ਕਿਸੇ ਨੇ ਕਹਿਣਾ ਵੀ ਮੈਂ 5 ਸਾਲਾਂ ਨੇ, ਕਿਸੇ ਨੇ ਕਹਿਣਾ ਮੈਂ 10 ਸਾਲਾਂ ਨੇ। ਮੈਂ ਹੱਸਦਾ ਹੁੰਦਾ ਸੀ ਵੀ ਮੈਨੂੰ ਭਾਵੇਂ ਸਾਰੀ ਉਮਰ ਦਾ ਕੰਟਰੈਕਟ ਕਰ ਲਓ, ਮੈਨੂੰ ਦਾੜੀ ਕੇਸ ਰੱਖ ਲੈਣਾ ਤਾਂ ਸਾਰੀ ਉਮਰ ਦਾ ਕੰਟਰੈਕਟ ਕਰ ਸਾਰੀ ਲੈਣਾ। ਉਮਰ ਫੌਜੀ ਆ। ਹਾਂ ਹਾਂ ਫੌਜ ਦੇ ਹੱਸਦੇ ਹੁੰਦੇ ਆ ਵੀ ਇਟਸ ਦੀ ਓਨਲੀ ਜੌਬ ਕਿ ਤੁਹਾਨੂੰ ਵਰਕਆਊਟ ਕਰਨ ਲਈ ਤਨਖਾਹ ਮਿਲਦੀ ਹੈ ਤੇ ਤੁਹਾਨੂੰ ਸ਼ੂਟਿੰਗ ਕਰਨ ਲਈ ਤਨਖਾਹ ਮਿਲਦੀ ਹੈ, ਰਾਈਟ। ਟਰੂ ਟਰੂ ਟਰੂ। ਸੋ ਜਿਵੇਂ ਨਾ ਆਪਣੇ ਆਹ ਬਿਗ ਟੈਕ ਕੰਪਨੀਆਂ ਬਿਗ ਏਰੀਆ 'ਚ ਕਹਿੰਦੇ ਅਸੀਂ ਐਕਸਟਰਾ ਪਰਕ ਦਿੰਦੇ ਆ, ਇਹ ਫੌਜ ਵਰਗੇ ਪਰਕ ਨਹੀਂ ਹੋਣੇ ਇੱਦਾਂ ਦੇ ਕਿਤੇ। ਸਹੀ ਗੱਲ ਆ। ਲਾਈਕ ਅੱਛਾ, ਕਿੱਦਾਂ ਮਹਿਸੂਸ ਹੋਇਆ ਜਦੋਂ ਮਮ ਡੈਡ ਫੀਤਾ ਲਾ ਰਹੇ ਹੁੰਦੇ ਆ, ਤਾਰਾ ਜਦੋਂ ਲਾ ਰਹੇ ਆ ਹੁਣੇ ਰੀਸੈਂਟਲੀ ਜਦੋਂ ਹੋਇਆ, ਲਾਈਕ No, it was unreal from the perspective ਕਿ ਹਲੇ ਐਂ ਸੀਗਾ ਵੀ ਹਲੇ ਕੱਲ ਕੈਡੈਟ ਜਾਂ ਕੱਢ ਸੈਕੰਡ ਲੈਫਟੀਨੈਂਟ ਸੀਗੇ, ਕੱਲ ਹਲੇ ਇਹਨਾਂ ਨੇ ਭੇਜਿਆ ਸੀ ਮੈਨੂੰ ਅਕੈਡਮੀ ਨੂੰ, ਰਾਈਟ। ਕੱਲ ਉਹ ਡਿਫਿਕਲਟ ਸਿਆਟਲ ਤੋਂ ਮੈਂ ਫਲਾਈਟ ਲੈ ਕੇ ਗਿਆ ਸੀ, ਬਹੁਤ ਅਨਸਰਟਨ ਸੀ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕੇਸਾਂ ਬਾਰੇ ਬਹੁਤ ਅਨਸਰਟਨ ਸੀ। ਹੁਣ ਤਾਂ ਉਹ ਗੱਲ ਨਹੀਂ ਰਹੀ, ਡਿਫਰੈਂਟ ਰੀਜ਼ਨ। ਪਰ ਕੇਵਲ ਆਪਣੇ ਜਿਵੇਂ ਪੁਰਾਣੇ ਜ਼ਮਾਨੇ 'ਚ ਹੁੰਦੇ ਸੀ ਵੀ ਪਿੰਡਾਂ ਵਿੱਚ ਫੌਜੀ ਇੱਕ ਵਜੇ ਚੱਲ ਜਾਂਦੇ ਸੀ, ਮੁੜ ਕੇ ਰਿਟਾਇਰਮੈਂਟ ਹੋ ਕੇ ਆਉਂਦੇ ਸੀ ਘਰ, ਰਾਈਟ। ਤੇ ਫੈਮਿਲੀ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਕੀ ਹੋ ਰਿਹਾ ਉੱਥੇ, ਰਾਈਟ। ਸੋ ਮਾਈ ਪੇਰੈਂਟਸ ਹੈਵ ਬੀਨ ਸੁਪਰ ਸਪੋਰਟਿਵ, ਸੁਪਰ ਹੈਲਪਫੁਲ। 2015 ਤੋਂ ਬਾਅਦ ਪੱਗ ਸ਼ੁਰੂ ਕੀਤੀ ਬੰਨਣੀ, ਤੇ ਉਦੋਂ ਪਹਿਲਾਂ 2015 ਤੋਂ ਪਹਿਲਾਂ ਇੱਕ ਸਾਈਕੋਲੋਜੀਕਲ ਡਿਫਰੈਂਸ ਮੈਂ ਨੋਟਿਸ ਕੀਤਾ ਆਪਣੇ 'ਚ, ਜਿਹਦੇ ਨਾਲ ਮੈਂ ਕੰਪੈਲ ਹੋਇਆ ਕਿ ਆਈ ਐਮ ਰੈਪਰੈਜ਼ੈਂਟਿੰਗ ਸਮਥਿੰਗ ਬਿਗਰ ਦੈਨ ਮਾਈਸੈਲਫ, ਰਾਈਟ। ਮੇਰੇ ਤੋਂ ਜੋ ਮੈਂ ਹੈਗਾ, ਮੈਂ ਇੱਕ ਇੰਡੀਵਿਜੂਅਲ ਨਹੀਂ ਗਾ, ਮੈਂ ਕੁਛ ਬੜਾ ਰੈਪਰੈਜ਼ੈਂਟ ਕਰ ਰਿਹਾ ਪੱਗ ਬੰਨ੍ਹ ਕੇ। ਸੋ ਉਹ ਮੇਰੀ ਓਬਲੀਗੇਸ਼ਨ, ਮੇਰੀ ਰਿਸਪੌਂਸਿਬਿਲਿਟੀ ਉਦੋਂ ਬੜੀ ਹੈ। ਉੱਥੇ ਫਿਰ ਮੈਨੂੰ ਇੱਕ ਮੇਜਰ ਨੇ ਦੱਸਿਆ ਵੀ ਹਾਂ ਵੀ ਤੈਨੂੰ ਤੂੰ ਦਾੜੀ ਕੇਸ ਨਹੀਂ ਰੱਖ ਸਕਦਾ, ਰਾਈਟ, ਮੋਰ ਲੈਸ। ਕਾਫੀ ਲੰਮਾ ਕਨਵਰਸੇਸ਼ਨ ਸੀਗਾ, ਤੇ ਮੈਂ ਕਿਹਾ ਵੀ ਦੈਟਸ ਅ ਪ੍ਰੋਬਲਮ, ਰਾਈਟ, ਦੈਟਸ ਅ ਪ੍ਰੋਬਲਮ, ਦਿਸ ਇਜ਼ ਹੂ ਆਈ ਐਮ। ਮੈਨੂੰ ਇਹ ਦੇਖ ਲਓ ਵੀ ਇੰਨਾ ਮੈਨੂੰ ਵਿਸ਼ਵਾਸ ਸੀਗਾ ਆਪਣੇ ਤੇ ਵੀ ਹਾਂ ਵੀ ਇੱਕ 18 ਸਾਲ ਦੇ ਜਵਾਕ ਨੇ ਜਾ ਕੇ ਮੈਂ ਉੱਥੇ US ਮਿਲਟਰੀ ਦੀ ਪਾਲਿਸੀ ਚੇਂਜ ਕਰ ਦੇਣੀ ਹੈ ਪਹਿਲੇ ਦਿਨ ਜਾ ਕੇ। ਹਾਂ ਪਰ ਆਈ ਵੁੱਡ ਸੇ ਕਿ ਦੈਟਸ ਇਹ ਸਿੱਖੀ ਦੀ ਦੇਣ ਹੈ, ਇਹ ਸਿੱਖੀ ਦੀ ਕੌਨਫੀਡੈਂਸ ਹੈ। ਬਹੁਤ ਵਧੀਆ। ਅਕਸਰ ਆਪਣੇ ਸਿੱਖਾਂ ਦੇ ਵਿੱਚ ਆਖਿਆ ਜਾਂਦਾ ਸ਼ਸਤਰ ਕੇ ਅਧੀਨ ਹੈ ਰਾਜ, ਰਾਈਟ। ਵੀ ਹੁਣ ਜਦੋਂ ਤੁਸੀਂ ਜਿਸ ਸ਼ਾਖਾ ਦੇ ਵਿੱਚ ਆ, ਭਾਂਤ ਦੇ ਸ਼ਸਤਰ ਚਲਾਉਣ ਨੂੰ ਜਿਹੜੇ ਉਹ ਮਿਲਦੇ, ਫੇਵਰੇਟ ਕਿਹੜਾ ਹੈ? ਮੈਂ ਜਨਰਲੀ ਲੌਂਗ ਰੇਂਜ ਸ਼ੂਟਿੰਗ ਲਾਈਕ ਕਰਦਾ। ਅਗੇਨ ਦੇयर ਇਜ਼ ਸਮਥਿੰਗ ਦੈਟਸ ਵੈਰੀ ਕਾਮਿੰਗ ਕਿ ਤੁਸੀਂ ਇੱਥੇ ਬੈਠੇ ਹੋ 1000 ਮੀਟਰ ਤੇ 1500 ਮੀਟਰ ਤੇ ਨਿਸ਼ਾਨੇ ਨੂੰ ਟੱਚ ਕਰਨਾ, ਦੇयर ਇਜ਼ ਸਮਥਿੰਗ ਵੈਰੀ ਰਿਲੈਕਸਿੰਗ ਐਂਡ ਕਾਮਿੰਗ। ਮੈਂ ਆਈ ਥਿੰਕ ਬੈਸਟ ਮੇਰਾ ਤਾਂ ਆਈ ਥਿੰਕ ਮੈਂ 1100-1200 ਲਾਇਆ, ਰਾਈਟ। ਜਦੋਂ ਤੁਸੀਂ ਗਏ, ਤੁਸੀਂ ਬੜੇ ਉਸ ਟਾਈਮ ਡਾਇਲਮਾ 'ਚ ਸੀਗੇ, ਦਵੰਦ ਸੀਗਾ ਤੁਹਾਡੇ ਇਨਸਾਈਡ ਵੀ ਕੀ ਮੈਂ ਕਰਨਾ, ਹੁਣ ਮੈਂ ਫਾਈਟ ਕਰਨੀ ਆ ਜਾਂ ਆ ਕਰਨਾ। ਤੁਸੀਂ ਉਸ ਟਾਈਮ 'ਤੇ ਡਿਸੀਜਨ ਲਿਆ। ਜਦੋਂ ਹੁਣ ਤੁਸੀਂ ਬਾਅਦ ਦੇ ਵਿੱਚ ਆਪਣੇ ਹੋਰ ਸਿੱਖ ਮੁੰਡਿਆਂ ਨੂੰ ਦਸਤਾਰਾਂ ਸਮੇਤ ਉੱਥੇ ਐਨਲਿਸਟ ਕਰਾ ਕੇ ਆਏ, ਐਨਰੋਲ ਕਰਾ ਕੇ ਆਏ, ਉੱਥੇ ਉਹਨਾਂ ਨੂੰ ਛੱਡ ਕੇ ਆਏ, ਤਾਂ ਫਿਰ ਕੀ ਉਦੋਂ ਮਨ ਦੇ ਵਿੱਚ ਅਹਿਸਾਸ ਚੱਲ ਰਿਹਾ ਸੀ? ਮੇਰੀ ਲਾਈਫ ਵਿੱਚ ਵਨ ਆਫ ਦਾ ਮੋਸਟ ਪ੍ਰਾਊਡ ਮੋਮੈਂਟਸ, ਜਿਹੜਾ ਮੈਨੂੰ ਸਭ ਤੋਂ ਮਾਣ ਵਾਲਾ ਮੌਕਾ ਮੈਨੂੰ ਉਦੋਂ ਸੀ ਜਦੋਂ ਮੈਨੂੰ 2021 ਵਿੱਚ ਹੁਣ ਕੈਪਟਨ ਗੁਰਜੀਤ ਸਿੰਘ ਚਾਹਲ, ਉਸ ਵੇਲੇ ਕੈਡੈਟ ਗੁਰਜੀਤ ਸਿੰਘ ਚਾਹਲ, ਉਹਨੂੰ ਕਮਿਸ਼ਨ ਉਹਦੀ ਉਸ ਦੀ ਓਪਰਚੁਨਿਟੀ ਮਿਲੀ, ਰਾਈਟ। ਉਹ ਹਾਰਡ ਪਾਥ, ਹਾਰਡ ਡਿਸੀਜਨ ਮੈਨੂੰ ਟੇਕ ਕਰਨਾ ਪਿਆ, ਜਿਹੜੇ ਔਖੀ ਘੜੀ 'ਤੇ ਮੈਨੂੰ ਖਾਣਾ ਪਿਆ। ਉਹ ਮੈਂ ਨਹੀਂ ਇਹ ਕਹਿੰਦਾ ਵੀ ਮੇਰਾ ਇਹ ਇੰਟੈਂਟ ਸੀਗਾ, ਰਾਈਟ, ਪਰ ਕੁਦਰਤ ਮਹਾਰਾਜ ਕਿਵੇਂ ਕਰਦਾ ਵੀ ਮੈਨੂੰ ਓਪਰਚੁਨਿਟੀ ਦਿੱਤੀ ਵੀ ਉਹੀ ਰਾਹ ਸਾਫ਼ ਕਰਨ ਲਈ ਕਿਸੇ ਨੂੰ। ਆਈ ਗਾਟ ਲੱਕੀ ਓਬਵੀਅਸਲੀ, ਜਿਹੜੇ ਬਾਕੀ ਜਿੰਨੇ ਵੀ ਸਾਰੀ ਟੀਮ ਜਿਨ੍ਹਾਂ ਨੇ ਮੈਨੂੰ ਹੈਲਪ ਕੀਤੀ, ਰਾਈਟ। ਕਿ ਗਿੱਦੜ ਮਾਰਨਾ, ਸ਼ੇਰ ਨੂੰ ਮਾਰਨ ਦਾ ਸਮਾਨ ਲੈ ਕੇ ਜਾਣਾ ਚਾਹੀਦਾ, ਰਾਈਟ। ਤੇ ਆਪਣੇ ਬਾਈ ਵੇਲੇ ਗਿੱਦੜ ਮਾਰਨ ਨੂੰ ਮੁਰਗਾ ਵੱਢਣ ਦਾ ਸਮਾਨ ਲੈ ਕੇ ਜਾਂਦੇ ਨੇ। ਸੋ we have to treat everything as if it's ਰੌਲੇ ਰੱਪੇ ਨਾਲ ਨਹੀਂ, ਬਹੁਤ ਹੀ ਮਤਲਬ ਬਹੁਤ ਹੀ ਅਪਰੋਚ ਤੁਹਾਡੀ, ਜਿੱਦਾਂ ਤੁਸੀਂ ਦੱਸ, ਬਹੁਤ ਹੀ ਪ੍ਰੋਫੈਸ਼ਨਲ ਅਪਰੋਚ ਦੇ ਨਾਲ ਚੱਲਣਾ ਪੈਂਦਾ ਇਸ ਚੀਜ਼ 'ਚ। ਤੇ ਜਨਵਰੀ 2017 ਵਿੱਚ ਫਿਰ ਜਿਹੜੀ ਸਾਰੀ ਆਰਮੀ ਦੀ ਪਾਲਿਸੀ ਹੈ, ਫਿਰ ਉਹ ਚੇਂਜ ਹੋ ਗਈ। ਪੂਰੇ ਸਾਲ ਬਾਅਦ ਆਰਮੀ ਦੀ ਪਾਲਿਸੀ ਚੇਂਜ ਹੋ ਗਈ, ਤੇ ਫਿਰ ਕੁਛ ਮਹੀਨਿਆਂ ਬਾਅਦ ਫਿਰ ਜਿਹੜੇ 2 ਸਿੰਘ ਸੀਗੇ ਉਹ ਵੈਸਟ ਪੁਆਇੰਟ ਅਕੈਡਮੀ ਵਿੱਚ ਸਮਰ ਆਫ 2017 'ਚ ਭਰਤੀ ਹੋਏ, ਰਾਈਟ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਮੇਰੇ ਨਾਲ ਅੱਜ US ਆਰਮੀ ਦੇ ਹੁਣੇ ਪ੍ਰਮੋਟ ਹੋਏ ਲੈਫਟੀਨੈਂਟ ਕਰਨਲ
ਸਿਮਰਤਪਾਲ ਸਿੰਘ ਸਿਮਰ ਸਿੰਘ ਉਹ ਇਸ ਟਾਈਮ ਜੁੜ ਚੁੱਕੇ ਆ। ਉਹਨਾਂ ਦੇ ਨਾਲ ਅੱਜ ਆਪਾਂ ਦਿਲ ਖੋਲ੍ਹ ਕੇ ਗੱਲਾਂ ਬਾਤਾਂ ਕਰਾਂਗੇ, ਕਿੱਦਾਂ ਉਹਨਾਂ ਦਾ ਆਰਮੀ ਦਾ, ਆਰਮਡ ਫੋਰਸਿਸ ਦਾ ਜਿਹੜਾ ਇਹ ਸਫ਼ਰ ਚੱਲ ਰਿਹਾ ਆ, ਕਿੱਦਾਂ ਇਸ ਦੇ ਵਿੱਚ ਆਏ, ਕੀ ਇਸ ਟਾਈਮ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਆ, ਕਿਹੜੇ ਕਿਹੜੇ ਚੈਲੰਜਸ ਉਹਨਾਂ ਨੇ ਫੇਸ ਕੀਤੇ, ਅਤੇ ਇਸ ਦੇ ਨਾਲ ਨਾਲ ਕਮਿਊਨਿਟੀ ਦੇ ਲਈ ਇੱਕ ਇਹ ਵੀ ਰਸਤਾ ਆ, ਇੱਕ ਇਹ ਵੀ ਰਾਹ ਆ ਵੀ ਆਰਮੀ ਦੇ ਵਿੱਚ ਜੇ ਕਿਸੇ ਨੇ ਜਾਣਾ, ਆਰਮਡ ਫੋਰਸਿਸ ਦੇ ਵਿੱਚ ਜਾਣਾ ਆ ਤਾਂ ਕੀ ਕੁਛ ਕਰਨਾ ਜਿਹੜਾ ਉਹ ਚਾਹੀਦਾ ਆ। ਸਭ ਤੋਂ ਪਹਿਲਾਂ ਸਿਮਰਤਪਾਲ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਮਿਹਰਬਾਨੀ ਤੁਹਾਡਾ ਓਪਰਚੁਨਿਟੀ ਮੈਨੂੰ ਦਿੱਤੀ ਵੀ ਆਪ ਜੀ ਦੇ ਅਤੇ ਆਪ ਜੀ ਦੇ ਸਰੋਤਿਆਂ ਨਾਲ ਗੱਲਬਾਤ ਕਰਨ ਦੀ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਵਧਾਈ। ਰੀਸੈਂਟਲੀ ਤੁਸੀਂ ਮੇਜਰ ਤੋਂ ਇੱਕ ਰੈਂਕ ਜਿਹੜਾ ਹੁਣ ਉੱਤੇ ਆਏ ਆ, ਲਿeutenant ਕਰਨਲ ਦੇ ਅਹੁਦੇ ਦੇ ਉੱਤੇ ਪਹੁੰਚੇ ਆ, ਰੈਂਕ ਦੇ ਉੱਤੇ ਪਹੁੰਚੇ ਆ, ਸੋ ਉਸ ਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਮਿਹਰਬਾਨੀ। ਕਹਿੰਦੇ ਹੁੰਦੇ ਇਟ ਟੇਕਸ ਅ ਵਿਲੇਜ, ਰਾਈਟ? ਅਤੇ ਸੋ ਬਹੁਤ ਕੱਲ ਜਾਂ ਸੈਰੇਮੋਨੀ ਮੇਰੀ ਸੀਗੀ ਸਰਟਨਲੀ, ਪਰ ਇਨ ਰਿਐਲਿਟੀ ਬਹੁਤ ਬੰਦਿਆਂ ਨੇ ਜਿਹੜੇ ਪਿੱਛੇ ਜਿਹਨਾਂ ਨੇ ਹੈਲਪ ਕੀਤੀ, ਜਿਹੜਾ ਮੈਨੂੰ ਇੱਥੇ ਪਹੁੰਚਣ ਨੂੰ, ਮੇਰੀ ਗਰੋਥ 'ਤੇ, ਮੇਰੀ ਸਕਸੈਸ 'ਤੇ। ਸੋ ਬਿਗ ਸ਼ਾਊਟ ਆਊਟ, ਬਿਗ ਕ੍ਰੈਡਿਟ ਉਹਨਾਂ ਨੂੰ ਜਾਂਦਾ ਜੀ। ਆਪਾਂ ਗੱਲਬਾਤ ਕਰੀਏ ਸਿਮਰਤਪਾਲ ਜੀ, ਵੀ ਸ਼ੁਰੂਆਤ ਤੁਸੀਂ ਪੰਜਾਬ ਦੇ ਵਿੱਚ ਕਿੱਥੇ ਜਨਮੇ, ਕਦੋਂ ਫਿਰ ਇੱਥੇ ਅਮਰੀਕਾ 'ਚ ਆਉਣ ਹੋਇਆ? ਲੈਟਸ ਸਟਾਰਟ ਵਿਦ ਦੈਟ। ਹਾਂਜੀ, ਪੰਜਾਬ ਜੀ ਨਵਾਂ ਸ਼ਹਿਰ ਡਿਸਟ੍ਰਿਕਟ, ਜਿਹੜਾ ਹੁਣ ਸ਼ਹੀਦ ਭਗਤ ਸਿੰਘ ਡਿਸਟ੍ਰਿਕਟ, ਉੱਥੇ ਦਾ ਮੈਂ ਰਹਿਣ ਵਾਲਾ। ਅਤੇ 1997 ਵਿੱਚ ਮੈਂ ਆਇਆ ਸੀਗਾ ਇੱਥੇ ਆਪਣੀ ਫੈਮਿਲੀ ਨਾਲ, ਅਤੇ ਕੈਲੀਫੋਰਨੀਆ ਏਰੀਆ, ਐਕਚੁਅਲੀ ਬੇ ਏਰੀਏ ਦੇ ਇਲਾਕੇ 'ਚ ਆਇਆ ਸੀਗਾ। ਅੱਛਾ। ਅਤੇ ਉਸ ਤੋਂ ਬਾਅਦ ਫਿਰ ਅਸੀਂ ਮੂਵ ਹੋ ਗਏ, ਸਿਆਟਲ ਮੂਵ ਹੋ ਗਏ 2001 ਵਿੱਚ, ਅਤੇ ਫਿਰ ਉੱਥੇ ਮੈਂ ਮਿਡਲ ਸਕੂਲ ਅਤੇ ਮੋਸਟਲੀ ਹਾਈ ਸਕੂਲ ਫਿਰ ਮੈਂ ਸਿਆਟਲ ਕੀਤਾ। ਅਤੇ ਉਸ ਤੋਂ ਬਾਅਦ ਫਿਰ ਮਿਲਟਰੀ ਅਕੈਡਮੀ 2006 ਵਿੱਚ ਜੁਆਇਨ ਕੀਤਾ। 2006 ਦੇ ਵਿੱਚ ਜਿਹੜੀ ਮਿਲਟਰੀ ਅਕੈਡਮੀ ਆ, ਕਿਹੜੇ ਥਾਂ 'ਤੇ? ਵੈਸਟ ਪੁਆਇੰਟ ਜੁਆਇਨ ਕਰਤਾ ਸੀਗਾ? ਹਾਂਜੀ, ਮੈਨੂੰ ਛੋਟੇ ਏਜ ਤੋਂ ਸ਼ੌਂਕ ਸੀਗਾ ਫੌਜ ਆਰਮੀ ਜੁਆਇਨ ਕਰਨ ਦਾ, ਪਰ ਮਿਡਲ ਸਕੂਲ ਵਿੱਚ ਮੇਰੇ 8ਵੀਂ ਦੇ ਟੀਚਰ ਨੇ ਪੁੱਛਿਆ ਵੀ ਕੀ ਬਣਨਾ ਚਾਹੁੰਦਾ। ਮੈਂ ਕਿਹਾ ਮੈਂ ਫੌਜੀ ਬਣਨਾ ਚਾਹੁੰਦਾ, ਅਤੇ ਉਹ ਕਹਿੰਦਾ ਵੀ ਤੂੰ ਨਾਲ ਡਿਗਰੀ ਲੈ ਲਈ, ਰਾਈਟ? ਮੈਂ ਕਿਹਾ ਠੀਕ ਹੈ। ਵੀ ਸੋ ਮੇਰੀ ਸਲਾਹ ਸੀ ਵੀ ਮੈਂ ਕਾਲਜ ਜਾ ਕੇ ਫੌਜ 'ਚ ਭਰਤੀ ਹੋ ਜਾਣਾ। ਅਤੇ ਉਦੋਂ ਬਾਅਦ ਫਿਰ ਮੈਂ 10ਵੀਂ ਖਬਰ 11ਵੀਂ 'ਚ ਸੀਗਾ, ਅਤੇ ਮੇਰੇ ਤੋਂ ਇੱਕ ਮੂਹਰੇ ਮੇਰਾ ਫਰੈਂਡ, ਇੱਕ ਗ੍ਰੇਡ ਮੂਹਰੇ, ਉਹ ਵੈਸਟ ਪੁਆਇੰਟ ਅਪਲਾਈ ਕਰ ਰਿਹਾ ਸੀ, ਅਤੇ ਉਹਨੇ ਮੈਨੂੰ ਦੱਸਿਆ ਵੀ ਇਹ ਵੈਸਟ ਪੁਆਇੰਟ ਕੀ ਚੀਜ਼ ਹੈ। ਅਤੇ ਮੈਂ ਬੜਾ ਹੈਰਾਨ ਹੋਇਆ ਵੀ ਉਹ ਤੁਹਾਨੂੰ ਡਿਗਰੀ ਵੀ ਦਿੰਦੇ ਨੇ, ਤੁਹਾਨੂੰ ਪੇ ਕਰਦੇ ਨੇ, ਤੁਹਾਡਾ ਡਿਸਿਪਲਿਨ, ਅਤੇ ਤੁਹਾਨੂੰ ਰਹਿਣ ਨੂੰ ਮੌਕਾ ਮਿਲਦਾ ਆ, ਅਤੇ ਐਂਡ ਤੁਸੀਂ ਕਮਿਸ਼ਨ ਹੋਣੇ ਹੋ ਐਜ਼ ਐਨ ਆਰਮੀ ਆਫਸਰ, ਰਾਈਟ? ਸੋ ਆਈ ਗੈਸ ਦ ਪੁਆਇੰਟ ਇਨ ਦੈਟ ਇਜ਼ ਕਿ ਅਕਸਰ ਆਪਾਂ ਨੂੰ ਓਪਰਚੁਨਿਟੀਆਂ ਪਤਾ ਨਹੀਂ ਹੁੰਦੀਆਂ ਵੀ ਕਿਹੜੀਆਂ ਓਪਰਚੁਨਿਟੀਆਂ ਹੈਗੀਆਂ ਨੇ ਆਪਣੀ ਲਾਈਫ ਵਿੱਚ। ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹੁੰਦਾ ਵੀ ਜੇ ਮੈਂ ਕਿਸੇ ਨਾਲ ਵੀ ਗੱਲ ਕਰਾਂ, ਉਹਦਾ ਜਿੰਨਾ ਮੈਂ ਸ਼ੇਅਰ ਕਰ ਸਕਦਾ ਆਪਣੀ ਓਪਰਚੁਨਿਟੀਆਂ ਉਹ ਸ਼ੇਅਰ ਕਰਾਂ, ਤਾਂ ਇਹ ਕਦੇ ਕਿਸੇ ਨੂੰ ਇੰਟਰਸਟ ਮਿਲ ਜਾਵੇ ਤਾਂ ਉਹਨੂੰ ਹੈਲਪ ਕਰ ਸਕੀਏ, ਰਾਈਟ? ਸੋ ਆਈ ਥਿੰਕ ਕਿਸੇ ਪ੍ਰੋਫੈਸ਼ਨ 'ਚੋਂ ਮੈਂ ਇਹੀ ਕਹਿੰਦਾ ਹੁੰਦਾ ਵੀ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਆਪਣੇ, ਜੇ ਤੁਸੀਂ ਕਿਸੇ ਰਸਤੇ ਲੰਘੇ ਹੋ, ਉਹ ਰਸਤਾ ਸਾਫ਼ ਕਰ ਲਿਆ ਤਾਂ ਕਿ ਤੁਹਾਡੇ ਪਿੱਛੇ ਬੰਦੇ ਆ ਸਕਣ, ਅਤੇ ਉਹਨਾਂ ਨੂੰ ਹੈਲਪ ਕਰਨ ਨੂੰ, ਮਦਦ ਕਰਨ ਨੂੰ ਕਰਿਆ ਕਰੋ। ਐਂਡ ਦੈਟਸ ਵਾਟ ਆਈਵ ਟਰਾਈਡ ਟੂ ਡੂ ਇਨ ਦ ਲਾਸਟ 20 years since I've been। ਅਤੇ ਸੋ ਜੇ ਮੈਨੂੰ ਉਹ ਜਿਹੜਾ ਮੇਰਾ ਫਰੈਂਡ ਸੀਗਾ ਮੇਰੇ ਤੋਂ ਇੱਕ ਕਲਾਸ ਅੱਗੇ, ਜੇ ਉਹ ਨਾ ਦੱਸਦਾ ਸ਼ਾਇਦ ਪਤਾ ਨਹੀਂ ਸੀ ਲੱਗਣਾ ਵੀ ਵੈਸਟ ਪੁਆਇੰਟ ਕੀ ਹੁੰਦਾ, ਮਿਲਟਰੀ ਅਕੈਡਮੀ ਕੀ ਹੁੰਦੀ ਹੈ, ਰਾਈਟ? ਅਤੇ ਸਪੈਸ਼ਲੀ ਜਦੋਂ ਤੁਸੀਂ ਇਮੀਗ੍ਰੈਂਟ ਫੈਮਿਲੀ 'ਚ ਆਉਂਦੇ ਹੋ, ਅਤੇ ਵਹਾਂ ਪੇ they're mainly concerned about survival, right? ਜੌਬਾਂ 'ਤੇ, ਰਾਈਟ? ਅਤੇ you don't talk about West Point Military Academy 200 ਸਾਲ ਪੁਰਾਣਾ, ਰਾਈਟ? ਇੰਨਾ ਰਿਚ ਟ੍ਰੈਡੀਸ਼ਨ ਉਸ ਅਕੈਡਮੀ ਦਾ। ਸੋ ਮੈਂ ਗ੍ਰੇਟਫੁਲ ਹਾਂ ਕਿ ਉਸ ਬੰਦੇ ਨੇ ਜਿਹਨੇ ਮੈਨੂੰ ਇਹ ਓਪਰਚੁਨਿਟੀ ਇੰਟਰੋਡਿਊਸ ਕੀਤਾ। ਤਾਂ ਤੁਹਾਨੂੰ ਯਾਦ ਆ ਉਸਦਾ ਨਾਮ? ਮਾਰਕ, ਮੈਨੂੰ ਲਾਸਟ ਨੇਮ ਹੁਣ ਫਰਗੈਟ ਹੋ ਰਿਹਾ, ਐਫ ਨਾਲ ਸਟਾਰਟ ਹੁੰਦਾ, ਫਲੈਨਗਨ, ਆਈ ਥਿੰਕ ਮਾਰਕ ਫਲੈਨਗਨ, ਆਈ ਥਿੰਕ। ਰੀਚ ਆਊਟ ਕੀਤਾ ਕਦੀ ਉਹਨੂੰ ਮੁੜ ਕੇ ਦੁਬਾਰਾ? ਸੋ ਇੰਟਰਸਟਿੰਗ, ਜਦੋਂ ਮੈਂ ਚਲੇ ਗਿਆ ਮੇਰੇ ਤੋਂ ਅੱਗੇ ਇੱਕ ਕਲਾਸ ਅੱਗੇ ਸੀਗਾ, ਸੋ ਉਹ ਉੱਥੇ ਮਿਲਦਾ ਰਿਹਾ, ਅਕੈਡਮੀ ਮੈਨੂੰ ਮਿਲਦਾ ਰਿਹਾ, ਅਤੇ ਮੁੜ ਕੇ ਜਦੋਂ ਉਹ 5 ਸਾਲਾਂ ਬਾਅਦ ਨਿਕਲ ਗਿਆ। ਸੋ ਜਦੋਂ ਤੁਸੀਂ ਅਕੈਡਮੀ ਭਰਤੀ ਹੁੰਦੇ ਹੋ, ਉਹਨੂੰ 5 ਸਾਲ ਦੀ ਮਿਨੀਮਮ ਆਬਲੀਗੇਸ਼ਨ ਹੁੰਦੀ ਹੈ। ਜਦੋਂ ਆਪਾਂ ਥੋੜ੍ਹਾ ਗੱਲ ਕਰਾਂਗੇ ਵੀ ਡਿਫਰੈਂਟ ਚੈਨਲ ਆਰਮ ਫੋਰਸਿਸ ਕਿਹੜੇ ਨੇ,
ਜਿਹੜਾ ਅਕੈਡਮੀ ਦੀ ਓਬਲੀਗੇਸ਼ਨ 5 ਸਾਲ ਦੀ ਹੁੰਦੀ ਹੈ, ਉਹ 5 ਸਾਲ ਕਰਕੇ ਫਿਰ ਉਹ ਛੱਡ ਗਿਆ, ਮੁੜ ਕੇ ਹੁਣ ਕਨੈਕਸ਼ਨ ਨਹੀਂ ਹੋਇਆ। ਮੁੜ ਕੇ ਕਨੈਕਸ਼ਨ ਨਹੀਂ ਆਇਆ। ਚਲੋ ਥੈਂਕ ਯੂ ਮਾਰਕ ਦਾ ਵੀ ਜਿੰਨੇ ਤੁਹਾਨੂੰ ਉਸ ਪਾਸੇ ਆ। ਫੌਜ 'ਚ ਜਾਣ ਦੀ ਮਤਲਬ ਮਨ ਦੇ ਵਿੱਚ ਇੱਛਾ ਕਿਉਂ ਸੀ ਛੋਟੇ ਹੁੰਦਿਆਂ ਤੋਂ ਹੀ, ਬਚਪਨ ਤੋਂ? ਲਾਈਕ ਕੀ ਤੁਹਾਡਾ ਪਿੱਛੋਂ ਜਿਹੜਾ ਪਰਿਵਾਰ ਆ ਉਹ ਕੀ ਫੌਜ ਦੇ ਨਾਲ ਸੰਬੰਧਿਤ ਆ, ਜਾਂ ਤੁਹਾਨੂੰ ਦੇਖ ਕੇ ਵਧੀਆ ਲੱਗਦਾ ਸੀਗਾ ਵੀ ਰਿਸਪੈਕਟਫੁਲ ਆ, ਰੂਟੀਨ ਆ, ਵੀ ਇੱਕ ਵਧੀਆ ਚੀਜ਼ ਆ? ਵਾਟ ਵਾਸ ਦਾ ਰੀਜ਼ਨ ਬਿਹਾਈਂਡ? ਤੁਹਾਨੂੰ ਮੋਟੀਵੇਟ ਕੀ ਕਰ ਰਿਹਾ ਸੀਗਾ ਵੀ ਮੈਂ ਫੌਜ ਦੇ ਵਿੱਚ ਜਾਣਾ ਚਾਹੁੰਦਾ ਹਾਂ? ਐਕਚੁਅਲੀ ਦੋਨੇ ਕੰਟਰੀਬਿਊਟਿੰਗ ਫੈਕਟਰ ਸੀਗੇ। ਤੇ ਇੱਕ ਮੇਰੇ ਪੜਦਾਦਾ ਜੀ ਸਰਦਾਰ ਗੁਰਦਿਆਲ ਸਿੰਘ, ਉਹ ਵਰਲਡ ਵਾਰ 1 ਵਿੱਚ ਲੜੇ ਸੀਗੇ। ਉਹ ਬ੍ਰਿਟਿਸ਼ ਇੰਡੀਅਨ ਆਰਮੀ ਸੀਗੇ, ਤੇ ਫਿਰ ਉਹ ਇੱਥੋਂ ਕਵੈਤ ਤੋਂ ਲੜਦੇ ਗਏ ਸੀਗੇ ਇਰਾਕ ਵਿੱਚ, ਤਕਰੀਤ ਵਿੱਚ। ਫਿਰ ਉਹ ਉਹਨਾਂ ਨੂੰ ਜ਼ਖਮੀ ਹੋਏ ਸੀਗੇ, ਤੇ ਫਿਰ ਜ਼ਖਮੀ ਹੋ ਕੇ ਫਿਰ ਵਾਪਸ ਆਏ, ਪੈਨਸ਼ਨ ਲੱਗ ਗਈ, ਤੇ ਪੈਨਸ਼ਨ ਲੱਗ ਕੇ ਇੰਟਰਸਟਲੀ ਇਨਫ ਫਿਰ ਬਾਬਰਾਂ ਨਾਲ ਰਲ ਗਏ, ਅਕਾਲੀ ਬਾਬਰਾਂ ਨਾਲ ਰਲ ਗਏ। ਤੇ ਕਿਉਂਕਿ ਉਹਨਾਂ ਨੂੰ ਜਿਹੜੇ ਬਾਬਰ ਸੀਗੇ ਉਹ ਪੁਰਾਣੇ ਐਕਸ ਫੌਜੀ ਸੀਗੇ, ਐਕਸ ਸਰਵਿਸਮੈਨ ਸੀਗੇ, ਤੇ ਸੋ ਉਹਨਾਂ ਦਾ ਕਾਫੀ ਇੰਸਪੀਰੇਸ਼ਨ ਸੀਗਾ। ਤੇ ਅਗੇਨ ਜਿਹੜੇ ਦੂਜੀ ਗੱਲ ਜਿਵੇਂ ਤੁਸੀਂ ਕਿਹਾ ਵੀ ਜਿਹੜਾ ਇਹ ਲਾਈਫ ਜਿਹੜੀ ਸੀਗੀ ਇੱਕ ਡਿਸਪਲਿਨ ਲਾਈਫ, ਕਾਫੀ ਅਪੀਲਿੰਗ ਸੀਗੀ ਮੈਨੂੰ ਵੀ ਹਾਂ ਵੀ ਤੁਸੀਂ ਫੌਜ ਦੇ ਹੱਥਦੇ ਹੁੰਦੇ ਆ ਵੀ ਇਟਸ ਦੀ ਓਨਲੀ ਜੌਬ ਕਿ ਤੁਹਾਨੂੰ ਵਰਕਆਊਟ ਕਰਨ ਲਈ ਤਨਖਾਹ ਮਿਲਦੀ ਹੈ ਤੇ ਤੁਹਾਨੂੰ ਸ਼ੂਟਿੰਗ ਕਰਨ ਲਈ ਤਨਖਾਹ ਮਿਲਦੀ ਹੈ, ਰਾਈਟ? ਸੋ ਜਿਵੇਂ ਨਾ ਆਪਣੇ ਬਿਗ ਟੈਕ ਕੰਪਨੀਆਂ ਬੇ ਏਰੀਆ 'ਚ ਕਹਿੰਦੇ ਅਸੀਂ ਐਕਸਟਰਾ ਪਰਕ ਦਿੰਦੇ ਆ, ਇਹ ਫੌਜ ਵਰਗੇ ਪਰਕ ਨਹੀਂ ਹੋਣੇ ਏਦਾਂ ਦੇ ਕਿਤੇ। ਸਹੀ ਗੱਲ ਆ। ਲਾਈਕ ਈਵਨ ਡਿਊਰਿੰਗ ਦਾ ਸਰਵਿਸ ਐਂਡ ਆਫਟਰ, ਜਦੋਂ ਤੁਸੀਂ ਈਵਨ ਰਿਟਾਇਰ ਵੀ ਹੋ ਜਾਂਦੇ ਆ, ਲਾਈਕ ਦੇਰ ਸੋ ਮੈਨੀ ਪਰਕਸ। ਲਾਈਕ ਨਹੀਂ, ਥੈਂਕ ਯੂ ਆ ਤੁਹਾਡੀ ਸਰਵਿਸ ਦੇ ਲਈ, ਸਾਰੀ ਫੌਜੀਆਂ ਦੀ ਸਰਵਿਸ ਦੇ ਲਈ, ਲਾਈਕ ਜਿਹੜੇ ਐਕਟਿਵ ਡਿਊਟੀ 'ਤੇ ਆ, ਰਿਜ਼ਰਵ ਆ, ਜਿਹੜੇ ਕਰ ਚੁੱਕੇ ਆ, ਰਿਟਾਇਰ ਹੋ ਚੁੱਕੇ ਆ, ਸ਼ਹੀਦ ਹੋ ਚੁੱਕੇ ਆ, ਸਾਰਿਆਂ ਦੀ ਸਰਵਿਸ ਦੇ ਲਈ ਅਸੀਂ ਥੈਂਕ ਯੂ ਕਰਦੇ, ਐਪਰੀਸ਼ੀਏਟ ਕਰਦੇ ਹਾਂ। ਅੱਜ ਜਿਹੜੀਆਂ ਅਸੀਂ ਆਜ਼ਾਦੀਆਂ ਮਾਣ ਰਹੇ ਹਾਂ, ਦੇਖੋ ਤੁਸੀਂ ਦੇਸੋਂ ਪ੍ਰਦੇਸ਼ ਕਿੰਨੀ ਦੂਰ ਜਾ ਕੇ ਇਸ ਟਾਈਮ ਸਰਵ ਕਰ ਰਹੇ ਹਾਂ, ਮੁਲਕ ਨੂੰ ਸਰਵ ਜਿਹੜਾ ਉਹ ਕਰ ਰਹੇ ਹਾਂ। ਸੋ ਦੈਟਸ ਰੀਅਲੀ ਗੁੱਡ। ਅੱਛਾ, ਵਧੀਆ ਪੁਆਇੰਟ ਤੁਸੀਂ ਜਿਹੜਾ ਲਿਆਂਦਾ ਵੀ ਸਿੱਖ ਵੈਸੇ ਹਮੇਸ਼ਾ ਹੀ ਆਪਾਂ ਨੂੰ ਚਲੋ ਮੌਕੇ ਪਤਾ ਨਹੀਂ ਕੁਦਰਤ ਨੇ ਅੱਗੇ, ਰੱਬ ਨੇ ਕਿੱਦਾਂ ਦੇ ਬਣਾਉਣੇ, ਕਿੱਦਾਂ ਦੇ ਸਬੱਬ ਬਣਨੇ ਆ। ਵਰਲਡ ਵਾਰ 1 ਦੀ ਤੁਸੀਂ ਗੱਲ ਕੀਤੀ, ਵਰਲਡ ਵਾਰ 2 ਦੀ ਗੱਲ ਕੀਤੀ, ਹੁਣ ਵੀ ਆਪਾਂ ਨੂੰ ਜਾਣਦੇ ਆ ਇਹ ਇੱਕ ਜਿਹੜੀ ਜੁਝਾਰੂ ਕੌਮ ਆ, ਜਰਨੈਲਾਂ ਦੀ ਕੌਮ ਆ, ਅਕਸਰ ਆਖਿਆ ਜਾਂਦਾ ਆ। ਸੋ ਇਤਿਹਾਸ ਵੀ ਤੁਹਾਨੂੰ ਪ੍ਰੇਰਿਤ ਕਰਦਾ ਹੈ ਥੋੜ੍ਹਾ ਜਿਹਾ ਵੀ ਇਸ ਪਾਸੇ ਵੱਲ ਨੂੰ ਜਿਹੜਾ ਜਾਣ ਦੇ ਲਈ, ਤੇ ਮੈਚ ਕਰ ਜਾਂਦਾ ਹੈ ਆਪਣਾ ਜਿਹੜਾ ਇੱਕ ਸਿੱਖ ਵੇ ਆਫ ਲਾਈਫ ਦੇ ਨਾਲ। 100% ਚਾਈਲਡਹੁੱਡ ਤੋਂ, ਰਾਈਟ, ਤੁਸੀਂ ਸਟੋਰੀਆਂ ਸੁਣਦੇ ਆਉਂਦੇ ਹੋ, ਰਾਈਟ? ਸਿੰਘਾਂ ਨੇ ਕੀ ਅਕੰਪਲਿਸ਼ ਕੀਤਾ, ਕਿੰਨਾ again from 1600s to even as recently as the 80s, right? ਕਿੰਨਾ struggle ਕੀਤਾ, right? So you can't help ਕਿ ਉਹ ਜਿਹੜੇ ਸਟੋਰੀਆਂ ਨੇ, ਉਹ ਸਟਰਗਲ ਦੀਆਂ ਸਟੋਰੀਆਂ, ਜੇ ਤੁਸੀਂ ਲਿਸਨ ਕਰਦੇ, ਤੁਸੀਂ ਪੇ ਅਟੈਂਸ਼ਨ ਕਰਦੇ ਹੋ ਵੀ ਕਿੰਨੇ ਸੈਕਰੀਫਾਈਸ ਕੀਤੇ, ਉਹ ਤੁਹਾਨੂੰ ਇੰਸਪਾਇਰ ਕਰਦੇ ਨੇ, ਰਾਈਟ? ਤੇ ਇੰਸਪਾਇਰ ਕਰਦੇ ਨੇ ਕਿ fight for what is right, fight for what is just, right? Certainly ਆਪਣੇ ਹਰੇਕ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਹੁੰਦੀਆਂ ਨੇ, ਹਰੇਕ ਉਹਦੀ ਕਿ ਫੋਰਨ ਪਾਲਿਸੀ ਜਾਂ ਕਿਸੇ ਡਿਸਐਗਰੀਮੈਂਟ ਹੋ ਸਕਦੀ ਹੈ, ਪਰ ਫੰਡਾਮੈਂਟਲੀ ਜਿਹੜਾ ਤੁਸੀਂ ਲੜ ਰਹੇ ਹੋ, ਜਿਹੜਾ ਸਟੇਟਡ ਰੀਜ਼ਨ ਹੈ ਤੁਹਾਡਾ ਆਰਮੀ ਦਾ ਮਿਸ਼ਨ ਹੈ, ਇਟਸ ਅ ਜਸਟ ਮਿਸ਼ਨ, ਉਹ ਸਹੀ ਕਾਜ਼ ਹੈ, ਸਹੀ ਆਨਰੇਬਲ ਮਿਸ਼ਨ ਹੈ, ਰਾਈਟ? ਐਜ਼ ਸਟੇਟਡ, ਰਾਈਟ? ਤੇ ਐਂਡ ਵੈਰੀ ਮਚ ਇਨ ਲਾਈਨ ਵਿਦ ਜਿਵੇਂ ਵਿਦ ਸਿੱਖੀ, ਰਾਈਟ? ਵੀ ਹਾਂ ਵੀ ਤੁਸੀਂ ਹੱਕ ਸੱਚ ਲਈ ਲੜਨਾ, ਰਾਈਟ? ਇਟ ਇਜ਼ again as the stated mission of the US Army, that is it's very compatible. ਜਦੋਂ ਤੁਸੀਂ ਸਕੂਲ 'ਚ ਸੀਗੇ ਸਿਮਰਤਪਾਲ ਸਿੰਘ ਜੀ, ਤੁਸੀਂ ਇਹ ਦਸਤਾਰ ਪਟਕਾ ਹੀ ਬੰਨ੍ਹ ਕੇ ਜਾਂਦੇ ਰਹੇ? ਹਾਂਜੀ, ਮੈਂ ਪਟਕਾ ਬੰਨ੍ਹਦਾ ਸੀਗਾ। ਜਦੋਂ ਫਿਰ ਮੈਂ 9ਵੀਂ ਵਿੱਚ ਦਸਤਾਰ ਬੰਨ੍ਹਣੀ ਸ਼ੁਰੂ ਕੀਤੀ, ਮਿਡਲ ਸਕੂਲ 'ਚ ਪਟਕਾ ਬੰਨ੍ਹਿਆ ਤੇ 9ਵੀਂ ਵਿੱਚ ਦਸਤਾਰ ਬੰਨ੍ਹਣੀ ਸ਼ੁਰੂ ਕੀਤੀ, which I think in my opinion a little late ਸੀਗਾ, right? I should have started ਥੋੜਾ earlier. I think ਮੈਂ encourage ਕਰਦਾ ਹੁੰਦਾ ਜਿੰਨੇ ਵੀ ਜਿਨ੍ਹਾਂ ਦੇ ਜਵਾਕ ਨੇ ਉਹਨਾਂ ਨੂੰ, ਰਾਈਟ, ਉਹਨਾਂ ਨੂੰ early start ਕਰੋ ਤਾਂ ਕਿ ਥੋੜਾ ਈਜ਼ੀਅਰ ਹੋਊਗਾ ਤੁਹਾਨੂੰ ਟ੍ਰਾਂਜੀਸ਼ਨ ਕਰਨਾ। ਸੋ ਸਾਰੇ ਹਾਈ ਸਕੂਲ ਵਿੱਚ ਮੈਂ ਦਸਤਾਰ ਬੰਨ੍ਹੀ, ਤੇ ਉੱਥੇ ਫਿਰ ਜਿਹੜੇ ਲੋਕਲ ਜਿਹੜੇ
ਸਟੂਡੈਂਟ ਬਾਡੀ ਇਲੈਕਸ਼ਨਾਂ ਹੁੰਦੀਆਂ ਉਹ ਵੀ ਲੜਦਾ ਰਿਹਾ, ਸਪੋਰਟਸ ਪਾਰਟਿਸਿਪੇਸ਼ਨ ਕੀਤੀਆਂ, ਸਾਰਾ ਕੁਝ ਕੀਤਾ। ਸੋ ਕੋਈ ਪ੍ਰੋਬਲਮ। ਦੀ ਅਦਰ ਫੈਕਟਰ ਇਜ਼ ਮੈਂ ਸਿਆਟਲ ਸੀਗਾ, ਰਾਈਟ। ਸਿਆਟਲ ਕਾਫੀ ਸਪੋਰਟਿਵ ਇਲਾਕਾ ਹੈ। ਠੀਕ ਹੈ। ਤੁਸੀਂ ਮਤਲਬ ਰਾਈਟ ਅਰਾਊਂਡ 9/11 ਤੋਂ ਬਾਅਦ ਦੇ ਵਿੱਚ ਇੱਥੇ ਆਉਂਦੇ ਆ, ਉਹ ਉਸ ਟਾਈਮ ਉਹ ਇੱਕ ਮਾਹੌਲ ਜਿਹਾ ਬਣਿਆ ਪਿਆ ਸੀ। ਕੀ ਤੁਹਾਨੂੰ ਵੀ ਉਸ ਦਾ ਜਿਹੜਾ ਬੈਕਲੈਸ਼ ਜਾਂ ਕੋਈ ਬੁਲਿੰਗ ਜਾਂ ਇੱਦਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ? ਮੈਂ ਰਿਫਲੈਕਟ ਕਰ ਰਿਹਾ ਮੇਰੇ ਐਕਸਪੀਰੀਅੰਸ ਦੇ, ਜਦੋਂ ਕਿਉਂਕਿ ਉਸ ਵੇਲੇ ਮੈਂ 8ਵੀਂ 'ਚ ਸੀਗਾ 9/11 ਜਦੋਂ 2001 ਹੋਇਆ। ਤੇ ਅਗੇਨ ਆਈ ਥਿੰਕ ਸ਼ਾਇਦ ਸਿਆਟਲ ਇਲਾਕੇ ਹੋਣ ਕਰਕੇ ਮੈਂ ਉੱਥੇ ਇੰਨਾ ਮੈਨੂੰ ਫੀਲ ਨਹੀਂ ਹੋਇਆ, ਓਨੈਸਟਲੀ। ਇੰਨਾ ਮੈਨੂੰ ਇੰਪੈਕਟ ਨਹੀਂ ਹੋਇਆ। ਇੱਕ ਦੋ ਇੰਸੀਡੈਂਟ ਮੈਨੂੰ ਚੇਤੇ ਆਉਂਦੇ ਨੇ ਜਿਹੜੇ ਹਾਈ ਸਕੂਲ 'ਚ ਸੀਗੇ, ਰਾਈਟ। ਪਰ ਉਹ ਇਨ ਰਿਐਲਿਟੀ ਉਹ ਇੱਦਾਂ ਨਹੀਂ ਕਹਿ ਸਕਦੇ ਵੀ ਉਹ ਕਿਤੇ ਰੇਸ ਬੇਸ ਸੀਗੇ। ਉਹ ਜਿਹੜੇ ਯੰਗ ਕਿਡਸ ਜੋ ਇੱਕ ਦੂਜੇ ਨੂੰ ਕਰਦੇ ਹੁੰਦੇ, ਰਾਈਟ, ਉਹ ਸੀਗਾ, ਰਾਈਟ। ਸੋ ਆਈ ਡੋਂਟ ਥਿੰਕ, ਅਗੇਨ ਮੈਂ ਇਸ ਆਪਣੇ ਨੂੰ ਲੱਕੀ ਸਮਝਦਾ ਵੀ ਮੈਨੂੰ ਇੱਦਾਂ ਇਹ ਫੇਸ ਨਹੀਂ ਕਰਨਾ ਪਿਆ, ਐਟ ਲੀਸਟ ਆਫਟਰ 9/11। ਨਹੀਂ, ਚਲੋ ਦੈਟਸ ਗੁੱਡ। ਅੱਛਾ, ਤੁਸੀਂ ਜਿੱਦਾਂ ਤੁਸੀਂ ਆਪਣੇ ਸਕੂਲਿੰਗ ਦੇ ਦੌਰਾਨ ਦਸਤਾਰ ਸਜਾਉਂਦੇ ਰਹੇ, ਪੱਗ ਬੰਨ੍ਹਦੇ ਰਹੇ, ਪਟਕਾ ਬੰਨ੍ਹਦੇ ਰਹੇ, ਇੱਕ ਸਿੱਖ ਦੇ ਤੌਰ ਦੇ ਉੱਤੇ ਵਿਚਰੇ। ਅੱਜ ਦੇ ਯੁੱਗ ਦੇ ਵਿੱਚ ਜਿਹੜੇ ਨਿਆਣੇ ਇਸ ਟਾਈਮ ਇਸੇ ਕੰਡੀਸ਼ਨ 'ਚ ਆ, ਉਹਨਾਂ ਨੂੰ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ? ਕੀ ਜਿਹੜਾ ਉਹਨਾਂ ਨੂੰ ਨਾਲ ਦੇ ਨਾਲ ਇਹ ਕਹਿਣਾ ਚਾਹੁੰਦੇ? ਆਈ ਥਿੰਕ ਸਭ ਤੋਂ ਮੇਨ ਪੁਆਇੰਟ ਜਿਹੜਾ ਮੈਂ ਮੇਕ ਕਰਦਾ ਨਾ ਵੀ ਇਹ ਇਟਸ ਅ ਬਿਗ ਰਿਸਪੌਂਸਿਬਿਲਿਟੀ, ਰਾਈਟ। ਅੰਡਰਸਟੈਂਡ ਦ ਰਿਸਪੌਂਸਿਬਿਲਿਟੀ, ਰਾਈਟ। ਐਂਡ and certainly ਜਿਵੇਂ ਤੁਸੀਂ grow up ਹੁੰਦੇ ਹੋ, as you age you understand ਪੱਗ ਦਾ ਮੀਨਿੰਗ, ਥੋੜੀ ਪਹਿਚਾਣ ਦਾ ਮੀਨਿੰਗ, ਸਿੱਖੀ ਦੀ ਪਹਿਚਾਣ ਦਾ ਮੀਨਿੰਗ, right? So you'll learn, but focus on that and focus on living with pride, right? ਅਕਸਰ ਆਪਣੇ I think sometimes it's a ਜਵਾਕਾਂ ਨੂੰ ਕਈ ਵਾਰੀ ਮਨ ਤੇ ਭਾਰ ਹੁੰਦਾ ਜਾਂ obligation ਬਣ ਜਾਂਦੀ ਹੈ, right? Instead of that, it's an opportunity, right? ਮੈਂ ਅਕਸਰ ਦੇਖਿਆ ਵੀ ਜਦੋਂ ਮੈਂ 2015 ਤੋਂ ਬਾਅਦ ਪੱਗ ਸ਼ੁਰੂ ਕੀਤੀ ਬੰਨਣੀ, ਤੇ ਉਦੋਂ ਪਹਿਲਾਂ 2015 ਤੋਂ ਪਹਿਲਾਂ ਆਰਮੀ ਵਿੱਚ ਹੀ ਇੱਕ ਸਾਈਕੋਲੋਜੀਕਲ ਡਿਫਰੈਂਸ ਮੈਂ ਨੋਟਿਸ ਕੀਤਾ ਆਪਣੇ 'ਚ, ਜਿਹਦੇ ਨਾਲ ਮੈਂ ਕੰਪੈਲ ਹੋਇਆ ਕਿ ਆਈ ਐਮ ਰੈਪਰੈਜ਼ੈਂਟਿੰਗ ਸਮਥਿੰਗ ਬਿਗਰ ਦੈਨ ਮਾਈਸੈਲਫ, ਰਾਈਟ। ਮੇਰੇ ਜੋ ਮੈਂ ਹੈਗਾ, ਮੈਂ ਇੱਕ ਇੰਡੀਵਿਜੂਅਲ ਨਹੀਂ ਗਾ, ਮੈਂ ਕੁਛ ਬੜਾ ਰੈਪਰੈਜ਼ੈਂਟ ਕਰ ਰਿਹਾ ਪੱਗ ਬੰਨ੍ਹ ਕੇ। ਸੋ ਉਹ ਮੇਰੀ ਓਬਲੀਗੇਸ਼ਨ, ਮੇਰੀ ਰਿਸਪੌਂਸਿਬਿਲਿਟੀ ਉਦੋਂ ਬੜੀ ਹੈ। ਤੇ ਉਹਦੇ ਨਾਲ ਉਹ ਜਿਹੜਾ ਮੈਂ ਗੁੱਡ ਪ੍ਰੈਸ਼ਰ ਕਹਿੰਦੇ ਇਹਨੂੰ, ਮੈਂ ਉਹ ਗੁੱਡ ਪ੍ਰੈਸ਼ਰ ਜਿਹੜਾ ਹੈ ਜਾਂ ਗੁੱਡ ਮੈਂਡੇਟ ਮੇਰੇ ਆਪਣੇ ਸੈਲਫ ਇੰਪੋਜ਼ ਕੀਤੀ ਜਿਹੜੀ, ਉਹਦੇ ਨਾਲ ਮੈਂ ਨੋਟਿਸ ਕੀਤਾ ਵੀ ਮੇਰੀ ਪਰਫਾਰਮੈਂਸ ਬੈਟਰ ਹੋਈ, ਰਾਈਟ। ਮੈਨੂੰ ਐਂ ਸੀਗਾ ਵੀ ਹਰੇਕ ਕੰਮ ਵਿੱਚ ਮੈਂ ਵਧੀਆ ਪਰਫਾਰਮ ਕਰਨਾ। ਤਾਂ ਮੈਂ ਪਹਿਲਾਂ ਨਹੀਂ ਸੀਗਾ ਇੱਦਾਂ, ਰਾਈਟ। ਮੈਨੂੰ ਪਹਿਲਾਂ ਵੀ ਸੀਗਾ, ਪਰ ਉਹ ਐਕਸਟਰਾ ਜਿਵੇਂ ਮੋਟੀਵੇਸ਼ਨ ਹੋ ਗਿਆ ਜਦੋਂ ਮੈਂ ਪੱਗ ਬੰਨ੍ਹਦਾ ਸੀਗਾ, ਪੱਗ ਬੰਨ੍ਹਣੀ ਸ਼ੁਰੂ ਕੀਤੀ, ਰਾਈਟ। ਸੋ ਮੈਂ ਅੱਜ ਕੱਲ੍ਹ ਦੇ ਜਵਾਕ ਨੇ ਉਹਨਾਂ ਨੂੰ ਵੀ ਇਹੀ ਕੰਪੈਲ ਕਰਦਾ ਜਾਂ ਇਹੀ I guess request ਕਰਦਾ, and see it as an opportunity ਕਿ ਤੁਸੀਂ ਕੁਛ you're representing something bigger, and see how it will motivate you to perform better. ਸੋ ਜਿੱਦਾਂ ਤੁਸੀਂ ਕਿਹਾ ਵੀ ਇਤਿਹਾਸ ਦੇ ਨਾਲ ਵੀ ਜਾਣੂ ਰਹੇ, ਉਹ ਸਾਰੀਆਂ ਚੀਜ਼ਾਂ, ਇਹ ਰਿਸਪੌਂਸਿਬਿਲਿਟੀ ਵੀ ਸਮਝਦੇ ਰਹੇ ਆ। ਅਕਸਰ ਆਪਾਂ ਇਸ ਨੂੰ ਕਿੰਗ ਕਰਾਊਨ ਜਿਹੜਾ ਉਹ ਆਖਦੇ ਹਾਂ ਵੀ ਆਪਣੇ ਦਸਤਾਰ ਇਸ ਤਰੀਕੇ ਦੇ ਨਾਲ ਆ। ਕੀ ਸਕੂਲਿੰਗ ਦੇ ਦੌਰਾਨ ਜਾਂ ਉਸ ਦੇ ਦਰਮਿਆਨ ਕੋਈ ਇੱਦਾਂ ਦਾ ਵਕਤ ਆਇਆ ਸੀਗਾ? ਕਿਉਂਕਿ ਬਹੁਤ ਵਾਰੀ ਆਪਾਂ ਇਹ ਦੇਖਦੇ ਵੀ ਲੋਕ ਇੱਕ ਈਜ਼ੀ ਵੇ ਆਊਟ ਜਿਹੜਾ ਉਹ ਲੈ ਲੈਂਦੇ ਆ ਵੀ ਮੈਂ ਆਪਣੇ ਸਿਰ 'ਤੇ ਕਾਹਤੇ ਭਾਰ ਲਵਾਂ, ਮੈਨੂੰ ਕੀ ਲੋੜ ਪਈ ਹੈ ਇਸ ਚੀਜ਼ ਕਰਨ ਦੇ ਲਈ। ਤੁਹਾਨੂੰ ਉਸ ਦੌਰਾਨ ਕੀ ਚੀਜ਼ ਮੋਟੀਵੇਟ ਕਰਦੀ ਰਹੀ ਵੀ ਨਹੀਂ, ਆਮ ਗੋਇੰ ਟੂ ਡੂ ਦਿਸ, ਵੀ ਮੈਂ ਦਸਤਾਰ ਸਜਾ ਕੇ ਹੀ ਜਿਹੜਾ ਉਹ ਕਰਨਾ ਆ, ਮੈਂ ਪਟਕਾ ਬੰਨ੍ਹ ਕੇ ਹੀ ਸਕੂਲ ਜਾਣਾ ਜਾਂ ਦਸਤਾਰ ਜਿਹੜੀ ਉਹ ਸਜਾਉਣੀ ਆ? ਵਾਟ ਕੈਪਟ ਯੂ ਗੋਇੰਗ? ਓਨੈਸਟਲੀ ਮੈਂ ਆਪ ਨੂੰ ਕਾਫੀ ਲੱਕੀ ਸਮਝਦਾ ਕਿ ਜਿਹੜਾ ਮੇਰੀ ਫੈਮਿਲੀ, ਮੇਰੇ ਪੇਰੈਂਟਸ ਜਾਂ ਮੇਰੇ ਚਾਚੇ ਤਾਏ, ਚਾਚੇ ਭੂਆ ਮਾਮੇ, ਰਾਈਟ, ਮਾਸੀਆਂ, ਬਹੁਤ ਲੱਕੀ ਕੰਸੀਡਰ ਕਰਦਾ ਕਿਉਂਕਿ ਉਹਨਾਂ ਦੀ ਕਾਫੀ they've always been very supportive, right? ਤੇ ਸੋ ਆਈ ਥਿੰਕ ਜਦੋਂ ਤੁਸੀਂ ਉਹ ਪਰਿਵਾਰ ਦਾ ਮਾਹੌਲ ਹੁੰਦਾ ਆ, it helps you hold it together, certainly. ਇਹਦਾ ਕਾਫੀ
ਬੜਾ ਫੈਕਟਰ ਹੋਇਆ that kept me going. The other one is again ਜਿਹੜਾ ਤੁਸੀਂ ਛੋਟੇ ਹੁੰਦੇ ਤੋਂ ਤੁਸੀਂ ਸਟੋਰੀਆਂ ਸੁਣਦੇ ਆਉਂਦੇ ਹੋ, ਰਾਈਟ? I would encourage parents ਕਿ ਤੁਸੀਂ ਆਪਣੇ ਜਵਾਕਾਂ ਨੂੰ, it's never too early to share ਜਿਹੜੀਆਂ start ਸਿੱਖ ਇਤਿਹਾਸ ਦੀਆਂ, ਸਿੱਖਾਂ ਦੀਆਂ ਸਟੋਰੀਆਂ। ਕਈ ਵਾਰੀ ਆਪਾਂ ਸ਼ਾਈ ਵੇ ਕਰ ਜਾਂਦੇ ਹਾਂ ਵੀ ਹਾਂ ਵੀ ਭਾਈ ਬੱਚੇ ਦੇ ਮਨ ਤੇ ਬੋਝ ਨਹੀਂ ਪਾਉਣਾ, ਰਾਈਟ? Trust me, right? ਜਿੰਨਾ ਤੁਸੀਂ again this is my personal take on it is ਕਿ ਜਿੰਨਾ ਤੁਸੀਂ ਜਵਾਕ ਨੂੰ ਕਰੜਾ ਕਰੋਗੇ earlier age ਤੇ the more firm they can be in later on in their life. So it's easier, ਬਾਅਦ ਦੇ ਵਿੱਚ ਸੌਖਾ ਰਹਿੰਦਾ ਬੰਦਾ, ਸੌਖਾ ਰਹਿੰਦਾ ਬੰਦਾ, ਜਿਵੇਂ ਆਪਣਾ ਪੱਕਾ ਆਪਣੇ ਵੈਲਿਊਜ਼ ਤੇ, ਰਾਈਟ, ਉਹ ਪੱਕਾ ਹੋ ਜਾਂਦਾ। ਦਿਸ ਇਜ਼ ਵੈਰੀ ਇੰਪੋਰਟੈਂਟ। ਆਈ ਥਿੰਕ ਇਹ ਲੈਕ ਕਰ ਰਹੀ ਸੋਸਾਇਟੀ ਦੇ ਵਿੱਚ ਹੀ ਓਵਰਆਲ। ਆਪਾਂ ਦੇਖ ਰਹੇ ਹਾਂ ਵੀ ਲੋਕ ਵੈਲਿਊਜ਼ ਤੋਂ ਬਹੁਤ ਲੈਕ ਕਰ ਰਹੇ, ਦੇ ਜਸਟ ਸਟਾਰਟ ਟੂ ਲੇਟ। I think so. ਅਕਸਰ ਆਪਣੇ ਕਹਿ ਦਿੰਦੇ ਆ ਵੀ I'm at the beginning of my Sikh journey, which is nothing wrong with that. ਠੀਕ ਹੈ, ਪਰ start that Sikh journey, start that education, start that stories, value system at a very young age, right? When they're 5, when they're 6 years old. ਕਿਉਂਕਿ I think ਕਈ ਵਾਰੀ ਸਿੱਖੀ ਵਿੱਚ ਆਪਣੇ ਇਹ ਵੀ ਹੋ ਜਾਂਦਾ, ਜਾਂ ਕਈ ਪੇਰੈਂਟਸ ਇੱਦਾਂ ਵੀ ਸੋਚਦੇ ਨੇ ਇਹ ਇੱਕ ਤਰ੍ਹਾਂ ਦਾ ਐਕਸਟਰਾ ਹੈ। ਜਿਵੇਂ ਨਾ ਆਪਾਂ ਜਵਾਕ ਸੰਡੇ ਸਕੂਲ ਐਕਸਟਰਾ ਜਾਂਦੇ ਨੇ, ਜਿਹੜੀ ਮੇਨ ਪੜ੍ਹਾਈ ਤਾਂ ਮੰਡੇ ਫਰਾਈਡੇ ਸਮਝਦੇ ਨੇ, ਉਹ ਜਿਹੜੀ ਐਕਸਟਰਾ ਸੰਡੇ ਸਕੂਲ ਹੈ ਉਹ ਐਕਸਟਰਾ ਹੈ, ਰਾਈਟ? ਇਨ ਰਿਐਲਿਟੀ ਜਿਹੜੇ ਸਿੱਖ ਵੈਲਿਊ ਨੇ, ਜਿਨ੍ਹਾਂ ਨਾਲ ਤੁਸੀਂ ਜਵਾਕ ਨੂੰ ਆਪਾਂ ਨੂੰ ਕਰੜਾ ਕਰਨਾ, ਜਿਹਨਾਂ ਨੂੰ ਉਹਨਾਂ ਨੂੰ ਖੜਨ ਜੋਗਾ ਕਰਨਾ, ਉਹ ਵੈਲਿਊਜ਼ ਐਕਸਟਰਾ ਨਹੀਂ ਗੀਆਂ। ਉਹ ਵੈਲਿਊਜ਼ ਨੇ ਹੀ ਉਸ ਥੋੜੇ ਜਵਾਕ ਨੂੰ ਸਕਸੈਸਫੁਲ ਕਰਨਾ, ਭਾਵੇਂ ਡਾਕਟਰ ਹੋਵੇ, ਭਾਵੇਂ ਇੰਜੀਨੀਅਰ ਹੋਵੇ, ਐਂਡ ਸਰਟਨਲੀ ਫੌਜ ਵਿੱਚ, ਰਾਈਟ? ਸੋ ਡੋਂਟ ਥਿੰਕ ਕਿ ਇਹ ਇੱਕ ਨਾਈਸ ਟੂ ਹੈਵ ਹੈ। ਸਿੱਖ ਵੈਲਿਊਜ਼ ਅਕਸਰ ਕਈ ਵਾਰੀ ਆਪਣੇ ਪੇਰੈਂਟਸ ਕਹਿੰਦੇ ਨੇ ਨਾਈਸ ਟੂ ਹੈਵ ਹੈ, ਰਾਈਟ? ਇਟਸ ਨਾਟ ਨਾਈਸ ਟੂ ਹੈਵ। ਥੀਸ ਆਰ ਦ ਵੈਲਿਊਜ਼ that are going to make them be a strong leader in corporate America or in the army. So that's the foundation. Absolutely, right? ਮੈਂ ਇਹ ਨਹੀਂ ਕਹਿੰਦਾ ਵੀ ਇਕੱਲੇ certainly ਹਰੇਕ ਧਰਮ ਹੈਗਾ, ਰਾਈਟ? ਤੇ every ਧਰਮ ਦੀਆਂ ਆਪਣੀਆਂ ਵੈਲਿਊ ਸਿਸਟਮ ਹੈਗੀਆਂ ਨੇ, ਰਾਈਟ? and what I'm saying is ਆਪਣੇ ਕੋਲ ਤਾਂ already template ਹੈਗਾ, ਆਪਣੇ ਕੋਲ ਤਾਂ ਬੇਸਿਕ ਬਹੁਤ ਵਧੀਆ ਫਾਊਂਡੇਸ਼ਨ ਹੈਗੀ ਹੈ, ਜਿਹੜੀ ਆਪਾਂ ਆਪਣੇ ਜਵਾਕਾਂ ਨੂੰ ਜਾਂ ਆਪਣੀ ਕਮਿਊਨਿਟੀ ਵਿੱਚ ਇੰਪੋਜ਼ ਕਰ ਸਕਦੇ ਹਾਂ, ਜਾਂ ਕਮਿਊਨੀਕੇਟ ਕਰ ਸਕਦੇ ਹਾਂ, ਤਾਂ ਕਿ ਅਗੇਨ ਉਹ ਦੁਨੀਆ ਨੂੰ ਫੇਸ ਕਰਨ with confidence. ਸੋ ਬਿਲਕੁਲ। ਸੋ ਤੁਸੀਂ ਇਹ ਮੰਨਦੇ ਆ ਵੀ ਜਿਹੜਾ ਧਰਮ ਆ, ਰਿਲੀਜਨ ਆ, ਜਿਹੜਾ ਸਿੱਖੀ ਆ, ਉਸਨੇ ਤੁਹਾਨੂੰ ਜਿੱਥੇ ਤੁਸੀਂ ਅੱਜ ਆ, ਜਿਸ ਮੁਕਾਮ ਤੇ ਤੁਸੀਂ ਇੱਥੇ ਆ, ਵੀ ਉੱਥੇ ਤੱਕ ਪਹੁੰਚਣ 'ਚ ਬਹੁਤ ਵੱਡਾ ਰੋਲ ਨਿਭਾਇਆ? ਹਾਂਜੀ, ਐਬਸੋਲੂਟਲੀ। ਜਦੋਂ ਮੈਂ ਅਫਗਾਨਿਸਤਾਨ 'ਚ ਸੀਗਾ, ਰਾਈਟ, ਜਦੋਂ ਰਾਊਟ ਕਲੀਅਰ ਕਰਨੀ, IEDs ਨੂੰ ਲੱਭਣਾ, ਰਾਈਟ, ਤੇ ਜਦੋਂ ਸਿਗਨੀਫਿਕੈਂਟ ਇਵੈਂਟ ਹੋਣੇ, ਰਾਈਟ, 2006 ਤੋਂ ਲੈ ਕੇ ਮੈਂ ਅਫਗਾਨਿਸਤਾਨ ਗਿਆ 2012 ਵਿੱਚ। 2006 ਤੋਂ ਲੈ ਕੇ ਸਾਨੂੰ ਟ੍ਰੇਨਿੰਗ ਚੱਲਦੀ ਸੀ ਵੀ ਹਾਂ ਵੀ ਜਿਵੇਂ ਅਕੈਡਮੀ ਵੈਸਟ ਪੁਆਇੰਟ, ਸਾਨੂੰ ਪਤਾ ਸੀ ਵੀ ਅਸੀਂ ਕੰਬੈਟ ਵਿੱਚ ਲੀਡਰਸ਼ਿਪ ਕਰਨੀ, ਕੰਬੈਟ ਵਿੱਚ ਪਲਟੂਨ ਲੀਡਰ ਬਣਨਾ, ਰਾਈਟ? So you've been training for 6 years, right? 2006 ਤੋਂ ਲੈ ਕੇ 2012 ਜਦੋਂ ਮੈਂ ਡਿਪਲੋਏ ਕੀਤਾ, ਵੀ ਉਹ ਕੰਬੈਟ ਲੀਡਰਸ਼ਿਪ ਲਈ ਟ੍ਰੇਨ ਕਰਦੇ ਹੋ। ਪਰ ਇਨ ਰਿਐਲਿਟੀ ਜਦੋਂ ਬੁਲਟਾਂ ਆਉਣੀਆਂ ਸ਼ੁਰੂ ਹੁੰਦੀਆਂ ਨੇ, ਜਦੋਂ ਗੋਲੀਆਂ ਤੁਹਾਡੇ ਸਾਹਮਣੇ ਆਉਣੀਆਂ ਸ਼ੁਰੂ ਹੁੰਦੀਆਂ ਨੇ, ਰਾਈਟ, ਮੇਰਾ ਆਪਣਾ ਬਿਲੀਫ ਹੈ ਕਿ ਮੈਨੂੰ ਇੱਕ ਸਿੱਖੀ ਨੇ ਹੀ ਮੈਨੂੰ ਉਹਦੇ ਲਈ ਤਿਆਰ ਕੀਤਾ। ਸਰਟਨਲੀ ਜਿਹੜੇ ਉਹ 6 ਸਾਲ ਦੀ ਤਿਆਰੀ ਹੋਈ ਹੈ, that was helpful, definitely, ਪਰ ਇੱਕ ਮੈਨੂੰ ਸਿੱਖੀ ਨੇ ਹੀ ਉਹ ਖੜਨ ਜੋਗਾ ਕੀਤਾ ਜਦੋਂ when bullets start flying, and then when ਜਦੋਂ things don't go as planned, ਜਦੋਂ ਤੁਹਾਨੂੰ ਐਂ ਹੁੰਦਾ ਵੀ ਅੱਜ ਕੰਮ ਸਹੀ ਨਹੀਂ ਹੋਇਆ, ਸੂਤ ਨਹੀਂ ਹੋਇਆ, ਰਾਈਟ, ਕੰਬੈਟ ਵਿੱਚ, ਉਦੋਂ ਫਿਰ ਤੁਸੀਂ ਕਿਵੇਂ ਰਿਕਵਰ ਕਰਦੇ ਹੋ, ਕਿਵੇਂ ਉਹਨੂੰ ਪਿਕਅਪ ਕਰਦੇ ਹੋ, ਕਿਵੇਂ ਉਹਨੂੰ ਦੁਬਾਰਾ ਹੌਸਲਾ ਕਰਕੇ ਦੁਬਾਰਾ ਖੜਨ ਜੋਗੇ ਹੁੰਦੇ ਹੋ, ਉਹ ਵੀ ਸਿੱਖੀ ਦੀ ਦੇਣ ਹੈ। ਠੀਕ ਹੈ। ਤੇ ਫਿਰ ਮੁੜ ਕੇ ਗੋ ਅਹੈਡ। ਐਂਡ ਦੈਨ ਥੋੜਾ ਮੈਂ ਇੱਕ ਹੋਰ ਇਵੈਂਟ ਮੈਨੂੰ ਚੇਤਾ ਵੀ ਜਦੋਂ ਮੈਂ ਰੇਂਜਰ ਸਕੂਲ ਸੀਗਾ, ਰੇਂਜਰ ਸਕੂਲ ਕਾਫੀ ਟਫ ਦੂਜਾ ਆ, ਟਫ ਟ੍ਰੇਨਿੰਗ ਸਕੂਲ ਹੈ ਆਰਮੀ ਦਾ, ਤੇ ਉੱਥੇ ਤੁਹਾਨੂੰ ਕਾਫੀ
you have to walk long distances, ਕਾਫੀ ਭਾਰ ਚੱਕਣਾ ਪੈਂਦਾ ਤੇ ਤੁਹਾਨੂੰ ਸਲੀਪ ਘੱਟ ਮਿਲਦੀ ਔਨ ਐਵਰੇਜ ਤੁਹਾਨੂੰ 3-4 ਘੰਟੇ ਰਾਤ ਨੂੰ ਸਲੀਪ ਮਿਲੇ ਫॉर 60 days ਰਾਈਟ ਤੇ ਤੁਹਾਨੂੰ ਫੂਡ ਘੱਟ ਮਿਲਦਾ ਰਾਈਟ ਸੋ ਕਾਫੀ ਟਫ ਟ੍ਰੇਨਿੰਗ ਸਕੂਲ ਹੈ ਤੇ ਉੱਥੇ ਮੈਨੂੰ ਡਿਸਟਿੰਕਟਲੀ ਚੇਤਾ ਉਹਦਾ ਮਾਊਂਟੇਨਸ ਫੇਜ਼ ਹੈ ਮਾਊਂਟੇਨਸ ਫੇਜ਼ ਵਿੱਚ ਮੀਂਹ ਪੈ ਰਿਹਾ ਸੀਗਾ ਤੇ ਉਹ ਜਿਹੜੇ ਸਾਡੇ ਟ੍ਰੇਨਿੰਗ ਕਰਦੇ ਸੀਗੇ ਕਾਫੀ ਠੰਡ ਸੀ ਆਈ ਥਿੰਕ ਨਵੰਬਰ ਦੀ ਗੱਲ ਹੈ ਮਾਊਂਟੇਨ ਵਿੱਚ ਨਵੰਬਰ ਵਿੱਚ ਠੰਡ ਹੁੰਦੀ ਹੈ ਤੇ ਉਹ ਜਿਹੜੇ ਟ੍ਰੇਨਿੰਗ ਕਰਦੇ ਸੀਗੇ ਉਹ ਕਹਿੰਦੇ ਤੁਸੀਂ ਜੈਕਟਾਂ ਜੂਕਟਾਂ ਨਹੀਂ ਪਾਉਣੀਆਂ ਸਿਰਫ ਟੀ-ਸ਼ਰਟਾਂ 'ਚ ਰਹਿਣਾ ਰਾਈਟ ਤੁਸੀਂ ਟੀ-ਸ਼ਰਟਾਂ ਵਿੱਚ ਮੀਂਹ ਪੈ ਰਿਹਾ ਤੇ ਤੁਸੀਂ ਉੱਥੇ ਸਿਕਿਉਰਿਟੀ ਪੁੱਲ ਕਰ ਰਹੇ ਹੋ ਤੇ ਤੁਸੀਂ ਅਣੀਂਦੇ ਹੋ ਰਾਈਟ ਮੈਨੂੰ ਡਿਸਟਿੰਕਟਲੀ ਚੇਤਾ ਆ ਵੀ ਮੈਂ ਆਪਣੇ ਆਪ ਨੂੰ ਉਹ ਵਿਜ਼ੂਅਲ ਐਸਕੇਪ ਕੀਤਾ ਕਿ ਮੈਂ ਇਮੈਜਿਨ ਕੀਤਾ ਕਿਉਂਕਿ ਮੈਂ ਰੈਂਟਨ ਗੁਰੂ ਘਰ ਵਾਸ਼ਿੰਗਟਨ ਸਟੇਟ ਸਿਆਟਲ ਰੈਂਟਨ ਗੁਰਦੁਆਰਾ ਸਾਹਿਬ ਹੈ ਰਾਈਟ ਉੱਥੇ ਮੈਂ ਜਾਂਦਾ ਸੀਗਾ ਰਾਈਟ ਸੋ ਮੇਰੇ ਜਿਹੜਾ ਪੀਸਫੁਲ ਪਲੇਸ ਸੀਗੀ ਮੇਰੇ ਮਾਈਂਡ ਵਿੱਚ ਉਹ ਜਿਹੜੀ ਐਨੀ ਮਿਜ਼ਰੇਬਲ ਸਿਚੁਏਸ਼ਨ ਨੂੰ ਐਸਕੇਪ ਕਰਨ ਲਈ ਮੈਂ ਐਸਕੇਪ ਕੀਤਾ ਕਿ ਮੈਂ ਗੁਰੂ ਘਰ ਬੈਠਾ that was my escape and that was very helpful to me ਸੋ ਦਿਸ ਟੈਲਸ ਯੂ ਵੀ ਜਿਹੜੀਆਂ ਜੜ੍ਹਾਂ ਆ ਜਿਹੜੇ ਰੂਟ ਆ ਉਹ ਬੰਦੇ ਦੇ ਕਿੱਥੇ ਜਿਹੜੇ ਉਹ ਜੁੜੇ ਆ ਸੋ ਲੈਟਸ ਗੋ ਬੈਕ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਹੁਣ ਅੱਗੇ ਵੀ ਚੱਲੀਏ ਪਿੱਛੇ ਵੀ ਚੱਲੀਏ ਸਾਰਾ ਕੁਛ ਆਪਾਂ ਨਾਲ ਨਾਲ ਜਿਹੜਾ ਉਹ ਕਰਨਾ ਆ ਸਿਮਰਪਾਲ ਸਿੰਘ ਜੀ ਹੁਣ ਜਦੋਂ ਤੁਸੀਂ ਵੈਸਟ ਪੁਆਇੰਟ ਦੇ ਵਿੱਚ ਦਾਖਲਾ ਲੈ ਲਿਆ ਉਸ ਟਾਈਮ ਦੇ ਉੱਤੇ ਕੀ ਤੁਸੀਂ ਪੱਗ ਬੰਨ੍ਹਦੇ ਸੀ ਦਸਤਾਰ ਧਾਰੀ ਸੀਗੇ ਕਿੱਦਾਂ ਮਤਲਬ ਉਹ ਲੈਟਸ ਸਟਾਰਟ ਦਿਸ ਜਰਨੀ ਇਹ ਥੋੜ੍ਹੀ ਜਰਨੀ ਦੱਸੋ ਜਦੋਂ ਤੁਸੀਂ ਵੈਸਟ ਪੁਆਇੰਟ ਦੇ ਵਿੱਚ ਅਨਰੋਲ ਕਰ ਲਿਆ ਆਪਣੇ ਆਪ ਨੂੰ Yeah, certainly. Enroll ਜਦੋਂ ਮੈਨੂੰ ਐਡਮਿਸ਼ਨ ਮਿਲ ਗਈ ਆਈ ਥਿੰਕ ਇਹ ਗੱਲ ਹੈਗੀ ਹੈ ਮਾਰਚ 2006 ਦੀ ਗੱਲ ਹੈ ਕਿਉਂਕਿ ਅਕੈਡਮੀ ਦਾ ਜਿਹੜਾ ਸਾਲ ਸ਼ੁਰੂ ਹੁੰਦਾ ਨਵੇਂ ਭਰਤੀ ਹੁੰਦੇ ਆ ਉਹ ਜੂਨ ਜੁਲਾਈ 'ਚ ਹੁੰਦਾ ਰਾਈਟ ਸੋ ਇਹ ਮੈਨੂੰ ਐਡਮਿਸ਼ਨ ਦੀ ਜਿਵੇਂ ਵੀ ਹਾਂ ਵੀ ਮੈਨੂੰ ਐਡਮਿਸ਼ਨ ਮਿਲ ਗਈ ਹੈ ਇਹ ਮਾਰਚ 2006 ਦੀ ਤਕਰੀਬਨ ਗੱਲ ਹੈ ਤੇ ਜਦੋਂ ਉਹਨੂੰ ਐਡਮਿਸ਼ਨ ਮਿਲ ਗਈ ਉਦੋਂ ਬਾਅਦ ਫਿਰ ਇਹਨਾਂ ਨੇ ਇੱਕ ਜਿਹੜੇ ਜਿਹਨਾਂ ਨੂੰ ਐਕਸੈਪਟ ਕਰ ਲਿਆ ਉਹਨਾਂ ਦੀ ਮੀਟਿੰਗ ਕੀਤੀ ਰਾਈਟ ਤੇ ਉੱਥੇ ਫਿਰ ਮੈਨੂੰ ਇੱਕ ਮੇਜਰ ਨੇ ਦੱਸਿਆ ਵੀ ਹਾਂ ਵੀ ਤੈਨੂੰ ਤੂੰ ਦਾੜੀ ਕੇਸ ਨਹੀਂ ਰੱਖ ਸਕਦਾ ਰਾਈਟ ਮੋਰ ਲੈਸ ਕਾਫੀ ਲੰਮਾ ਕਨਵਰਸੇਸ਼ਨ ਸੀਗਾ ਤੇ ਮੈਂ ਕਿਹਾ ਵੀ well that's a problem right that's a problem this is who I am ਤੇ ਉਦੋਂ ਫਿਰ ਮੈਨੂੰ well this is I gotta figure this out and ਮੈਂ ਥੋੜੇ ਆਲੇ ਦੁਆਲੇ ਰੀਚ ਆਊਟ ਕਰਨ ਦੀ ਜਿੰਨਾ again immigrant family don't know a lot don't know a lot of people ਆਪਣੇ ਫੌਜੀ ਵੀ ਨਹੀਂ ਸੀ ਉਦੋਂ ਕੋਈ ਇੰਨੇ ਜ਼ਿਆਦਾ ਨਹੀਂ ਹੈ ਕੋਈ ਨਹੀਂ ਸੀਗਾ ਉਸ ਵੇਲੇ at least ਜਿਹੜਾ ਮੈਨੂੰ ਪਤਾ ਸੀ ਤੁਹਾਨੂੰ ਪਤਾ ਤੇ ਸੋ ਕੋਈ ਕਿਸੇ ਆਰਗੇਨਾਈਜੇਸ਼ਨ ਬਾਰੇ ਨਹੀਂ ਸੀ ਪਤਾ ਰਾਈਟ ਅਗੇਨ ਆਮ ਸ਼ੂਰ देयर ਮਾਈਟ ਹੈਵ ਬੀਨ ਪਰ ਮੈਨੂੰ ਨਹੀਂ ਸੀ ਪਤਾ ਤੇ ਥੋੜਾ ਬਹੁਤ ਲੋਕਲ ਰੀਚ ਆਊਟ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਹੱਥ ਪੱਲੇ ਨਹੀਂ ਪਿਆ ਕੁਛ ਓਕੇ ਤੇ ਫਿਰ ਮੈਨੂੰ ਅਗੇਨ ਮੈਂ ਪਹਿਲਾਂ ਰੈਫਰੈਂਸ ਕੀਤੀ ਵੀ ਮੇਰੀ ਫੈਮਿਲੀ ਬਹੁਤ ਸਪੋਰਟਿਵ ਹੈ ਰਾਈਟ ਸਰਟਨਲੀ ਉਹਨਾਂ ਦਾ ਮੈਂ ਉਹਨਾਂ ਨੂੰ ਇਹ ਡਿਸਕਸ ਕਰ ਲਿਆ ਸੀਗਾ ਵੀ ਹਾਂ ਵੀ I'm gonna go ਉੱਥੇ ਜਾਣਾ ਤੇ ਜਾ ਕੇ ਫਿਰ ਮੈਂ ਉਹਨਾਂ ਨੂੰ ਕਨਵਿੰਸ ਜਦੋਂ ਪਹਿਲੇ ਦਿਨ ਪਹੁੰਚੂਗਾ ਮੈਂ ਕਨਵਿੰਸ ਕਰਨਾ ਵੀ ਹਾਂ ਵੀ ਇਹ ਮੇਰੇ ਲਈ ਇੰਪੋਰਟੈਂਟ ਹੈ ਵੀ ਮੈਂ ਸਰਵ ਕਰਨਾ ਚਾਹੁੰਦਾ ਦਾੜੀ ਕੇਸਾਂ ਨਾਲ ਰਾਈਟ ਤੇ ਅਗੇਨ ਇੱਕ ਮੇਰੀ ਆਈ ਗੈਸ ਤੁਸੀਂ ਕਹਿ ਲਓ ਵੀ ਲਾਇਬਿਲਿਟੀ ਕਹਿ ਲਓ ਜਾਂ ਮੇਰਾ ਇੱਕ ਕਹਿ ਲਓ ਵੀ ਗੁੱਡ ਟ੍ਰੇਡ ਕਹਿ ਲਓ ਰਾਈਟ ਜਾਂ ਸਟਰੈਂਥ ਕਹਿ ਲਓ ਜਾਂ ਵੀਕਨੈਸ ਕਹਿ ਲਓ ਮੇਰੀ ਮੈਂ ਨਾਈਵ ਆਪਟਿਮਿਸਟ ਆ ਮੈਨੂੰ ਇਹ ਹੁੰਦਾ ਵੀ ਹਾਂ ਵੀ ਹੋ ਜਾਣਾ ਵਾਹਿਗੁਰੂ ਨੇ ਕਰ ਦੇਣਾ ਰਾਹ ਮਿਲ ਜਾਣਾ ਸਹੀ right so it's a good trait to have I would say it's a strength yeah sometimes it can you don't do your homework sometimes it can be a weakness ਮੈਨੂੰ ਇਹ ਦੇਖ ਲਓ ਵੀ ਇੰਨਾ ਮੈਨੂੰ ਵਿਸ਼ਵਾਸ ਸੀਗਾ ਆਪਣੇ ਤੇ ਵੀ ਹਾਂ ਵੀ ਇੱਕ 18 ਸਾਲ ਦੇ ਜਵਾਕ ਨੇ ਜਾ ਕੇ ਮੈਂ ਉੱਥੇ US ਮਿਲਟਰੀ ਦੀ ਪਾਲਿਸੀ ਚੇਂਜ ਕਰ ਦੇਣੀ ਹੈ ਪਹਿਲੇ ਦਿਨ ਜਾ ਕੇ ਪਰ I would say ਕਿ that's ਇਹ ਸਿੱਖੀ ਦੀ ਦੇਣ ਹੈ ਇਹ ਸਿੱਖੀ ਦੀ ਕੌਨਫੀਡੈਂਸ ਹੈ ਰਾਈਟ ਕਿ ਹਾਂ ਵੀ
ਬਿਕਾਜ਼ ਅਗੇਨ ਅਸੀਂ ਸਟੋਰੀਆਂ ਸੁਣਦੇ ਆਉਂਦੇ ਆ ਵੀ ਸਾਡੇ ਤੋਂ ਘੱਟ ਉਮਰਾਂ ਦੇ ਜਵਾਕਾਂ ਨੇ ਬਹੁਤ ਬੜੇ ਕੰਮ ਕੀਤੇ ਨੇ, ਰਾਈਟ ਸੋ that is the confidence you gain ਜਦੋਂ ਤੁਸੀਂ ਛੋਟੇ ਹੁੰਦੇ ਤੋਂ ਜਵਾਕਾਂ ਨੂੰ ਆਪਣੇ ਨੂੰ ਉਹ ਸਟੋਰੀਆਂ ਦੱਸਦੇ ਹੋ, ਉਹ ਸਟਰਗਲ ਸ਼ੇਅਰ ਕਰਦੇ ਹੋ। ਤੇ ਮੈਂ ਗਿਆ ਉੱਥੇ 2006 ਸਮਰ 'ਚ ਮੈਂ ਗਿਆ। ਉੱਥੇ ਮੈਂ ਇੱਕ ਦੋ ਮੇਜਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਹਾਂ ਵੀ ਆਹ ਏਦਾਂ ਗੱਲ ਹੈ, ਰਾਈਟ। ਉੱਥੇ ਜਦੋਂ ਤੁਸੀਂ ਸ਼ੋਅ ਅਪ ਕਰਦੇ ਹੋ ਦੇ ਵੈਰੀ ਕਾਫੀ ਤੁਹਾਨੂੰ ਜਿਵੇਂ ਹੇਜ਼ਿੰਗ, ਜਿਵੇਂ ਤੁਹਾਨੂੰ ਯੈਲ ਕਰਦੇ ਨੇ, ਕਾਫੀ ਹੇਜ਼ਿੰਗ ਹੈ, ਤੁਹਾਨੂੰ ਰਸ਼ ਕਰਦੇ ਨੇ, ਤੁਹਾਨੂੰ ਡਿਸਓਰੀਐਂਟੇਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਰਾਈਟ। ਇਟਸ ਤੇ ਉਹ ਸਟੇਸ਼ਨ ਤੋਂ ਸਟੇਸ਼ਨ ਲੈ ਕੇ ਜਾਈ ਜਾਣ। ਮੈਂ ਦੋ ਮੇਜਰਾਂ ਨਾਲ ਗੱਲ ਕੀਤੀ, ਮੈਨੂੰ ਆਸ ਸੀਗਾ ਵੀ ਉਹਨਾਂ ਨੂੰ ਸਮਝਾ ਕੇ ਉਹ ਆਉਣਗੇ ਵਾਪਸ, ਉਹ ਜਿਵੇਂ ਮੁੜ ਕੇ ਆਏ ਨਹੀਂ ਵਾਪਸ, ਰਾਈਟ। ਤੇ ਵਿਚ ਆਈ ਥਿੰਕ ਮੈਂ ਹੁਣ ਰਿਫਲੈਕਟ ਕਰਦਾ ਕਿ ਥੋੜਾ ਜਿਹਾ ਉਹਨਾਂ ਦੀ ਲੀਡਰਸ਼ਿਪ ਦਾ ਫੇਲੀਅਰ ਹੈ, ਰਾਈਟ। ਐਟਲੀਸਟ ਭਾਵੇਂ ਜਵਾਬ ਨਾ ਹੁੰਦਾ, ਐਟਲੀਸਟ ਉਹ ਰਿਸਪੌਂਸਿਬਿਲਿਟੀ ਹੁੰਦੀ ਸੀ ਵੀ ਆ ਕੇ ਮੈਨੂੰ ਦੱਸ ਤਾਂ ਦਿੰਦੇ ਜੇ ਉਹਨੇ ਮੇਰੀ ਗੱਲ ਸੁਣੀ ਸੀ, ਰਾਈਟ। ਸੋ ਵਿਚ ਜਦੋਂ ਮੈਂ ਲੇਟਰ ਸ਼ੇਅਰ ਕਰੂੰਗਾ, ਜਦੋਂ ਮੈਂ ਅਕੈਡਮੀ ਗਿਆ ਪੜ੍ਹਾਉਣ ਲਈ, ਮੈਂ 2020 ਤੋਂ 2022 ਚ ਮਿਲਟਰੀ ਅਕੈਡਮੀ ਮੈਂ ਪੜ੍ਹਾਇਆ, ਉਹ ਮੈਨੂੰ ਐਕਸਪੀਰੀਅੰਸ ਚੇਤਾ ਸੀਗਾ ਵੀ ਕਿਵੇਂ ਵੀ ਮੈਂ ਇੱਦਾਂ ਕਿਸੇ ਕੈਡੈਟ ਨੂੰ ਜੇ ਕੋਈ ਮੈਂ ਹੈਲਪ ਮੰਗੂਗਾ ਮੈਂ ਉਹਨੂੰ ਹੈਲਪ ਕਰਨੀ ਹੈ। ਪਰ ਐਨੀਵੇਜ਼ ਸੋ ਮੈਂ ਜਾਂਦਾ ਐਂਡ ਤੇ ਬਾਰਬਰ ਸ਼ਾਪ ਸੀਗੀ ਜਿੱਥੇ ਥੋੜਾ ਥੋੜਾ ਮਿਲਟਰੀ ਗਰੂਮਿੰਗ ਕਰਦੇ ਨੇ, ਗਰੂਮਿੰਗ ਕਰਦੇ। ਹਾਂ। ਸੋ I still think, again, ਮੈਂ reflect, I still think ਮੈਂ ਇੱਕ I chose a coward's way. I still think that. I think ਪਰ ਉਸ ਵੇਲੇ ਮੈਂ ਮਨ ਨੂੰ ਇਹ ਸਮਝਾਇਆ ਵੀ ਹਾਂ ਵੀ ਮੈਂ ਹੁਣ ਆਹ ਅਕੈਡਮੀ ਜੁਆਇਨ ਕਰਨੀ ਹੈ, ਸਰਵ ਕਰਨਾ, ਤੇ ਫਿਰ ਮੈਂ ਸਿਸਟਮ ਨੂੰ ਅੰਦਰੋਂ ਚੇਂਜ ਕਰਨ ਦੀ ਕੋਸ਼ਿਸ਼ ਕਰੂੰਗਾ। ਇਹ ਮੈਂ ਮਨ ਨੂੰ ਸਮਝਾਇਆ, ਰਾਈਟ। But I think it was a coward's way out, really. ਮੈਂ ਸੋਚ ਰਿਹਾ I could have made a bigger deal about it. I could have, said, ਮੈਂ ਨਹੀਂ ਅੰਦਰ ਜਾਣਾ, right? But anyways, I'm glad ਕਿ ਮੈਂ ਜਿਹੜੀ ਮੇਰੀ ਤੁਸੀਂ ਉਹ ਚੇਂਜ ਲਿਆਂਦਾ ਇਵੈਂਚੁਅਲੀ। certainly, ਪਰ ਉਸ ਵੇਲੇ ਜਦੋਂ ਮੈਂ ਸੋਚ ਰਿਹਾ ਸੀ, ਮੈਂ ਡਿਸਟਿੰਕਟਲੀ ਚੇਤਾ, ਮੈਂ ਬਾਰਬਰ ਸ਼ਾਪ ਦੇ ਮੂਹਰੇ ਖੜ ਕੇ ਦਰਵਾਜ਼ੇ ਦੇ ਬਾਹਰ ਖੜ ਕੇ ਸੋਚ ਰਿਹਾ ਸੀਗਾ, I mean ਉਹ ਤਾਂ ਆਸ ਹੀ ਸੀ ਨਾ ਇੱਕ ਵੀ ਹਾਂ ਵੀ ਸਿਸਟਮ ਬਦਲਣਾ, ਰਾਈਟ, ਅੰਦਰੋਂ, ਰਾਈਟ। ਹੁਣ ਆਪਾਂ ਰਿਫਲੈਕਟ ਕਰਦੇ ਹਾਂ, ਯੈਸ ਐਗਜ਼ੈਕਟਲੀ, ਰਾਈਟ। ਕੋਈ ਗਾਰੰਟੀ ਤਾਂ ਨਹੀਂ ਸੀ। ਮੈਨੂੰ ਇਹ ਵੀ ਸੀਗਾ ਵੀ ਹਾਂ ਵੀ ਸ਼ਾਇਦ ਮੈਂ ਇਹ ਚੇਂਜ ਕਰੂੰਗਾ ਜਦੋਂ ਮੈਂ ਰਿਟਾਇਰਮੈਂਟ ਹੋ ਕੇ ਬੁੜਾ ਹੋ ਕੇ ਰਿਟਾਇਰਮੈਂਟ ਹੋਣ ਲੱਗਾ, ਉਦੋਂ ਸ਼ਾਇਦ ਇਹ ਬਦਲੂਗਾ, ਰਾਈਟ। ਤੇ ਇਹਦਾ ਮਹਾਰਾਜ ਦੀ ਮਿਹਰ ਸੀ ਵੀ 5 ਸਾਲ ਐਜ਼ ਏ ਕੈਪਟਨ ਮੈਨੂੰ ਇਹ ਓਪਰਚੁਨਿਟੀ ਮਿਲੀ, ਰਾਈਟ। ਤੇ ਪਰ ਅਗੇਨ ਹੋਰ ਕੀ ਸੋਚ ਰਿਹਾ ਸੀ ਉਦੋਂ ਸਿਮਰਤਪਾਲ ਸਿੰਘ ਕੀ ਸੋਚ ਰਿਹਾ ਸੀ? ਇਹ ਵੀ ਮਨ ਚ ਆਇਆ ਵੀ ਘਰ ਦੇ ਕੀ ਕਹਿਣਗੇ, ਲਾਈਕ ਫੌਜ ਦੇ ਵਿੱਚ ਸਰਵ ਕਰਨਾ ਇੰਨਾ ਤੁਹਾਨੂੰ ਇੰਪੋਰਟੈਂਟ ਜਿਹੜਾ ਉਹ ਲੱਗ ਰਿਹਾ ਸੀਗਾ ਵੀ ਹਾਂ ਵੀ ਇਹ ਜ਼ਰੂਰੀ ਆ ਵੀ ਮੈਂ ਇਹ ਕਰ ਦੇਵਾਂ, ਜਿੱਦਾਂ ਤੁਸੀਂ ਕਿਹਾ ਵੀ ਆਪਣੇ ਮਨ ਦੇ ਵਿੱਚ ਤੁਸੀਂ ਕਿਹਾ ਵੀ ਯੂ ਚੂਜ਼ ਅ ਕਾਵਰਡਸ ਵੇ, ਪਰ ਨਾਲ ਦੇ ਨਾਲ ਇਹ ਵੀ ਇੱਕ ਆਸ ਰੱਖੀ ਸੀਗੀ ਵੀ ਹਾਂ ਵੀ ਇੱਦਾਂ ਹੋ ਜਾਊਗਾ। ਸੋ ਉਦੋਂ ਸਿਮਰਤਪਾਲ ਸਿੰਘ ਹੋਰ ਕੀ ਸੋਚ ਰਿਹਾ ਸੀ? ਹਾਊ ਟਫ ਵਾਜ਼ ਦਿਸ ਡਿਸੀਜਨ? It was very tough. Like honestly, ਜਿਵੇਂ ਮੈਨੂੰ ਐਂ ਸੀਗਾ ਵੀ ਜਿੰਨੇ ਵੀ ਮੇਰੇ ਵੈਲਿਊ ਸਿਸਟਮ ਜਿਹੜੇ ਮੈਨੂੰ ਚਾਈਲਡਹੁੱਡ ਤੋਂ ਜਿਹੜੇ ਮੈਨੂੰ ਮੇਰੇ ਪੇਰੈਂਟਸ ਨੇ, ਮੇਰੀ ਫੈਮਿਲੀ ਨੇ ਜਾਂ ਜਿਹੜੀ ਸਿੱਖੀ ਨੇ ਮੈਨੂੰ ਦਿੱਤੇ ਨੇ, ਉਹ ਐਵਰੀਥਿੰਗ ਮੈਂ ਵਾਇਲੇਟ ਕਰ ਰਿਹਾ ਸੀ, ਰਾਈਟ। ਲਾਈਕ ਐਵਰੀਥਿੰਗ ਜਿਹੜੀ ਵੈਲਿਊ ਸਿਸਟਮ ਦੇ ਨਾਲ ਮੇਰੀ ਐਪਲੀਕੇਸ਼ਨ ਤੇ ਵੈਸਟ ਪੁਆਇੰਟ ਨੇ ਮੈਨੂੰ ਐਕਸੈਪਟ ਕੀਤਾ ਸੀਗਾ, ਉਸੇ ਵੈਲਿਊ ਸਿਸਟਮ ਨੂੰ ਮੈਂ ਵਾਇਲੇਟ ਕਰ ਰਿਹਾ ਸੀਗਾ, ਰਾਈਟ। ਤੇ ਜਿਹੜੇ ਐਂਡ ਅਗੇਨ ਆਈ ਸੇ ਕਿ ਮੈਨੂੰ ਕਲੀਅਰਲੀ ਚੇਤਾ, ਮੈਂ ਸੋਚ ਰਿਹਾ ਸੀ ਵੀ ਸਿੰਘਣਿਆਂ ਨੇ ਕਿੰਨੀਆਂ ਸੈਕਰੀਫਾਈਸਿਸ ਕੀਤੀਆਂ ਤੇ ਮੈਂ ਕਿੰਨਾ ਕਾਵਰਡਸ ਵੇ ਚੂਜ਼ ਕਰ ਰਿਹਾ। ਮੈਨੂੰ ਆਈ ਡਿਸਟਿੰਕਟਲੀ ਰਿਮੈਂਬਰ ਥਿੰਕਿੰਗ ਦੈਟ ਕਿ ਸਿੰਘ ਤਾਂ ਆਪਣੇ ਸਿਰ ਦਿੱਤੇ ਨੇ, ਰਾਈਟ। ਸਿੰਘਾਂ ਨੇ ਸਿਰ ਦਿੱਤੇ ਨੇ, ਤੇ ਮੈਂ ਤਾਂ ਇੱਕ ਰੌਲਾ ਪਾਏ ਤੋਂ ਬਿਨਾਂ ਵੀ ਮੈਂ ਤਾਂ ਦੋ ਕੁ ਬੰਦਿਆਂ ਨਾਲ ਗੱਲ ਕਰਕੇ ਰੌਲਾ ਵੀ ਨਹੀਂ ਪਾਇਆ, ਰਾਈਟ। ਤੇ ਸੋ there was a profound sense of guilt, and like honestly there was a profound sense of guilt to the point where ਮੈਨੂੰ ਪਤਾ ਮੈਂ ਕਈ ਦਿਨ ਮੁੜ ਕੇ ਸ਼ੀਸ਼ੇ ਨਹੀਂ ਦੇਖ ਸਕਿਆ ਆਪਣੇ ਆਪ ਨੂੰ, right, because again you're fundamentally violating the very value system
ਜਿਹੜਾ ਤੁਸੀਂ ਗਰੋ ਅਪ ਹੋਏ ਹੋ ਆਪਣੇ 18 ਸਾਲ ਆਪਣੀ ਜ਼ਿੰਦਗੀ ਦੇ, ਰਾਈਟ। ਤੇ ਇਹਦਾ ਵੈਸਟ ਪੁਆਇੰਟ ਦਾ ਜਿਹੜਾ ਉਹ ਪਹਿਲੇ 6 ਹਫ਼ਤੇ ਹੁੰਦੇ ਨੇ ਕਾਫੀ ਤੁਹਾਨੂੰ ਰਿਗਰਸ ਹੁੰਦੇ ਨੇ, ਇਹਦਾ ਉਹ ਰਿਗਰ ਕਰਕੇ ਮੈਂ ਉਹਦੇ ਵਿੱਚ ਡਿਸਟਰੈਕਟ ਹੋ ਗਿਆ, ਜਿਹਦੇ ਨਾਲ ਮੈਨੂੰ ਥੋੜਾ ਜਿਹਾ I can move forward. Otherwise, I think it could have had a profound, long-lasting psychological impact on ਜਿਹੜਾ ਮੈਂ ਇੱਕ ਤਰ੍ਹਾਂ ਦਾ ਆਪਣੇ ਵੈਲਿਊ ਸਿਸਟਮ ਨੂੰ ਬਿਟਰੇ ਕੀਤਾ ਸੀਗਾ। At least that's how I felt that time. ਕੀ ਤੁਹਾਨੂੰ ਉਸ ਟਾਈਮ ਤੇ ਇਦਾਂ ਲੱਗਾ ਸੀਗਾ ਵਿੱਚ ਜੇ ਵੀ ਮੈਂ ਨਹੀਂ ਕਟਾਉਣੇ ਬਾਅਦ ਮੈਂ ਚਲੇ ਜਾਣਾ ਇੱਥੋਂ? ਲਾਈਕ ਡਿਡ ਯੂ ਥਿੰਕ ਦੈਟ ਵੇ ਵੀ ਜਦੋਂ ਤੁਸੀਂ ਉੱਥੇ ਬਾਰਬਰ ਸ਼ਾਪ ਦੇ ਬਾਹਰ ਖੜੇ ਸੀਗੇ? Yeah, certainly, ਮੈਂ ਪਲੇ ਆਊਟ ਕੀਤਾ ਵੀ ਹਾਂ ਵੀ ਜੀ ਮੈਂ ਹੁਣ ਜੇ ਮੈਂ ਵਾਪਸ ਚਲ ਜਾਣਾ ਇੱਥੋਂ, ਰਾਈਟ, ਜਾ ਕੇ। ਸੋ ਇੱਕ ਗੱਲ ਕਲੀਅਰ ਹੈ, ਮੈਨੂੰ ਇਹ ਮਨ 'ਚ ਪੱਕਾ ਸੀ ਮੈਂ ਫੌਜ 'ਚ ਭਰਤੀ ਹੋਣਾ, ਇੱਕ one way or the other. ਸੋ ਇਹ ਵੀ ਮੈਂ ਸਿਨੈਰੀਓ ਆਪਣੇ ਮਾਈਂਡ 'ਚ ਪਲੇ ਕੀਤਾ ਸੀਗਾ ਵੀ ਹੁਣ ਮੈਂ ਇੱਥੋਂ ਚਲ ਜਾਣਾ, ਫਿਰ ਮੁੜ ਕੇ ਜਾ ਕੇ ਉੱਦਾਂ ਭਰਤੀ ਹੋ ਜਾਊ, ਇਨਲਿਸਟ ਹੋ ਜਾਊ, ਰਾਈਟ, ਵੀ ਫਿਗਰ ਆਊਟ ਕਰਕੇ ਜਦੋਂ ਵੀ ਕਿਸੇ ਨਾਲ ਗੱਲਬਾਤ ਕਰਕੇ ਥੋੜਾ ਜਿਹਾ ਮੈਨੂੰ ਟਾਈਮ ਮਿਲ ਜੂਗਾ ਤੇ ਮੈਂ ਐਜ਼ ਏ ਸੋਲਜਰ ਇਨਲਿਸਟ ਕਰ ਦੂੰਗਾ, ਰਾਈਟ। ਪਰ ਫਿਰ ਮਨ 'ਚ ਆਇਆ ਵੀ ਉੱਥੇ ਵੀ ਇਹੀ ਮੁਸੀਬਤ ਆਉਣੀ ਹੈ, ਰਾਈਟ, ਉੱਥੇ ਵੀ ਦਾੜੀ ਕੇਸਾਂ ਦੀ ਮੁਸੀਬਤ ਆਉਣੀ ਹੈ। ਸੋ ਸਰਟਨਲੀ ਦੈਟ ਸਿਨੈਰੀਓ ਮੇਰੇ ਮਨ 'ਚ ਪਿਆ ਸੀਗਾ। ਅੱਛਾ, ਫਿਰ ਜਦੋਂ ਹੁਣ ਭਰਤੀ ਹੋ ਗਏ, ਲਾਈਕ ਕਿੰਨਾ ਵਕਤ ਜਿਹੜਾ ਉੱਥੇ ਲੱਗਾ ਤੁਹਾਨੂੰ ਵੈਸਟ ਪੁਆਇੰਟ ਦੇ ਵਿੱਚ? ਵਾਟ ਵਾਸ ਦਾ ਹੋਲ ਟਾਈਮ ਉੱਥੇ ਕੀਤਾ? ਕਿ ਇੱਕ ਤਾਂ ਚਲੋ ਟ੍ਰੇਨਿੰਗ ਓਬਵੀਅਸਲੀ, ਜਦੋਂ ਵੀ ਕਿਹਾ ਵੀ ਐਕਸਰਸਾਈਜ਼ ਕਰਨ ਦੀ ਤੇ ਸ਼ੂਟਿੰਗ ਦੀ ਜਿਹੜੀ ਪ੍ਰੈਕਟਿਸ ਉਹ ਤਾਂ ਕਰਦੇ ਹੀ ਕਰਦੇ, ਨਾਲ ਤੁਸੀਂ ਪੜ੍ਹਾਈ ਵਗੈਰਾ ਵੀ ਕੀਤੀ? ਹਾਂਜੀ, ਸੋ ਪ੍ਰਾਇਮਰਲੀ ਜਿਹੜਾ ਵੈਸਟ ਪੁਆਇੰਟ ਤੁਸੀਂ ਜਦੋਂ ਫਾਲ ਤੋਂ ਲੈ ਕੇ ਸਪਰਿੰਗ ਤੱਕ ਤੁਹਾਡੀ ਵੈਸਟ ਪੁਆਇੰਟ ਪ੍ਰਾਇਮਰੀ ਤੁਹਾਡੀ ਪੜ੍ਹਾਈ ਹੁੰਦੀ ਹੈ, ਜਿਵੇਂ ਇੱਕ ਕਾਲਜ ਹੈ, ਰਾਈਟ। ਤੇ ਸੋ ਮੇਰੇ ਜਿਹੜਾ ਮੈਂ ਆਪਣਾ ਮੇਜਰ ਚੁਣਿਆ ਸੀਗਾ, ਇਲੈਕਟ੍ਰੀਕਲ ਇੰਜੀਨੀਅਰਿੰਗ ਚੁਣਿਆ ਸੀਗਾ, ਰਾਈਟ। ਤੇ ਸੋ ਤੁਸੀਂ ਪਹਿਲੇ ਸਾਲ ਤੁਸੀਂ ਜਨੇਰਿਕ ਕਲਾਸਾਂ ਲੈਂਦੇ ਹੋ ਜਿਹੜੀਆਂ ਸਾਰਿਆਂ ਲੈਣੀਆਂ ਪੈਂਦੀਆਂ, ਉਦੋਂ 10 ਸੌਫਟਮੋਰ ਈਅਰ ਤੁਸੀਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀਆਂ ਕਲਾਸਾਂ ਮੈਂ ਸ਼ੁਰੂ ਕੀਤੀਆਂ, ਤੇ ਨਾਲ ਤੁਹਾਨੂੰ ਫਿਰ ਸਪੋਰਟਸ ਕਰਨੀਆਂ ਪੈਂਦੀਆਂ ਨੇ। ਤੁਸੀਂ ਕਲਾਸਾਂ ਥੋੜ੍ਹੀਆਂ ਆਮ ਕਰਕੇ ਸ਼ਾਮ ਨੂੰ 4 ਵਜੇ ਡਨ ਹੁੰਦੀਆਂ, ਤੇ ਡਨ ਹੋ ਕੇ ਫਿਰ ਤੁਹਾਨੂੰ 2-3 ਘੰਟੇ ਕਲਾਸ ਬਾਅਦ ਨੂੰ ਸਪੋਰਟਸ ਕਰਨੇ ਪੈਂਦੇ। ਸੋ ਮੈਂ ਉੱਥੇ ਜੂਡੋ ਕੀਤਾ, ਸੋ ਜੂਡੋ ਦੇ ਵਿੱਚ ਮੈਂ 4 ਸਾਲ ਲਾਏ। ਤੇ ਐਕਚੁਅਲੀ ਇੰਟਰਸਟਿੰਗ ਇਨਫ ਮੈਂ ਜਾਪਾਨ ਜੂਡੋ ਟੀਮ ਨਾਲ ਇੱਥੇ ਆਇਆ ਸੀਗਾ, ਉਸ ਵੇਲੇ ਪਹਿਲੀ ਵਾਰੀ ਆਇਆ ਸੀ ਮੈਂ ਜਾਪਾਨ। ਇੱਕ ਹਫ਼ਤੇ ਲਈ ਇਹਨਾਂ ਦੀ ਮਿਲਟਰੀ ਅਕੈਡਮੀ ਨਾਲ ਜੂਡੋ ਖੇਲਿਆ, ਤੇ ਸੋ ਕਾਫੀ ਮੈਨੂੰ ਜਿਹੜੇ ਉਹ ਟੀਮ ਦਾ ਗਰੁੱਪ ਦਾ ਕਾਫੀ ਹੈਲਪ ਹੋਈ, ਕਿਉਂਕਿ ਯੂ ਗੈਟ ਅ ਸੈਂਸ ਆਫ ਸਮਾਲ ਕਮਿਊਨਿਟੀ, ਰਾਈਟ। ਤੇ ਟਰੈਵਲ ਕਰਦੇ ਸੀ ਆਲ ਓਵਰ ਈਸਟ ਕੋਸਟ, ਆਲ ਓਵਰ ਅਮਰੀਕਾ ਜਿਹੜੇ ਕੰਪੀਟ ਕਰਦੇ ਸੀਗੇ। ਸੋ ਦੈਟ ਵਾਸ ਅ ਗੁੱਡ ਐਕਸਪੀਰੀਅੰਸ। ਤੇ ਫਿਰ ਸਮਰ ਵਿੱਚ ਤੁਹਾਨੂੰ ਜਿਹੜੀ ਡੂੰਘੀ ਟ੍ਰੇਨਿੰਗ ਕਰ ਰਹੇ ਉਹ ਸਮਰ ਵਿੱਚ ਵੈਸਟ ਪੁਆਇੰਟ ਵਾਲੇ ਕਰਦੇ ਨੇ, ਜਿਹੜੀ ਹਰੇਕ ਸਮਰ ਤੁਹਾਨੂੰ ਡਿਫਰੈਂਟ ਟਾਈਪ ਆਫ ਟ੍ਰੇਨਿੰਗ ਹੁੰਦੀ ਹੈ, ਤੇ ਉਹ ਮੈਨੂੰ ਮੌਕੇ ਮਿਲੇ। ਕਿੰਨੇ ਸਾਲ ਲੱਗਦੇ ਆ ਵੈਸਟ ਪੁਆਇੰਟ? 5 ਸਾਲ? ਵੈਸਟ ਪੁਆਇੰਟ 4 ਸਾਲ ਦੀ, 4 ਸਾਲ ਦਾ। ਹਾਂਜੀ, ਤੁਸੀਂ ਜੇ ਗ੍ਰੈਜੂਏਟ ਹੁੰਦੇ ਹੋ ਤੁਹਾਨੂੰ ਬੈਚਲਰ ਡਿਗਰੀ ਮਿਲਦੀ ਹੈ, ਤੇ ਡਿਪੈਂਡਿੰਗ ਔਨ ਤੁਹਾਡੇ ਕਿਹੜਾ ਤੁਹਾਡਾ ਮੇਜਰ ਹੈ, ਬੈਚਲਰ ਡਿਗਰੀ ਮਿਲਦੀ ਹੈ। ਸੋ ਹੁਣ ਤੁਸੀਂ ਕੈਂਪ ਜ਼ਾਮਾ ਦੇ ਵਿੱਚ ਹੋ, ਰਾਈਟ, ਜਾਪਾਨ ਦੇ ਵਿੱਚ ਹੋ ਰਾਈਟ ਨਾਓ। ਜਦੋਂ ਹੁਣ ਤੁਹਾਨੂੰ ਰੈਂਕ ਦੀ ਤੁਹਾਡੀ ਪ੍ਰਮੋਸ਼ਨ ਹੋਈ ਹੈ, ਉਹ ਜਿਹੜੀ ਸੈਰੇਮਨੀ ਤੁਹਾਡੀ ਉੱਥੇ ਹੀ ਜਿਹੜੀ ਉਹ ਹੋਈ ਆ, ਸੋ ਇਸ ਮੌਕੇ ਤੁਹਾਡੀ ਕੀ ਜ਼ਿੰਮੇਵਾਰੀ ਆ ਉੱਥੇ ਜਾਪਾਨ ਦੇ ਵਿੱਚ ਕੈਂਪ ਜ਼ਾਮਾ ਦੇ ਵਿੱਚ? ਹਾਂਜੀ, ਕੈਂਪ ਜ਼ਾਮਾ ਦੇ ਵਿੱਚ ਮੈਂ ਇਸ ਵੇਲੇ ਇੱਕ ਆਰਗੇਨਾਈਜੇਸ਼ਨ ਹੈ ਯੂਨਾਈਟਿਡ ਸਟੇਟਸ ਕੋਰ ਆਫ ਇੰਜੀਨੀਅਰਸ। ਉਹ ਕੋਰ ਆਫ ਇੰਜੀਨੀਅਰਸ ਨੂੰ ਦੁਨੀਆ ਨੇ ਦੁਨੀਆ ਨੂੰ ਜਿਓਗ੍ਰਾਫਿਕ ਲੋਕੇਸ਼ਨਾਂ 'ਚ ਵੰਡਿਆ ਹੋਇਆ। ਮੋਸਟ ਜਿਹੜੇ ਉਹਨੂੰ ਡਿਸਟ੍ਰਿਕਟਸ ਕਹਿੰਦੇ ਨੇ, ਡਿਸਟ੍ਰਿਕਟਾਂ ਵਿੱਚ ਵੰਡਿਆ ਹੋਇਆ। ਮੋਸਟ ਡਿਸਟ੍ਰਿਕਟ ਇਹਦੇ ਕੋਰ ਆਫ ਇੰਜੀਨੀਅਰ ਦੇ ਹੈਗੇ ਨੇ US ਵਿੱਚ ਹੈ, ਪਰ 3-4 ਨੇ ਜਿਹੜੇ US ਤੋਂ ਬਾਹਰ ਨੇ। ਇੱਕ ਯੂਰਪ ਡਿਸਟ੍ਰਿਕਟ ਹੈ, ਇੱਕ ਕੋਰੀਆ ਡਿਸਟ੍ਰਿਕਟ ਹੈ, ਇੱਕ ਜਾਪਾਨ ਡਿਸਟ੍ਰਿਕਟ ਹੈ, ਤੇ ਇੱਕ ਫਿਰ ਮਿਡਲ ਈਸਟ ਡਿਸਟ੍ਰਿਕਟ ਹੈ। ਤੇ ਸੋ ਜਿਹੜੇ ਇਹ ਜਾਪਾਨ ਡਿਸਟ੍ਰਿਕਟ ਦੇ ਵਿੱਚ ਮੇਰਾ ਰੋਲ ਹੈ, ਮੇਰੀ ਜੌਬ ਹੈ, ਮੈਂ ਡੈਪੂਟੀ ਕਮਾਂਡਰ ਹਾਂ। ਸੋ ਇਹ ਸਾਡਾ ਜਿਹੜਾ ਮਿਸ਼ਨ ਹੈ, ਉਹ ਜਿੰਨੇ ਵੀ ਡਿਪਾਰਟਮੈਂਟ ਆਫ ਡਿਫੈਂਸ ਦੀ ਇਹਦੀ ਕੰਸਟਰਕਸ਼ਨ ਹੋਣੀ ਹੈ, ਜਿੰਨੇ ਵੀ ਬਿਲਡਿੰਗਾਂ, ਕੰਸਟਰਕਸ਼ਨ, ਮੇਨਟੇਨੈਂਸ, ਸਾਰਾ ਕੁਛ ਜਾਪਾਨ ਦੇ ਵਿੱਚ US ਡਿਪਾਰਟਮੈਂਟ ਆਫ ਡਿਫੈਂਸ ਦਾ ਹੋਣਾ, ਉਹ ਅਸੀਂ ਦੇਖਭਾਲ ਕਰਨੀ ਹੈ, ਉਹਦੀ ਅਸੀਂ ਕੰਸਟਰਕਸ਼ਨ ਕਰਨੀ ਹੈ। ਸੋ ਜਿਹੜੇ ਸਾਡੇ ਕੋਲ ਤਕਰੀਬਨ 450 ਸਿਵਿਲੀਅਨ ਐਕਚੁਅਲੀ। ਸੋ ਇਟਸ ਇੰਟਰਸਟਿੰਗ, ਮੋਸਟ ਆਰਮੀ ਯੂਨਿਟਾਂ
ਤਾਂ ਫੌਜੀ ਹੁੰਦੇ ਰਾਈਟ, ਪਰ ਸਾਡੇ ਜਿਹੜਾ ਕੋਰ ਆਫ ਇੰਜੀਨੀਅਰਸ ਹੈ ਉਹਦੀਆਂ ਡਿਸਟ੍ਰਿਕਟਾਂ ਮੋਸਟਲੀ ਸਿਵੀਲੀਅਨ ਨੇ। ਉਹ ਸਿਵੀਲੀਅਨ ਸਾਡੇ ਕੋਲ 450 ਸਿਵੀਲੀਅਨ ਹੈ, ਮੋਸਟਲੀ ਇੰਜੀਨੀਅਰ, ਪ੍ਰੋਜੈਕਟ ਮੈਨੇਜਰ, ਕੰਸਟਰਕਸ਼ਨ ਰਿਪਰੈਜ਼ੈਂਟੇਟਿਵਸ। ਅਤੇ ਅਸੀਂ ਜਿਵੇਂ ਸਾਨੂੰ ਕੋਈ ਪ੍ਰੋਜੈਕਟ ਆਉਂਦਾ, ਅਸੀਂ ਡਿਜ਼ਾਈਨ ਕਰਦੇ ਹਾਂ, ਅਸੀਂ ਫਿਰ ਉਹਨੂੰ ਫੰਡਿੰਗ ਹੁੰਦੀ ਹੈ ਅਤੇ ਫਿਰ ਅਸੀਂ ਉਹਦਾ ਕੰਸਟਰਕਸ਼ਨ ਅਸੀਂ ਕੰਪਨੀਆਂ ਹਾਇਰ ਕਰਕੇ, ਜੈਪਨੀਜ਼ ਕੰਸਟਰਕਸ਼ਨ ਕੰਪਨੀਆਂ ਹਾਇਰ ਕਰਕੇ ਉਹਦੀ ਕੰਸਟਰਕਸ਼ਨ ਕਰਦੇ ਹਾਂ। ਸੋ ਉਹਦਾ ਡੈਪੂਟੀ ਕਮਾਂਡਰ ਹੈ ਮੇਰਾ ਰੋਲ। ਸੋ ਕਾਫੀ ਵੱਡੇ ਅਹੁਦੇ ਦੇ ਉੱਤੇ ਆ, ਅਤੇ ਓਵਰਆਲ ਆਰਮੀ ਦੇ ਵਿੱਚ ਵੀ ਜਿਹੜਾ ਉਹ ਰੈਂਕ ਦਾ ਜਿਹੜਾ ਵਾਧਾ ਹੋਇਆ। ਸੋ ਜਿੱਦਾਂ ਆਪਾਂ ਗੱਲਬਾਤ ਕਰ ਰਹੇ ਹਾਂ ਅੱਜ ਲੈਫਟੀਨੈਂਟ ਕਰਨਲ ਸਿਮਰਤਪਾਲ ਸਿੰਘ ਹੁਣਾਂ ਦੇ ਨਾਲ, ਆਪਾਂ ਕੱਲ੍ਹ ਵੀ ਡਿਸਕਸ ਕਰ ਰਹੇ ਸੀਗੇ ਵੀ ਅਮਰੀਕਾ ਦੇ ਵਿੱਚ ਇਹਦੀ ਪ੍ਰੋਨਾਊਂਸੀਏਸ਼ਨ ਲੈਫਟੀਨੈਂਟ ਹੁੰਦੀ ਆ, ਆਪਾਂ ਜਿੱਥੋਂ ਆਏ ਹਾਂ ਉੱਥੇ ਲੈਫਟੀਨੈਂਟ ਕਹਿ ਦਿੰਦੇ ਆ in lieu of, ਤੁਸੀਂ ਕੱਲ ਸਮਝਾ ਰਹੇ ਸੀਗੇ, you want to discuss this trivial thing? Definitely. So ਅਕਸਰ ਆਪਣੇ ਪੰਜਾਬ ਵਿੱਚ ਲੈਫਟੀਨੈਂਟ ਕਹਿ ਦਿੰਦੇ ਨੇ, ਅਤੇ ਉਹ ਫਿਰ ਬ੍ਰਿਟਿਸ਼ ਰੈਮਿਨੈਂਟਸ ਆਫ ਬ੍ਰਿਟਿਸ਼ ਪ੍ਰੋਨਾਂਸੀਏਸ਼ਨ, ਬ੍ਰਿਟਿਸ਼ ਆਰਮੀ ਵਾਲੇ ਹਾਲੇ ਵੀ ਲੈਫਟੀਨੈਂਟ ਕਹਿੰਦੇ ਨੇ। ਅਤੇ ਸਾਡੇ ਇੱਥੇ US ਆਰਮੀ ਵਿੱਚ ਲੂਟੈਨੈਂਟ ਨੇ। ਲੂਟੈਨੈਂਟ ਹੁੰਦਾ ਲੂ ਦਾ ਮਤਲਬ ਇਨ ਲੂ ਆਫ ਮਤਲਬ ਉਹਦੀ ਜਗ੍ਹਾ 'ਤੇ ਰਾਈਟ। ਸੋ ਹੁਣ ਜਿਵੇਂ ਪਹਿਲੇ ਰੈਂਕ US ਆਰਮੀ ਵਿੱਚ ਸੈਕੰਡ ਲੂਟੈਨੈਂਟ, ਫਸਟ ਲੂਟੈਨੈਂਟ, ਅਤੇ ਉਦੋਂ ਬਾਅਦ ਫਿਰ ਜਦੋਂ ਲੂਟੈਨੈਂਟ ਕਰਨਲ ਹੁੰਦਾ ਕਰਨਲ ਦੀ ਜਗ੍ਹਾ, ਜਾਂ ਫਿਰ ਲੂਟੈਨੈਂਟ ਜਨਰਲ ਉਹ ਹੁੰਦਾ ਹੈਗਾ ਜਨਰਲ ਦੀ ਜਗ੍ਹਾ, ਉਹ ਜਨਰਲ ਤੋਂ ਇੱਕ ਥੱਲੇ ਹੁੰਦਾ। ਜਿੱਦਾਂ ਅਕਸਰ ਆਪਾਂ ਡਿਪਟੀ ਅਟਰਨੀ ਜਾਂ ਹੋਰ ਵੱਖ-ਵੱਖ ਜਿੱਦਾਂ ਉਸ ਹਿਸਾਬ ਦੇ ਨਾਲ ਜਿਹੜਾ ਉਹ ਆਪਾਂ ਕੰਪੈਰੀਜ਼ਨ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖ ਲੈਂਦੇ ਹਾਂ। ਅੱਛਾ, ਹੁਣ ਜਦੋਂ ਲੈਟਸ ਗੋ ਬੈਕ ਟੂ ਜਿੱਦਾਂ ਵੈਸਟ ਪੁਆਇੰਟ ਦੀ ਆਪਾਂ ਗੱਲ ਕਰ ਰਹੇ ਸੀਗੇ, ਜਦੋਂ ਤੁਸੀਂ ਗਏ, ਤੁਸੀਂ ਬੜੇ ਉਸ ਟਾਈਮ ਡਾਇਲਮਾ 'ਚ ਸੀਗੇ, ਦਵੰਦ ਸੀਗਾ ਤੁਹਾਡੇ ਇਨਸਾਈਡ ਵੀ ਕੀ ਮੈਂ ਕਰਨਾ, ਹੁਣ ਮੈਂ ਫਾਈਟ ਕਰਨੀ ਆ ਜਾਂ ਆਹ ਕਰਨਾ। ਤੁਸੀਂ ਉਸ ਟਾਈਮ ਦੇ 'ਤੇ ਡਿਸੀਜ਼ਨ ਲਿਆ, ਫਿਰ ਉਹ ਜਿਹੜੀ ਫਾਈਟ ਆ, ਉਹ ਚੈਲੰਜ ਆ, ਉਸ ਦੀ ਗੱਲ ਬਾਅਦ 'ਚ ਕਰਦੇ ਹਾਂ। ਪਰ ਜਦੋਂ ਹੁਣ ਤੁਸੀਂ ਬਾਅਦ ਦੇ ਵਿੱਚ ਆਪਣੇ ਹੋਰ ਸਿੱਖ ਮੁੰਡਿਆਂ ਨੂੰ ਦਸਤਾਰਾਂ ਸਮੇਤ ਉੱਥੇ ਐਨਲਿਸਟ ਕਰਾ ਕੇ ਆਏ, ਐਨਰੋਲ ਕਰਾ ਕੇ ਆਏ, ਉੱਥੇ ਉਹਨਾਂ ਨੂੰ ਛੱਡ ਕੇ ਆਏ, ਅਤੇ ਫਿਰ ਕੀ ਉਦੋਂ ਮਨ ਦੇ ਵਿੱਚ ਅਹਿਸਾਸ ਚੱਲ ਰਿਹਾ ਸੀ? I think ਮੇਰੀ ਲਾਈਫ ਵਿੱਚ one of the most proud moments ਜਿਹੜਾ ਮੈਨੂੰ ਸਭ ਤੋਂ ਮਾਣ ਵਾਲਾ ਮੌਕਾ ਮੈਨੂੰ ਉਦੋਂ ਸੀ ਜਦੋਂ ਮੈਨੂੰ 2021 ਵਿੱਚ ਹੁਣ ਕੈਪਟਨ ਗੁਰਜੀਤ ਸਿੰਘ ਚਾਹਲ, ਉਸ ਵੇਲੇ ਕੈਡੈਟ ਗੁਰਜੀਵਨ ਸਿੰਘ ਚਾਹਲ, ਉਹਨੂੰ ਕਮਿਸ਼ਨ ਉਹਦੀ ਉਸ ਦੀ ਓਪਰਚੁਨਿਟੀ ਮਿਲੀ ਰਾਈਟ ਉਦੋਂ, ਕਿਉਂਕਿ ਐਂਡ ਦੈਨ ਉਦੋਂ ਪਹਿਲਾਂ 2017 ਵਿੱਚ ਜਦੋਂ ਮੈਂ ਦੋ ਕੈਡੈਟਸ ਨੂੰ ਜਿਹੜੇ ਉਹਨਾਂ 'ਚੋਂ ਗੁਰਜੀਵਨ ਵੀ ਇੱਕ ਸੀਗਾ, ਉਹਨਾਂ ਨੂੰ ਹੈਲਪ ਕੀਤੀ ਵੈਸਟ ਪੁਆਇੰਟ ਜੁਆਇਨ ਕਰਨ ਦੀ, ਕਿਉਂਕਿ ਮੈਨੂੰ ਐਂ ਸੀ ਵੀ ਆਈ ਥਿੰਕ ਇਹ 2016 2016 ਵਿੱਚ ਮੈਨੂੰ ਰਿਲੀਜੀਅਸ ਅਕੋਮੋਡੇਸ਼ਨ ਮਿਲੀ ਰਾਈਟ। ਅਤੇ ਉਸ ਤੋਂ ਬਾਅਦ ਇਹਨਾਂ ਦੋ ਸਿੰਘਾਂ ਨੇ ਸਮਰ 2017 ਵਿੱਚ ਭਰਤੀ ਹੋਈ ਵੈਸਟ ਪੁਆਇੰਟ। I was so proud ਰਾਈਟ ਕਿ ਇਹਨਾਂ ਨੂੰ ਉਹ ਹਾਰਡ ਡਿਸੀਜ਼ਨ ਨਹੀਂ ਮੇਕ ਕਰਨਾ ਪਿਆ ਜਿਹੜਾ ਮੈਨੂੰ ਕਰਨਾ ਪਿਆ ਸੀ ਰਾਈਟ। ਐਂਡ ਇੱਕ ਫੁੱਲ ਸਰਕਲ ਮੇਰੀ ਲਾਈਫ ਵਿੱਚ ਆਉਣਾ ਵੀ ਜਿੱਥੇ ਜਿਹੜੇ ਹਾਰਡ ਡਿਸੀਜ਼ਨ ਮੈਨੂੰ ਟੇਕ ਕਰਨਾ ਪਿਆ, ਜਿਹੜੇ ਔਖੀ ਘੜੀ 'ਤੇ ਮੈਨੂੰ ਖਾਣਾ ਪਿਆ, ਉਹ ਮੈਂ ਨਹੀਂ ਇਹ ਕਹਿੰਦਾ ਵੀ ਮੇਰਾ ਇਹ ਇੰਟੈਂਟ ਸੀਗਾ ਰਾਈਟ, ਪਰ ਕੁਦਰਤ ਮਹਾਰਾਜ ਕਿਵੇਂ ਕਰਦਾ ਵੀ ਮੈਨੂੰ ਓਪਰਚੁਨਿਟੀ ਦਿੱਤੀ ਵੀ ਉਹੀ ਰਾਹ ਸਾਫ਼ ਕਰਨ ਲਈ ਕਿਸੇ ਨੂੰ ਆਈ ਗਾਟ ਲੱਕੀ। ਓਬਵੀਅਸਲੀ ਜਿਹੜੇ ਬਾਕੀ ਜਿੰਨੇ ਵੀ ਸਾਰੀ ਟੀਮ ਜਿਨ੍ਹਾਂ ਨੇ ਮੈਨੂੰ ਹੈਲਪ ਕੀਤੀ ਰਾਈਟ, ਉਹ ਵੀ ਪਾਰਟ ਸੀਗੇ ਸਿੱਖ ਕੋਲੀਸ਼ਨ ਵਾਲੇ ਰਾਈਟ, ਬੈਕਟ ਫਰੰਟ ਸਾਰੇ ਇਸ ਟੀਮ ਦੇ ਪਾਰਟ ਸੀਗੇ। ਪਰ to be part of that moment for those two young Singhs and young cadets was remarkable. ਸਿਮਰਤਪਾਲ ਸਿੰਘ ਜੀ, ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਹੁਣ ਆਪਾਂ ਥੋੜ੍ਹਾ ਜਿਹਾ ਡਿਸਕਸ ਕਰੀਏ ਵੀ ਜਿੱਦਾਂ ਤੁਸੀਂ ਕਿਹਾ ਵੀ ਤੁਹਾਡੀ ਜ਼ਿੰਦਗੀ ਦਾ ਬੜਾ ਪ੍ਰਾਊਡ ਮੂਮੈਂਟ ਸੀਗਾ ਜਦੋਂ ਤੁਸੀਂ ਉਸ ਸਿੱਖ ਬੱਚਿਆਂ ਨੂੰ ਉੱਥੇ ਕਾਲਜ ਦੇ ਵਿੱਚ ਛੱਡ ਕੇ ਆਏ, ਉਹਨਾਂ ਨੂੰ ਹਾਰਡ ਡਿਸੀਜ਼ਨ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਲੈਣਾ ਪਿਆ। ਜਦੋਂ ਹੁਣ ਤੁਸੀਂ ਵੈਸਟ ਪੁਆਇੰਟ ਦੇ ਵਿੱਚ ਗਏ, ਗ੍ਰੈਜੂਏਟ ਹੋਏ, ਰੇਂਜਰ ਸਕੂਲ ਵੀ ਕੀਤਾ, ਵੱਖ-ਵੱਖ ਅਕੰਪਲਿਸ਼ਮੈਂਟ ਜਿੱਥੇ ਸਿਮਰਤਪਾਲ ਸਿੰਘ ਨਾਲ ਦੇ ਨਾਲ ਕਰ ਰਿਹਾ ਸੀ, ਜਿੱਥੇ ਉਹਨੇ ਇਸ ਸਕੂਲ ਦੇ ਵਿੱਚ, ਇਸ ਕਾਲਜ 'ਚ ਜਾਣ ਦੇ ਲਈ, ਵੈਸਟ ਪੁਆਇੰਟ 'ਚ ਜਾਣ ਲੱਗਿਆ ਇਹ ਕਿਹਾ ਸੀਗਾ ਵੀ ਮੈਂ ਅੰਦਰੋਂ ਫਾਈਟ ਕਰੂੰਗਾ, ਅੰਦਰੋਂ ਚੇਂਜ ਜਿਹੜਾ ਆ ਉਹ ਲੈ ਕੇ ਆਉਣਾ, ਇਸ ਦਸਤਾਰ ਦੇ ਲਈ, ਇਸ ਦਾੜੀ ਦੇ ਲਈ, ਇੱਕ
ਸਿੱਖੀ ਸਰੂਪ ਦੇ ਲਈ। ਸੋ ਸਿਮਰਤਪਾਲ ਸਿੰਘ ਹੁਣਾਂ ਨੇ ਕੀ ਕੀਤਾ ਉਸ ਟਾਈਮ ਦੇ ਨਾਲ, ਕਿੱਥੇ ਕਿੱਥੇ ਟੱਕਰਾਂ ਮਾਰਨੀਆਂ ਪਈਆਂ, ਕਿੱਥੇ ਕਿੱਥੇ ਗੱਲ ਕਰਨੀ ਪਈ? ਸਾਨੂੰ ਉਸ ਪਾਥ ਥਾਣੀ ਲੈ ਕੇ ਜਾਓ, ਸਾਨੂੰ ਰਾਹ ਜਿਸ ਰਾਹ 'ਤੇ ਤੁਸੀਂ ਤੁਰੇ ਆ ਉਹ ਥੋੜ੍ਹਾ ਸਾਨੂੰ ਦੱਸੋ ਵੀ ਇਹ ਚੈਲੰਜ ਕਿੱਡਾ ਕੁ ਤਗੜਾ ਚੈਲੰਜ ਸੀਗਾ ਅਤੇ ਆਪਾਂ ਕਿੱਦਾਂ ਇਸ ਨੂੰ ਤੁਸੀਂ ਜਿਹੜਾ ਸਰ ਕੀਤਾ? ਸੋ ਜਿਹੜੇ ਐਫਰਟਸ ਤਾਂ ਮੈਂ ਉਦੋਂ ਜਦੋਂ ਅਕੈਡਮੀ 'ਚ ਮੈਂ ਗਿਆ ਜਾਂ ਉਦੋਂ ਹੀ ਮੈਂ ਸ਼ੁਰੂ ਕਰਤੇ ਸੀ। ਕਾਫੀ ਤੁਸੀਂ ਅਕੈਡਮੀ 'ਚ ਬਿਜ਼ੀ ਰਹਿੰਦੇ ਹੋ, ਕਾਫੀ ਤੁਹਾਨੂੰ ਟਾਈਮ ਬਹੁਤ ਘੱਟ ਮਿਲਦਾ, ਪਰ ਜਦੋਂ ਵੀ ਮੈਨੂੰ ਕਿਤੇ ਉਸ ਵੇਲੇ ਇੰਨਾ ਸੋਸ਼ਲ ਮੀਡੀਆ ਦਾ ਟਾਈਮ ਨਹੀਂ ਸੀਗਾ, ਸੋ ਇੰਨਾ ਕਨੈਕਟ ਕਰਨਾ ਇੰਨਾ ਸੌਖਾ ਨਹੀਂ ਸੀਗਾ। ਪਰ ਜਦੋਂ ਵੀ ਕਿਤੇ ਮੈਨੂੰ ਕਿਤੇ ਸਟੋਰੀ ਸੁਣਨੀ, ਈਵਨ ਐਕਚੁਅਲੀ ਮੈਨੂੰ ਡਿਸਟਿੰਕਟਲੀ ਚੇਤਾ ਆਇਆ, ਮੈਨੂੰ ਕੈਨੇਡਾ ਦੇ ਵਿੱਚ ਵੀ ਮੈਨੂੰ ਇੱਕ ਵਾਰੀ ਕਿਸੇ ਸਿੰਘ ਦੀ ਆਪਣੇ ਆਫਸਰ ਦੀ ਸਟੋਰੀ ਸੁਣੀ ਸੀਗੀ, ਅਤੇ ਮੈਂ ਉਹਨੂੰ ਵੀ ਆਊਟਰੀਚ ਕੀਤਾ, ਰਾਈਟ, ਵੀ ਖਬਰੇ ਸ਼ਾਇਦ ਇੱਕ ਕੈਨੇਡਾ ਦਾ ਸਿੰਘ ਮੈਨੂੰ ਹੈਲਪ ਕਰ ਸਕੇ। ਉਹ ਕੈਨੇਡੀਅਨ ਮਿਲਟਰੀ ਸੀਗਾ, ਰਾਈਟ, ਅਤੇ ਮੈਂ ਕਪਲ ਈਅਰਸ ਬੈਕ ਮੈਂ ਉਹ ਆਪਣੇ ਮੈਸੇਜ ਪੜ੍ਹੇ ਉਹਨੂੰ ਫੇਸਬੁੱਕ 'ਤੇ ਜਿਹਨੂੰ ਉਹਨੂੰ ਘੱਲੇ ਸੀਗਾ, ਸੋ ਇਟ ਇੰਟਰਸਟਿੰਗ। ਅਤੇ ਉਦੋਂ ਬਾਅਦ ਫਿਰ ਮੈਂ ਉਸ ਵੇਲੇ ਆਈ ਥਿੰਕ ਮੇਰੇ ਤੀਜੇ ਕੁ ਸਾਲ ਦੀ ਗੱਲ ਹੈ, ਜਦੋਂ ਮੈਂ ਅਕੈਡਮੀ ਦੇ ਵਿੱਚ ਤੀਜੇ ਸਾਲ ਮੈਂ ਸਿੱਖ ਕੋਲੀਸ਼ਨ ਨਾਲ ਰੀਚ ਆਊਟ ਕਰਨ ਦੀ ਕੋਸ਼ਿਸ਼ ਕੀਤੀ, ਰਾਈਟ, ਅਤੇ ਜਾਂ ਡਿਫਰੈਂਟ ਆਰਗੇਨਾਈਜੇਸ਼ਨਸ ਨੂੰ ਰੀਚ ਆਊਟ ਕਰਨ ਦੀ ਕੋਸ਼ਿਸ਼ ਕੀਤੀ। ਇਨ ਰਿਐਲਿਟੀ ਆਈ ਥਿੰਕ ਆਪਣੇ ਜਿਹੜੀ ਸਿੱਖਾਂ ਦੀ ਸਿਵਲ ਰਾਈਟਸ ਜਾਂ ਸਿੱਖਾਂ ਦੇ ਸਿਵਲ ਆਰਗੇਨਾਈਜੇਸ਼ਨ ਜਿਹੜੇ ਉਹ ਕੈਲੀਬਰ ਦੇ ਉਸ ਵੇਲੇ ਨਹੀਂ ਸੀਗੇ ਜਿਹੜੇ ਅੱਜ ਨੇ, ਰਾਈਟ। ਮੈਂ ਤਾਂ ਇਹੀ ਕਹਿੰਦਾ ਹੁੰਦਾ ਵੀ I think we've come a long ways. US ਵਿੱਚ ਸਿੱਖਾਂ ਦੀ ਜਿਹੜੀ ਕੇਪੇਬਿਲਿਟੀ ਹੈ, ਜਿਹੜੀ ਪੋਲੀਟੀਕਲ ਕੇਪੇਬਿਲਿਟੀ ਹੈ, ਜਿਹੜੀ ਉਹ ਆਪਣੇ ਪਿਛਲੇ 20 ਸਾਲਾਂ ਵਿੱਚ ਕਾਫੀ ਦੂਰ ਆ ਗਏ ਆ, ਅਤੇ ਮੈਂ ਹੋਪ ਕਰਦਾ ਵੀ ਇਹ ਵਧੀ ਜਾਵੇ, ਐਡਵਾਂਸ ਹੋਈ ਜਾਵੇ, ਮੋਰ ਕੇਪੇਬਿਲਿਟੀਆਂ ਆਈ ਜਾਣ, ਰਾਈਟ, ਐਜ਼ ਅ ਕਮਿਊਨਿਟੀ। ਸੋ ਉਸ ਵੇਲੇ ਰੀਚ ਆਊਟ ਕੀਤਾ, ਪਰ ਡਿਡਨਟ ਕੋਈ ਟਰੈਕਸ਼ਨ ਨਹੀਂ ਮਿਲੀ ਮੈਨੂੰ। ਜਦੋਂ ਮੈਂ ਲੋਕਲ ਉੱਥੇ ਗੁਰਦੁਆਰੇ ਜਾਂਦਾ ਸੀਗਾ, ਵੈਸਟ ਪੁਆਇੰਟ ਉੱਥੇ ਸਾਡੇ 20 ਮਿੰਟ ਗੁਰਦੁਆਰਾ ਸੀਗਾ, ਉੱਥੇ ਕਈ ਵਾਰੀ ਬੰਦਿਆਂ ਨਾਲ ਗੱਲ ਕਰਨੀ, ਰਾਈਟ, ਵੀ ਜੇ ਤੁਹਾਨੂੰ ਕੋਈ ਪਤਾ ਆ, ਰਾਈਟ, ਜਿਹੜਾ ਮੈਨੂੰ ਹੈਲਪ ਕਰ ਸਕਦਾ, ਰਾਈਟ, ਅਤੇ ਅਗੇਨ ਉੱਥੇ ਕੋਈ ਹੱਥ ਪੱਲਾ ਨਹੀਂ ਲੱਗਿਆ। ਜਿਹੜੇ ਜਿਹਨਾਂ ਨੂੰ ਮੈਂ ਰੀਚ ਆਊਟ ਕਰਦਾ ਸੀਗਾ ਉਹ ਕਹਿੰਦੇ ਸੀ ਵੀ ਅਸੀਂ ਕੋਸ਼ਿਸ਼ ਕਰਾਂਗੇ, ਪਰ they were very nice, they wanted to help, ਪਰ ਉਹ ਵੀ ਹੈਲਪ ਨਹੀਂ ਕਰ ਸਕਦੇ ਸੀ ਕਿਉਂਕਿ ਫਰੇਮਵਰਕ ਨਹੀਂ ਸੀਗਾ। ਉਦੋਂ ਬਾਅਦ ਫਿਰ ਜਦੋਂ ਮੈਂ ਕਮਿਸ਼ਨ ਹੋਇਆ, ਅਤੇ ਮੇਰੇ ਪਹਿਲਾ ਡਿਊਟੀ ਸਟੇਸ਼ਨ ਫੋਰਟ ਲੂਇਸ ਸੀਗਾ, ਸਿਆਟਲ ਦੇ ਨੇੜੇ। ਫੋਰਟ ਲੂਇਸ ਵਾਪਸ ਆ ਗਿਆ, ਉੱਥੇ ਮੈਂ ਲੋਕਲ ਜਿਵੇਂ ਗੁਰਦੁਆਰਾ ਆਰਗੇਨਾਈਜੇਸ਼ਨਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਰਾਈਟ, ਵੀ ਹਾਂ ਵੀ ਆਹ ਇੱਦਾਂ ਓਪਰਚੁਨਿਟੀ ਜਾਂ ਮੈਨੂੰ ਹੈਲਪ ਜੇ ਤੁਸੀਂ ਕਰ ਸਕਦੇ ਹੋ। ਅਗੇਨ ਵੈਰੀ ਨਾਈਸ ਪੀਪਲ, ਉਹਨੂੰ ਮੀਨਿੰਗ ਇੰਟੈਂਟ ਉਹ ਹੈਲਪ ਕਰਨਾ ਚਾਹੁੰਦੇ ਸੀ, ਪਰ ਉਹ ਕੇਪੇਬਿਲਿਟੀ ਨਹੀਂ ਸੀ, ਰਾਈਟ। ਅਸਲੀ ਜਦੋਂ ਫਿਰ ਬ੍ਰੇਕ ਜਿਹੜਾ ਅਸਲੀ ਮੂਵਮੈਂਟ ਤਾਂ ਉਦੋਂ ਆਇਆ ਜਦੋਂ ਅਗੇਨ ਰੱਬ ਨੇ ਬਣਾਉਣਾ ਹੁੰਦਾ ਹੈ, ਰਾਈਟ, ਰੀਜ਼ਨ ਬਣਾਉਣਾ ਹੁੰਦਾ, ਮੌਕੇ ਬਣਦੇ ਨੇ ਜੀ। 2015 ਵਿੱਚ ਮੈਂ ਕੈਪਟਨ ਦਾ ਕੋਰਸ ਹੁੰਦਾ ਫੋਰਟ ਲੈਨਰਡ ਵੁੱਡ, ਮਜ਼ੂਰੀ ਵਿੱਚ ਕੈਪਟਨ ਦਾ ਕੋਰਸ ਮੈਂ ਅਟੈਂਡ ਕਰ ਰਿਹਾ ਸੀਗਾ, ਅਤੇ ਉਦੋਂ ਮੈਨੂੰ ਕੁਦਰਤੀ ਈਮੇਲ ਆਈ ਵੀ ਹਾਂ ਵੀ ਤੈਨੂੰ ਪੈਂਟਾਗਨ ਦੇ ਵਿੱਚ ਇੱਕ ਵਿਸਾਖੀ ਦਾ ਇਵੈਂਟ ਕਰਨਾ, ਰਾਈਟ, ਇਹ ਸਿੱਖ ਕੋਲੀਸ਼ਨ ਵਾਲਿਆਂ ਵੱਲੋਂ ਆਈ, ਰਾਈਟ, ਵੀ ਪੈਂਟਾਗਨ ਦੇ ਵਿੱਚ ਵਿਸਾਖੀ ਦਾ ਇਵੈਂਟ ਕਰਨਾ, ਅਤੇ ਤੈਨੂੰ ਉੱਥੇ ਤੈਨੂੰ ਜਿਵੇਂ ਬੁਲਾਇਆ, ਰਾਈਟ, ਸੱਦਿਆ, ਇਨਵੀਟੇਸ਼ਨ ਦਿੱਤਾ। ਪਰ ਆਈ ਥਿੰਕ ਉਹ ਜਨੇਰਿਕ ਈਮੇਲ ਸੀਗਾ, ਉਹਨਾਂ ਨੇ ਕਿਤੇ ਈਮੇਲਾਂ ਲਈਆਂ ਹੋਣੀਆਂ ਵੀ ਜਿਹੜੇ ਬੰਦੇ ਆਰਮੀ ਦੇ ਵਿੱਚ ਦੇ ਸਿੰਘ ਨੇ ਜਾਂ ਜਿਹੜੇ ਸਿੱਖਾਂ ਦੇ ਨਾਂ ਆ। ਸੋ ਇੱਦਾਂ ਨਹੀਂ ਸੀਗਾ, ਉਹਨਾਂ ਨੇ ਸਪੈਸੀਫਿਕਲੀ ਮੈਨੂੰ ਭੇਜੀ, ਉਹਨਾਂ ਜਨੇਰਿਕ ਈਮੇਲ ਭੇਜੀ ਸੀ, ਰਾਈਟ। ਅਤੇ ਅਗੇਨ ਮੈਂ ਧੰਨਵਾਦ ਕਰਦਾ ਉਹ ਜਿਹੜੇ ਮੇਰੇ ਉਸ ਵੇਲੇ ਇੰਚਾਰਜ ਸੀਗਾ, ਜਿਹੜੇ ਕੈਪਟਨ ਦੇ ਮੇਜਰ ਇੰਚਾਰਜ ਸੀਗੇ, ਜਿਨ੍ਹਾਂ ਨੇ ਮੈਂ ਉਹਨੂੰ ਪੁੱਛਿਆ ਵੀ ਹਾਂ ਵੀ ਮੈਨੂੰ ਛੁੱਟੀ ਚਾਹੀਦੀ ਹੈ 2-3 ਦਿਨ ਦੀ, ਮੈਂ ਜਾਣਾ, ਰਾਈਟ, ਅਤੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਉੱਥੇ ਜਾਣ ਦਾ, ਪੈਂਟਾਗਨ। ਅਤੇ ਮੇਰਾ ਬ੍ਰਦਰ ਵੀ ਨਾਲ ਗਿਆ ਸੀਗਾ, ਰਾਈਟ, ਛੋਟਾ ਭਾਈ ਨਾਲ ਗਿਆ ਸੀਗਾ, ਅਤੇ ਉੱਥੇ ਸਰ ਮੈਂ ਮਿਲਿਆ ਜਿਹੜੇ ਉੱਥੇ ਆਲਰੇਡੀ 2-3 ਸਿੰਘ ਜਿਹੜੇ ਹੋਏ ਸੀਗੇ, ਉਹਨਾਂ ਨੂੰ ਅਕੋਮੋਡੇਸ਼ਨਾਂ ਮਿਲੀਆਂ ਹੋਈਆਂ ਸੀਗੀਆਂ, ਉਹ ਵੀ ਉੱਥੇ ਸੀਗੇ, ਜਿਹੜੇ ਸਿੱਖ ਕੋਲੀਸ਼ਨ ਵਾਲੇ ਵੀ ਉੱਥੇ ਸੀਗੇ, ਹੋਰ ਆਰਗੇਨਾਈਜੇਸ਼ਨ ਵੀ ਕਈ ਉੱਥੇ ਸੀਗੇ। ਅਤੇ ਆਈ ਥਿੰਕ ਕੁਦਰਤੀ ਪਹਿਲਾਂ ਗੱਲ ਮੇਰੇ ਛੋਟੇ ਭਾਈ ਨੇ, ਉਹਦਾ ਨਾਮ ਬਾਬਾ ਸਿੰਘ ਹੈ, ਉਹਨੇ ਤੋਰੀ ਗੱਲ।
ਉਹਨੇ ਇੱਕ ਉੱਥੇ ਵਕੀਲ ਸੀਗਾ, ਉਹ ਨਾਲ ਗੱਲ ਤੋਰੀ ਵੀ ਹਾਂ ਵੀ ਇਹਦਾ ਮੇਰਾ ਬ੍ਰਦਰ ਵੀ ਚਾਹੁੰਦਾ, ਰਾਈਟ। ਤੇ ਉਹਨਾਂ ਨੇ ਫਿਰ ਉਹ ਗੱਲ ਸੁਣ ਕੇ ਉਹਨਾਂ ਨੇ ਫਿਰ ਮੈਨੂੰ ਬਾਅਦ ਚੋਂ ਉੱਥੇ ਨਹੀਂ ਗੱਲ ਕੀਤੀ, ਬਾਅਦ ਚੋਂ ਮੈਨੂੰ ਰੀਚ ਆਊਟ ਕੀਤਾ ਉਹਨਾਂ ਨੇ ਵੀ ਹਾਂ ਵੀ ਏਦਾਂ ਗੱਲ ਹੈ। ਤੇ ਉਦੋਂ ਬਾਅਦ ਫਿਰ then we started talking, right, ਤੇ almost every week ਵੀ ਹਾਂ ਵੀ ਇਹ ਇੱਦਾਂ ਕਰਨਾ, ਕਿੱਦਾਂ ਕਰਨਾ, strategy sessions। ਇਹ ਵਕੀਲ ਸਿੱਖ ਕੋਲੇਸ਼ਨ ਦੇ ਸੀਗੇ ਜਾਂ ਕੋਈ ਆਊਟਸਾਈਡ ਸੀਗੇ? Sikh coalition, one of the founding members, ਅਮਨਦੀਪ ਸਿੱਧੂ, ਉਹ ਜਿਹੜੇ ਉਹ ਡਾਇਰੈਕਟਲੀ ਸਿੱਖ ਕੋਲਿਸ਼ਨ, ਉਹ ਪ੍ਰੋ ਬੋਨੋ ਕੰਮ ਕਰਦੇ ਸੀਗੇ ਸਿੱਖ ਕੋਲਿਸ਼ਨ ਲਈ, ਪਰ ਉਹ ਸਿੱਖ ਕੋਲਿਸ਼ਨ ਦੇ ਫਾਊਂਡਿੰਗ ਮੈਂਬਰ ਸੀਗੇ। ਆਈ ਥਿੰਕ ਉਹਨਾਂ ਨਾਲ, ਮੈਂ ਜੇ ਮਿਸਟੇਕ ਨਾ ਕਰਦਾ ਹਾਂ, ਉਹਨਾਂ ਨਾਲ ਮੇਰੇ ਭਾਈ ਦੀ ਗੱਲ ਹੋਈ ਸੀ। ਓਕੇ। ਜਦੋਂ ਤੁਸੀਂ ਦੱਸ ਰਹੇ ਹੋ ਵੀ ਉੱਥੇ ਤੁਸੀਂ ਕਹਿ ਰਹੇ ਸੀਗੇ ਵੀ ਕੁਝ ਹੋਰ ਵੀ ਫੌਜੀ ਆਏ ਸੀ ਜਿਨ੍ਹਾਂ ਨੂੰ ਕੁਝ ਅਕਮੋਡੇਸ਼ਨਸ ਮਿਲੀਆਂ ਸੀ, ਕੀ ਅਕਮੋਡੇਸ਼ਨਸ ਮਿਲੀਆਂ ਹੋਈਆਂ ਸੀ ਜਿਹੜੇ ਤੁਹਾਡੀ ਫਾਈਟ ਤੋਂ ਪਹਿਲਾਂ? ਹਾਂਜੀ, ਪਹਿਲਾਂ ਜਿਹੜੇ ਉਹ ਇੰਡੀਵਿਜੂਅਲ ਬੇਸਿਸ ਤੇ ਸੀਗੇ, ਰਾਈਟ, ਜਿਹੜੇ ਇੱਕ ਡਾਕਟਰ ਸੀਗੇ, ਇੱਕ ਡੈਂਟਿਸਟ ਸੀਗੇ ਤੇ ਇੱਕ ਲਿੰਗੁਇਸਟ ਸੀਗੇ, ਰਾਈਟ। ਉਹਨਾਂ ਨੂੰ ਡਿਸਟਿੰਕਟਲੀ ਜਿਹੜੇ ਉਹਨਾਂ ਦੇ ਰਿਕੁਆਇਰਮੈਂਟ ਦੇ ਬੇਸਿਸ ਤੇ, ਜਿੱਦਾਂ ਮੇਰੀ ਅੰਡਰਸਟੈਂਡਿੰਗ ਹੈ, ਰਾਈਟ, ਉਹਨਾਂ ਦੀ ਰਿਕੁਆਇਰਮੈਂਟ ਬੇਸਿਸ ਤੇ ਵੀ ਹਾਂ ਵੀ ਸਾਨੂੰ ਡਾਕਟਰਾਂ ਦੀ ਲੋੜ ਹੈ, ਸਾਨੂੰ ਡੈਂਟਿਸਟ ਦੀ ਲੋੜ ਹੈ, ਸਾਨੂੰ ਲਿੰਗੁਇਸਟ ਦੀ ਲੋੜ ਹੈ, ਇੰਡੀਵਿਜੂਅਲ ਬੇਸਿਸ ਤੇ ਉਹਨਾਂ ਨੂੰ ਅਕੋਮੋਡੇਸ਼ਨਾਂ ਮਿਲੀਆਂ ਸੀਗੀਆਂ। ਆਈ ਥਿੰਕ ਉਹ ਮਿਲੀਆਂ ਸੀ, ਅਗੇਨ ਮੈਂ ਰੋਂਗ ਨਾ ਹੋਵਾਂ, ਆਈ ਥਿੰਕ 2009-10 ਦੀ ਗੱਲ ਹੈ ਜਦੋਂ ਉਹਨੂੰ ਮਿਲੀਆਂ ਸੀਗੀਆਂ। ਜੀ ਜੀ। ਸੋ ਡੈਫੀਨੇਟਲੀ, ਸੋ ਕਿਤੇ ਨਾ ਕਿਤੇ ਜਿੱਦਾਂ ਦੀ ਦੱਸਿਆ ਵੀ ਫਰੇਮਵਰਕ ਕੋਈ ਨਹੀਂ ਸੀ ਉਸ ਟਾਈਮ ਦੇ ਉੱਤੇ। ਚਲੋ, ਪਰ ਆ ਜਿੱਦਾਂ ਦੀ ਇਹ ਜੇ ਇੰਡੀਵਿਜੂਅਲ ਦੇ ਤੌਰ 'ਤੇ ਮਿਲਦੀ, ਬੰਦੇ ਨੂੰ ਹੌਸਲਾ ਜਿਹਾ ਵੱਧਦਾ ਵੀ ਹਾਂ ਚਲੋ ਦੇਅਰ ਇਜ਼ ਅ ਵੇ, ਵੀ ਕੋਈ ਨਾ ਕੋਈ ਰਾਹ ਜਿਹੜਾ ਆ ਉਹ ਬਣ ਸਕਦਾ ਹੁੰਦਾ ਆ, ਇੱਦਾਂ ਜਿਹੜਾ ਉਹ ਹੋ ਸਕਦਾ ਆ। ਜਦੋਂ ਤੁਸੀਂ ਇਹ ਤੁਹਾਡੇ ਮੈਂ ਗੱਲ 'ਚ ਗੱਲ ਕਰਦਾ, ਇੰਟਰਸਟਿੰਗਲੀ ਮੈਂ ਤੁਸੀਂ ਪੁੱਛਿਆ ਵੀ ਕਿਹੜੇ ਐਫਰਟਸ ਕੀਤੇ ਰਹੇ। ਜਦੋਂ ਮੈਂ ਉੱਥੇ ਨਿਊਯਾਰਕ ਵਿੱਚ ਜਿਹੜੀ ਸਿੱਖ ਡੇ ਪਰੇਡ ਹੁੰਦੀ ਹੈ, ਉਹ ਮੈਂ ਹਮੇਸ਼ਾ ਉੱਥੇ ਜਾਣ ਦੀ ਕੋਸ਼ਿਸ਼ ਕਰਨੀ ਤਾਂ ਕਿ ਮੈਨੂੰ ਕੋਈ ਨਾ ਕੋਈ ਮਿਲ ਜਾਵੇ ਜਿਹੜਾ ਮੈਨੂੰ ਹੈਲਪ ਕਰ, ਜਦੋਂ ਮੈਂ ਅਕੈਡਮੀ ਸੀਗਾ, ਜਿਹੜਾ ਮੈਨੂੰ ਹੈਲਪ ਕਰ ਸਕੇ ਇਸ ਰਾਈਡ। ਤੇ ਉਦੋਂ ਮੈਨੂੰ ਚੇਤਾ, ਮੈਨੂੰ ਜਿਹੜੇ 2 ਸਿੰਘ ਭਰਤੀ ਹੋਏ ਸੀਗੇ ਪਹਿਲਾਂ, ਉਹ ਉੱਥੇ ਆਏ ਸੀਗੇ ਉਸ ਪਰੇਡ ਤੇ। ਮੈਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ, ਪਰ ਉਹ ਆਏ ਸੀਗੇ ਤੇ ਮੈਨੂੰ ਕਾਫੀ ਮੈਂ I was like, oh, that's amazing, right, ਵੀ ਹਾਂ ਇਹਨਾਂ ਨੂੰ ਅਲਾਉਡ ਹੋ ਗਿਆ, right, so that was a source of inspiration certainly। ਪਰ ਅਗੇਨ ਉੱਥੇ ਵੀ ਉਹ ਸਿੱਖ ਡੇ ਪਰੇਡਾਂ ਤੇ ਵੀ ਮੈਂ ਤਿੰਨ ਵਾਰੀ ਗਿਆ, ਮੈਂ 3 ਸਾਲ ਗਿਆ ਮੈਂ, ਰਾਈਟ, ਉੱਥੇ ਜਦੋਂ ਮੈਂ ਪੜ੍ਹਦਾ, ਉੱਥੇ ਵੀ ਕੋਈ ਹੱਥ ਪੱਲਾ ਲੱਗਿਆ ਨਹੀਂ। ਬਿਲਕੁਲ, ਤੁਸੀਂ ਉਹ ਗੱਲ ਸਹੀ ਦੱਸੀ ਵੀ ਜੋ ਸਿੱਖ ਹੁਣ ਅਕੰਪਲਿਸ਼ ਕਰ ਚੁੱਕੇ ਆ, ਉਸ ਟਾਈਮ ਤੇ ਉਹ ਗੱਲ ਨਹੀਂ ਸੀ। ਆਪਾਂ ਇਹ 2010 ਤੋਂ ਪਹਿਲਾਂ ਦੀਆਂ ਗੱਲਾਂ ਕਰ ਰਹੇ ਹਾਂ। ਹਾਂਜੀ। ਉਸ ਟਾਈਮ ਦੇ ਉੱਤੇ ਆਪਣੀ ਕਿੰਨੀ ਕੁ ਪਾਵਰ ਸੀ, ਪੋਲੀਟੀਕਲੀ ਕਹਿ ਲਓ ਜਾਂ ਉੱਦਾਂ ਕਹਿ ਲਓ, ਕੀ ਕਨੈਕਸ਼ਨ ਸੀਗੇ, ਕਾਫੀ ਉਸ ਚੀਜ਼ ਦੇ ਵਿੱਚ ਹਰ ਇੱਕ ਜਣਾ ਇੱਕ ਆਪਣੀ ਇੰਡੀਵਿਜੂਅਲ ਬੈਟਲ ਉਸ ਟਾਈਮ ਦੇ ਉੱਤੇ ਥਾਂ ਦੇ ਉੱਤੇ ਜਿਹੜੀ ਉਹ ਲੜ ਰਿਹਾ ਸੀਗਾ। ਸੋ ਹੁਣ ਜਦੋਂ ਤੁਸੀਂ ਇਸ ਦੌਰ ਦੇ ਵਿੱਚੋਂ ਗੁਜ਼ਰ ਰਹੇ ਆ, ਰਾਹ ਲੱਭ ਰਹੇ ਆ ਵੀ ਕੋਈ ਇੱਧਰੋਂ ਮਿਲ ਜੇ, ਕਿਤੋਂ ਵੀ ਮਿਲ ਜਾਵੇ, ਕੁਛ ਵੀ ਆ, ਉਸ ਟਾਈਮ ਦੇ ਉੱਤੇ ਗਰੂਮਿੰਗ ਸਟੈਂਡਰਡਸ ਫਿਰ ਇੱਦਾਂ ਹੀ ਸੀਗੇ? ਸੋ ਤੁਹਾਨੂੰ ਜਿੱਦਾਂ ਵਾਲ ਕੱਟ ਕੇ ਸ਼ੇਵ ਕਰਕੇ ਹੀ ਰੱਖਣਾ ਸੀਗਾ ਜਾਂ ਦਾੜੀ ਦੂੜੀ ਮਾੜੀ ਮੋੜੀ ਰੱਖਣ ਦੀ ਕੋਈ ਇਜਾਜ਼ਤ ਵਗੈਰਾ ਜਾਂ ਕੁਛ ਨਹੀਂ ਸੀਗਾ ਇੱਦਾਂ? ਨਹੀਂ, ਸੋ ਤੁਹਾਨੂੰ ਫੁੱਲ ਜਿਹੜੇ ਸਟੈਂਡਰਡ, ਜਿਹੜਾ ਆਰਮੀ ਦਾ ਸਟੈਂਡਰਡ ਹੈ, ਪੂਰਾ ਸ਼ੇਵ ਕਰਨਾ, ਰਾਈਟ, ਉਸ ਵੇਲੇ ਜੇ ਸੋ ਉਹ ਸੀਗਾ, ਰਾਈਟ। ਇੱਦਾਂ ਕੋਈ ਨਹੀਂ ਸੀਗਾ ਵੀ ਤੁਸੀਂ ਜਿਹੜੇ ਆਈ ਥਿੰਕ ਜਿਹਨਾਂ ਨੂੰ ਦਾੜੀ ਦੀ ਉਸ ਵੇਲੇ ਅਲਾਉਡ ਸੀਗਾ, ਮੇਰੇ ਖਿਆਲ ਉਹ ਜਿਹੜੇ ਅਗੇਨ ਨਾਟ 100% ਜਿਹੜੇ ਆਰਥੋਡਾਕਸ ਜੂਇਸ਼ ਚੈਪਲਨ ਸੀਗੇ, ਉਹਨਾਂ ਨੂੰ ਮੇਰੇ ਖਿਆਲ ਦਾੜੀ ਦਾ ਅਲਾਉਡ ਸੀਗਾ ਉਸ ਵੇਲੇ, ਜਾਂ ਉਹਨਾਂ ਚੋਂ ਜਿਹੜੇ ਪੁਰਾਣੇ ਸੀਗੇ ਜਿਹਨਾਂ ਨੂੰ ਗ੍ਰੈਂਡਫਾਦਰ ਕੀਤਾ ਸੀਗਾ, ਉਹ ਸੀਗੇ ਉਸ, ਪਰ ਹੋਰ ਕਿਸੇ ਨੂੰ ਅਲਾਉਡ ਨਹੀਂ ਸੀਗਾ ਰਿਲੀਜੀਅਸ ਅਕੋਮੋਡੇਸ਼ਨ ਤੇ ਦਾੜੀ ਰੱਖਣਾ ਜਾਂ ਕੁਛ ਵੀ ਕਰਨਾ। ਸੋ ਇਸ ਤੋਂ ਬਾਅਦ ਫਿਰ ਤੁਹਾਡਾ ਨੈਕਸਟ ਸਟੈਪ ਕੀ ਹੋਇਆ? ਹੁਣ ਤੁਸੀਂ ਵਕੀਲਾਂ ਦੇ ਨਾਲ ਲਗਾਤਾਰ ਗੱਲ ਕਰ ਰਹੇ ਆ, ਕੋਈ ਰਾਹ ਲੱਭ ਰਹੇ ਆ ਵੀ ਕਿੱਦਾਂ ਜਿਹੜਾ ਇਸ ਦੇ ਵਿੱਚ ਹੋਵੇ। ਸੋ ਵੇਅਰ ਵਾਸ ਦੈਟ ਬ੍ਰੇਕ ਥਰੂ, ਕਿੱਥੇ ਆਇਆ? ਪਹਿਲਾਂ ਮੈਂ ਆਈ ਥਿੰਕ ਇਹ ਮੈਂ ਸਟ੍ਰੈਸ ਕਰਨਾ ਚਾਹੁੰਦਾ ਵੀ ਜਿਹੜਾ ਮੇਰਾ ਕੇਸ ਉਸ ਵੇਲੇ ਜਿਹੜਾ ਮੇਰੀ ਸਾਰੀ ਜਿਹੜੀ ਸਟਰਗਲ ਸੀ, ਵੈਰੀ ਪ੍ਰੋਫੈਸ਼ਨਲੀ ਹੈਂਡਲ ਕੀਤੀ, ਰਾਈਟ। ਆਈ ਕੈਨ ਨਾਟ ਐਮਫਸਾਈਜ਼ ਦੈਟ ਕਿ ਇਹ ਇੱਦਾਂ ਦੀਆਂ ਜਿਹੜੀਆਂ ਲੜਾਈਆਂ ਹੁੰਦੀਆਂ ਨੇ, ਜਿਹੜੀਆਂ
ਕੌਮ ਦੇ ਲੈਵਲ ਤੇ ਰਾਈਟ ਯੂ ਨੀਡ ਪ੍ਰੋਫੈਸ਼ਨਲ ਪੀਪਲ ਜਿਹੜੇ ਪ੍ਰੋਫੈਸ਼ਨਲ ਲਾਇਰ ਹੁੰਦੇ ਨੇ, ਪ੍ਰੋਫੈਸ਼ਨਲ ਕਮਿਊਨਿਟੀ ਆਰਗੇਨਾਈਜ਼ਰ ਹੁੰਦੇ ਨੇ, ਪ੍ਰੋਫੈਸ਼ਨਲ ਮੀਡੀਆ ਪਰਸਨਲ ਹੁੰਦੇ ਨੇ ਰਾਈਟ। ਤੇ ਕਿਉਂਕਿ it takes full effort, full time right। ਬਾਜੀ ਵੇਲੇ ਆਪਣੇ ਕਈ ਵਾਰੀ ਆਪਾਂ ਲੜਾਈਆਂ ਲੜਨ ਦੀ ਕੋਸ਼ਿਸ਼ ਕਰ, ਜਿਵੇਂ ਆਪਣੇ ਕਹਾਵਤ ਹੈ ਵੀ ਹਾਂ ਵੀ ਜੇ ਗਿੱਦੜ ਮਾਰਨਾ ਸ਼ੇਰ ਨੂੰ ਮਾਰਨ ਸਮਾਨ ਲੈ ਕੇ ਜਾਣਾ ਚਾਹੀਦਾ ਰਾਈਟ। ਤੇ ਆਪਣੇ ਬਾਜੀ ਵੇਲੇ ਗਿੱਦੜ ਮਾਰਨ ਨੂੰ ਮੁਰਗਾ ਵੱਢਣ ਦਾ ਸਮਾਨ ਲੈ ਕੇ ਜਾਂਦੇ ਨੇ। ਸੋ we have to treat everything as if it's ਰੌਲੇ ਰੱਪੇ ਨਾਲ ਨਹੀਂ, ਬਹੁਤ ਹੀ ਮਤਲਬ ਬਹੁਤ ਹੀ ਅਪਰੋਚ ਤੁਹਾਡੀ ਜਿੱਦਾਂ ਤੁਸੀਂ ਦੱਸ ਬਹੁਤ ਹੀ ਪ੍ਰੋਫੈਸ਼ਨਲ ਅਪਰੋਚ ਦੇ ਨਾਲ ਚੱਲਣਾ ਪੈਂਦਾ ਇਸ ਚੀਜ਼ 'ਚ। ਐਂ ਸੋਚੋ ਨਾ ਵੀ ਜੇ ਮੈਂ ਕਿਸੇ ਕਾਰਪੋਰੇਟ ਵਰਲਡ ਵਿੱਚ ਹਾਂ, ਜੇ ਮੈਂ ਕਾਰਪੋਰੇਟ ਵਰਲਡ ਵਿੱਚ ਹਾਂ, ਉਹ ਮੀਟਿੰਗਾਂ ਕਿੱਦਾਂ ਰਨ ਕਰੀਦੀਆਂ, ਪ੍ਰੋਗਰਾਮ ਕਿੱਦਾਂ ਮੈਨੇਜ ਕਰੀਦੇ, that should be the standard if not higher। ਕੋਈ ਵੀ ਜਿਹੜਾ ਪੰਥ ਦਾ ਕੰਮ ਹੈ, ਕੋਈ ਪੰਥ ਦੀ ਜਿਹੜੀ ਕੋਈ ਪ੍ਰੋਬਲਮ ਆ ਸੋ ਫਾਈਟ ਕਰਨੀ ਹੈ, that's the standard right। ਤੇ that ਉਹੀ ਸਟੈਂਡਰਡ ਸਿੱਖ ਕੋਲਿਸ਼ਨ ਵਾਲਿਆਂ ਨੇ ਜਾਂ ਉੱਥੇ ਜਿਹੜੀ ਟੀਮ ਸੀ ਬੈਕਟ ਫੰਡ ਵਾਲਿਆਂ ਨੇ ਉਹੀ ਸਟੈਂਡਰਡ ਕੀਤਾ ਰਾਈਟ। ਸੋ ਪਹਿਲੀ ਗੱਲ ਤਾਂ ਇਹ ਸੀਗੀ ਵੀ ਮੈਂ ਬੇਸਿਕਲੀ ਜਿੱਦਾਂ ਕਹਿੰਦੇ ਇਟਸ ਅ ਸਲੋ ਗ੍ਰਾਈਂਡ ਆ ਰਾਈਟ 100%। ਬਾਜੀ ਵੇਲੇ ਆਪਣੇ ਬੰਦੇ ਜਿਵੇਂ ਕੰਮ ਬਾਅਦ ਚੋਂ ਘੱਟ ਕਰਦੇ ਨੇ, ਮੀਡੀਆ ਦੇ ਅਖਬਾਰਾਂ ਪਹਿਲਾਂ ਛਾਪਦੇ ਨੇ ਰਾਈਟ, ਰੌਲਾ ਜ਼ਿਆਦਾ ਪੈਂਦਾ ਰਾਈਟ। ਤੇ so week after week of meetings, week after week ਜਿਹੜੇ relevant stakeholder ਨੇ ਰਾਈਟ, ਜਿਹੜੇ ਸਪੋਰਟ ਲੈਣੀ, ਜਨਰਲਾਂ ਦੀ ਰਿਟਾਇਰਡ ਜਨਰਲਾਂ ਦੀ ਸਪੋਰਟ ਲੈਣੀ, ਪੋਲੀਟੀਸ਼ੀਅਨਾਂ ਦੀ ਸਪੋਰਟ, ਉਹਨਾਂ ਚਿੱਠੀਆਂ ਲਿਖਾ ਕੇ ਉਹ ਪੈਕੇਟ ਬਿਲਡ ਕਰਨੇ ਰਾਈਟ, ਜਿਹੜੇ ਲੀਗਲ ਕਾਗਜ਼ ਪੱਤਰ ਤਿਆਰ ਕਰਨੇ ਰਾਈਟ, ਮੀਡੀਆ ਕਿੱਥੇ ਮੀਡੀਆ ਨੂੰ ਕਿੰਨਾ ਕੀ ਦੇਣਾ ਰਾਈਟ। ਉਹ ਜਿਹੜੀ ਸਟ੍ਰੈਟਜੀ ਦੇ ਬੈਕ ਹੈਂਡ ਸਟ੍ਰੈਟਜੀ ਦੀ ਮੈਂ ਉਹਨਾਂ ਨੂੰ ਹੱਸਦਾ ਹੁੰਦਾ ਵੀ ਉਹ ਮੈਨੂੰ ਐਂ ਆ ਵੀ ਇਟਸ ਲਾਈਕ ਅ ਸਪੈਸ਼ਲ ਫੋਰਸਿਸ ਟੀਮ ਰਾਈਟ। ਜਿਹੜੀ ਸਪੈਸ਼ਲ ਫੋਰਸਿਸ ਟੀਮ ਬੰਦੇ ਘੱਟ, ਰਿਸੋਰਸਿਸ ਘੱਟ, ਬਟ ਦੇ ਪੰਚ ਵੈਰੀ ਵੈਲ ਅਬਵ ਦੇਅਰ ਵੇਟ ਰਾਈਟ। ਤੇ ਅਕਸਰ ਸਿੱਖ ਕੌਮ ਨੂੰ ਇਹੀ ਮਾਡਲ ਅਪਲਾਈ ਕਰਨਾ ਚਾਹੀਦਾ ਕਿਉਂਕਿ ਸਾਡੇ ਕੋਲ ਨੰਬਰ ਤੇ ਰਿਸੋਰਸਿਸ ਘੱਟ ਨੇ ਰਾਈਟ। ਸੋ ਜਿੰਨੇ ਵੀ ਸਾਡੇ ਲਿਮਿਟਿਡ ਰਿਸੋਰਸਿਸ ਨੇ, ਲਿਮਿਟਿਡ ਪਰਸਨਲ ਐਫਰਟ ਹੈ, ਉਹ ਰਿਕੁਆਇਰਮੈਂਟ ਕਰਦੇ ਨੇ ਕਿ ਉਹ ਨੀਡ ਟੂ ਪੰਚ ਅਬਵ ਦ ਵੇਟ। ਜਿਵੇਂ ਟੈਕਸ 10x ਜਾਂ 100x ਰਿਟਰਨ ਲੈਣਾ ਪੈਣਾ ਜਿਹੜੇ ਉਸ ਸਾਡੇ ਰਿਸੋਰਸਿਸ ਤੇ ਰਾਈਟ। ਤੇ ਉਹਨਾਂ ਨੇ ਉਹ ਕੀਤਾ। ਪਹਿਲੀ ਮੇਰੀ ਪ੍ਰੋਬਲਮ ਸੀ ਵੀ ਮੈਂ ਉਸ ਵੇਲੇ ਅਗੇਨ ਸਾਰਾ ਸ਼ੇਪਡ ਸੀਗਾ, ਸਭ ਕੁਛ ਸੀਗਾ, ਤੇ ਮੈਂ ਨਵੀਂ ਯੂਨਿਟ ਸਟਾਰਟ ਕਰਨਾ ਸੀਗਾ ਮਜ਼ੂਰੀ ਤੋਂ। ਮੈਂ ਨਾਰਦਰਨ ਵਰਜੀਨੀਆ ਦੇ ਵਿੱਚ ਨਵੀਂ ਯੂਨਿਟ ਫੋਰਟ ਬੈਲਬੋਆ ਸਟਾਰਟ ਤੁਸੀਂ ਇਸ ਟਾਈਮ ਕੈਪਟਨ ਬਣ ਚੁੱਕੇ ਸੀ? ਹਾਂਜੀ, ਕੈਪਟਨ ਬਣ ਚੁੱਕਾ ਸੀਗਾ। ਤੇ ਮੈਂ ਜਿਹੜੀ ਕੈਪਟਨ ਕੋਰਸ ਸੀਗਾ ਮੇਰਾ ਚੱਲਦਾ ਸੀਗਾ ਮਜ਼ੂਰੀ ਵਿੱਚ, ਉਹ ਖਤਮ ਕਰਕੇ ਮੈਂ ਜਾਣਾ ਸੀਗਾ ਫੋਰਟ ਬੈਲਬੋਆ ਵਰਜੀਨੀਆ ਵਿੱਚ ਨਵੀਂ ਯੂਨਿਟ। ਉਹ ਟ੍ਰਾਂਜੀਸ਼ਨ ਕਿੱਦਾਂ ਕਰਨਾ, ਇਹ ਕਾਫੀ ਇੰਟਰਸਟਿੰਗ ਸੀਗਾ। ਇਹਨਾਂ ਨੇ ਗਰੁੱਪ ਨੇ ਸਟ੍ਰੈਟਜੀ ਕੀਤੀ ਵੀ ਹਾਂ ਵੀ ਤੂੰ ਛੁੱਟੀ ਲੈ ਲੈ, ਮਹੀਨੇ ਦੀ ਛੁੱਟੀ ਲੈ ਲੈ, ਛੁੱਟੀ ਲੈ ਕੇ ਆਪਣੇ ਦਸਤਾਰ ਬਣਨੀ ਸ਼ੁਰੂ ਕਰ ਦੇ, ਦਾੜੀ ਗਰੋ ਕਰਨੀ ਸ਼ੁਰੂ ਕਰ ਦੇ, ਤੇ ਜਦੋਂ ਤੂੰ ਸ਼ੋ ਅਪ ਕਰੇਗਾ ਤੇ ਤੂੰ ਦਾੜੀ ਕੇਸਾਂ ਨਾਲ, ਪੱਗ ਨਾਲ ਤੂੰ ਰਿਪੋਰਟ ਕਰੇਗਾ ਪਹਿਲੇ ਦਿਨ ਆਪਣੀ। ਹੁਣ ਉਹਦਾ ਰਿਸਕ ਇਹ ਸੀਗਾ ਵੀ ਮੂਰੇ ਕਹਿਣਗੇ ਹਾਂ ਵੀ ਤੂੰ ਤਾਂ ਆਊਟ ਆਫ ਰੈਗੂਲੇਸ਼ਨ ਆ, ਤੇ ਤਾਂ ਹਲੇ ਅਕੋਮੋਡੇਸ਼ਨ ਮਿਲੀ ਨਹੀਂ ਰਾਈਟ। ਸੋ ਇੱਕ ਤਰ੍ਹਾਂ ਦਾ ਅਸੀਂ ਉਹ ਵੀ ਸਟ੍ਰੈਟਜੀ ਸੀ ਵੀ ਕਿਵੇਂ ਪੁਸ਼ ਕਰਨਾ, ਧੱਕਾ ਕਿਵੇਂ ਲਾਉਣਾ ਆਰਮੀ ਦੇ ਅਗੇਂਸਟ ਵੀ ਹਾਂ ਵੀ ਦੇਖਦੇ ਆ ਕੀ ਉਹ ਫੋਲਡ ਕਰਦੇ, ਕੀ ਉਹ ਅਕੋਮੋਡੇਟ ਕਰਦੇ। ਤੇ ਮੈਂ ਬਹੁਤ ਧੰਨਵਾਦ ਆ ਜਿਹੜਾ ਮੇਰਾ ਉੱਥੇ ਕਮਾਂਡਰ ਸੀ ਕਰਨਲ ਬੋਲਟਨ, ਉਹਨੇ ਜਿਵੇਂ ਨਵਾਂ ਕਮਾਂਡਰ ਜਿਹੜਾ ਸੀਗਾ ਮੇਰੇ 249th ਇੰਜੀਨੀਅਰ ਬਟਾਲੀਅਨ ਤੇ, ਇੰਨੀ ਵਧੀਆ ਉਹਨੇ ਲੀਡਰਸ਼ਿਪ ਸ਼ੋਅ ਕੀਤੀ ਕਿ ਉਹਨੇ ਆਪਣੇ ਸਿਰ ਤੇ ਰਿਸਕ ਲਿਆ। ਤੇ ਮੈਨੂੰ ਉਹਨੇ ਉੱਥੇ ਇਹ ਦਸੰਬਰ ਦੀ ਗੱਲ ਹੈ, ਦਸੰਬਰ 2016 ਦੀ 15 ਦੀ, ਮੈਨੂੰ ਉੱਥੇ ਰਿਪੋਰਟ ਕਰਨ ਦਾ ਅਲਾਓ ਕੀਤਾ ਦਾੜੀ ਕੇਸਾਂ ਨਾਲ ਰਾਈਟ। ਤੇ ਅਗੇਨ ਸ਼ੀ ਕੁਡ ਹੈਵ ਗਾਟਨ ਇਨ ਟਰਬਲ, ਪਰ ਉਹਦੇ ਕੈਰੈਕਟਰ ਤੇ ਉਹਦੇ ਲੀਡਰਸ਼ਿਪ ਨੂੰ ਸਪੀਕਸ ਵੋਲਿਊਮਸ ਰਾਈਟ, ਕਿ ਉਹਨੇ ਮੈਨੂੰ ਇੰਨੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ। ਤੇ ਉਦੋਂ ਬਾਅਦ ਫਿਰ ਬੈਕ ਸਾਈਡ ਤੇ ਜਿਹੜੀ ਟੀਮ ਸੀਗੀ ਸਾਰੇ ਇਹਨਾਂ ਨੇ ਪੈਂਟਾਗਨ ਦੇ ਵਕੀਲਾਂ ਨਾਲ, ਪੈਂਟਾਗਨ ਦੇ ਵਿੱਚ ਗੱਲ ਕਰਦੇ ਸੀਗੇ, ਉਹਨਾਂ ਨੇ ਮੈਨੂੰ ਟੈਂਪਰੇਰੀ ਰਿਲੀਜੀਅਸ ਅਕੋਮੋਡੇਸ਼ਨ, ਮੈਨੂੰ ਚੇਤਾ ਮੇਰੀ ਆਈ ਥਿੰਕ
ਮੇਰੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਮੈਨੂੰ ਦਸੰਬਰ 'ਚ ਅਕੋਮੋਡੇਸ਼ਨ ਮਿਲੀ ਸੀ, ਸੋ ਇਟ ਵਾਸ ਅ ਗੁੱਡ ਕਿੰਨੀ ਤਰੀਕ ਨੂੰ ਬਰਥਡੇ ਉਹਦਾ ਜਨਮ ਗਿਫਟ। ਦਿਨ? ਦਸੰਬਰ 10 ਦਾ ਜੀ। ਸੋ ਠੀਕ ਦਸੰਬਰ ਹੈ। 10 ਤੋਂ ਪਹਿਲਾਂ, ਸੋ ਆ ਹੁਣ 2025 ਚੱਲਦਾ ਤੇ ਇਹ ਆਲਮੋਸਟ ਐਗਜ਼ੈਕਟਲੀ 10 ਸਾਲ ਪਹਿਲਾਂ ਦੀ ਗੱਲ ਹੈ ਇਹ। ਵਾਓ, ਆਪਾਂ ਉਹਨਾਂ ਦਿਨਾਂ 'ਚ ਹੀ ਆਲਮੋਸਟ ਆ। 10 ਸਾਲ, ਬਸ ਉਹਨਾਂ ਦਿਨਾਂ 'ਚ ਐ 10 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਨੂੰ ਪਹਿਲੀ ਮੇਰੀ ਟੈਂਪਰੇਰੀ ਅਕੋਮੋਡੇਸ਼ਨ ਮਿਲੀ। ਮੈਨੂੰ ਇਟ ਵਾਸ ਅਨਰੀਅਲ ਕਿ ਹਾਂ ਵੀ ਜਿਹੜਾ ਮੈਂ ਆਪਣੇ ਆਪ ਨੂੰ ਵਾਅਦਾ ਕੀਤਾ ਸੀਗਾ 2006 ਵਿੱਚ ਉਧਰ ਬਾਰਬਰ ਸ਼ਾਪ ਦੇ ਮੂਹਰੇ ਖੜ ਕੇ, ਐਟਲੀਸਟ ਮੇਰੇ ਲਈ ਤਾਂ ਇਹ ਟਰੂ ਹੋ ਰਿਹਾ ਵੀ ਹਾਂ ਵੀ ਮੈਨੂੰ ਇਹ ਮੌਕਾ ਆਪਣੇ ਦਾੜੀ ਕੇਸ ਨਾਲ ਸਰਵ ਕਰਨ ਦਾ। ਕਿਉਂਕਿ ਮੈਂ ਅਕਸਰ ਕਹਿੰਦਾ ਹੁੰਦਾ ਸੀਗਾ ਜਦੋਂ ਅਸੀਂ ਕੈਡੈਟ ਸੀਗੇ, ਆਪਣੇ ਨਾਲ ਦੇ ਕੈਡੈਟਾਂ ਨਾਲ ਗੱਲਬਾਤ ਕਰਨੀ, ਕਿਸੇ ਨੇ ਕਹਿਣਾ ਵੀ ਮੈਂ 5 ਸਾਲਾਂ ਨੇ, ਕਿਸੇ ਨੇ ਕਹਿਣਾ ਮੈਂ 10 ਸਾਲਾਂ ਨੇ। ਮੈਂ ਹੱਸਦਾ ਹੁੰਦਾ ਸੀ ਵੀ ਮੈਨੂੰ ਭਾਵੇਂ ਸਾਰੀ ਉਮਰ ਦਾ ਕੰਟਰੈਕਟ ਕਰ ਲਓ, ਮੈਨੂੰ ਦਾੜੀ ਕੇਸ ਰੱਖ ਲੈਣਾ ਤਾਂ ਸਾਰੀ ਉਮਰ ਦਾ ਕੰਟਰੈਕਟ ਕਰ ਸਾਰੀ ਲੈਣਾ। ਉਮਰ ਫੌਜੀ ਆ। ਹਾਂ। ਹਾਂ। ਤੇ ਸੋ ਇਟ ਵਾਸ ਕਾਈਂਡ ਆਫ ਅਨਰੀਅਲ ਕਿ 2015 ਵਿੱਚ 5 ਸਾਲ ਤੋਂ ਹੀ ਜਿਵੇਂ ਮੈਨੂੰ ਇਹ ਮੌਕਾ ਮਿਲ ਗਿਆ। ਕਿਉਂਕਿ ਉਦੋਂ ਪਹਿਲਾਂ ਮੇਰਾ ਮੇਨ ਫੋਕਸ ਸੀਗਾ ਵੀ ਮੈਂ ਕਿਵੇਂ ਨਾ ਕਿਵੇਂ ਬੈਸਟ ਸੋਲਜਰ ਬਣਨ ਦੀ ਕੋਸ਼ਿਸ਼ ਕਰਾਂ, ਰਾਈਟ? ਤਾਂ ਕਿ ਓਕੇ। ਕੱਲ ਨੂੰ ਕੋਈ ਕਹਿ ਨਾ ਸਕੇ ਵੀ ਹਾਂ ਵੀ ਇਹ ਤਾਂ ਨਿਕੰਮਾ ਜਿਹਾ ਬੰਦਾ, ਇਹਨੂੰ ਇਹਨੂੰ ਅਗੇਨ ਅਕੋਮੋਡੇਸ਼ਨ ਉਹ ਕਾਹਦੀ? ਰਾਈਟ ਅਗੇਨ ਇਟ ਗੋਜ਼ ਬੈਕ ਟੂ ਪੱਗ ਦੀ ਬਹੁਤ ਰਿਸਪੌਂਸਿਬਿਲਿਟੀ ਬੜੀ ਹੁੰਦੀ ਹੈ, ਰਾਈਟ? ਹੂੰ ਹੂੰ ਤੇ ਮੈਨੂੰ ਐ ਸੀ ਵੀ ਮੈਂ ਅਕੈਡਮੀ ਵਿੱਚ ਵੀ ਤੇ ਪਹਿਲੇ ਜਿਹੜੇ 5 ਸਾਲ ਲਾਏ ਨੇ ਵੀ ਆਪਣਾ ਰੈਕਡ ਇੰਨਾ ਵਧੀਆ ਬਣਾਵਾਂ ਤਾਂ ਕਿ ਕੱਲ ਨੂੰ ਕੋਈ ਕੁਐਸਚਨ ਨਾ, ਜਦੋਂ ਮੈਨੂੰ ਅਕੋਮੋਡੇਸ਼ਨ ਮੰਗਾ ਕੱਲ ਨੂੰ ਕੋਈ ਕੁਐਸਚਨ ਨਾ ਕਰ ਸੇ ਵੀ ਹਾਂ ਵੀ ਇਹ ਤੋਂ ਤਾਂ ਆਹ ਨਹੀਂ ਗੱਲ ਹੋਣੀ ਵੀ ਅਕੋਮੋਡੇਸ਼ਨ ਕਿੱਧਰੋਂ ਮੰਗਦਾ, ਰਾਈਟ? ਸੋ ਹੂੰ। ਸੋ ਉਸ ਵੀ ਮੂੰਹ ਰੈਕਡ ਬੰਦ ਤੇ ਕਰਕੇ ਰੱਖਣੇ ਦੂਜਿਆਂ ਦੇ। ਦੈਟਸ ਰਾਈਟ। ਸੋ ਉਸ ਰੈਕਡ ਤੇ ਮਹਾਰਾਜ ਨੇ ਮਿਹਰ ਕੀਤੀ, ਉਸ ਰੈਕਡ ਤੇ ਖੜ ਕੇ ਮੈਨੂੰ ਦਸੰਬਰ ਵਿੱਚ ਟੈਂਪਰੇਰੀ ਅਕੋਮੋਡੇਸ਼ਨ ਮਿਲੀ। ਤੇ ਉਦੋਂ ਬਾਅਦ ਉੱਤੋਂ ਆਰਡਰ ਆਇਆ, ਮੇਰੇ ਖਿਆਲ ਜਨਵਰੀ 2016 ਦੀ ਗੱਲ ਹੈ, ਉੱਤੋਂ ਆਰਡਰ ਆਇਆ ਵੀ ਹਾਂ ਵੀ ਇਹਦੀ ਗੈਸ ਟੈਸਟਿੰਗ ਕਰਨੀ ਹੈ, ਇਹਦੀ ਸਪੈਸ਼ਲ ਟੈਸਟਿੰਗ ਕਰਨੀ ਗੈਸ ਮਾਸਕ ਨਾਲ। ਤੇ ਅੱਛਾ। ਅਸੀਂ ਜਦੋਂ ਉਹਨਾਂ ਨਾਲ ਸਾਰਿਆਂ ਨਾਲ ਗੱਲ ਕਰਦੇ ਸੀ, ਅਸੀਂ ਹਮੇਸ਼ਾ ਬਾਰ-ਬਾਰ ਇਹ ਕਹਿੰਦੇ ਸੀ ਵੀ ਜਿਹੜੇ ਆਰਮੀ ਦੇ ਸਟੈਂਡਰਡ ਹੈ ਹੂੰ ਉਹ ਮੈਨੂੰ ਦਿਓ, ਉਹ ਮੈਂ ਸਟੈਂਡਰਡ ਮੀਟ ਕਰ ਦੂੰ, ਪਾਸ ਕਰ ਦੂੰ ਤੇ ਐਕਸੀਡ ਵੀ ਕਰ ਦੂੰ ਮੈਂ, ਜਿਹੜੇ ਹੂੰ ਹੂੰ ਆਰਮੀ ਦੇ ਹੂੰ ਸਟੈਂਡਰਡ ਨੇ। ਪਰ ਜਦੋਂ ਉਹਨਾਂ ਨੇ ਇਹ ਸਪੈਸ਼ਲ ਗੈਸ ਮੈਸ ਟੈਸਟਿੰਗ ਦਾ ਕੀਤਾ ਵੀ ਤੂੰ ਲੈਬੋਰੇਟਰੀ 'ਚ ਜਾ ਕੇ ਤੈਨੂੰ ਹੂੰ ਸਪੈਸ਼ਲ ਟੈਸਟਿੰਗ ਕਰਨੀ ਹੈ, ਉਦੋਂ ਫਿਰ ਜਿਵੇਂ ਸਾਰੇ ਗਰੁੱਪ ਦੀ ਸਾਰੀ ਟੀਮ ਦੀ ਜੀ ਸੀ ਸਲਾਹ ਸੀ ਵੀ ਸਮਥਿੰਗਸ ਨਾਟ ਰਾਈਟ ਵੀ ਇਹ ਉਦੋਂ ਪਹਿਲਾਂ ਮੈਂ ਜਿਹੜੇ ਸਾਰੇ ਫੌਜੀਆਂ ਨੂੰ ਗੈਸ ਮੈਸ ਚੇਂਬਰ 'ਚ ਜਾ ਕੇ ਟੈਸਟ ਦਿੰਦੇ ਉਹ ਮੈਂ ਨਾਲ ਗਿਆ, ਕੀਤਾ ਸਭ ਕੁਝ। ਆਈ ਥਿੰਕ ਮੈਂ ਇੱਕ ਦਿਨ 'ਚ 6 ਵਾਰੀ ਮੈਂ ਚੇਂਬਰ 'ਚ ਗਿਆ, ਰਾਈਟ? ਸੀਲ ਕੀਤਾ, ਕੋਈ ਖਾਸ ਪ੍ਰੋਬਲਮ ਨਹੀਂ ਆਈ, ਰਾਈਟ? ਹੂੰ ਤੇ ਪਰ ਜਦੋਂ ਉਹਨੇ ਸਪੈਸ਼ਲ ਲੈਬੋਰੇਟਰੀ ਵਿੱਚ ਟੈਸਟ ਕਰਨ ਦੀ ਕੋਸ਼ਿਸ਼ ਕਿਹਾ ਵੀ ਹਾਂ ਵੀ ਇਦਾਂ ਕਰ, ਉਦੋਂ ਫਿਰ ਕੇਸ ਫਾਈਲ, ਉਦੋਂ ਫਿਰ ਅਸੀਂ ਜਿਹੜੀ ਡੀਸੀ ਸਰਕਟ ਕੋਰਟ ਵਿੱਚ ਕੇਸ ਫਾਈਲ ਕੀਤਾ ਡੀਓਡੀ ਦੇ ਅਗੇਂਸਟ। ਤੇ ਸੋ ਉਹ ਇਹ 2016 ਚ ਕੀਤਾ ਫਿਰ ਤੁਸੀਂ ਜਨਵਰੀ ਦੇ ਵਿੱਚ? ਤਕਰੀਬਨ ਜਨਵਰੀ ਫਰਵਰੀ 2016 ਦੀ ਗੱਲ ਹੈ, ਹਾਂਜੀ। ਦਸੰਬਰ ਚ ਸੋ ਤੁਹਾਨੂੰ ਮੈਨੂੰ ਅਜੇ ਅਕੋਮੋਡੇਸ਼ਨ ਮਿਲੀ ਸੀਗੀ? ਟੈਂਪਰੇਰੀ ਦਸੰਬਰ ਚ ਮੈਨੂੰ ਮਿਲੀ ਟੈਂਪਰੇਰੀ ਦੀ 30 ਦਿਨ ਦੀ। 30 ਦਿਨ ਦੀ, ਓਕੇ ਠੀਕ ਸੋ ਆ। ਉਹਨਾਂ ਨੇ ਇਦਾਂ ਦੋ ਵਾਰੀ ਉਹਨਾਂ ਨੇ ਮੈਨੂੰ ਟੈਂਪਰੇਰੀ 30 ਦਿਨ ਦੀਆਂ ਅਕੋਮੋਡੇਸ਼ਨ ਦਿੱਤੀਆਂ, ਕਿਉਂਕਿ ਅਸੀਂ ਅਗੇਨ ਇਹ ਸਟ੍ਰੈਟੇਜਿਕ ਥਿੰਕਿੰਗ ਦੀ ਦੇਣ ਹੈ, ਜਿਹੜੇ ਉਹ ਟੀਮ ਦੀ ਸਟ੍ਰੈਟੇਜਿਕ ਥਿੰਕਿੰਗ ਦੀ ਦੇਣ ਹੈ ਵੀ ਉਹਨਾਂ ਨੂੰ ਅਸੀਂ ਕੰਪੈਲ ਕਰਤਾ ਵੀ ਹਾਂ ਵੀ ਮੈਂ ਤਾਂ ਇਹਨਾਂ ਦੇ ਦਰਵਾਜ਼ੇ ਤੇ ਖੜਾ ਦਾੜੀ ਕੇਸ ਬਣ ਕੇ, ਹੁਣ ਜਾਂ ਤੁਸੀਂ ਮੈਨੂੰ ਕੋਰਟ ਮਾਰਸ਼ਲ ਕਰੋ, ਜਾਂ ਮੈਨੂੰ ਕੋਰਟ ਮਾਰਸ਼ਲ ਕਰ ਦਿਓ, ਰਾਈਟ? ਜਾਂ ਮੈਨੂੰ ਟੈਂਪਰੇਰੀ ਅਕੋਮੋਡੇਸ਼ਨ ਦੇ ਦਿਓ। ਸੋ ਉਹ ਪ੍ਰੈਸ਼ਰ ਨਾਲ, ਕੁਦਰਤੀ ਸਟ੍ਰੈਟੇਜਿਕ ਥਿੰਕਿੰਗ ਨਾਲ, ਪ੍ਰੈਸ਼ਰ ਨਾਲ ਉਹ ਮੰਨ ਗਏ ਵੀ ਹਾਂ ਵੀ ਚੱਲ ਤੈਨੂੰ 30 ਦਿਨ ਦੀ ਦੇ ਦਿੰਦੇ ਆ। ਦੁਬਾਰਾ ਫਿਰ ਉਹਨੇ 30 ਦਿਨ ਦੀ ਮੈਨੂੰ ਦੇ ਦਿੱਤੀ, ਤੇ ਜਦੋਂ ਫਿਰ ਉਹਨੇ ਸਪੈਸ਼ਲ ਟੈਸਟਿੰਗ ਕਰਕੇ ਕੇਸ, ਫਿਰ ਸਾਨੂੰ ਕੇਸ ਕਰਨਾ ਪਿਆ। ਤੇ ਉਸ ਤੋਂ ਬਾਅਦ ਫਿਰ ਅਗੇਨ ਉਹ ਜਿਹੜੇ ਜੱਜ ਨੇ ਸੁਣਿਆ, ਉਹ ਮੈਂ ਤੁਹਾਡੇ ਰੈਕਡ ਦੀ ਗੱਲ ਕਰਦਾ, ਜੱਜ ਨੇ ਮੇਰਾ ਰੈਕਡ ਦੇਖਿਆ ਵੀ ਹਾਂ ਵੀ ਇਹ ਵਧੀਆ ਰੈਕਡ ਹੈ ਬੰਦੇ ਦਾ। ਤੇ ਉਹਨੇ ਬਾਕੀ ਜਿਹੜੇ ਵਕੀਲ ਸੀਗੇ, ਤਕੜੇ ਵਕੀਲ ਸੀਗੇ ਹੈਗੇ, ਉਹ ਬੈਕ ਜਾਂਦਾ ਨਾ ਵੀ ਸਿੱਖੇ ਬਾਹਲੇ ਰਿਸੋਰਸਿਸ ਨੇਗੇ, ਪਰ ਜਿੰਨੇ ਵੀ ਹੈਗੇ ਨੇ ਤਕੜੇ ਵਧੀਆ ਜਿਹੜੇ ਵਕੀਲ ਸੀਗੇ, ਉਹਨਾਂ ਨੇ ਇੰਨੀ ਵਧੀਆ ਬੈਕਅਪ ਫੰਡ ਵਾਲੇ ਵੀ ਜਿਹੜੇ ਸੀਗੇ, ਰਿਲੀਜੀਅਸ ਲਿਬਰਟੀ ਵਾਲੇ, ਉਹਨਾਂ ਨੇ ਇੰਨੀ ਵਧੀਆ ਕੇਸ ਲੜਿਆ ਕਿ ਇੱਕ ਸੁਣਵਾਈ 'ਚ ਜੱਜ ਨੇ ਜਿਵੇਂ ਮੇਰੇ ਹੱਕ ਦਾ ਫੈਸਲਾ ਕਰਤਾ। ਇੱਕੋ ਸੁਣਵਾਈ 'ਚ?
ਤੇ ਹਾਂਜੀ ਇੱਕੋ ਸੁਣਵਾਈ 'ਚ ਫੈਸਲਾ ਕਰਤਾ ਤੇ ਉਦੋਂ ਫਿਰ ਉਦੋਂ ਮੇਰੇ ਖਿਆਲ ਮਹੀਨੇ ਕੁ ਬਾਅਦ ਫਿਰ ਮੈਨੂੰ ਪਰਮਾਨੈਂਟ ਰਿਲੀਜੀਅਸ ਅਕੋਮੋਡੇਸ਼ਨ ਮਿਲ ਗਈ ਤੇ ਇਹ ਹੈਗੀ ਹੈ ਮੇਰੇ ਇਹ ਖਿਆਲ ਕਿਹੜੇ ਮਾਰਚ ਦਿਨ ਦੀ ਦੀ ਗੱਲ ਹੈ। ਗੱਲ ਆ? ਡੂ ਯੂ ਰਿਮੈਂਬਰ ਦੈਟ ਡੇ? ਆਬਵੀਅਸਲੀ ਫੈਬਰੂਰੀ। I remember. No, it was in. I think it was in March, but I don't remember the date. I'd be lying to you, but what I remember is मैं किथे खड़ा थी ਜਦੋਂ ਮੈਨੂੰ ਆਇਆ ਸੁਨੇਹਾ ਟੈਕਸਟ Share ਆਇਆ us. ਵੀ Share with yeah us. it was remarkable ਮੈਂ ਐਕਚੁਅਲੀ ਮੇਰੇ ਉਸ ਵੇਲੇ ਮੈਂ ਮੇਰੇ ਮਾਮਾ ਮਾਮੀ ਉਹ ਰਹਿੰਦੇ ਆ ਵਰਜੀਨੀਆ ਰਹਿੰਦੇ ਨੇ ਰਾਈਟ ਹਾਂ ਹਾਂ। ਤੇ ਉਹਨਾਂ ਦੇ ਘਰ ਸੀਗਾ ਮੈਂ ਤੇ ਮੈਨੂੰ it was unreal when they said yeah Was it a phone call? ਪਹਿਲਾਂ ਟੈਕਸਟ ਆਇਆ ਸੀਗਾ ਪਹਿਲਾਂ ਪਹਿਲਾਂ ਟੈਕਸਟ text ਆਇਆ ਸੀਗਾ ਹਾਂ। ਪਹਿਲਾਂ ਟੈਕਸਟ ਆਇਆ ਤੇ ਫਿਰ ਫੋਨ ਕਾਲ ਸੀਗਾ ਤੇ to be honest ਉਦੋਂ ਜਦੋਂ ਜੱਜ ਦਾ ਫੈਸਲਾ ਹੋ ਗਿਆ ਰਾਈਟ I was like that's amazing ਰਾਈਟ ਕਿਉਂਕਿ ਮੈਨੂੰ ਆਇਆ ਸੀਗਾ ਵੀ ਇਹ ਲੰਮਾ ਚੱਲੂਗੀ ਗੱਲ ਰਾਈਟ ਲੰਮਾ ਕੇਸ ਚੱਲੂਗਾ ਪਹਿਲੀ ਵਾਰੀ ਜੱਜ ਦਾ ਫੈਸਲਾ ਆ ਗਿਆ I was like that's amazing ਪਰ even then uncertainty ਸੀ ਵੀ ਹਾਂ ਵੀ ਕੀ ਹੁਣ ਇਹਦਾ ਮਤਲਬ ਕੀ ਹੋਊਗਾ ਆਰਮੀ ਦੇ ਵਿੱਚ ਮੈਨੂੰ ਅਕੋਮੋਡੇਸ਼ਨ ਪੱਕੀ ਮਿਲੂਗੀ ਜਾਂ ਨਹੀਂ ਮਿਲੂਗੀ ਰਾਈਟ ਤੇ ਜਦੋਂ ਫਿਰ ਕੁਝ ਦਿਨਾਂ ਬਾਅਦ ਪੱਕੀ ਅਕੋਮੋਡੇਸ਼ਨ ਮੇਰੀ ਆਈ ਰਾਈਟ ਉਹ ਆਰਮੀ ਦੇ ਅਸਿਸਟੈਂਟ ਸੈਕਟਰੀ ਨੇ ਉੱਤੇ ਸਾਈਨ ਹੋਏ ਸੀਗੇ ਰਾਈਟ ਤੇ ਉਦੋਂ ਮੈਨੂੰ ਥੋੜਾ ਜਿਹਾ ਆਇਆ ਵੀ ਹਾਂ ਵੀ ਇਹ ਅਸਲੀ ਹੈ ਹੁਣ ਗੱਲ ਇਹ ਦਿਸ ਇਜ਼ ਰੀਅਲ ਰਾਈਟ ਪਰ ਇੰਟਰਸਟਿੰਗ ਇਨਫ ਉਸ ਵੇਲੇ ਤੱਕ ਜਦੋਂ ਉਹ ਜਿਹੜਾ ਉਹ ਕਈ ਮਹੀਨੇ ਹੋ ਗਏ ਸੀ ਕਿਉਂਕਿ ਇਹ ਗੱਲ ਸ਼ੁਰੂ ਹੋਈ ਹੈ ਜੁਲਾਈ 2015 ਚ ਸ਼ੁਰੂ ਹੋਈ ਹੈ ਇਹ ਹੁਣ ਆਪਾਂ ਆ ਗਏ ਆ ਮਾਰਚ 2016 ਵਿੱਚ 2016 ਚ ਉਦੋਂ ਤੱਕ ਪਹਿਲਾਂ ਜਦੋਂ ਮੈਂ ਇਹਨਾਂ ਨਾਲ ਗੱਲ ਸ਼ੁਰੂ ਕੀਤੀ ਉਦੋਂ ਤੋਂ ਮੈਨੂੰ ਐ ਸੀਗਾ ਵੀ ਇਹ ਬਸ ਇੱਕ ਤਰ੍ਹਾਂ ਦਾ ਮੈਂ ਆਪਣੇ ਲਈ ਹੈਲਪ ਮੰਗ ਰਿਹਾ ਰਾਈਟ ਮੈਨੂੰ ਹੈਲਪ ਚਾਹੀਦੀ ਹੈ ਤੇ ਮੈਨੂੰ ਆਪਣੇ ਲਈ ਹੈਲਪ ਓਵਰ ਦ ਕੋਰਸ ਆਫ ਦ ਮੰਥਸ ਜਿਹੜੇ ਚੱਲੇ ਇਹਨੂੰ ਆ ਵੀ ਹਾਂ ਵੀ ਇਹ ਮੇਰੇ ਨਾਲ ਥੋੜੀ ਬੜੀ ਗੱਲ ਹੈ ਰਾਈਟ ਦਿਸ ਇਜ਼ ਸਮਥਿੰਗ ਬਿਗ ਰਾਈਟ this is gonna maybe have a bigger impact ਮੇਰੇ ਨਾਲ ਕੱਲੀ ਮੈਨੂੰ ਅਕੋਮੋਡੇਸ਼ਨ ਮਿਲੀ ਆ ਪਰ ਸ਼ਾਇਦ ਮੇਰੇ ਨਾਲੋਂ ਬੜਾ ਇੰਪੈਕਟ ਹੋਵੇ ਰਾਈਟ ਇਹ ਉਦੋਂ ਮੈਨੂੰ ਥੋੜਾ ਰੀਅਲਾਈਜ਼ ਹੋਣਾ ਸ਼ੁਰੂ ਹੋਇਆ ਉਦੋਂ ਬਾਅਦ ਫਿਰ ਜਿਹੜੇ 2016 ਜਿਹੜਾ ਲੰਘਿਆ ਫਿਰ ਸਾਰੀ ਟੀਮ ਨੇ ਸੈਕਟਰੀ ਦੀ ਆਰਮੀ ਦੇ ਸੈਕਟਰੀ ਨਾਲ ਤੇ ਆਰਮੀ ਦੇ ਸਟਾਫ ਨਾਲ ਵਰਕ ਕਰਕੇ ਪਾਲਿਸੀ ਚੇਂਜ ਕਰਨ ਦੀ ਐਫਰਟਸ ਕੀਤੇ ਤੇ ਜਨਵਰੀ 2017 ਵਿੱਚ ਫਿਰ ਜਿਹੜੀ ਸਾਰੀ ਆਰਮੀ ਦੀ ਪਾਲਿਸੀ ਹੈ ਫਿਰ ਉਹ ਚੇਂਜ ਹੋ ਗਈ ਪੂਰੇ ਸਾਲ ਬਾਅਦ ਆਰਮੀ ਦੀ ਪਾਲਿਸੀ ਚੇਂਜ ਹੋ ਗਈ ਤੇ ਫਿਰ ਕੁਝ ਮਹੀਨਿਆਂ ਬਾਅਦ ਫਿਰ ਜਿਹੜੇ ਦੋ ਸਿੰਘ ਸੀਗੇ ਉਹ ਵੈਸਟ ਪੁਆਇੰਟ ਅਕੈਡਮੀ ਵਿੱਚ ਸਮਰ ਆਫ 2017 ਚ ਭਰਤੀ ਹੋਏ ਰਾਈਟ ਤੇ ਇਹ ਜਰਨੀ ਰਹੀ ਵਾਟ ਅ ਜਰਨੀ ਵੀ ਕਿੱਦਾਂ 2006 ਤੋਂ ਸ਼ੁਰੂ ਹੋਏ ਐਨਲਿਸਟ ਕੀਤਾ 10 ਸਾਲ ਬਾਅਦ 2016 ਚ ਇੱਕ ਕੇਸ ਤਾਂ ਤੁਸੀਂ ਜਿੱਤਦੇ ਆ ਇੱਕ ਸੁਣਵਾਈ ਦੇ ਉੱਤੇ ਬੜੀ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਹੋਇਆ ਲਾਈਕ ਥਰੂ ਆਊਟ ਜਿਹੜੀਆਂ ਸਟ੍ਰੈਟਜੀਜ਼ ਆ ਉਹ ਆਪਣੇ ਆਪ ਵਰਕਆਊਟ ਨਾਲ ਹੁੰਦੀਆਂ ਰਹੀਆਂ ਮਿਹਨਤ ਤੁਹਾਡੀ ਟੀਮ ਦੀ ਜਿਹੜੀ ਉਹ ਚੱਲਦੀ ਰਹੀ ਐਂਡ 2017 ਦੇ ਵਿੱਚ ਤੁਸੀਂ ਬੇਸਿਕਲੀ ਰਾਹ ਖੋਲ੍ਹ ਦਿੱਤਾ ਉਹ ਸਾਰੇ ਸਿੰਘਾਂ ਦੇ ਲਈ ਜਿਹੜੇ ਦਸਤਾਰ ਦੇ ਨਾਲ ਅਤੇ ਜਿਹੜੀ ਦਾੜੀ ਦੇ ਨਾਲ ਕੇਸਾਂ ਦੇ ਨਾਲ ਸਰਵ ਜਿਹੜਾ ਉਹ ਕਰਨਾ ਜਿਹੜਾ ਉਹ ਚਾਹੁੰਦੇ ਆ ਸੋ ਥੈਂਕ ਯੂ ਫॉर दैट ਤੁਹਾਡਾ ਧੰਨਵਾਦ ਤੁਹਾਡੀ ਟੀਮ ਦਾ ਧੰਨਵਾਦ ਸਪੈਸ਼ਲੀ ਜਿਹੜੇ ਤੁਹਾਡੇ ਕਰਨਲ ਆਈ ਥਿੰਕ ਜੂਲੀ ਬੋਲਟਨ ਤੁਸੀਂ ਨਾਮ ਦੱਸਿਆ ਸੀਗਾ ਉਹਨਾਂ ਦਾ ਹਾਂਜੀ ਉਹਨਾਂ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਨੇ ਪਹਿਲੀ ਵਾਰੀ ਤੁਹਾਨੂੰ ਉਹ ਰਾਹ ਦਿਖਾਇਆ ਵੀ ਹਾਂ ਵੀ ਆਪਾਂ ਤੇਰੇ ਨਾਲ ਖੜੇ ਹਾਂ ਸੋ ਵੈਰੀ ਨਾਈਸ ਬੜੀ ਖੁਸ਼ੀ ਹੋ ਰਹੀ ਆ ਇਸ ਚੀਜ਼ ਨੂੰ ਜਿਹੜਾ ਉਹ ਸੁਣ ਕੇ ਦੇਖ ਕੇ ਵੀ ਇਟਸ ਨਾਟ ਏ ਈਜ਼ੀ ਫॉर ਜਦ ਅਕਸਰ ਸਿਮਰਤਪਾਲ ਸਿੰਘ ਜੀ ਆਪਾਂ ਨੂੰ ਇਹ ਪਤਾ ਆ ਵੀ ਹੱਕ ਜਿਹੜੇ ਉਹ ਲੈਣੇ ਹੀ ਪੈਂਦੇ ਕਿਸੇ ਨੇ ਪਲੇਟ 'ਚ ਪਾ ਕੇ ਨਹੀਂ ਦੇਣੇ ਹੁੰਦੇ ਸੋ ਉਹਦੇ ਲਈ ਹਮੇਸ਼ਾ ਹੀ ਆਪਾਂ ਨੂੰ ਫਾਈਟ ਲੜਨਾ ਜਿਹੜਾ ਉਹ ਪੈਂਦਾ ਅਤੇ ਜਿੱਦਾਂ ਤੁਸੀਂ ਦੱਸਿਆ ਵੀ ਜਿਹੜਾ ਸਿੱਖ ਇਤਿਹਾਸ ਦੇ ਨਾਲ ਜਿਹੜੇ ਤੁਸੀਂ ਜੁੜੇ ਰਹੇ ਉਹ ਕਹਾਣੀਆਂ ਉਹ ਗੱਲਾਂ ਉਹ ਜਜ਼ਬਾ ਉਹ ਜਿਹੜੀ ਸਪਿਰਿਟ ਆ ਉਹ ਤੁਹਾਡੇ ਨਾਲ ਜਿਹੜੀ ਉਹ ਰਹੀ ਜਿਸ ਨੇ ਤੁਹਾਨੂੰ ਹਮੇਸ਼ਾ ਹੀ ਅੱਗੇ ਨੂੰ ਲੈ ਕੇ ਜਾਂਦੇ ਰਹੇ ਅਤੇ ਤੁਸੀਂ ਇਸ ਅਕੋਮੋਡੇਸ਼ਨ ਤੱਕ ਸਾਰਿਆਂ ਦੇ ਲਈ ਅਕੋਮੋਡੇਸ਼ਨ ਦੇ ਵਿੱਚ ਜਿਹੜਾ ਉਹ ਹਾਸਲ ਕਰਨ ਦੇ ਵਿੱਚ ਕਾਮਯਾਬੀ ਮਿਲੀ ਸੋ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ 100% ਤੁਸੀਂ ਇੱਕ ਵੈਰੀ ਵੈਲਿਊਬਲ ਗੱਲ ਕਹੀ ਜਿਹੜੇ ਹੱਕ ਲੈਣੇ ਪੈਂਦੇ ਨੇ ਕੋਈ ਦਿੰਦਾ ਨਹੀਂ ਰਾਈਟ ਸੋ 100% ਜਦੋਂ ਉਹ ਲੜਾਈ ਲੜਾਈਆਂ ਦੇ ਰੂਪ ਬਦਲਦੇ ਨੇ ਰਿਸੋਰਸਿਸ ਤਰੀਕੇ ਬਦਲਦੇ ਨੇ ਪਰ
ਫੰਡਾਮੈਂਟਲੀ ਹਮੇਸ਼ਾ ਇਹ ਟਰੂ ਰਹਿਣਾ ਵੀ ਹੱਕਾਂ ਲਈ ਲੜਨਾ ਪੈਣਾ, ਤੇ ਮੁੜ ਕੇ ਈਵਨ ਮੋਰ ਫੰਡਾਮੈਂਟਲੀ ਜਿਹੜੇ ਹੱਕ ਜਿੱਤੇ ਹੋਏ ਨੇ ਉਹਨਾਂ ਤੇ ਪਹਿਰਾ ਦੇਣਾ ਪੈਣਾ, ਰਾਈਟ, ਕਿਉਂਕਿ ਬਰਕਰਾਰ ਰੱਖਣੇ ਪੈਣੇ। ਬਰਕਰਾਰ ਰੱਖਣਾ ਪੈਣਾ, ਰਾਈਟ। ਸੋ ਜਿਹੜਾ ਆਪਾਂ ਹੁਣ ਦੇਖ ਰਹੇ ਹਾਂ, ਤੇ ਪਰ ਇਨ ਐਵਰੀ ਐਸਪੈਕਟ ਜੇ ਸਿੱਖਾਂ ਦੇ ਕਦੇ ਕਿਤੇ ਸੌ ਨਾ ਜਾਈਏ ਅਸੀਂ, ਰਾਈਟ, ਜਿੱਥੇ ਵੀ ਆ ਕਿਤੇ ਸੌ ਨਾ ਜਾਈਏ ਵੀ ਹਾਂ ਵੀ ਹੱਕ ਲੈ ਲਏ, ਹੱਕ ਜਿੱਤ ਲਏ, ਹੁਣ ਬਸ ਠੀਕ ਠਾਕ ਆ, ਰਾਈਟ, ਹਮੇਸ਼ਾ ਹੀ ਪਹਿਰਾ ਦੇਣਾ ਪੈਣਾ। ਅੱਛਾ, ਹੁਣ ਜਦੋਂ ਤੁਸੀਂ ਇਹ ਗੱਲ ਕੀਤੀ ਆ, ਸੋ ਰਾਈਟ ਨਾਓ ਗਰੂਮਿੰਗ ਪ੍ਰੈਕਟਿਸਿਸ ਦੇ ਵਿੱਚ ਫਿਰ ਤਬਦੀਲੀ ਆ ਰਹੀ ਆ। ਇਹ ਜਿਹੜੀ ਅਕਮੋਡੇਸ਼ਨ, ਜਿਹੜਾ ਇਹ ਕੇਸ ਜਿੱਤਿਆ, ਜਿਹੜੇ ਰੂਲ ਚੇਂਜ ਹੋਏ ਸੀਗੇ, ਇਹ ਬਰਕਰਾਰ ਰਹਿਣਗੇ? ਕੀ ਹੋਊਗਾ ਇਹਨਾਂ ਦਾ? ਸੋ ਇਸ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਬੜੇ ਸ਼ੰਕੇ ਨੇ, ਕਨਫਿਊਜ਼ਨਸ ਆ, ਸਵਾਲ ਨੇ। ਤੁਸੀਂ ਕੀ ਕਹਿਣਾ ਚਾਹੁੰਦੇ ਆ ਸਾਰਿਆਂ ਦੇ ਲਈ? ਰਾਈਟ ਨਾਓ ਮੈਂ ਦੇਖ ਰਿਹਾ ਤੁਸੀਂ ਅਜੇ ਵੀ ਉਸੇ ਤਰੀਕੇ ਦੇ ਨਾਲ ਦਸਤਾਰ ਬੰਨ੍ਹ ਕੇ, ਪੱਗ ਦੇ ਨਾਲ, ਦਾੜੀ ਕੇਸਾਂ ਦੇ ਨਾਲ, ਕੱਲ੍ਹ ਹੀ ਅਜੇ ਤੁਹਾਨੂੰ ਜਿਹੜਾ ਸੈਰੇਮਨੀ ਜਿਹੜੀ ਹੋਈ ਆ ਬਿਲਕੁਲ ਉਸੇ ਤਰੀਕੇ ਦੇ ਨਾਲ। ਸੋ ਕੀ ਸੰਦੇਸ਼ ਕੀ ਆ ਸਾਰਿਆਂ ਦੇ ਲਈ? ਐਬਸੋਲੂਟਲੀ। ਮੈਂ ਥੋੜਾ ਜਦੋਂ 2017 ਜਨਵਰੀ ਵਿੱਚ ਆਰਮੀ ਦਾ ਪਾਲਿਸੀ ਚੇਂਜ ਹੋਈ ਹੈ, ਉਸ ਤੋਂ ਬਾਅਦ 2019 ਦੇ ਵਿੱਚ ਫਿਰ ਅਸੀਂ ਉਸ ਵੇਲੇ 에ਅਰਫੋਰਸ ਦੀ ਸੈਕਟਰੀ ਨੂੰ ਮਿਲੇ, ਉਹਦੇ ਨਾਲ ਮਿਲ ਕੇ ਫਿਰ ਉਹੀ ਇਸੇ ਟੀਮ ਨੇ ਫਿਰ 에ਅਰਫੋਰਸ ਦੀ ਪਾਲਿਸੀ ਚੇਂਜ ਕੀਤੀ। ਜਿਹੜੀ ਨੇਵੀ ਤੇ ਮਰੀਨ ਕੋਰ ਦੀ ਥੋੜੀ ਪਾਲਿਸੀ ਸੀ ਉਹ ਔਖੀ ਸੀ, ਉਹਦੇ ਸਾਨੂੰ ਕੇਸ ਕਰਨੇ ਪਏ। ਫਿਰ ਤੁਸੀਂ ਸੁਣਿਆ ਹੋਣਾ 2000 ਮੇਰੇ ਖਿਆਲ 23 ਦੀ ਗੱਲ ਹੈ, 2023 ਦੇ ਵਿੱਚ ਫਿਰ ਕੈਪਟਨ ਸੁਖਬੀਰ ਸਿੰਘ ਤੂਰ, ਰਾਈਟ, ਉਹਨਾਂ ਨੇ ਮਰੀਨ ਕੋਰ ਦਾ ਕੇਸ ਕੀਤਾ, ਰਾਈਟ, ਤੇ ਉਹ ਨੇਵੀ ਦੇ ਵਿੱਚ ਅਲਾਉਡ ਹੈਗਾ, ਪਰ ਸਰਟਨ ਲਿਮਿਟੇਸ਼ਨਸ ਨੇ, ਰਾਈਟ, ਨੇਵੀ ਤੇ ਮਰੀਨ ਕੋਰ ਦੇ ਵਿੱਚ। ਕਿਹੜੀਆਂ ਪੋਜੀਸ਼ਨਸ ਦੇ ਲਈ ਤੁਸੀਂ, ਕਿਹੜੀਆਂ ਪੋਜੀਸ਼ਨਾਂ, ਡਿਪਲੋਏਬਿਲਟੀ ਦਾ, ਇਹ ਗੱਲਾਂ ਨੇ, ਰਾਈਟ। ਪਰ 에ਅਰਫੋਰਸ ਤੇ ਆਰਮੀ ਵਿੱਚ ਤਕਰੀਬਨ ਸਾਰਾ ਕਲੀਅਰ ਹੋ ਗਿਆ ਸੀ ਵੀ ਕੋਈ ਬਹੁਤ ਲਿਮਿਟਡ ਰਿਸਟ੍ਰਿਕਸ਼ਨਾਂ ਸੀ, ਰਾਈਟ। ਕੰਬੈਟ ਦੇ ਲਈ ਤਾਂ ਨਹੀਂ ਸੀਗਾ? ਕੰਬੈਟ ਦੇ ਲਈ ਵੀ ਐਗਜ਼ੈਂਪਸ਼ਨ ਸੀ? ਕੋਈ ਰਿਸਟ੍ਰਿਕਸ਼ਨ ਨਹੀਂ, ਜਿਵੇਂ ਨੋ ਪ੍ਰੋਬਲਮ ਸੀਗੀ। ਹਾਂ, ਇਹ ਸੀਗਾ ਜ਼ਰੂਰ ਫਾਈਨ ਪ੍ਰਿੰਟ ਵਿੱਚ ਲਿਖਿਆ ਹੋਇਆ ਵੀ ਜੇ ਤੁਹਾਨੂੰ ਐਮੀਨੈਂਟ ਕੈਮੀਕਲ ਅਟੈਕ ਹੋਣਾ ਆ ਤੁਹਾਡੇ ਤੇ, ਤੁਹਾਡੀ ਯੂਨਿਟ ਦੇ, ਤੇ ਤੁਹਾਡਾ ਕਮਾਂਡਰ ਤੁਹਾਨੂੰ ਆਰਡਰ ਕਰ ਸਕਦਾ ਆ ਵੀ ਤੁਹਾਨੂੰ ਸ਼ੇਵ ਕਰਨ ਦਾ, ਤੁਹਾਡੀ ਸੇਫਟੀ ਲਈ। ਪਰ ਉਹਦਾ ਵੀ ਰਿਕੁਆਇਰਮੈਂਟ ਸੀ ਵੀ ਕ੍ਰੈਡੀਬਲ ਐਵੀਡੈਂਸ ਹੈਗੀ ਹੈ ਵੀ ਤੁਹਾਡੇ ਤੇ ਕੈਮੀਕਲ ਅਟੈਕ ਹੋਣ ਲੱਗਾ, ਤੇ ਤੁਸੀਂ ਗੈਸ ਮੈਸਕ ਆਪਣਾ ਸਿਕਿਉਰ ਨਹੀਂ ਕਰ ਸਕੇ, ਤੁਸੀਂ ਆਪਣੇ ਆਪ ਨੂੰ ਨਹੀਂ ਦੂਜਾ ਵੀ ਬਚਾ ਸਕਦੇ, ਰਾਈਟ। ਸੋ ਪਰ ਐਨੀਵੇਜ਼ ਮੋਰ অর ਲੈਸ 에ਅਰਫੋਰਸ ਤੇ ਆਰਮੀ ਦਾ ਕਲੀਅਰ ਸੀਗਾ ਵੀ ਕੋਈ ਖਾਸ ਪ੍ਰੋਬਲਮ ਨਹੀਂ ਸੀਗੀ, ਰਾਈਟ। ਜਦੋਂ ਫਿਰ ਰੀਸੈਂਟ ਖਬਰਾਂ ਸ਼ਾਇਦ ਤੁਸੀਂ ਸੁਣੀਆਂ ਹੋਣਗੀਆਂ ਵੀ ਹਾਂ ਵੀ US ਆਰਮੀ ਵਿੱਚ ਜਾਂ US ਮਿਲਟਰੀ ਵਿੱਚ ਪਾਲਿਸੀ ਚੇਂਜ ਹੋ ਰਹੀ ਹੈ ਜਾਂ ਹੋ ਗਈ ਹੈ, ਉਹ ਡੈਫੀਨੇਟਲੀ ਉਹ ਸੱਚ ਹੈ, ਟਰੂ ਹੈ ਵੀ ਹਾਂ ਵੀ ਜਿਹੜੀ DOD ਤੋਂ ਇੰਸਟਰਕਸ਼ਨਾਂ ਆਈਆਂ ਨੇ, ਉਹ ਇੰਸਟਰਕਸ਼ਨਾਂ ਜਨੇਰਿਕ ਆਈਆਂ ਨੇ ਵੀ ਹਾਂ ਵੀ ਰਿਲੀਜੀਅਸ ਅਕੋਮੋਡੇਸ਼ਨ ਦੀ ਜਿਹੜੀਆਂ ਐਜ਼ ਏ ਪ੍ਰੋਸੈਸ ਹੈ ਜਿਹੜਾ ਮਿਲ ਰਿਹਾ, ਕਿਉਂਕਿ ਰਿਲੀਜੀਅਸ ਅਕੋਮੋਡੇਸ਼ਨ ਜਦੋਂ ਆਪਾਂ ਰਾਹ ਖੋਲ੍ਹਿਆ ਰਿਲੀਜੀਅਸ ਅਕੋਮੋਡੇਸ਼ਨਾਂ ਦਾ ਸਿੱਖਾਂ ਲਈ, ਆਪਾਂ ਸਾਰੇ ਧਰਮਾਂ ਲਈ ਖੋਲ੍ਹਿਆ, ਹਰੇਕ ਧਰਮ, ਬਾਕੀਆਂ ਨੂੰ ਵੀ ਫਾਇਦਾ। ਉਹ ਫਾਇਦੇ ਨਾਲ ਅਨਫੋਰਚੂਨੇਟਲੀ ਥੋੜ੍ਹਾ ਜਿਹਾ ਇੱਦਾਂ ਹੋਣ ਲੱਗ ਪਿਆ ਵੀ ਲੋਕੀ ਪਾਲਿਸੀ ਦਾ ਅਬਿਊਜ਼ ਕਰਨ ਲੱਗ ਪਏ, ਰਾਈਟ। ਜਿਵੇਂ ਆਈ ਵੁੱਡ ਸੇ ਐਵਰੀ ਕਪਲ ਮੰਥ ਮੈਨੂੰ ਕੋਈ ਨਾ ਕਿਸੇ ਦਾ ਸੁਨੇਹਾ ਆ ਜਾਂਦਾ ਸੀਗਾ ਵੀ ਹਾਂ ਵੀ ਮੈਂ ਸਿੱਖ ਰਿਲੀਜੀਅਸ ਅਕੋਮੋਡੇਸ਼ਨ ਲੈਣੀ, ਜਾਂ ਕਿਸੇ ਲੀਡਰ ਦਾ ਆ ਜਾਂਦਾ ਸੀਗਾ ਵੀ ਹਾਂ ਵੀ ਆਹ ਬੰਦਾ ਸਿੱਖ ਰਿਲੀਜੀਅਸ ਅਕੋਮੋਡੇਸ਼ਨ ਲੈਣਾ ਚਾਹੁੰਦਾ। ਮੈਂ ਉਹਨੂੰ ਪੁੱਛਦਾ ਸੀਗਾ ਵੀ ਭਾਈ ਸਿੱਖਾਂ ਦੇ ਗੁਰੂ ਰਿਲੀਜੀਅਸ ਟੈਕਸਟ ਦਾ, ਰਾਈਟ, ਗ੍ਰੰਥ ਦਾ ਨਾਂ ਕੀ ਹੈ, ਤੇ ਜਾਂ ਸਿੱਖਾਂ ਦੇ ਕਿਸੇ ਗੁਰੂ ਦਾ ਨਾਂ ਦੱਸ, ਰਾਈਟ, ਉਹ ਨਹੀਂ ਸੀ ਪਤਾ ਹੁੰਦਾ, ਰਾਈਟ। ਸੋ ਤੁਸੀਂ ਰਿਲੀਜੀਅਸ ਅਕੋਮੋਡੇਸ਼ਨ ਲੈਣਾ ਚਾਹੁੰਦੇ ਹੋ, ਰਾਈਟ, ਪਰ ਤੁਹਾਨੂੰ ਸਿੱਖਾਂ ਦੇ ਬੇਸਿਕ ਚੀਜ਼ ਬਾਰੇ ਨਹੀਂ ਪਤਾ, ਰਾਈਟ, ਬੇਸਿਕ ਸਿੱਖ ਟੈਨੈਂਟਸ ਦਾ ਨਹੀਂ ਪਤਾ, ਰਾਈਟ। ਆਮ ਕਰਕੇ ਹੁੰਦਾ ਸੀਗਾ ਵੀ ਉਹ ਦਾੜੀ ਰੱਖਣਾ ਚਾਹੁੰਦੇ, ਰਾਈਟ। ਤੇ ਅਨਫੋਰਚੂਨੇਟਲੀ ਆਪਣੇ ਕਮਿਊਨਿਟੀ ਵਿੱਚ ਵੀ ਬਾਜੇ ਬੰਦੇ ਨੇ ਇੱਦਾਂ ਲੈਣ ਦੀ ਕੋਸ਼ਿਸ਼ ਕੀਤੀ, ਜਾਂ ਲਈਆਂ ਵੀ ਹੋਣਗੀਆਂ ਵੀ ਕੱਲੀ ਦਾੜੀ ਰੱਖਣੀ, ਪੱਗ ਨਹੀਂ, ਰਾਈਟ। ਹੁਣ ਇਹ ਸਿੱਖੀ ਤਾਂ ਕਿਤੇ ਹੈ ਹੀ ਨਹੀਂਗਾ ਵੀ ਕੱਲੀ ਦਾੜੀ ਰਿਕੁਆਇਰਡ ਹੈ, ਪੱਗ ਨਹੀਂ ਰਿਕੁਆਇਰਡ ਹੈਗੀ, ਰਾਈਟ। ਸਿੱਖੀ ਤਾਂ ਸਾਰਾ ਹੀ ਆ, ਰਾਈਟ। ਸੋ ਇਹ ਅਬਿਊਜ਼
ਜ਼ਰੂਰ ਪਾਲਿਸੀ ਦਾ ਸਾਰੇ ਧਰਮ ਕਰੇ ਸੀ ਕਿ ਸਾਰੇ ਧਰਮਾਂ ਵਿੱਚ ਪਾਲਿਸੀ ਦਾ ਅਬਿਊਜ਼ ਹੋਣ ਲੱਗ ਪਿਆ ਸੀ। ਉਸ ਕਰਕੇ ਡਿਪਾਰਟਮੈਂਟ ਆਫ ਡਿਫੈਂਸ ਨੇ ਕਿਹਾ ਵੀ ਥੋੜੀ ਸਖਤੀ ਕਰਨੀ ਹੈ, ਰਾਈਟ। ਉਹ ਸਖਤੀ ਦੇ ਵਿੱਚ ਜਿਹੜਾ ਪਹਿਲੇ ਇੰਸਟਰਕਸ਼ਨਾਂ ਆਈਆਂ, ਇਹ ਸਤੰਬਰ 30 ਦੀ ਗੱਲ ਹੈ ਇਸ ਸਾਲ ਦੇ, ਉਹ ਜਿਹੜੀਆਂ ਪਹਿਲੀਆਂ ਇੰਸਟਰਕਸ਼ਨਾਂ ਆਈਆਂ, ਉਹ ਇੰਸਟਰਕਸ਼ਨਾਂ ਇੱਦਾਂ ਲਿਖੀਆਂ ਗਈਆਂ, ਇੰਨੀਆਂ ਸਖਤ ਲਿਖੀਆਂ ਗਈਆਂ ਵੀ ਹਾਂ ਵੀ ਖਬਰੇ ਨਹੀਂ ਬੰਦ ਹੀ ਕਰ ਦੇਣੀਆਂ, ਰਾਈਟ। ਤੇ ਸਰਟਨਲੀ ਉਹ ਜਿੱਦਾਂ ਲਿਖੀਆਂ ਗਈਆਂ, ਅਸੀਂ ਤਾਂ ਜੋ ਲਿਖਿਆ ਉਹੀ ਪੜ੍ਹਨਾ, ਉਹ ਇੱਦਾਂ ਹੀ ਸੀਗਾ ਵੀ ਹਾਂ ਵੀ ਲੱਗਦਾ ਵੀ ਨਹੀਂ ਰਿਲੀਜੀਅਸ ਕੰਪੀਟੀਸ਼ਨਾਂ ਟੋਟਲੀ ਬੰਦ ਕਰ ਦੇਣੀਆਂ, ਰਾਈਟ। ਹੁਣ ਪਿਛਲੇ ਤਕਰੀਬਨ 1.5 ਮਹੀਨਾ ਹੋ ਗਿਆ, ਕਾਫੀ ਸਪੋਰਟ ਮਿਲੀ, ਕਾਫੀ ਗਰੁੱਪਾਂ ਦੀ, ਆਰਗੇਨਾਈਜੇਸ਼ਨਾਂ ਦੀ, ਕਾਫੀ ਅਗੇਨ ਉਹ ਸੇਮ ਸਰਕੂਲੇਸ਼ਨ ਤੇ ਬੈਕਅਪ ਫੰਡ ਤਾਂ ਨਾਲ ਹੀ ਹੈਗੇ ਨੇ, ਹੋਰ ਕਈ ਆਰਗੇਨਾਈਜੇਸ਼ਨ ਜਿਹੜੇ ਬਿਹਾਈਂਡ ਦਾ ਸੀਨਸ, ਰਾਈਟ, ਜਿਹੜੇ ਹੈਲਪ ਕਰ ਰਹੇ ਨੇ, ਰਾਈਟ। ਇਹ ਮੈਂ ਬਹੁਤ ਧੰਨਵਾਦ ਕਰਦਾ ਵੀ ਸਾਰਿਆਂ ਨੇ ਰੀਚ ਆਊਟ ਕੀਤਾ ਮੈਨੂੰ, ਰਾਈਟ, ਪੁੱਛਿਆ, ਰਾਈਟ, ਵੀ ਹਾਂ ਵੀ ਹੈਲਪ ਕਿਵੇਂ ਕਰ ਸਕਦੇ ਹਾਂ। ਉਹ ਮੈਂ ਬਹੁਤ ਗ੍ਰੇਟਫੁਲ ਹਾਂ, ਕਿਉਂਕਿ ਬਾਜੀ ਵੇਲੇ ਆਪਣੇ ਕੰਪੀਟੀਸ਼ਨ ਜਿਵੇਂ ਯੂਨਾਈਟਿਡ ਸਿੱਖਸ ਵਾਲਿਆਂ ਨੇ, ਭਾਈ ਹਰਦਿਆਲ ਸਿੰਘ, ਉਹਨਾਂ ਨੇ ਵੀ ਕੰਟੈਕਟ ਕੀਤਾ, ਸਾਰਿਆਂ ਨੇ ਕੰਟੈਕਟ ਕੀਤਾ ਮੈਨੂੰ ਵੀ ਹਾਂ ਵੀ ਅਸੀਂ ਕਿਵੇਂ ਹੈਲਪ ਕਰ ਸਕਦੇ ਹਾਂ। ਹੁਣ ਹਰੇਕ ਆਰਗੇਨਾਈਜੇਸ਼ਨ, ਹਰੇਕ ਬੰਦੇ ਦੀ ਕੈਪੇਬਿਲਿਟੀ, ਕੈਪੈਸਿਟੀ, ਜਿੱਦਾਂ ਜਿਹੜੀ ਉਹਦੀ ਸਟਰੈਂਥਸ ਨੇ, ਰਾਈਟ। ਮੈਂ ਤਾਂ ਇਹੀ ਕਹਿਣਾ ਹੁੰਦਾ ਵੀ ਜਦੋਂ ਪੰਥ ਦੇ ਮੁੱਦੇ ਹੁੰਦੇ ਆ, ਜਿਸ ਬੰਦੇ ਦੀ ਜਿੱਥੇ ਸਟਰੈਂਥ ਹੈ ਉੱਥੇ ਲੈਵਰੇਜ ਕਰੋ, ਰਾਈਟ। ਬਿਲਕੁਲ ਹਰੇਕ ਬੰਦੇ ਨੂੰ, ਐਵਰੀ ਆਰਗੇਨਾਈਜੇਸ਼ਨ ਦਾ ਤੁਹਾਨੂੰ ਮੇਨ ਐਫਰਟ ਨਹੀਂ ਹੋਣਾ ਚਾਹੀਦਾ, ਕਿਉਂਕਿ ਅਸੀਂ ਅਕਸਰ ਕਹਿੰਦੇ ਹਾਂ ਮੇਨ ਐਫਰਟ ਜਾਂ ਸਪੋਰਟਿੰਗ ਐਫਰਟ, ਰਾਈਟ। ਕੋਈ ਬੰਦਾ ਇਸ ਲੜਾਈ ਵਿੱਚ ਮੇਨ ਐਫਰਟ ਹੋ ਜਾਵੇ, ਕੋਈ ਬੰਦਾ ਸਪੋਰਟਿੰਗ ਫਾਇਰ, ਜਿਹਨੂੰ ਕਹਿੰਦੇ ਸਾਡੇ ਆਰਮੀ ਸਪੋਰਟਿੰਗ ਫਾਇਰ ਪ੍ਰੋਵਾਈਡ ਕਰ ਸਕਦਾ, ਰਾਈਟ। ਹਰੇਕ ਜਿਹੜਾ ਪਿਛਲੇ 1.5-2 ਮਹੀਨਿਆਂ ਤੋਂ ਜਿਹੜਾ ਅਸੀਂ ਕਰ ਰਹੇ ਹਾਂ ਪਾਲਿਸੀ ਨੂੰ ਇਨਫਲੂਐਂਸ ਕਰਨ ਦਾ, ਰਾਈਟ, ਬੈਕ ਚੈਨਲ, ਪੈਂਟਾਗਨ ਜਾਂ ਹੋਰ ਕਿਵੇਂ ਇੰਪੈਕਟ ਕਰੀਏ, ਕਿਵੇਂ ਇਨਫਲੂਐਂਸ ਕਰੀਏ, ਉਹ ਹਰੇਕ ਬੰਦਾ ਜਿਹਨੇ ਰੀਚ ਆਊਟ ਕਰਨ ਦੀ ਕੀਤੀ, ਹੈਲਪ ਕਰਨ ਦੀ ਕੋਸ਼ਿਸ਼ ਕੀਤੀ, ਉਹ ਆਪਣੇ ਸਟਰੈਂਥਸ ਕਰਕੇ ਹੈਲਪ ਕਰ ਰਿਹਾ ਵੀ ਹਾਂ ਵੀ ਅਸੀਂ ਕਿਵੇਂ ਇਹ ਪਾਲਿਸੀ ਨੂੰ ਸ਼ੇਪ ਕਰੀਏ। ਮੇਨ ਐਫਰਟ ਤਾਂ ਜਿਹੜਾ ਫਾਈਟ ਜਿਵੇਂ ਸਰਕੂਲੇਸ਼ਨ ਵਾਲੇ, ਬੈਕਅਪ ਫੰਡ ਵਾਲੇ ਕਰ ਰਹੇ ਨੇ, ਓਬਵੀਅਸਲੀ ਉਹ ਤਿਆਰ ਨੇ, ਜੇ ਕਿਤੇ ਕੇਸ ਕਰਨਾ ਪਿਆ, ਅਰਦਾਸ ਕਰਦੇ ਆ, ਆਸ ਕਰਦੇ ਆ ਬਰਕਰਾਰ ਰੱਖਣ ਲਈ, ਇਸ ਨੂੰ ਬਹਾਲ ਕਰਾਉਣ ਦੇ ਲਈ। ਸੋ ਯੂ ਗਾਇਜ਼ ਆਰ ਰੈਡੀ ਫॉर दैट, ਰਾਈਟ। ਆਸ ਕਰਦੇ ਆ ਵੀ ਕਰਨਾ ਨਾ ਪਵੇ, ਰਾਈਟ, ਕੀ ਕਰਨਾ ਪਵੇ, ਪਰ ਜੇ ਕਰਨਾ ਪਵੇ ਅਸੀਂ ਤਿਆਰ ਬੈਠੇ ਆ, ਰਾਈਟ। ਅੱਛਾ, ਹੁਣ ਜਦੋਂ ਤੁਹਾਨੂੰ ਇਹ ਪਤਾ ਲੱਗਾ, ਜਦੋਂ ਇਹ ਨਵੇਂ ਸਟੈਂਡਰਡਸ ਦਾ ਜਦੋਂ ਇਹ ਸਾਹਮਣੇ ਆਇਆ ਸੀ, ਵਾਟ ਵਾਸ ਯੂਰ ਇਨੀਸ਼ੀਅਲ ਰਿਐਕਸ਼ਨ? ਤੁਸੀਂ ਕਿਹਦੇ ਨਾਲ ਫਿਰ ਗੱਲ ਕੀਤੀ ਆਪਸ ਦੇ ਵਿੱਚ? ਆਰਮੀ ਦੀ ਲੀਡਰਸ਼ਿਪ ਦੇ ਨਾਲ ਗੱਲ ਕੀਤੀ? ਮਤਲਬ ਵਾਟ ਵਾਸ ਇਟ? ਹੁਣ ਤੁਸੀਂ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਆ, ਸੋ ਇਹਦਾ ਮਤਲਬ ਵੀ ਉਹ ਐਗਜ਼ੈਂਪਸ਼ਨ ਚੱਲ ਰਹੀ ਆ? ਸੋ ਉਹ ਇੱਦਾਂ ਆ ਵੀ ਜਿਹੜਾ ਡਿਪਾਰਟਮੈਂਟ ਆਫ ਡਿਫੈਂਸ ਨੇ ਪਾਲਿਸੀ ਕੱਢੀ ਸੀਗੀ 30 ਸਤੰਬਰ ਦੀ ਮੈਮੋ ਦੇ ਵਿੱਚ, ਉਹਦੇ ਸੀਗਾ ਵੀ ਹਾਂ ਵੀ ਹਰੇਕ ਬ੍ਰਾਂਚ, ਜਿਹੜੀ ਆਰਮੀ, ਨੇਵੀ ਤੇ ਏਅਰ ਫੋਰਸ, ਮਰੀਨ, ਸਾਰੀਆਂ ਸਪੇਸ ਫੋਰਸ, ਉਹਨਾਂ ਨੂੰ 60 ਦਿਨ ਦਿੱਤੇ ਸੀਗੇ ਵੀ ਤੁਹਾਡੇ ਕੋਲ 60 ਦਿਨ ਹੈ, ਤੁਸੀਂ ਨਵੀਂ ਪਾਲਿਸੀ ਡਿਵੈਲਪ ਕਰੋ ਬੇਸਡ ਔਨ ਜਿਹੜੀਆਂ ਆਹ 4 ਬੁਲਟਾਂ ਨੇ। 4 ਬੁਲਟਾਂ ਚੋਂ 2 ਜਿਹੜੀਆਂ ਇੰਪੋਰਟੈਂਟ ਬੁਲਟਾਂ ਸੀਗੀਆਂ, ਉਹ ਸੀਗੀਆਂ ਵੀ ਇਹ ਪਾਲਿਸੀ ਉੱਦਾਂ ਲਿਖੋ ਜਿੱਦਾਂ 2010 ਤੋਂ ਪਹਿਲਾਂ ਸੀਗੀ। ਉਹ 2010 ਤੋਂ ਪਹਿਲਾਂ ਤਾਂ ਕੰਪੀਟੀਸ਼ਨ ਹੈ ਨਹੀਂ ਸੀਗੀਆਂ, ਉਹ ਪ੍ਰੋਬਲਮ ਹੈ। ਦੂਜੀ ਇੱਕ ਬੁਲਟ ਸੀਗੀ ਵੀ ਹਾਂ ਵੀ ਜਿਨ੍ਹਾਂ ਨੂੰ ਕੰਪੀਟੀਸ਼ਨਾਂ ਮਿਲਣਗੀਆਂ ਉਹ ਡਿਪਲੋਏਬਲ ਨਹੀਂ ਹੋਣਗੇ, ਰਾਈਟ। ਹੁਣ ਜਿਹੜਾ ਬੰਦਾ ਫੌਜ 'ਚ ਡਿਪਲੋਏਬਲ ਨਹੀਂ ਹੋ ਸਕਦਾ, ਮੇਰਾ ਆਪਣਾ opinion ਹੈ, ਉਹਦਾ ਫਾਇਦਾ ਕੀ ਹੈ, ਰਾਈਟ। ਤੁਸੀਂ ਯੂ ਟ੍ਰੇਨ ਟੂ ਡਿਪਲੋਏ ਟੂ ਫਾਈਟ for your country, right? Right, what are you going to do if you can't deploy, right? ਇਹ ਕਰੀਅਰ ਤੁਹਾਡਾ ਐਂਡ, ਬੇਸਿਕਲੀ ਤੁਹਾਡਾ ਕਰੀਅਰ ਐਂਡਰ ਹੈ ਜੇ ਤੁਸੀਂ ਡਿਪਲੋਏ ਨਹੀਂ ਕਰ ਸਕਦੇ, ਰਾਈਟ। ਤੇ ਸੋ ਉਹ 2 ਬੁਲਟਾਂ ਜਿਹੜੀਆਂ ਉਸ 30 ਸਤੰਬਰ ਦੀ ਜਿਹੜੀ ਮੈਮੋ ਆਈ ਸੀ, ਉਹ ਕਾਫੀ ਕੰਸਰਨਿੰਗ ਸੀਗੀਆਂ, ਰਾਈਟ। ਤੇ ਸੋ ਉਹਦੇ ਵਿੱਚ ਇਹ ਵੀ ਲਿਖਿਆ ਸੀ ਵੀ 60 ਦਿਨ ਹੈ ਆਰਮੀ, ਨੇਵੀ, ਏਅਰ ਫੋਰਸ, ਸਾਰੀਆਂ ਬ੍ਰਾਂਚਾਂ ਨੂੰ ਡਿਵੈਲਪ ਕਰਨ ਦਾ ਪਲਾਨ ਡਿਵੈਲਪ ਕਰੋ, ਸਾਨੂੰ ਦੁਬਾਰਾ ਪਲਾਨ ਭੇਜੋ। ਜਿਹੜੇ ਸੈਕਟਰੀ ਡਿਪਾਰਟਮੈਂਟ ਆਫ ਵੋਰ, ਜਿਵੇਂ ਡਿਪਾਰਟਮੈਂਟ ਆਫ ਡਿਫੈਂਸ ਨੂੰ ਰੀਨੇਮ ਕਰਤਾ ਡਿਪਾਰਟਮੈਂਟ ਆਫ ਵੋਰ, ਡਿਪਾਰਟਮੈਂਟ ਆਫ ਵੋਰ ਨੂੰ ਦੁਬਾਰਾ ਉਹ ਪਲਾਨ ਭੇਜੋ, ਤੇ ਉਹ ਭੇਜ ਕੇ ਫਿਰ ਅਸੀਂ ਅਪਰੂਵ ਕਰਾਂਗੇ। ਅਪਰੂਵ ਕਰਕੇ ਫਿਰ ਤੁਹਾਡੇ ਕੋਲ, ਜਦੋਂ ਅਸੀਂ ਅਪਰੂਵ ਕਰਤਾ, ਫਿਰ ਤੁਹਾਡੇ ਕੋਲ 30 ਦਿਨ ਹੈ ਇਹ ਪਲਾਨ ਇੰਪਲੀਮੈਂਟ ਕਰਨ ਦੇ, ਰਾਈਟ। ਸੋ ਇਸ ਵੇਲੇ ਉਹ 60 ਦਿਨ ਉਹਦੇ ਹੋਣੇ ਹੈਗੇ ਆ ਪੂਰੇ ਆਹ ਨਵੰਬਰ ਦੇ ਐਂਡ ਤੇ। ਅੱਜ ਮੈਂ ਹੁਣ ਨਵੰਬਰ 30 ਦੇ 60 ਦਿਨ ਉਹਦੇ ਪੂਰੇ ਹੋਣੇ ਆ। ਉਦੋਂ ਬਾਅਦ ਫਿਰ
30 ਦਿਨ ਹੈਗੇ ਇਹਨਾਂ ਨੂੰ ਇੰਪਲੀਮੈਂਟ ਕਰਦੇ। ਸੋ ਹੁਣ ਜਿਹੜੀ ਅਗੇਨ ਜਿਹੜੇ ਪਾਲਿਸੀ ਸ਼ੇਪ ਕਰ ਰਹੇ ਹਾਂ, ਸਾਡਾ ਮੋਸਟਲੀ ਜਿਹੜਾ ਅਸੀਂ ਕਰਨ ਦੀ ਇਨਫਲੂਐਂਸ ਕਰ ਰਹੇ ਹਾਂ ਆਰਮੀ ਦੇ ਵਿੱਚ, ਪਰ ਨੇਵੀ ਏਅਰਫੋਰਸ ਉਧਰ ਵੀ ਅਸੀਂ ਗੱਲ ਕਰ ਰਹੇ ਹਾਂ, ਤੇ ਓਬਵੀਅਸਲੀ ਜਿਹੜਾ ਸੈਕਟਰੀ ਡਿਪਾਰਟਮੈਂਟ ਆਫ ਵਾਰ ਲੈਵਲ ਤੇ ਵੀ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਇਹਦਾ ਜਦੋਂ ਫਾਈਨਲੀ ਜਦੋਂ ਇਹ ਅਪਰੂਵ ਹੋਵੇ ਡਿਪਾਰਟਮੈਂਟ ਆਫ ਵਾਰ ਲੈਵਲ ਤੇ ਜਦੋਂ ਇਹ ਇੰਡੀਵਿਜੂਅਲ ਬ੍ਰਾਂਚਸ ਆਰਮੀ ਨੇਵੀ ਸਾਰੀਆਂ ਬ੍ਰਾਂਚਸ ਇਹ ਪਾਲਿਸੀ ਸਾਰੇ ਫੌਜੀਆਂ ਨੂੰ, ਸਾਰੇ ਏਅਰਮੈਨ ਨੂੰ, ਸਾਰੇ ਸੇਲਰਾਂ ਨੂੰ ਇਹ ਘੱਲਣ, ਪਬਲਿਸ਼ ਕਰਨ, ਉਹ ਪਾਲਿਸੀ ਠੀਕ ਹੋਵੇ ਜਿਹਦੇ ਨਾਲ ਅਸੀਂ ਜਿਵੇਂ ਸਰਵ ਕਰ ਸਕਦੇ ਹਾਂ ਸਿੱਖਾਂ ਨੂੰ ਕੋਈ ਦਿੱਕਤ ਨਾ ਆਵੇ। ਡਿਪਲੋਏ ਵੀ ਹੋ ਸਕਦੇ ਆ, ਸਰਵ ਵੀ ਕਰ ਸਕਦੇ, ਸਾਰਾ ਕੁਝ ਜਿਹੜਾ ਉਹ ਨਾਲ ਹੋਵੇ। ਇਹ ਕੋਸ਼ਿਸ਼ ਹੈ ਜੀ। ਹੁਣ ਕੱਲ੍ਹ ਨੂੰ ਕੀ ਪਬਲਿਸ਼ ਕਰਦੇ ਨੇ ਉਹ ਤਾਂ ਦੇਖਾਂਗੇ, ਪਰ ਪੂਰੀ ਸਾਡੀ ਕੋਸ਼ਿਸ਼ ਹੈ ਵੀ ਹਾਂ ਵੀ ਅਸੀਂ ਇਨਫਲੂਐਂਸ ਕਰੀਏ ਤੇ ਕਿ ਪੋਜ਼ਿਟਿਵ ਆਊਟਕਮ ਹੋਵੇ, ਤਾਂ ਕਿ ਸਾਨੂੰ ਲਾਅ ਸੂਟ ਨਾ ਫਾਈਲ ਕਰਨਾ ਪਵੇ। ਨਹੀਂ ਚਲੋ ਆਪਾਂ ਉਮੀਦ ਕਰਦੇ ਹਾਂ, ਤੇ ਬਾਕੀ ਜਿਹੜਾ ਜਿੱਥੇ ਬੈਠਾ ਜਿਹੜਾ ਕੰਮ ਕਰ ਰਿਹਾ ਆ ਇਹਨਾਂ ਨੂੰ ਕਰਨ ਦੇ ਲਈ ਉਹ ਜ਼ਰੂਰ ਕਰੇ। ਬਟ ਮੈਂ ਤੁਹਾਡੀ ਉਹ ਗੱਲ ਵਧੀਆ ਐਪਰੀਸ਼ੀਏਟ ਇਟ ਵੀ ਤੁਸੀਂ ਟਰੂਥਫੁਲੀ ਦੱਸ ਰਹੇ ਆ ਵੀ ਨਾਮ ਸਿੱਖੀ ਦੀ ਐਗਜ਼ੈਂਪਸ਼ਨ ਦਾ, ਤੇ ਸਿੱਖ ਅੰਦਰੋਂ ਸਿੱਖ ਦੇ ਨਾਲ ਕੋਈ ਪਿਆਰ ਨਹੀਂ, ਸਿੱਖੀ ਦੇ ਨਾਲ ਕੋਈ ਪਿਆਰ ਨਹੀਂ, ਸਿਰਫ ਆਪਣੀ ਇੱਕ ਕਹਿ ਲਓ ਵੀ ਫੋਟੋ ਵਧੀਆ ਆ ਜਾਵੇ, ਜਾਂ ਕਹਿ ਲਓ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਹੋਊਗਾ ਵੀ ਸਿਰਫ ਉਸ ਚੀਜ਼ ਦੇ ਲਈ ਵੀ ਇਹ ਜਿਹੜੀ ਫਾਈਟ ਆ ਇਹ ਸਿਰਫ ਉਹਨਾਂ ਨੇ ਤੁਸੀਂ ਇਕੱਲੇ ਆਪਣੇ ਲਈ ਨਹੀਂ, ਪੂਰੀ ਕਮਿਊਨਿਟੀ ਦੇ ਲਈ, ਪੂਰੀ ਸਿੱਖਾਂ ਦੇ ਲਈ ਜਿਹੜੀ ਉਹ ਕੀਤੀ ਹੈ ਵੀ ਦਸਤਾਰ ਦੇ ਨਾਲ ਤੇ ਕੇਸਾਂ ਦੇ ਨਾਲ ਤੇ ਦਾੜੀ ਦੇ ਨਾਲ ਤੁਸੀਂ ਜਿਹੜਾ ਸਰਵ ਕਰ ਸਕੋ। ਸੋ ਸਾਰਿਆਂ ਨੂੰ ਇਸ ਚੀਜ਼ ਨੂੰ ਜਿਹੜਾ ਉਹ ਦੇਖਣਾ ਚਾਹੀਦਾ ਵੀ ਰੀਅਲੀ ਐਪਰੀਸ਼ੀਏਟ ਯੂਅਰ ਟਰੂਥਫੁਲਨੈਸ ਇੱਥੇ ਵੀ ਤੁਸੀਂ ਸਹੀ ਸਟੈਂਡ ਆ ਇਸ ਚੀਜ਼ ਦੇ ਉੱਤੇ, ਵੀ ਉਹਦੀ ਆੜ ਦੇ ਵਿੱਚ ਬਸ ਸਿਰਫ ਐਵੇਂ ਉਹਨੂੰ ਵਰਤਣਾ ਹੀ ਨਹੀਂ, ਅਸਲ ਦੇ ਵਿੱਚ ਵੀ ਜਿਹੜਾ ਉਹ ਸਿੱਖ ਨਾਲ ਦੇ ਨਾਲ ਤੁਹਾਨੂੰ ਜਿਹੜਾ ਉਹ ਹੋਣਾ ਜਿਹੜਾ ਇਸ ਦੇ ਵਿੱਚ ਚਾਹੀਦਾ ਹੈਗਾ ਆ। ਸੋ ਬਾਕੀ ਭਵਿੱਖ 'ਚ ਕੀ ਹੁੰਦਾ ਆ ਉਹਦੇ ਬਾਰੇ ਆਪਾਂ ਫਿਰ ਡਿਸਕਸ ਕਰਾਂਗੇ ਜਿੱਦਾਂ ਵੀ ਜਿਹੜੀਆਂ ਅੱਗੇ ਗੱਲਾਂ ਹੁੰਦੀਆਂ। ਆਈ ਨੋ ਕਾਫੀ ਲੰਬਾ ਸਮਾਂ ਹੋ ਗਿਆ, ਪਰ ਮੇਰੇ ਹੋਰ ਥੋੜ੍ਹੀਆਂ 2-4 ਗੱਲਾਂ ਜਿਹੜੀਆਂ ਆਪਾਂ ਕਰ ਲਈਏ। ਇਫ ਯੂ ਹੈਵ ਟਾਈਮ ਵੀ ਕੈਨ ਕੰਟੀਨਿਊ। Certainly I have time. ਮੈਂ ਇੱਕ ਥੋੜਾ ਜਿਹਾ ਲਾਸਟ ਪੁਆਇੰਟ ਤੇ ਮੇਕ ਕਰਨਾ ਚਾਹਣਾ, ਜਿਹੜਾ ਆਪਾਂ ਕੱਲ ਆਪਾਂ ਮੜਿਆ ਕੀਤਾ ਸੀਗਾ ਵੀ ਇੰਪੋਰਟੈਂਟ ਹੈ ਕਿ ਆਪਾਂ ਨੂੰ ਐਜ਼ ਏ ਕਮਿਊਨਿਟੀ ਆਪਾਂ ਓਨੈਸਟਲੀ ਆਈਡੈਂਟੀਫਾਈ ਕਰੀਏ ਜਿਹੜੀਆਂ ਪ੍ਰੋਬਲਮਾਂ ਨੇ, ਰਾਈਟ। ਹੁਣ ਜੇ ਆਪਾਂ ਇਦਾਂ ਨਾ ਕਹੀ ਜਾਈਏ ਵੀ ਇਹ ਤਾਂ ਪ੍ਰੋਬਲਮ ਹੈ ਹੀ ਨਹੀਂ, ਰਾਈਟ, ਫਿਰ ਜੇ ਆਪਾਂ ਪ੍ਰੋਬਲਮ ਨੂੰ ਆਈਡੈਂਟੀਫਾਈ ਨਾ ਕਰੀਏ, ਜਿਹੜੇ ਕਮਿਊਨਿਟੀ ਨੂੰ ਪ੍ਰੋਬਲਮ ਨੇ ਓਨੈਸਟਲੀ ਨਾ ਆਈਡੈਂਟੀਫਾਈ ਕਰੀਏ, ਉਹਨੂੰ ਫਿਰ ਸੋਲਵ ਕਿਵੇਂ ਕਰ ਸਕਦੇ ਹਾਂ, ਰਾਈਟ। ਤੇ ਤਾਂ ਮੈਂ ਇਹ ਹਾਈਲਾਈਟ ਕਰਨਾ ਚਾਹੁੰਦਾ ਕਮਿਊਨਿਟੀ ਨੂੰ ਵੀ ਹਾਂ ਵੀ ਯੈਸ ਓਨੈਸਟਲੀ ਇਹ ਜਿਹੜੀ ਰਿਲੀਜੀਅਸ ਅਕੋਮੋਡੇਸ਼ਨ ਜਿਹੜੀ ਪੋਸੀਬਲ ਚੇਂਜ ਹੋਣਾ ਇਹ ਰੀਅਲ ਪ੍ਰੋਬਲਮ ਹੈ, ਰਾਈਟ। ਤੇ ਇਹਦੇ ਤੇ ਕਾਫੀ ਡੈਡੀਕੇਟਡ, ਕਾਫੀ ਪ੍ਰੋਫੈਸ਼ਨਲ ਬੰਦੇ ਜਿਹੜੇ ਕੰਮ ਕਰ ਰਹੇ ਨੇ ਇਹਨੂੰ ਸੇਫ ਗਾਰਡ ਕਰਨ, ਜਿਹੜਾ ਹੱਕ ਸਾਨੂੰ ਮਿਲਿਆ ਸੀ 10 ਸਾਲ ਪਹਿਲਾਂ, ਉਹਨੂੰ ਸੇਫ ਗਾਰਡ ਕਰਨ ਲਈ ਬੰਦੇ ਕਾਫੀ ਡੈਡੀਕੇਟਡ ਵਰਕ ਕਰ ਰਹੇ ਨੇ, ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਤੇ ਸੋ ਦੈਟ ਵੇ ਇਨ ਦੀ ਫਿਊਚਰ ਜਦੋਂ ਆਪਾਂ ਨੂੰ ਕੋਈ ਹੋਰ ਮੁਸੀਬਤਾਂ ਆਉਣ, ਅਸੀਂ ਸਿੱਖ ਸਕੀਏ ਵੀ ਹਾਂ ਵੀ ਅਸੀਂ ਉਹ ਜਿਹੜੀ ਕਮਿਊਨਿਟੀ ਤੇ ਪ੍ਰੋਬਲਮ ਆਈ ਸੀ ਐਸ ਬੰਦਿਆਂ ਨੇ ਐਦਾਂ ਪ੍ਰੋਫੈਸ਼ਨਲੀ ਇਹ ਸੋਲਵ ਕੀਤੀ ਸੀ, ਤਾਂ ਕਿ ਸਾਨੂੰ ਤਿਆਰ ਹੋ ਜਾਂਦਾ, ਇੱਕ ਫਰੇਮਵਰਕ ਤਿਆਰ ਹੋ ਜਾਂਦਾ ਹੈ। 100%। ਜੇ ਤੁਸੀਂ ਸਮੱਸਿਆ ਨੂੰ ਅੰਡਰ ਦਾ ਰਗ ਕਰਦੇ ਰਹੋਗੇ ਤੇ ਉਹ ਸਮੱਸਿਆ ਜਾਣੀ ਨਹੀਂ ਕਿਤੇ, ਇਟਸ ਗੋਨਾ ਸਟੇ देयर ਐਂਡ ਇਵੈਂਚੁਅਲੀ ਇਟਸ ਗੋਨਾ ਬਲੋ ਬੈਕ, ਤੁਹਾਡੇ ਮੂੰਹ ਦੇ ਉੱਤੇ ਘੱਟਾ ਪੈਣਾ, ਫਿਰ ਉਹ ਨਹੀਂ, ਇੱਦਾਂ ਨਹੀਂ ਗੱਲ ਬਣਨੀ। ਸੋ ਵੀ ਹੈਵ ਟੂ ਫੇਸ ਇਟ ਹੈਡ ਔਨ ਐਂਡ ਬੀ ਵੈਰੀ ਸਟ੍ਰੈਟੇਜਿਕ ਐਂਡ ਪ੍ਰੋਫੈਸ਼ਨਲ ਅਬਾਊਟ ਇਟ, ਵੀ ਉਹਨੂੰ ਕਿੱਦਾਂ ਜਿਹੜਾ ਉਹ ਆਪਾਂ ਫਾਈਟ ਜਿਹੜਾ ਤਾਂ ਕਿ ਜਿਹੜੇ ਕਮਿਊਨਿਟੀ ਦੇ ਪੰਥ ਦੇ ਰਿਸੋਰਸਿਸ ਨੇ, ਜਿਹੜੇ ਵੈਲਿਊਬਲ, ਕਿਉਂਕਿ ਅਗੇਨ ਮੈਂ ਰਿਸੋਰਸਿਸ ਦੀ ਗੱਲ ਕਰਾਂ, ਬਹੁਤ ਘੱਟ ਤੇ ਵੈਲਿਊਬਲ ਰਿਸੋਰਸ ਨੇ, ਉਹ ਸਹੀ ਜਗ੍ਹਾ ਲਾ ਸਕੀਏ ਆਪਾਂ, ਜਿਹੜੇ ਰਿਜ਼ਲਟ ਪ੍ਰੋਡਿਊਸ ਕਰਨ, ਕਿਉਂਕਿ ਕਈ ਵਾਰੀ ਆਪਾਂ ਰਿਸੋਰਸ ਉੱਥੇ ਲਾਉਂਦੇ ਆ ਜਿੱਥੇ ਰਿਜ਼ਲਟ ਕੋਈ ਪ੍ਰੋਡਿਊਸ ਨਹੀਂ ਹੁੰਦਾ, ਰਾਈਟ। 100% ਲਾ ਕੇ 10% ਨਹੀਂ ਮਿਲਦਾ ਕਈ ਵਾਰੀ, ਲਾਈਕ ਬਿਜ਼ਨਸ ਦੇ ਟਰਮ ਆ ROI, ਰਿਟਰਨ ਔਨ ਇਨਵੈਸਟਮੈਂਟ। that's right. So that's what's important is ਆਪਾਂ ਸਹੀ ਰਿਸੋਰਸ ਸਹੀ ਜਗ੍ਹਾ ਲਾਈਏ, ਸਹੀ ਪ੍ਰੋਬਲਮ ਸੋਲਵ ਕਰਨ ਲਈ ਐਜ਼ ਅ ਕਮਿਊਨਿਟੀ। ਬਿਲਕੁਲ। ਅੱਛਾ, ਹੁਣ ਮੈਨੂੰ ਥੋੜ੍ਹਾ ਜਿਹਾ ਆਪਾਂ ਇਹ ਐਂਗਲ ਕਾਫੀ ਵਿਸਥਾਰ ਦੇ ਵਿੱਚ ਤੁਸੀਂ ਡਿਸਕ੍ਰਾਈਬ ਕੀਤਾ ਵੀ ਹਾਊ ਵਾਜ਼ ਦਿਸ ਜਰਨੀ, ਤੁਸੀਂ ਕਿੱਦਾਂ ਇਹ ਰਾਹ ਤੱਕ ਪਹੁੰਚੇ, ਕਿੱਦਾਂ ਸਿਮਰਤਪਾਲ ਸਿੰਘ ਹੁਣਾਂ ਨੇ ਸਟਰਗਲ ਕੀਤਾ, ਅੱਜ ਲੈਫਟੀਨੈਂਟ ਕਰਨਲ ਜਿਹੜੇ ਉਹ ਬਣੇ ਆ। ਬੜੇ ਮਾਣ ਵਾਲੀ ਗੱਲ ਆ, ਪੂਰੀ ਕਮਿਊਨਿਟੀ ਦੇ ਲਈ ਬੜੀ ਮਾਣ ਵਾਲੀ ਗੱਲ ਆ, ਇਕੱਲੇ ਅਮਰੀਕਾ 'ਚ ਨਹੀਂ, ਜਿੱਥੇ ਵੀ ਸਿੱਖ ਵਾਸਤੇ ਉਹ ਬੜੀ ਖੁਸ਼ੀ ਆ, ਉਹਨਾਂ ਨੂੰ ਬੜਾ ਮਾਣ ਆ
ਵੀ ਆਪਾਂ ਇਸ ਅਹੁਦੇ ਤੱਕ ਤੁਸੀਂ ਜਿਹੜਾ ਉਹ ਪਹੁੰਚੇ ਆ। ਅੱਛਾ, ਹੁਣ ਥੋੜ੍ਹਾ ਫਿਜ਼ੀਕਲ ਟ੍ਰੇਨਿੰਗ ਉਹ ਸਾਰੀਆਂ ਚੀਜ਼ਾਂ ਦੀ ਵੀ ਜਿਹੜੀ ਉਹ ਨਾਲ ਗੱਲ ਕਰਦੇ ਆ। ਜਿੱਦਾਂ ਤੁਸੀਂ ਕਿਹਾ ਵੀ ਜਦੋਂ 8ਵੀਂ 'ਚ ਸੀਗੇ ਯੂ ਨਿਊ ਵੀ ਤੁਸੀਂ ਫੌਜੀ ਬਣਨਾ ਆ, ਫਿਰ ਤੁਸੀਂ ਵੈਸਟ ਪੁਆਇੰਟ ਦੇ ਵਿੱਚ ਅਨਰੋਲ ਕਰਦੇ ਆ। ਫਿਜ਼ੀਕਲੀ ਕਿੰਨਾ ਕੁ ਰਿਗਰਸ ਜਿਹੜਾ ਉਹ ਹੈਗਾ ਆ, ਕੀ ਹਰ ਇੱਕ ਦੇ ਵੱਸ ਦਾ ਰੋਗ ਆ ਕਿ ਨਹੀਂ ਆ? ਅਗੇਨ ਮੈਂ ਤਾਂ ਇਹਨੂੰ ਬਾਜੀ ਵੇਲੇ ਆਪਾਂ ਨੂੰ ਐਂ ਲੱਗਦਾ ਵੀ ਇਹ ਇੱਕ ਹਰਡਲ ਹੈ, ਇੱਕ ਇਹ ਦਿੱਕਤ ਹੈ ਰਾਈਟ ਫੌਜ 'ਚ। ਮੈਨੂੰ ਤਾਂ ਮੈਂ ਇਹਨੂੰ ਓਪਰਚੁਨਿਟੀ ਜਾਂ ਇਹ ਕਹਿਣਾ ਵੀ ਇਟਸ ਅ ਗਿਫਟ ਕਿ ਤੁਹਾਨੂੰ ਫਿਜ਼ੀਕਲੀ ਆਪਾਂ ਬੰਦੇ ਰੈਗੂਲਰ ਜੋਬਾਂ ਤੇ ਹੁੰਦੇ, ਆਪਾਂ ਨੂੰ ਟਾਈਮ ਕੱਢਣਾ ਪੈਂਦਾ, ਆਪਾਂ ਨੂੰ ਜਿਮ ਜਾਣਾ, ਜਿਮ ਤੇ ਸਬਸਕ੍ਰਿਪਸ਼ਨਾਂ ਲੈਣੀਆਂ ਪੈਂਦੀਆਂ ਰਾਈਟ। ਤੇ ਇੱਥੇ this is part of your life, right? And physical fitness is one of the essential aspects of ਤੁਹਾਡੀ healthy life ਦਾ right? So it's ਕਿ ਇੱਕ ਫੌਜੀ ਦੀ ਲਾਈਫ ਦੀ ਰਿਕੁਆਇਰਮੈਂਟ ਹੈ। ਮੈਂ ਬਹੁਤ ਇਹਨੂੰ ਗ੍ਰੇਟਫੁਲ ਹੈ ਇਹਦੇ ਬਾਰੇ। ਸਰਟਨਲੀ ਤੁਹਾਨੂੰ ਜਿਹੜਾ ਬੇਸਿਕ ਰਿਕੁਆਇਰਮੈਂਟ ਤਾਂ ਹੈਗੀ ਹੈ ਵੀ ਤੁਹਾਨੂੰ ਜਿਹੜਾ ਫਿਜ਼ੀਕਲ ਟੈਸਟ ਹੈ, ਜਿਹੜਾ PT ਦਾ ਟੈਸਟ ਹੈ, ਉਹ ਸਾਲ ਵਿੱਚ 2 ਵਾਰੀ ਪਾਸ ਕਰਨਾ ਪੈਂਦਾ। ਮੈਂ ਐਕਟਿਵ ਡਿਊਟੀ ਦੀ ਮੇਨਲੀ ਗੱਲ ਕਰ ਰਿਹਾ। ਤੁਹਾਨੂੰ 2 ਵਾਰੀ ਪਾਸ ਕਰਨਾ ਪੈਂਦਾ ਤੇ ਮੁੜ ਕੇ ਫਿਰ ਸਰਟਨ ਤੁਹਾਨੂੰ ਰੱਕ ਕਰਨਾ ਹੁੰਦਾ, ਜਿਹੜਾ ਪਿੱਠ ਤੇ ਜਿਹਨੂੰ ਬਸਤਾ ਪਾ ਕੇ, ਜਿਹਨੂੰ ਕਹਿੰਦੇ ਰਕਿੰਗ ਕਹਿੰਦੇ ਆ, ਉਹ ਪਾ ਕੇ ਸਰਟਨ ਡਿਸਟੈਂਸ ਤੁਹਾਨੂੰ ਸਰਟਨ ਟਾਈਮ ਵਿੱਚ 12 ਮੀਲ ਕਾਫੀ ਸਟੈਂਡਰਡ ਹੈ ਰਾਈਟ। ਸਰਟਨ ਟਾਈਮ ਵਿੱਚ ਤੁਹਾਨੂੰ ਕਰਨਾ ਪੈਂਦਾ। ਕਿੰਨੇ ਮਿੰਟਾਂ 'ਚ ਕਰਨਾ ਹੁੰਦਾ 12 ਮੀਲ? ਆਮ ਕਰਕੇ 3 ਆਵਰ ਤੁਸੀਂ ਟਰਾਈ ਕਰ ਦਿੰਦੇ ਹੋ, 3 ਆਵਰ ਦੇ ਵਿੱਚ ਵੀ। ਠੀਕ ਆ, ਪੂਰਾ ਭਾਰ ਚੱਕ ਕੇ? ਹਾਂਜੀ, ਭਾਰ ਪਾ ਕੇ ਰਾਈਟ। ਤੇ ਪਰ ਉਹ ਸਰਟਨਲੀ ਦੂਜੀ ਗੱਲ ਤੁਹਾਨੂੰ ਡਿਪੈਂਡ ਕਰਦਾ ਤੁਸੀਂ ਕਿਹੜੀ ਯੂਨਿਟ 'ਚ ਰਾਈਟ। ਜਿਹੜੇ ਤੁਹਾਨੂੰ PT ਕਰਨੀ, ਉਹ PT ਤਾਂ ਹਰੇਕ ਫੌਜੀ ਨੂੰ ਰਿਕੁਆਇਰਡ ਹੈ ਵੀ ਐਵਰੀ ਡੇ ਤੁਹਾਨੂੰ PT ਕਰਨੀ। ਉਹ ਤੁਸੀਂ ਭਾਵੇਂ ਤੁਸੀਂ ਕਿਸੇ ਯੂਨਿਟ ਨਾਲ, ਭਾਵੇਂ ਤੁਸੀਂ ਹੁਣ ਜਿਵੇਂ ਹੁਣ ਮੈਂ ਇਸ ਡਿਪਾਰਟਮੈਂਟ ਵਿੱਚ ਮੈਂ ਆ ਇੱਕ ਕਰਨਲ ਬਿਗਜ਼ ਹੈ ਤੇ 4 ਹੋਰ ਫੌਜੀ ਨੇ, ਉਹ ਹੋਰ ਲੋਕੇਸ਼ਨਾਂ ਤੇ ਰਾਈਟ। ਸੋ ਅਸੀਂ ਇਕੱਠੇ ਤਾਂ ਹੁੰਦੇ ਨਹੀਂ ਹਮੇਸ਼ਾ, ਸੋ ਅਸੀਂ ਇੰਡੀਵਿਜੂਅਲੀ ਰੋਜ਼ ਆਪ PT ਕਰਦੇ ਹਾਂ। ਠੀਕ ਹੈ। ਪਰ ਜਿਹੜੀਆਂ ਯੂਨਿਟਾਂ ਹੁੰਦੀਆਂ, ਜਿਵੇਂ ਪਹਿਲਾਂ ਮੈਂ ਲੁਈਜ਼ੀਆਨਾ ਸੀਗਾ, ਮੈਂ ਬ੍ਰਿਗੇਡ ਕੰਬੈਟ ਟੀਮ ਸੀਗਾ। ਬ੍ਰਿਗੇਡ ਕੰਬੈਟ ਟੀਮ ਹੁੰਦੀ ਹੈ ਤਕਰੀਬਨ 3-4 ਹਜ਼ਾਰ ਬੰਦਾ ਹੁੰਦਾ। ਉਹ ਜਿਹੜੀ US ਆਰਮੀ ਦੀ ਜਿਹੜੀ ਮੋਸਟ ਫੰਡਾਮੈਂਟਲ ਫਾਈਟਿੰਗ ਫੋਰਮੇਸ਼ਨ ਹੈ, ਜਿਹੜੀ ਲੜਾਈ ਵਾਲੀ ਫੋਰਮੇਸ਼ਨ ਹੈ, ਉਹਨੂੰ ਉਹ ਬ੍ਰਿਗੇਡ ਕੰਬੈਟ ਟੀਮ ਕਹਿੰਦੇ ਆ। ਉਹਦੇ ਵਿੱਚ ਤੁਸੀਂ ਐਵਰੀ ਡੇ ਸਵੇਰ ਨੂੰ ਘੰਟਾ 1.5 ਘੰਟਾ ਆਪਣੀ ਯੂਨਿਟ ਨਾਲ PT ਕਰਦੇ ਹੋ ਤੇ ਉਹ ਰਿਕੁਆਇਰਡ ਹੈ। ਉਹ ਵੱਖਰੇ ਹੁੰਦੇ ਬਾਜੀ ਵੇਲੇ ਤੁਸੀਂ every day basically different types of PT ਹੁੰਦੀ ਹੈ, ਪਰ ਤੁਸੀਂ ਕਰਦੇ ਹੋ। ਬਾਕੀ ਜਦੋਂ ਫਿਰ ਤੁਸੀਂ ਸੋ ਮੈਂ ਮੇਨਲੀ ਪ੍ਰਾਈਮਰਲੀ ਆਰਮੀ ਦੀ ਗੱਲ ਕਰ ਰਿਹਾ, ਕਿਉਂਕਿ ਮੈਂ ਆਰਮੀ ਦਾ ਤਜਰਬਾ ਹੈ, ਨੇਵੀ ਏਅਰਫੋਰਸ ਦਾ ਮੈਨੂੰ ਤਜਰਬਾ ਨਹੀਂ ਹੈਗਾ, ਪਰ ਆਈ ਵੁੱਡ ਇਮੈਜਿਨ ਉਹਨਾਂ ਦਾ ਸਿਮਿਲਰ ਹੈਗਾ। ਜਦੋਂ ਤੁਸੀਂ ਵੱਖਰੇ ਸਕੂਲਾਂ 'ਚ ਜਾਂਦੇ ਹੋ, ਜਿਵੇਂ ਰੇਂਜਰ ਸਕੂਲ ਗਏ, ਏਅਰਬੋਰਨ ਸਕੂਲ ਜਿਹੜਾ ਤੁਸੀਂ ਪੈਰਾਸ਼ੂਟਾਂ ਨਾਲ ਛਾਲ ਮਾਰਦੇ ਹੋ, ਏਅਰ ਅਸੌਲਟ ਹੈਲੀਕਾਪਟਰਾਂ 'ਚੋਂ ਰੱਸੇ ਨਾਲ ਉਤਰਦੇ ਹੋ ਰਾਈਟ, ਇੱਦਾਂ ਦੇ ਸਕੂਲਾਂ 'ਚ ਜਾਂਦੇ ਹੋ, ਉਹਨਾਂ ਦੀਆਂ ਆਪਣੀਆਂ ਫਿਰ ਫਿਜ਼ੀਕਲ ਡਿਮਾਂਡਾਂ ਹੁੰਦੀਆਂ ਨੇ, ਸਟੈਂਡਰਡ ਐਵਰੇਜ। ਹਾਂਜੀ, ਰਿਕੁਆਇਰਮੈਂਟ ਹੁੰਦੀ ਐਵਰੇਜ ਨਾਲੋਂ ਥੋੜ੍ਹੀਆਂ ਔਖੀਆਂ ਹੁੰਦੀਆਂ ਨੇ ਰਾਈਟ। ਤੇ ਸੋ ਇਟ ਡਿਪੈਂਡਸ ਔਨ ਤੁਸੀਂ ਕਿੱਦਾਂ ਦੀ ਯੂਨਿਟ 'ਚੋਂ ਤੇ ਕੀ ਕਰ ਰਹੇ ਹੋ। ਆਈ ਥਿੰਕ ਮੇਰਾ ਸਭ ਤੋਂ ਮੋਸਟ ਰਿਗਰਸ ਮੇਰਾ ਇਵੈਂਟ ਜਿਹੜਾ ਰਿਹਾ ਆ ਉਹ ਸੀਗਾ 25 ਮੀਲ 80 ਪਾਉਂਡ ਪਾ ਕੇ ਭਾਰ ਦੇ ਨਾਲ। ਕਿੰਨੇ ਚਿਰ ਭਾਰ ਦੇ ਨਾਲ ਗਰਮੀ ਦੇ ਵਿੱਚ ਮੈਂ ਓਨੈਸਟਲੀ ਮੈਨੂੰ ਚੇਤਾ ਨਹੀਂ, ਆਈ ਥਿੰਕ 6 ਘੰਟੇ ਸੀਗਾ, ਆਈ ਥਿੰਕ 6 ਘੰਟੇ ਗਰਮੀ ਦੇ ਵਿੱਚ। ਇਹ ਸਾਊਥ ਈਸਟ ਦੀ ਗੱਲ ਹੈ, US ਸਾਊਥ ਈਸਟ ਦੀ ਗੱਲ ਹੈ। ਉੱਥੇ ਰੇਤਲਾ ਇਲਾਕਾ ਸੀਗਾ ਤੇ ਸੋ ਰੇਤੇ ਤੇ ਤੁਰਨਾ ਵੀ ਕਾਫੀ ਇੰਟਰਸਟਿੰਗ ਹੋ ਜਾਂਦਾ ਜਦੋਂ ਤੁਸੀਂ 80 ਪਾਉਂਡ ਭਾਰ ਉੱਤੇ ਆ ਰਾਈਟ। ਤੇ ਆਈ ਥਿੰਕ ਦੈਟਸ ਪ੍ਰੋਬਬਲੀ ਦ ਮੋਰ ਮੈਮੋਰੇਬਲ ਐਕਸਪੀਰੀਅੰਸ। ਇੱਕ ਕਿਹੜੇ ਮਹੀਨੇ ਸੀਗੇ? ਗਰਮੀ ਦੇ ਜੂਨ ਜੁਲਾਈ ਵਾਲੇ ਸੀਗੇ ਜਾਂ ਇਹ ਸੀਗੀ ਗੱਲ ਜੂਨ ਦੀ ਗੱਲ ਸੀ। ਵਾਓ, ਲਾਈਕ ਪੂਰਾ ਹੀ ਸੀਗਾ, ਹਿਊਮਿਡ ਸੀਗਾ, ਪੂਰੀ ਹਿਊਮਿਡਿਟੀ ਸੀ ਜੀ, ਗਰਮੀ ਸੀਗੀ। ਅੱਛਾ, ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਕਿੰਨਾ ਭਾਰ ਘਟ ਗਿਆ? ਐਂਦਾ ਖਾਸਾ। ਇਹ ਮੈਂ ਹੱਸਦਾ ਹੁੰਦਾ ਵੀ ਆਰਮੀ ਦਾ ਵਧੀਆ ਵੇਟ ਕੰਟਰੋਲ ਪ੍ਰੋਗਰਾਮ ਇਹ ਹੈ ਵੀ 2 ਸਾਲਾਂ ਬਾਅਦ ਨਾ ਇਦਾਂ ਦੇ ਕਿਸੇ ਟਫ ਸਕੂਲ ਜਾਇਆ
ਥੋੜਾ ਥੋੜਾ ਸਭ ਕੁਝ ਸੂਤ ਹੋ ਜਾਂਦਾ ਐ ਜੇ ਸਿੱਧੇ ਰੈਗੂਲਰ ਹੋ ਪੀਟੀ ਜੂਗੇ। ਸਿੱਧੇ ਹੋ ਜਾਂਦੇ। ਹਾਂ। ਦੂਜੀ ਅੱਛਾ, ਗੱਲ ਹੁਣ ਤਾਂ ਜਿਹੜੇ ਸਕੱਤਰ ਸਾਹਿਬ ਆ ਤੇ ਰਾਸ਼ਟਰਪਤੀ ਸਾਹਿਬ ਨੇ ਵੀ ਕਿਹਾ ਵੀ ਜਨਰਲਾਂ ਦੇ ਜਿਹੜਾ ਇਹ ਵੀ ਸੈੱਟ ਸੂਟ ਹੋਣ। ਡੈਫੀਨਿਟਲੀ ਫਿਜ਼ੀਕਲ ਫਿਟਨੈਸ ਕੱਲੇ ਦਿਖਾਵੇ ਲਈ ਨਹੀਂ, ਫਿਜ਼ੀਕਲ ਫਿਟਨੈਸ ਨਾਲ ਤੁਸੀਂ ਮੈਂਟਲ ਡਿਸੀਜਨ ਬੈਟਰ ਮੇਕ ਕਰ ਸਕਦੇ ਟਰੂ ਹੋ right? ਟਰੂ। ਜਦੋਂ ਜਿਵੇਂ ਹੁਣ ਮੈਂ ਇੱਥੇ ਰੋਮਾਨੀਆ ਗਿਆ ਹੋਇਆ ਸੀਗਾ, ਮੇਰੇ 9 ਮਹੀਨੇ ਮੈਂ ਰੋਮਾਨੀਆ ਯੂਰਪ ਲਾ ਕੇ ਈਸਟਰਨ ਯੂਰਪ ਲਾ ਕੇ ਆਇਆ ਰਾਈਟ। ਠੀਕ ਆ। ਹੁਣ ਮੇਰਾ ਦਿਨ ਸਵੇਰ ਨੂੰ ਮੇਰਾ ਦਿਨ 6 ਵਜੇ ਸ਼ੁਰੂ ਹੁੰਦਾ ਸੀ ਤੇ ਰਾਤ ਦੇ 12 ਵਜੇ ਮੇਰਾ ਜਿਵੇਂ ਜਿਹੜਾ ਉਹ ਕੰਮ ਇੰਨਾ ਸੀਗਾ, ਮੇਰਾ ਰਾਤ ਦੇ 12 ਵਜੇ ਕੰਮ ਮੁੱਕਦਾ ਸੀਗਾ। ਤੇ ਆਮ ਕਰਕੇ 6 ਦਿਨ, ਕਈ ਵਾਰੀ 7 ਦਿਨ, 6 ਦਿਨ ਏਦਾਂ ਹੁੰਦਾ ਸੀਗਾ। ਤੇ ਸੋ ਜਦੋਂ ਤੁਸੀਂ ਉਸ ਵੇਲੇ ਫਿਰ ਟਾਇਰਡ ਹੁੰਦੇ ਹੋ, ਫਟੀਗ ਹੁੰਦੇ ਹੋ, ਉਹ ਫਿਜ਼ੀਕਲ ਫਿਟਨੈਸ ਹੀ ਹੈ ਜਿਹਨੇ ਤੁਹਾਨੂੰ ਕੰਟਰੀਬਿਊਟ ਕਰਨਾ ਕਿ ਤੁਸੀਂ ਸਹੀ ਵਧੀਆ ਟਾਈਮ ਸਿਰ ਡਿਸੀਜਨ ਮੇਕ ਕਰੋ। ਸਾਡੇ ਇੱਥੇ ਲੁਈਜ਼ੀਆਨਾ ਵਿੱਚ ਟ੍ਰੇਨਿੰਗ ਹੁੰਦੀ ਹੈ, ਹਰੇਕ ਯੂਨਿਟ 30 ਡੇ ਟ੍ਰੇਨਿੰਗ ਕਰਦੇ ਨੇ, ਉਹਨੂੰ ਕਹਿੰਦੇ CTC ਕਹਿੰਦੇ ਆ। ਇੱਕ ਲੁਈਜ਼ੀਆਨਾ ਵਿੱਚ ਹੈ, ਇੱਕ ਕੈਲੀਫੋਰਨੀਆ ਤੇ ਇੱਕ ਉਧਰ ਜਰਮਨੀ ਵਿੱਚ। ਉੱਥੇ ਮੈਨੂੰ ਚੇਤਾ ਵੀ ਇਹ ਅਗਸਤ 2023 ਦੀ ਗੱਲ ਹੈ। ਆਈ ਥਿੰਕ 105 ਡਿਗਰੀ ਟੈਂਪਰੇਚਰ, 90 ਅਬਵ 90% ਹਿਊਮਿਡਿਟੀ, ਤੇ ਫਿਰ 20 ਦਿਨ ਨਹਾਉਣਾ ਨਹੀਂ, ਕੁਛ ਨਹੀਂ, ਇਹਦੇ ਜੰਗਲ 'ਚ ਹੀ ਰਹਿਣਾ ਤੁਸੀਂ ਰਾਈਟ। ਤੇ ਔਨ ਐਵਰੇਜ ਤੁਹਾਡੇ 4-5 ਘੰਟੇ ਰਾਤ ਨੂੰ ਤੁਹਾਨੂੰ ਸੌਣ ਨੂੰ ਟਾਈਮ ਮਿਲਦਾ ਰਾਈਟ। ਤੇ ਤੁਹਾਡੇ ਸਾਰਾ ਬਟਾਲੀਅਨ ਤੁਹਾਡੇ ਤੇ ਮੈਂ ਉਸ ਵੇਲੇ ਆਪਰੇਸ਼ਨਸ ਆਫਸਰ ਸੀਗਾ, ਮੇਰਾ ਜੌਬ ਸੀ ਬਟਾਲੀਅਨ ਆਪਰੇਸ਼ਨਸ ਆਫਸਰ। ਤੇ ਤੁਹਾਨੂੰ ਤੁਹਾਡਾ ਬਟਾਲੀਅਨ ਤੁਹਾਡੇ ਡਿਸੀਜਨਾਂ ਤੇ ਤੁਸੀਂ ਰეკਮੈਂਡ ਕਰਨਾ ਆਪਣੇ ਕਰਨਲ ਨੂੰ, ਕਮਾਂਡਰ ਨੂੰ, ਪਰ ਇਨ ਰਿਐਲਿਟੀ ਯੂ ਹੈਵ ਟੂ ਮੇਕ ਦ ਹਾਰਡ ਡਿਸੀਜਨਸ ਐਂਡ ਮੇਕ ਰეკਮੈਂਡੇਸ਼ਨਸ। ਤੇ ਉਦੋਂ ਤਾਂ ਫਿਰ ਤੁਹਾਡੇ ਫਿਟਨੈਸ ਨੇ ਤੁਹਾਨੂੰ ਹੈਲਪ ਕਰਨਾ ਉਸ ਵੇਲੇ ਰਾਈਟ। ਮੈਨੂੰ ਅਕਸਰ ਸਿਮਰਤਪਾਲ ਸਿੰਘ ਜੀ ਆਖਿਆ ਜਾਂਦਾ ਨਾ ਵੀ ਮੋਟੀਵੇਸ਼ਨ ਸਟੇਜ ਲਾਈਕ ਉਹ ਬੜੇ ਥੋੜੇ ਟਾਈਮ ਲਈ ਰਹਿੰਦੀ ਹੈ, ਜਿਹੜੀ ਰੂਟੀਨ ਆ ਉਸੇ ਲਈ ਤੁਹਾਨੂੰ ਇਸ ਚੀਜ਼ ਡਿਸਪਲਿਨ ਦੇ ਵਿੱਚੋਂ ਕੱਢਣਾ ਹੁੰਦਾ ਹੈ ਇਸ ਚੀਜ਼। ਦੈਟਸ ਰਾਈਟ। ਮੋਟੀਵੇਸ਼ਨ ਤਾਂ ਇੱਕ ਦਿਨ ਚ ਲੈ ਜਾਂਦਾ ਜੀ, ਫਿਰ ਜਦੋਂ ਘੰਟਿਆਂ ਚ ਹੀ ਉੱਡ ਜਾਂਦੀ ਹੈ ਜੀ। ਜਦੋਂ 15ਵਾਂ ਦਿਨ ਹੋਵੇ ਰਾਈਟ, ਘੱਟ ਖਾਧਿਆ ਹੋਵੇ, ਸੁੱਤੇ ਨਾ ਹੋ, ਐਨ ਤੁਹਾਡੇ ਜਿਵੇਂ 15 ਦਿਨ ਨਹਾਤੇ ਨੂੰ ਹੋਏ ਹੁਣ, ਐਨ ਪਸੀਨਾ ਹੋਵੇ, ਤੇ ਤੁਹਾਨੂੰ ਸਾਡੇ ਇਹ ਵੀ ਹੁੰਦਾ ਹੈ ਵੀ ਤਕਰੀਬਨ 24-48 ਘੰਟਿਆਂ ਵਿੱਚ ਤੁਹਾਨੂੰ ਸਾਰੇ ਤੰਬੂ ਚੱਕ ਕੇ ਨਵੀਂ ਜਗ੍ਹਾ ਜਾਣਾ ਪੈਂਦਾ। ਉਹ ਐਂ ਕਰਦੇ, ਉਹ ਸਿਮੂਲੇਟ ਕਰਦੇ ਨਾ ਵੀ ਤੁਹਾਡੇ ਤੇ ਦੁਸ਼ਮਣ ਨੂੰ ਥੋੜੀ ਲੋਕੇਸ਼ਨ ਪਤਾ ਲੱਗ ਗਈ ਹੈ, ਤੁਹਾਡੇ ਤੇ ਗੋਲੇ ਆਉਣ ਲੱਗ ਪਏ ਨੇ, ਇੰਡਾਇਰੈਕਟ ਫਾਇਰ ਆਉਣ ਲੱਗ ਪਿਆ, ਤੁਹਾਨੂੰ ਨਿਕਲੋ ਬੋਰੀ ਬਿਸਤਰਾ ਚੱਕ ਕੇ ਰਾਈਟ। ਤੁਸੀਂ ਇਹ ਸਭ ਕੁਝ ਆਪਣਾ ਪਲੈਨਿੰਗ ਕਰ ਰਹੇ ਹੁੰਦੇ ਹੋ ਵੀ ਹਾਂ ਵੀ ਨੈਕਸਟ ਮਿਸ਼ਨ ਕਰਨਾ, ਇੱਦਾਂ ਕਰਨਾ, ਉੱਧਰੋਂ ਇੰਡਾਇਰੈਕਟ ਫਾਇਰ ਆਉਣਾ, ਸਿਮੂਲੇਟਡ ਇੰਡਾਇਰੈਕਟ ਫਾਇਰ ਆਉਣਾ ਸ਼ੁਰੂ ਹੋ ਜਾਂਦਾ। ਤੇ ਫਿਰ ਤੁਹਾਨੂੰ ਫਿਰ ਨਾ ਗੁੱਸਾ ਵੀ ਆਉਂਦਾ, ਪਰ ਹੁਣ ਪਤਾ ਹੁੰਦਾ ਵੀ ਹਾਂ ਵੀ ਡਿਸਪਲਿਨ ਹੈ ਵੀ ਚੱਕੋ ਸਮਾਨ, ਬੋਰੀ ਬਿਸਤਰਾ ਚੱਕ ਕੇ ਨਵੀਂ ਲੋਕੇਸ਼ਨ ਕਮਾਂਡ ਪੋਸਟ ਦੀ ਲੱਭੋ, ਤੇ ਉੱਥੋਂ ਫਿਰ ਗਾਹਾਂ ਫਿਰ ਬਚਣਾ ਤੇ ਤਾਂ ਹੀ ਆ ਜੇ ਨਿਕਲੇ, ਨਹੀਂ ਤਾਂ ਜੇ ਗੋਲਾ ਉੱਤੇ ਡਿੱਗ ਗਿਆ ਫਿਰ ਤਾਂ ਕੋਈ ਫਾਇਦਾ ਨਹੀਂ। ਦੈਟਸ ਰਾਈਟ। ਤੇ ਫਿਰ ਉਦੋਂ ਫਿਰ ਮੋਟੀਵੇਸ਼ਨ ਕੁਝ ਨਹੀਂ ਕਰਦਾ ਜੀ, ਉਦੋਂ ਫਿਰ ਡਿਸਪਲਿਨ ਹੀ ਕੰਮ ਆਉਂਦਾ ਹੈ, ਰੂਟੀਨ ਹੀ ਕੰਮ ਆਉਂਦੀ ਆ। ਸੋ ਬਿਲਕੁਲ ਸਿਮਰਪਾਲ ਸਿੰਘ ਜੀ ਵੀ ਇਹ ਕਿੱਡੀ ਜਿਹੜੀ ਇਹ ਖੂਬੀ ਆ ਜਿਹੜੀਆਂ ਆਰਮਡ ਫੋਰਸਿਸ ਆ, ਜਿੰਨੀਆਂ ਵੀ ਜਿਹੜੀਆਂ ਬ੍ਰਾਂਚਿਸ ਆ, ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਕਿਹਾ ਵੀ ਮੇਰਾ ਤਾਂ ਇੱਕੋ ਇੱਕ ਅਜਿਹੀ ਨੌਕਰੀ ਆ ਜਿਸ ਆਪਣੇ ਆਪ ਨੂੰ ਤੁਹਾਨੂੰ ਫਿਜ਼ੀਕਲੀ ਅਤੇ ਮੈਂਟਲੀ ਫਿੱਟ ਰੱਖਣ ਦੇ ਲਈ ਤਨਖਾਹ ਜਿਹੜੀ ਆ ਉਹ ਨਾਲ ਦੇ ਨਾਲ ਮਿਲਦੀ ਆ। ਓਬਵੀਅਸਲੀ ਕੰਮ ਤਗੜਾ ਆ, ਪ੍ਰੈਸ਼ਰ ਵੀ ਹੁੰਦਾ, ਹਰ ਤਰ੍ਹਾਂ ਦੀਆਂ ਜਿਹੜੀਆਂ ਉਹ ਚੀਜ਼ਾਂ ਇਸ ਦੇ ਵਿੱਚ ਨਾਲ ਜਿਹੜੀਆਂ ਉਹ ਚੱਲਦੀਆਂ। ਅੱਛਾ, ਬਹੁਤ ਸਾਰੇ ਲੋਕ ਖਾਸ ਕਰਕੇ ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਵੀ ਇਮੀਗਰੈਂਟ, ਮੈਂ ਵੀ ਇਮੀਗਰੈਂਟ, ਆਪਣੇ ਸੁਣਨ ਵਾਲੇ ਮੋਸਟਲੀ ਜਿਹੜੇ ਉਹ ਇਮੀਗਰੈਂਟ ਆ, ਜਿਨ੍ਹਾਂ ਦੇ ਉਹ ਨਿਆਣੇ ਇੱਥੇ ਜੰਮੇ ਉਹ ਵੀ ਇਮੀਗਰੈਂਟਸ ਦੇ ਨਿਆਣੇ ਰਾਈਟ। ਵੀ ਉਹਨਾਂ ਦੇ ਲਈ ਇਹ ਜਿਹੜੀ ਇੱਕ ਰਾਹ ਆ, ਹਾਊ ਡੂ ਯੂ ਫੀਲ ਲਾਈਕ ਇਟ ਇਜ਼ ਵੀ ਇਹ ਕਿੱਡੀ ਗੁੱਡ ਓਪਰਚੁਨਿਟੀ ਆ? ਲਾਈਕ ਆਪਾਂ ਦੋ ਐਂਗਲਸ ਤੋਂ ਇਹਨੂੰ ਦੇਖ ਸਕਦੇ ਹਾਂ ਵੀ ਕਰੀਅਰ ਦੇ ਤੌਰ ਦੇ ਉੱਤੇ ਕਿੱਡੀ ਇਟਸ ਏ ਗੁੱਡ ਓਪਰਚੁਨਿਟੀ ਆ, ਅਤੇ ਦੂਜੀ ਜਿਹੜੀ ਇੱਕ ਦੇਸ਼ ਕੌਮ ਦੀ ਜਿਹੜੀ ਸੇਵਾ ਕਰਨ ਵਾਲੀ ਇੱਕ ਐਂਗਲ ਹੁੰਦਾ ਉਹ ਵੀ। ਮੈਂ ਬਾਈਬਲ ਦੇਖਿਆ ਵੀ ਆਪਣੇ ਕਈ ਵਾਰੀ ਮੈਂ ਸਾਰੇ ਕਹਿੰਦੇ ਨੇ ਵੀ ਭਰਤੀ ਹੋ ਜਾਓ ਜਾਂ ਇਟਸ ਵੈਰੀ ਗ੍ਰੇਟ ਰਾਈਟ,
it's army ਜਾਂ military ਸਾਰਿਆਂ ਲਈ ਨਹੀਂ right ਹਰੇਕ it's not for everybody right True. but what I would say is ਕਿ ਮੇਰੇ ਲਈ it's been very beneficial. I've thoroughly enjoyed my job and ਮੈਨੂੰ ਹੋਰ ਸਾਰੇ ਕਈ ਸਿੰਘ ਸਿੰਘ ਨੇ ਜਿਹੜੇ ਜਾਣਦੇ ਨੇ ਜਿਹੜੇ ਹੈਗੇ ਨੇ it's been a wonderful experience for them right ਜਿਵੇਂ ਸਾਡਾ ਇੱਕ ਸਿੱਖ ਸਰਵਿਸ ਮੈਂਬਰ ਅਸੀਂ ਗਰੁੱਪ ਬਣਾਇਆ ਹੋਇਆ ਮੈਂਟਰਸ਼ਿਪ ਸਲੈਸ਼ ਸਪੋਰਟ ਗਰੁੱਪ ਬਣਾਇਆ ਹੋਇਆ ਉਹਦੇ ਵਿੱਚ ਮੈਂ ਕਹਿੰਦਾ 175 200 ਬੰਦਾ ਹੈਗਾ ਸਾਡੇ ਰਾਈਟ ਜਿਹੜੇ ਸਾਰੀਆਂ ਬ੍ਰਾਂਚਾਂ 'ਚ ਨੇ ਰਾਈਟ ਸੋ ਇਟਸ ਅ ਵੰਡਰਫੁਲ ਓਪਰਚੁਨਿਟੀ ਕਿ ਤੁਸੀਂ ਡਿਸਿਪਲਿਨ ਸਿੱਖਦੇ ਹੋ ਤੁਸੀਂ ਜੇ ਤੁਸੀਂ ਐਕਟਿਵ ਡਿਊਟੀ ਹੋ ਤੁਹਾਨੂੰ ਹਰੇਕ 2-3 ਸਾਲ ਬਾਅਦ ਮੂਵ ਹੋਣਾ ਪੈਂਦਾ ਤੁਸੀਂ ਲਰਨ ਕਰਦੇ ਹੋ ਕਿਵੇਂ ਵੱਖਰੇ ਵੱਖਰੇ ਲੋਕ ਨਵੇਂ ਲੋਕਾਂ ਨਾਲ ਇੰਟਰੈਕਟ ਕਰਨਾ ਨਵੇਂ ਲੋਕਾਂ ਨਾਲ ਵਰਕ ਕਰਨਾ ਇਟਸ ਅ ਫੰਡਾਮੈਂਟਲ ਪਰਸਨੈਲਿਟੀ ਟ੍ਰੇਟ ਤੁਸੀਂ ਡਿਵੈਲਪ ਕਰਦੇ ਹੋ ਕਿ ਡਿਫਰੈਂਟ ਲੋਕਾਂ ਨਾਲ ਕਿਵੇਂ ਡੀਲ ਕਰਨਾ ਤੁਸੀਂ different location ਤੁਹਾਨੂੰ adaptability you learn how to adapt how to be flexible right I think very valuable skills in the in life certainly ਜੋ ਤੁਸੀਂ ਆਰਮੀ ਵਿੱਚ ਕਰ ਰਹੇ ਹੋ ਜਾਂ ਮਿਲਟਰੀ ਵਿੱਚ ਕਰ ਰਹੇ ਹੋ ਕਈ ਵਾਰੀ ਉਹ ਟ੍ਰਾਂਸਲੇਟ ਕਰਦਾ ਡਾਇਰੈਕਟਲੀ ਸਿਵਿਲੀਅਨ ਵਰਡ ਕਈ ਵਾਰੀ ਨਹੀਂ ਕਰਦਾ ਰਾਈਟ ਜੇ ਹੁਣ ਤੁਸੀਂ ਇਨਫੈਂਟਰੀ ਹੋ ਇਨਫੈਂਟਰੀ ਦੇ ਵਿੱਚ ਤੁਸੀਂ and they close with and destroy the enemy right ਤੁਸੀਂ ਉਹ ਤਾਂ ਡਾਇਰੈਕਟਲੀ ਨਹੀਂ ਅਪਲਾਈ ਕਰਦਾ ਹੋਊਗਾ ਪਰ ਸਰਟਨ ਲੀਡਰਸ਼ਿਪ ਸਕਿੱਲਸ ਅਪਲਾਈ ਕਰਦੇ ਨੇ ਤੇ ਮੈਂ ਤਾਂ ਇਹੀ ਸਾਰਿਆਂ ਨੂੰ ਇਹੀ ਕਹਿੰਦਾ ਹੁੰਦਾ ਵੀ ਜੁਆਇਨ ਕਰੋ ਮਿਲਟਰੀ ਦਾ ਬਿਕਾਜ਼ ਤੁਹਾਨੂੰ ਲਾਈਫ ਸਟਾਈਲ ਚੰਗਾ ਲੱਗਦਾ ਤੁਹਾਨੂੰ ਲੱਗਦਾ ਵੀ ਹਾਂ ਵੀ ਆਈ ਕੈਨ ਡਿਵੈਲਪ ਐਜ਼ ਅ ਪਰਸਨ ਜੇ ਤੁਸੀਂ ਕੋਈ ਬੈਨੀਫਿਟ ਲੈਣ ਲਈ ਰਾਈਟ ਤੁਹਾਨੂੰ VA ਦਾ ਲੋਨ ਸਸਤਾ ਮਿਲ ਜੂ ਤੁਹਾਨੂੰ ਆਹ ਬੈਨੀਫਿਟ ਮਿਲ ਜੂ ਮੈਂ ਮਾੜਾ ਨਹੀਂ ਕਹਿੰਦਾ ਚਲੋ ਠੀਕ ਹੈ ਉਹ ਤਾਂ ਹੈਗੇ ਨੇ ਪਰ ਜੇ ਕੋਈ ਬੈਨੀਫਿਟ ਲੈਣ ਲਈ ਤੁਸੀਂ ਭਰਤੀ ਹੁੰਦੇ ਹੋ ਅਕਸਰ ਮੈਂ ਦੇਖਿਆ ਵੀ ਬੰਦੇ ਰੋਂਦੇ ਹੀ ਆ ਉਹ ਭਰਤੀ ਹੋ ਕੇ ਰਾਈਟ ਸੋ ਇੰਟਰਨਲ ਮੋਟੀਵੇਸ਼ਨ ਹੋਵੇ ਵੀ ਹਾਂ ਵੀ ਇਹ ਲਾਈਫ ਸਟਾਈਲ ਡਿਸਪਲਿਨ ਦਾ ਜਿਹੜਾ ਇਹ ਮੈਨੂੰ ਵਧੀਆ ਲੱਗਦਾ ਮੈਂ ਕੁਝ ਕੰਟਰੀਬਿਊਟ ਕਰ ਸਕਦਾ ਤੇ ਮੈਨੂੰ ਇਹ ਮੇਰੀ me as a personality me as a person I can develop right ਇਹ ਮੈਂ encourage ਕਰਦਾ ਹੁੰਦਾ but otherwise it's a wonderful ਜੇ ਤੁਸੀਂ 3-4 ਸਾਲ ਲਾਣੇ ਤੁਸੀਂ ਇੱਕ ਕੰਟਰੈਕਟ ਕਰਨਾ ਜਾਂ ਤੁਸੀਂ full 20 ਸਾਲ ਲਾਣੇ ਰਿਟਾਇਰਮੈਂਟ I thoroughly enjoyed my time I don't know if I ਵੀ ਮੈਂ ਥੋੜਾ ਆਨਸਰ ਕੀਤਾ ਨਹੀਂ ਬਿਲਕੁਲ ਠੀਕ ਆ ਵੀ ਅੰਦਰੋਂ ਭਾਵਨਾ ਵੀ ਬੰਦੇ ਦੇ ਵਿੱਚ ਚਾਹੀਦੀ ਆ ਬਿਕਾਜ਼ ਇਟਸ ਅ ਰਿਗਰਸ ਲਾਈਫ ਐਡਾ ਆਸਾਨ ਨਹੀਂ ਹੁੰਦਾ ਮਤਲਬ ਤੁਹਾਡੇ ਮਨ ਦੇ ਵਿੱਚ ਉਹ ਸਰਵ ਕਰਨ ਦੀ ਭਾਵਨਾ ਹੋਣੀ ਚਾਹੀਦੀ ਆ ਦੈਨ ਓਨਲੀ ਯੂ ਕੈਨ ਡੂ ਇਟ ਵੀ ਉਹ ਤਾਂ ਹੀ ਉਹ ਮਨ ਦੇ ਵਿੱਚ ਭਾਵਨਾ ਹੋਊਗੀ ਤਾਂ ਹੀ ਤੁਸੀਂ ਇਹ ਸਮਾਂ ਜਿਹੜਾ ਉਹ ਕੱਢਾਂਗੇ ਅਦਰਵਾਈਜ਼ ਜਿੱਦਾਂ ਕਿਹਾ ਨਹੀਂ ਤਾਂ ਫਿਰ ਰੋਂਦੇ ਰਹਿੰਦੇ ਰਾਈਟ ਤੇ ਹਰੇਕ 3-4 ਸਾਲ ਬਾਅਦ ਮੂਵ ਹੋਣਾ ਸਪੈਸ਼ਲੀ ਐਕਟਿਵ ਡਿਊਟੀ ਰਾਈਟ ਸੌਖਾ ਨਹੀਂਗਾ ਰਾਈਟ ਆਪਣਾ ਜੇ ਤੁਹਾਡੇ ਕੋਲ ਟੱਬਰ ਚੱਕ ਕੇ ਮੂਵ ਹੋਣਾ ਸੌਖਾ ਨਹੀਂਗਾ ਟ੍ਰੇਨਿੰਗ ਜਾਣਾ ਕਈ ਮਹੀਨੇ ਰਾਈਟ ਡਿਪਲੋਇਮੈਂਟਾਂ ਕਰਨੀਆਂ ਰਾਈਟ ਸੌਖੀਆਂ ਨਹੀਂ ਗਿਆ ਤੁਹਾਡੀ ਫੈਮਿਲੀ ਕਿੱਦਾਂ ਫਿਰ ਇੱਦਾਂ ਇਟਸ ਈਜ਼ੀਅਰ ਕਿੱਦਾਂ ਦਾ ਰਹਿੰਦਾ ਆਈ ਨੋ ਇਟਸ ਅ ਸਟਰਗਲ ਤਾਂ ਹੁੰਦੀ ਹੋਈ ਆ yeah I mean it's generally I've been very lucky to have a supportive family right so they've been very supportive and it's worked out that's all I'll say that ਅੱਛਾ ਹੁਣ ਹਾਂਜੀ go ahead ਮੈਂ ਇਹੀ ਕਹਿਣਾ ਕਿ ਵੀ ਸਪੈਸ਼ਲੀ ਜਦੋਂ ਸਮਟਾਈਮਸ ਤੁਸੀਂ ਮੂਵੀਆਂ 'ਚ ਦੇਖਦੇ ਹੋ ਜਾਂ ਕੁਝ ਹੋਰ ਦੇਖਦੇ ਹੋ ਰਾਈਟ don't use that as a reference ਕਿਸੇ ਫੌਜੀ ਨਾਲ ਗੱਲ ਕਰੋ ਰਾਈਟ ਜਿਹਨੇ ਟਾਈਮ ਲਾਇਆ ਆ ਉਹਨਾਂ ਨਾਲ ਗੱਲ ਕਰੋ ਉਹਦੇ how is your life right talk to a soldier talk to a sailor talk to an air force airman ਉਹਨਾਂ ਦਾ ਤਜਰਬਾ ਸਿੱਖੋ ਜੇ ਇੱਕ ਨਾ ਬੈਡ ਐਕਸਪੀਰੀਅੰਸ ਹੋਇਆ talk to 2 talk to 3 talk to 5 ਉਹ ਇਨਫੋਰਮੇਸ਼ਨ ਲੈ ਕੇ ਫਿਰ ਗਾਹਾਂ ਸੋਚੋ ਵੀ ਹਾਂ ਵੀ ਇਹ ਕਰੀਅਰ ਪੈਥ ਮੇਰੇ ਲਈ ਹੈਗਾ ਕਿ ਨਹੀਂ ਹੈਗਾ certainly opportunities are great and I have thoroughly enjoyed it ਮੈਂ encourage ਕਰਦਾ ਮੈਂ ਸਾਰੇ at least explore ਕਰਨ ਵੀ ਹਾਂ ਵੀ ਇਹ ਮੇਰੇ ਲਈ ਹੈਗਾ ਰਾਈਟ ਕਿ ਨਹੀਂ ਹੈਗਾ ਅੱਛਾ ਜਿੱਦਾਂ ਤੁਸੀਂ ਆਪਾਂ ਪਹਿਲਾਂ ਗੱਲਬਾਤ ਦੇ ਵਿੱਚ ਤੁਸੀਂ ਦੱਸ ਰਹੇ ਸੀਗੇ you have been all across the world ਅਫਗਾਨਿਸਤਾਨ ਦਾ ਵੀ ਟੂਰ ਤੁਸੀਂ ਕੀਤਾ ਲਾਈਕ I know it will be ਚੈਲੰਜਿੰਗ ਜਿੱਦਾਂ ਤੁਸੀਂ ਕਿਹਾ ਵੀ ਜਦੋਂ ਗੋਲੀਆਂ ਵਰਦੀਆਂ ਹੁੰਦੀਆਂ ਆ
ਉਦੋਂ ਬੰਦੇ ਦੇ ਅੰਦਰ ਜਿਹੜਾ ਜਜ਼ਬਾ ਹੁੰਦਾ ਉਹੀ ਤੁਹਾਨੂੰ ਲੈ ਕੇ ਜਿਹੜਾ ਉਹ ਅੱਗੇ ਜਾਂਦਾ ਆ। ਉਹ ਸਿੱਖ ਇਤਿਹਾਸ, ਉਹ ਸਿੱਖ ਸਿਧਾਂਤ ਨੇ ਤੁਹਾਨੂੰ ਜਿਹੜਾ ਅੱਗੇ ਜਿਹੜਾ ਉਹ ਲੈ ਕੇ ਗਏ। ਤੁਸੀਂ ਕੋਈ ਇੱਦਾਂ ਦੇ ਐਕਸਪੀਰੀਅੰਸਿਸ ਤੁਸੀਂ ਸ਼ੇਅਰ ਕਰ ਸਕਦੇ ਹੋ, ਲਾਈਕ ਇਟ ਕੁਡ ਬੀ ਐਨੀ? I think ਸਭ ਤੋਂ ਮੋਸਟ ਚੈਲੰਜਿੰਗ ਐਕਸਪੀਰੀਅੰਸ ਤਾਂ ਮੇਰਾ ਜਦੋਂ ਮੇਰੇ I lost a soldier, right? ਮੇਰਾ squad leader ਸੀਗਾ Sergeant Barrett McNabb. ਉਹ ਉੱਥੇ fatally wounded ਹੋ ਗਿਆ, IED ਨਾਲ fatally wounded ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਉਹਨੂੰ evacuate ਅਫਗਾਨਿਸਤਾਨ, ਹਾਂਜੀ ਉਹਨੂੰ evacuate ਕੀਤਾ local field hospital ਤੇ ਉਹਦੇ ਉੱਥੇ he passed away, right? So that was a very painful experience ਕਿਉਂਕਿ ਮੈਂ ਪਹਿਲੀ ਵੀ ਗੱਲ ਕੀਤੀ 2006 ਤੋਂ ਲੈ ਕੇ 2012 ਵਿੱਚ ਤੁਸੀਂ ਟ੍ਰੇਨਿੰਗ ਕਰਦੇ ਹੋ ਵੀ ਹਾਂ ਵੀ ਮੈਂ ਕੰਬੈਟ ਵਿੱਚ ਲੀਡਰਸ਼ਿਪ ਕਰ ਰਹੀ ਹਾਂ, ਪਲਟੂਨ ਲੀਡਰ ਬਣਨਾ। ਤੇ ਦੋ ਗੱਲਾਂ ਹੁੰਦੀਆਂ, ਇੱਕ ਤਾਂ ਕਹਿ ਦੋ ਵੀ ਈਗੋ ਤੇ ਐਰੋਗੈਂਸ ਵੀ ਹੁੰਦੀ ਹੈ ਐਜ਼ ਅ ਯੰਗ 22 year old hot blooded ਐਰੋਗੈਂਸ ਹੁੰਦੀ ਆ ਵੀ ਬਈ ਮੈਂ ਤਾਂ ਖਬਰੇ ਕਿਹੜੀ ਚੀਜ਼ ਆ, ਮੈਂ ਉਹਨਾਂ ਨੂੰ I'm gonna beat them, right? ਤੇ ਉਹ ਐਰੋਗੈਂਸ ਕੌਨਫੀਡੈਂਸ it's a double edged sword, right? ਉਹ ਐਰੋਗੈਂਸ ਤੇ ਕੌਨਫੀਡੈਂਸ ਤੁਹਾਨੂੰ ਅਲਾਉ ਕਰਦੀ ਹੈ ਕਿ ਤੁਸੀਂ ਲੀਡ ਕਰ ਸਕੋ ਕੌਨਫੀਡੈਂਟਲੀ, ਆਪਣੇ ਸੋਲਜਰਾਂ ਨੂੰ ਲੀਡ ਕਰ ਸਕੋ। ਤੇ ਕਿਉਂਕਿ ਤੁਹਾਨੂੰ ਟ੍ਰੇਨਿੰਗ ਨੇ ਤੁਹਾਨੂੰ ਉਹ ਕੌਨਫੀਡੈਂਸ ਦਿੱਤਾ ਹੁੰਦਾ ਟ੍ਰੇਨਿੰਗ, ਰਾਈਟ? ਪਰ ਉਹਦਾ ਨੈਗੇਟਿਵ ਸਾਈਡ ਇਹ ਹੁੰਦੀ ਹੈ ਵੀ ਕਈ ਵਾਰੀ you don't realize what you don't know, right? You don't realize how new you are to combat, right? ਜਦੋਂ Sergeant McNabb ਦਾ when he passed away, I felt like an absolute failure, right? ਕਿਉਂਕਿ ਤੁਸੀਂ ਜਾਣਦੇ ਹੋ ਮੇਰੇ ਕੋਲ ਉਸ ਵੇਲੇ 28 ਮੇਰੇ ਪਲਟੂਨ 'ਚ 28 ਜਾਣੇ ਸੀਗੇ। ਤੁਸੀਂ ਜਾਣਦੇ ਹੋ, ਤੁਸੀਂ ਲੈ ਕੇ ਜਾਂਦੇ ਹੋ ਇੱਥੋਂ, ਤੁਸੀਂ ਡਿਪਲੋਏ ਕਰਦੇ ਹੋ, ਉਸ ਡਿਪਲੋਇਮੈਂਟ ਸੈਰੇਮੋਨੀਆਂ ਹੁੰਦੀਆਂ ਨੇ, ਤੁਸੀਂ ਤੁਹਾਡੇ ਫੌਜੀਆਂ ਦੇ ਜਿਹੜੇ ਪੇਰੈਂਟਸ ਨੂੰ ਜਾਂ ਫੈਮਿਲੀ ਮੈਂਬਰ ਨੂੰ ਸਾਰਿਆਂ ਨੂੰ ਮਿਲਦੇ ਹੋ, ਤੁਸੀਂ ਵਾਅਦਾ ਕਰਦੇ ਹੋ ਵੀ ਹਾਂ ਵੀ ਇੰਟਰਨਲੀ, ਨਾਟ ਲਿਟਰਲੀ, ਇੰਟਰਨਲੀ ਤੁਸੀਂ ਵਾਅਦਾ ਕਰਦੇ ਹੋ ਵੀ ਹਾਂ ਵੀ I will bring the sons and daughters of the US back, right? I'll bring them back safely, right? ਕਿ ਹਾਂ ਵੀ ਮੈਂ ਇਹਨਾਂ ਨੂੰ ਮੈਂ ਲੀਡ ਕਰਕੇ, ਲੀਡਰਸ਼ਿਪ ਕਰਕੇ, ਮਿਸ਼ਨ ਅਕਾਂਪਲਿਸ਼ ਕਰਕੇ ਸਾਰਿਆਂ ਨੂੰ ਵਾਪਸ ਲੈ ਕੇ ਆਊਂਗਾ। ਇਹ ਤੁਸੀਂ ਆਪਣੇ ਆਪ ਨੂੰ ਤੇ ਇਨਡਾਇਰੈਕਟਲੀ ਉਹਨਾਂ ਦੇ ਪੇਰੈਂਟਸ ਨਾਲ ਵਾਅਦਾ ਕਰਦੇ ਆ। I felt like an absolute failure ਕਿ ਮੈਂ ਉਹ ਵਾਅਦਾ ਤੋੜਤਾ, ਮੈਂ ਵਾਅਦਾ ਨਿਭਾ ਨਹੀਂ ਸਕਿਆ ਉਹਦੇ Sergeant McNabb ਦੀ ਫੈਮਿਲੀ ਨਾਲ। And it was hard, right? And it was, again, I'll go back to my Sikh values, the Sikhi da framework be haan bhi, certainly it's difficult, but I don't think there is anything, any modern counseling or any modern study that makes you more resilient. Resilience ਜਿਹੜੀ ਤੁਹਾਡੇ ਮਨ 'ਚ ਭਰਦੀ ਹੈ ਜਿੱਦਾਂ ਸਿੱਖੀ ਭਰਦੀ ਹੈ, ਰਾਈਟ? ਸਿੱਖੀ ਦੇ ਜਿਹੜੇ ਵੈਲਿਊਜ਼ ਪ੍ਰਿੰਸੀਪਲ ਨੇ ਉਹ ਐਬਸਲੂਟ ਰੈਜ਼ੀਲੀਅੰਸ, ਉਹ ਜਿਹੜੀ ਰੈਜ਼ੀਲੀਅੰਸ ਸੀਗੀ ਇਜ਼ ਵਾਟ ਹੈਲਪਡ ਮੀ ਕਿ ਉਹ ਮੈਂ ਕਿਵੇਂ ਉਸ ਵੇਲੇ ਨੈਵੀਗੇਟ ਕਰਾਂ। ਕਿਉਂਕਿ ਇਹ ਹੋਇਆ ਹੈਗਾ ਮੇਰੇ ਖਿਆਲ ਮੈਂ ਹਲੇ 2 ਮਹੀਨੇ ਹੋਏ ਸੀਗੇ ਜਦੋਂ ਮੈਂ ਉੱਥੇ ਸ਼ੁਰੂ ਕੀਤਾ ਸੀ। ਸੋ ਡਿਪਲੋਇਮੈਂਟ ਹਲੇ 2012 ਦੀ ਗੱਲ ਹੈ, ਜੂਨ 12 2012 'ਚ ਇਹ ਹੋਇਆ, ਰਾਈਟ? ਤੇ ਹਲੇ ਡਿਪਲੋਇਮੈਂਟ ਪਈ ਸੀ, ਹਲੇ ਡਿਪਲੋਇਮੈਂਟ ਦੇ ਕਈ ਮਹੀਨੇ ਪਏ ਸੀਗੇ। ਸੋ ਹੁਣ ਕਿਵੇਂ ਮੈਂ ਆਪਣੇ ਆਪ 'ਚ ਕੌਨਫੀਡੈਂਸ ਲੈ ਕੇ ਆਵਾਂ, ਕਿਵੇਂ ਮੈਂ ਆਪਣੇ ਫੌਜੀਆਂ ਜਿਹੜੇ ਬਾਕੀ ਫੌਜੀ ਸੀਗੇ ਉਹਨਾਂ 'ਚ ਕੌਨਫੀਡੈਂਸ ਲੈ ਕੇ ਆਵਾਂ, ਕਿਉਂਕਿ ਮਿਸ਼ਨ ਤਾਂ ਹਲੇ ਸੀਗਾ, ਰਾਈਟ? ਮਿਸ਼ਨ ਤਾਂ ਪਿਆ ਸੀਗਾ। And so again, that was the resilience that Sikhi teaches us, right? That you got to push forward. You got to rally the troops, rally everyone, and keep going. That's what got me through, right? And then ਹੌਲੀ ਪਹਿਲਾਂ ਅਸੀਂ 2-3 ਦਿਨਾਂ ਬਾਅਦ ਦੁਬਾਰਾ ਫਿਰ ਪੈਟਰੋਲ ਕਰਤੇ, ਦੁਬਾਰਾ ਅਸੀਂ ਗਏ ਆਊਟਸਾਈਡ ਦਾ ਵਾਇਰ
they, slowly, we became a very effective platoon. But again, that was probably one of the hardest things. ਉਸ ਤੋਂ ਬਾਅਦ ਜਦੋਂ ਮੈਂ ਵਾਪਸ ਆਇਆ, ਉਹਦੇ ਸਰਜੈਂਟ ਮੈਕਨੈਬ ਕੋਲੋਰਾਡੋ ਦਾ ਸੀਗਾ, ਉਹਦੀ ਫੈਮਿਲੀ ਕੋਲੋਰਾਡੋ ਸੀਗੀ। ਸਰਟਨਲੀ ਮੈਨੂੰ ਆਈ ਡਿਡਨਟ ਹੈਵ ਟੂ, ਪਰ ਮੈਂ ਤੇ ਇੱਕ ਮੇਰਾ ਨਾਲ ਦਾ ਪਲਟੂਨ ਲੀਡਰ ਸੀਗਾ, ਫਰੈਂਡ, ਅਸੀਂ ਉਹਦੇ ਘਰ ਗਏ, ਰਾਈਟ। that was another painful thing, right? ਕਿ ਉਹਦੇ ਮਾਂ ਪਿਓ ਦੇ ਅੱਖਾਂ 'ਚ ਅੱਖਾਂ ਪਾ ਕੇ ਕਹਿਣਾ ਵੀ ਹਾਂ ਵੀ I failed, right? I failed to bring your son back. They were very gracious, right? ਕਿ ਉਹਨਾਂ ਨੇ they were like, you did your best, and it was meant to be. They were, again, very gracious, and ਉੱਥੇ 2-3 ਦਿਨ ਲਾਏ ਮੈਂ ਉਹਨਾਂ ਦੀ ਫੈਮਿਲੀ ਨਾਲ, right? Still ਉਹਨਾਂ ਨਾਲ in touch, right? So again, you have those difficult challenges, and again, ਮੈਂ ਜਿਹੜਾ ਆਪਣਾ conversation ਸ਼ੁਰੂ ਹੋਇਆ ਸੀਗਾ, ਜੇ ਤੁਹਾਡੇ ਕੋਲ good foundation ਨਹੀਂਗੀ ਤੇ you're gonna break, you're gonna crack, ਤੁਸੀਂ ਖੜੇ ਜੋਗੇ ਨਹੀਂ ਹੋਣਾ। No, thank you for your service। ਆਪਾਂ ਬਾਰ-ਬਾਰ ਇਹ ਚੀਜ਼ ਕਹਿੰਦੇ ਸਾਰਿਆਂ ਦੇ ਲਈ, ਈਵਨ ਉਸ ਫੌਜੀ ਦੀ ਜਿਹਦੀ ਤੁਸੀਂ ਗੱਲ ਕਰ ਰਹੇ, ਆਪਾਂ ਵੀ ਉਹਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਵੀ ਮੁਲਕ ਦੇ ਲਈ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ, ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਸੋ ਬਟ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਸਿੱਖ ਸਿਧਾਂਤ ਆ, ਉਹ ਸਿੱਖੀ ਆ, ਉਹਨੇ ਤੁਹਾਨੂੰ ਬਹੁਤ ਇਸ ਦੇ ਵਿੱਚ ਮਦਦ ਕੀਤੀ ਆ। ਤੁਹਾਨੂੰ ਬ੍ਰੌਂਜ਼ ਸਟਾਰ ਮੈਡਲ ਵੀ ਜਿਹੜਾ ਉਹ ਮਿਲਿਆ ਆ, ਲਾਈਕ ਯੂ ਵਾਂਟ ਟੂ ਡਿਸਕਸ, ਥੋੜ੍ਹਾ ਦੱਸਣਾ ਚਾਹੁੰਦੇ ਆ ਕਿ ਇਸ ਚੀਜ਼ ਦੇ ਲਈ ਜਿਹੜਾ ਉਹ ਸੀਗਾ। ਹਾਂਜੀ, ਜਿਹੜੇ ਬ੍ਰੌਂਜ਼ ਸਟਾਰ, ਉਹ ਕੋਈ ਸਪੈਸੀਫਿਕ ਇਵੈਂਟ ਲਈ ਨਹੀਂ ਮਿਲਿਆ ਸੀਗਾ, ਉਹ ਓਵਰਆਲ ਔਨ ਐਵਰੇਜ ਜਿਹੜੇ ਡਿਪਲੋਇਮੈਂਟ ਦੇ ਜਿਹੜਾ ਕੀਤਾ ਸੀਗਾ, ਉਹਦਾ ਸੀਗਾ ਬ੍ਰੌਂਜ਼ ਸਟਾਰ। ਤੇ ਜਿਹੜਾ ਡਾਇਰੈਕਟ, ਜਿਹੜਾ ਮੋਸਟ ਸਿਗਨੀਫਿਕੈਂਟ ਕੰਟਰੀਬਿਊਸ਼ਨ ਜਿਹੜੇ ਉਹ ਮਿਸ਼ਨ ਕਰਦਾ ਸੀਗਾ, ਉਹਨਾਂ ਦਾ ਸੀਗਾ। ਪਰ ਇੱਕ ਸਪੈਸੀਫਿਕ ਇੰਸੀਡੈਂਟ ਜਿਹੜਾ ਮੈਨੂੰ ਚੇਤਾ ਆਉਂਦਾ ਹੈ, ਉਹ ਹੈਗਾ ਆ ਵੀ ਸਾਡੀ ਛਾਉਣੀ ਜਿਹੜੀ ਸੀ, ਉਹਦੇ ਵਿੱਚ ਐਨਮੀ ਦੇ ਬੰਦੇ, ਜਿਵੇਂ ਸਾਡੀ ਛਾਉਣੀ ਕੰਧਾਰ ਜਿਹੜਾ ਸ਼ਹਿਰ ਹੈ, ਉਹ ਤੋਂ ਤਕਰੀਬਨ ਅੱਧਾ ਘੰਟਾ ਬਾਹਰ ਸੀਗੀ, ਇਨ kind of the middle of nowhere। ਤੇ ਉੱਥੇ ਦੁਸ਼ਮਣ ਦੇ ਬੰਦੇ ਛਾਉਣੀ ਦੇ ਵਿੱਚ ਵੜ ਗਏ ਸੀਗੇ। ਉਹ ਛਾਉਣੀ ਦੇ ਜਿਹੜੀ ਸਿਕਿਉਰਿਟੀ ਸੀਗੀ, ਗਾਰਡ ਸੀਗੇ, ਉਹ ਪ੍ਰਾਈਵੇਟ ਸਿਕਿਉਰਿਟੀ ਕੰਟਰੈਕਟਰ ਸੀਗੇ। ਤੇ ਪਤਾ ਨਹੀਂ ਉਹਨੇ ਧਿਆਨ ਨਹੀਂ ਕੀਤਾ, ਆਈ ਡੋਨਟ ਨੋ ਵਾਟ ਹੈਪਨਡ। ਉਹ 5-6 ਬੰਦੇ ਵੜ ਗਏ ਸੀਗੇ। ਤੇ ਉਹਨਾਂ ਦੇ ਡਿਸਪਲਿਨ ਤੇ ਵੀ ਸਲੂਟ ਹੈ, ਜਿਹੜੇ ਉਹ ਬੰਦੇ ਬੜੇ ਸੀ, ਕਿਉਂਕਿ ਅਸਲੀ ਫੌਜੀ ਦੂਜੇ ਦੁਸ਼ਮਣ ਨੂੰ ਜੇ ਨਾ ਪਹਿਚਾਣੀਏ, ਫਿਰ ਉਹ ਅਸਲੀ ਫੌਜੀ ਨਹੀਂ ਗਾ। ਜੇ ਉਹਨੂੰ ਨਾ ਰੈਕਗਨਾਈਜ਼ ਕਰੀਏ ਉਹਨਾਂ ਡਿਸਪਲਿਨ ਦਾ, ਉਹ ਜਿਹੜੇ ਚਾਦਰਾਂ ਲੈ ਕੇ, ਜਿਹੜੀ ਮਿੱਟੀ ਰੰਗੀ ਬਲੈਂਕਟ ਲੈ ਕੇ, ਹੌਲੀ ਹੌਲੀ ਜਿਵੇਂ 24 ਘੰਟੇ ਵਿੱਚ ਹੌਲੀ ਹੌਲੀ ਕਰੋਲ ਕਰਦੇ, ਲਾਗੇ ਆਉਂਦੇ ਰਹੇ, ਹੌਲੀ। ਤੇ ਉਹ ਰੈਕਗਨਾਈਜ਼ ਨਹੀਂ ਹੋਏ, ਜਿਹੜੇ ਸਿਕਿਉਰਿਟੀ ਗਾਰਡ ਪ੍ਰਾਈਵੇਟ ਕੰਟਰੈਕਟਰ ਸੀ, ਉਹਨਾਂ ਤੋਂ ਉਹ ਆ ਕੇ ਵੜ ਗਏ, ਤਾਰਾਂ ਕੱਟ ਕੇ ਵੜ ਗਏ। ਤੇ ਉਦੋਂ ਫਿਰ ਜਿਹੜੇ ਛਾਉਣੀ ਦੇ ਜਿਹੜੀ ਸਿਕਿਉਰਿਟੀ, ਇੰਟਰਨਲ ਸਿਕਿਉਰਿਟੀ ਦੇ ਬੰਦੇ ਸੀਗੇ, ਉਹ ਥੋੜ੍ਹੇ ਜਿਹੇ ਪ੍ਰਪੇਅਰਡ ਨਹੀਂ ਸੀਗੇ, ਰਾਈਟ। ਉਹ ਪ੍ਰਪੇਅਰਡ ਨਹੀਂ ਸੀਗੇ ਉਦੋਂ। ਫਿਰ ਮੈਂ ਤੇ ਮੇਰੇ 3-4 ਪਲਟੂਨ ਦੇ ਬੰਦੇ, ਅਗੇਨ you're young, you're hot blooded, right? ਤੇ ਐ ਹੁੰਦਾ ਵੀ ਠੀਕ ਹੈ, ਇਹ ਕਿਸੇ ਹੋਰ ਦੀ ਉਸੇ ਟੂਰ ਦੀ ਗੱਲ ਹੈ, 2012 ਵਾਲੇ ਟੂਰ ਦੀ ਗੱਲ ਹੀ ਆ। ਹਾਂਜੀ। ਤੁਹਾਨੂੰ ਐ ਸੀਗਾ ਵੀ ਹਾਂ ਵੀ ਇੰਟਰਨਲ ਸਿਕਿਉਰਿਟੀ ਕਿਸੇ ਹੋਰ ਦੀ ਰਿਸਪੋਂਸਿਬਿਲਿਟੀ ਹੈ, ਪਰ ਉਹ ਤਾਂ ਅਗੇਨ ਮੇਰੀ ਸੋਚ ਸੀਗੀ ਵੀ ਉਹ ਤਾਂ ਸਹੀ ਤਰ੍ਹਾਂ ਕਰ ਰਹੇ। 5 ਬੰਦੇ ਵੜ ਗਏ ਨੇ, ਗੋਲੀਆਂ ਚਲਾ ਰਹੇ ਨੇ, ਆਰਪੀਜੀ ਵੱਜੀ ਮੇਰੇ ਇੱਥੋਂ, ਜਿਵੇਂ ਨੇੜੇ ਪਿੱਛੇ ਆ ਕੇ ਕੰਧ ਤੇ ਵੱਜੀ, ਰਾਈਟ। ਮੈਂ ਕਿਹਾ ਵੀ ਐਂ ਤਾਂ ਸਾਰੀ ਤਬਾਹੀ ਹੋ ਜੂਗੀ ਛਾਉਣੀ ਦੀ। ਤੇ ਅਸੀਂ 3-4 ਜਣੇ ਫਿਰ ਅਸੀਂ ਕਲੀਅਰੈਂਸ ਕੀਤੀ ਉਹਨਾਂ ਬੰਦਿਆਂ ਦੀ, ਰਾਈਟ, ਉਹ ਛਾਉਣੀ ਵਿੱਚ। ਤੇ ਹਾਂਜੀ, ਕਲੀਅਰੈਂਸ ਕੀਤੀ। ਤੇ ਐਕਚੁਅਲੀ ਫਨੀ ਥਿੰਗ, ਉਸ ਇਵੈਂਟ ਦਾ ਜਿਹੜਾ ਹੁਣ ਇੱਕ ਬੰਦਾ, ਮੈਂ ਇੱਕ ਜਰਨਲ ਹੈ, ਉਹਦੇ ਲਈ ਮੈਂ ਕੰਮ ਕਰ ਰਿਹਾ, ਮੇਰੀ ਚੇਨ ਕਮਾਂਡ 'ਚ ਹੈ, ਉਹਨੂੰ ਮੈਨੂੰ ਮਿਲਿਆ ਕੁਛ ਮਹੀਨੇ ਦੀ ਗੱਲ ਹੈ। ਉਹ ਉਸ ਵੇਲੇ ਉੱਥੇ ਮੇਜਰ ਸੀਗਾ। ਅੱਛਾ। ਤੇ ਉਹ ਕਹਿੰਦਾ ਵੀ ਤੈਂ ਮੈਨੂੰ ਬਹੁਤ ਵਕਤ ਪਾਇਆ। ਮੈਂ ਕਿਹਾ ਕਿਉਂ, ਕੀ ਹੋਇਆ, what happened sir? ਕਹਿੰਦਾ ਵੀ
ਤੁਸੀਂ ਉੱਥੇ ਚਲੋ ਬੰਦੇ ਤਾਂ ਸਾਂਭ ਲਏ, ਪਰ ਜਿਹੜੇ ਤੁਸੀਂ ਜਿੰਨੀ ਤਬਾਹੀ ਕੀਤੀ ਹੈ ਉਹ ਕੁਦਰਤੀ ਮੇਰੇ ਜਿਹੜੇ ਅਸੀਂ ਇੱਕ ਜਿਹੜਾ C4 ਜਿਹੜਾ ਜਿਵੇਂ RDX ਹੁੰਦਾ C4 ਹਾਂਜੀ ਰਾਈਟ, ਹਾਂਜੀ ਉਹ ਐਕਸਪਲੋਸਿਵ ਲਾ ਕੇ ਜਿਹੜਾ ਉਹ ਐਕਸਪਲੋਸਿਵ ਲਾ ਕੇ ਅਸੀਂ ਉਹ ਇੱਕ ਬੰਦੇ ਨੇ ਲੁਕਿਆ ਸੀ, ਉਹਨੂੰ ਬਲੋ ਅਪ, ਉਹਨੂੰ ਟੇਕ ਕੇਅਰ ਕੀਤਾ। ਅਨਫੋਰਚੂਨੇਟਲੀ ਉਹ C4 ਜ਼ਿਆਦਾ ਵਰਤ ਹੋ ਗਿਆ, ਉਹਦੇ ਨਾਲ ਦਾ ਜਿਹੜਾ ਡਾਈਨਿੰਗ ਫੈਸਿਲਿਟੀ ਸੀਗੀ ਉਹ ਵੀ ਉੜ ਗਈ। ਅੱਛਾ ਉਹ ਵੀ ਉੜ ਗਈ ਤੇ ਇਹ ਜਿਹੜਾ ਮੇਜਰ ਸੀਗਾ, ਇਹ ਹੁਣ ਜਨਰਲ ਹੈ, ਇਹਦੀ ਜੌਬ ਸੀ ਵੀ ਉੱਥੇ ਜਿੰਨੀ ਵੀ ਕੰਸਟਰਕਸ਼ਨ ਹੈ ਉਸ ਇਲਾਕੇ 'ਚ ਉਹਦੀ ਹਾਂ ਸੀ। ਕਹਿੰਦਾ ਤੁਸੀਂ ਮੈਨੂੰ ਬਹੁਤ ਮੁਸੀਬਤ ਪਾਈ, ਕਹਿੰਦਾ ਮੈਨੂੰ ਮੁੜ ਕੇ ਸਾਲ ਲੱਗ ਗਿਆ ਉਹ ਬਣਾਉਂਦੇ ਨੂੰ ਡਾਈਨਿੰਗ ਫੈਸਿਲਿਟੀ। ਮੈਂ ਕਿਹਾ ਸੌਰੀ ਅੱਛਾ ਸਰ, ਪਰ ਹੁਣ ਚਲੋ ਬੰਦੇ ਫਿਰ ਤਾਂ ਬੰਦਾ ਵੀ ਸਾਂਭਦੇ। ਕਾਬੂ ਕਰਨਾ ਸੀਗਾ। ਰਾਈਟ ਰਾਈਟ ਰਾਈਟ। ਚਲੋ ਬਹੁਤ ਇੰਟਰਸਟਿੰਗ ਕਿਸੇ ਹੁੰਦੇ ਆ ਫੌਜ ਦੇ ਦੌਰਾਨ ਜਦੋਂ ਤੁਸੀਂ ਇੱਦਾਂ ਡਿਪਲੋਏ ਜਿਹੜੇ ਹੁੰਦੇ ਆ। ਅੱਛਾ ਜੇ ਕੋਈ ਜਾਣਾ ਚਾਹੁੰਦਾ ਆ ਫੌਜ ਦੇ ਵਿੱਚ ਜਾਂ ਏਅਰ ਫੋਰਸ ਜਾਂ ਇੱਦਾਂ ਆ, ਲਾਈਕ ਉਹਨੂੰ ਆਪਣਾ ਮੈਂਟਲੀ ਤੇ ਫਿਜ਼ੀਕਲੀ ਰੂਟੀਨ ਕੀ ਰੱਖਣਾ ਚਾਹੀਦਾ ਆ? ਇਜ਼ ਦੇਅਰ ਸਮਥਿੰਗ ਵਿਚ ਕੈਨ ਹੈਲਪ? ਆਈ ਥਿੰਕ ਜਿਹੜਾ ਬੈਲੈਂਸ ਜਿਹੜਾ ਆ ਬਈ ਵੈਲ ਫਿਜ਼ੀਕਲੀ ਪਹਿਲਾਂ ਕਰਦੇ, ਫਿਜ਼ੀਕਲੀ ਬੈਲੈਂਸ ਵੇਟ ਲਿਫਟਿੰਗ ਤੇ ਕਾਰਡੀਓ, ਰਾਈਟ, ਵੇਟ ਲਿਫਟਿੰਗ ਤੇ ਕਾਰਡੀਓ ਦਾ ਜਿਹੜਾ ਬੈਲੈਂਸ ਰੱਖਣਾ ਤੇ I think that's very important, and you need both things, and consistency helps, right? ਜਿਵੇਂ ਹੁਣ ਬਾਜੀ ਵੇਲੇ ਆਪਾਂ ਹਫ਼ਤੇ 2 ਹਫ਼ਤੇ 3 ਹਫ਼ਤੇ ਪੂਰਾ ਜ਼ੋਰ ਲਾ ਲੈਂਦੇ ਆ, ਰਾਈਟ। ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਤੁਸੀਂ ਜਾਣ ਦੀ ਤਿਆਰੀ ਹੈ, ਸਾਲ ਪਹਿਲਾਂ ਭਾਵੇਂ ਅੱਧਾ ਘੰਟਾ ਰੋਜ਼ ਲਾਓ, ਰਾਈਟ, ਭਾਵੇਂ ਅੱਧਾ ਘੰਟਾ 5 days a week ਅੱਧਾ ਘੰਟਾ ਲਾਓ ਬਸ। Do it consistently over time, so that's important. ਜਿਹੜਾ ਪਿੱਠ ਤੇ ਭਾਰ ਪਾ ਕੇ ਤੁਰਨਾ, ਜੇ ਤੁਸੀਂ ਚਾਹੁੰਦੇ ਹੋ ਸਪੈਸ਼ਲੀ ਆਰਮੀ ਦੇ ਵਿੱਚ ਹੋਣਾ ਚਾਹੁੰਦੇ ਹੋ, ਉਹਦੀ ਪ੍ਰੈਕਟਿਸ ਕਰੋ, ਪਿੱਠ ਤੇ ਭਾਰ ਪਾ ਕੇ ਤੁਰਨ ਦੀ ਪ੍ਰੈਕਟਿਸ, ਰਾਈਟ। ਆਪਣੀ ਪੇਸ ਰੱਖੋ ਅਬਾਊਟ 15 ਮਿੰਟ ਪਰ ਮਾਈਲ ਤੋਂ ਥੱਲੇ ਪੇਸ ਰੱਖਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਦੌੜਦੇ ਹੋ 2 ਮੀਲ, ਸਰਟਨਲੀ PT ਟੈਸਟ ਜਿਹੜੇ ਆਰਮੀ ਦਾ ਚੇਂਜ ਹੋ ਰਹੇ ਨੇ, ਬਾਕੀ ਨੇਵੀ ਏਅਰ ਫੋਰਸ ਦਾ ਮੈਨੂੰ ਪਤਾ ਨਹੀਂ ਗਾ, ਪਰ ਜੇ ਤੁਸੀਂ ਏਮ ਕਰ ਸਕਦੇ ਹੋ ਆਪਣਾ 2 ਮੀਲ ਦਾ PT ਟੈਸਟ 15 ਮਿੰਟ ਤੋਂ ਥੱਲੇ ਰੱਖ ਸਕਦੇ ਹੋ, ਉਹ ਗੁੱਡ ਹੋਊਗਾ, ਰਾਈਟ। ਤੇ ਜਿਹੜੇ ਐਂਡ ਦੈਨ ਜਿਹੜੇ ਮੈਂਟਲੀ ਗੱਲ ਕਰਦੇ ਹੋ, ਆਈ ਥਿੰਕ ਸਭ ਤੋਂ ਬਿਗੇਸਟ ਫੈਕਟਰ ਆਈ ਵੁੱਡ ਸੇ ਇਜ਼ ਰੈਜ਼ਿਲੀਅੰਸ, ਰਾਈਟ। ਵੀ ਤਾਂ ਕਿ ਤੁਸੀਂ ਕਾਫੀ ਤੁਹਾਡੀ ਫਰਸਟ੍ਰੇਸ਼ਨ ਹੋਣੀ ਹੈ, ਬੇਸਿਕ ਟ੍ਰੇਨਿੰਗ ਤੁਸੀਂ ਜਾਣਦੇ ਹੋ, ਤੁਹਾਨੂੰ ਨਹੀਂ ਫਰਸਟ੍ਰੇਟ ਕਰਨਾ, ਰਾਈਟ। ਤੁਹਾਨੂੰ ਫਿਜ਼ੀਕਲੀ ਐਂਡ ਮੈਂਟਲੀ ਟਫ ਪੋਜੀਸ਼ਨ ਜਾਣਾ ਪੈਣਾ। ਜਦੋਂ when everything is difficult, how can you stay grounded, how can you concentrate on what you need to do? So resiliency ਮੈਂ ਕਹਿਣਾ ਵੀ ਹਰੇਕ ਬੰਦਾ ਤੇ ਫੋਕਸ ਕਰੇ, mental toughness ਤੇ ਉਹ obviously ਬਾਣੀ ਤੇ ਸਿੱਖੀ ਤਾਂ ਤੁਹਾਨੂੰ resiliency ਭਰਦੀ ਹੋਈ ਹੈ, absolutely। ਬਿਲਕੁਲ। ਦੇਖੋ ਆਪਾਂ ਆਪਣੇ ਸਿਧਾਂਤਾਂ ਨਾਲ ਜੁੜੇ ਰਵਾਂਗੇ ਤਾਂ ਜ਼ਿੰਦਗੀ 'ਚ ਕਿੰਨੇ ਜਿਹੜੇ ਰਾਹ ਨੇ, ਕਿੰਨੇ ਮੋੜ ਆਉਂਦੇ ਨੇ, ਉਹਨਾਂ ਵਿੱਚ ਜਿਹੜੀ ਉਹ ਮਦਦ ਮਿਲਦੀ ਰਹਿੰਦੀ ਆ। ਸੋ ਤੁਸੀਂ ਉਸ ਦੀ ਜਿੰਦੀ ਜਾਗਦੀ ਉਦਾਹਰਨ ਹੋ ਅਤੇ ਤੁਹਾਡਾ ਅਸੀਂ ਧੰਨਵਾਦ ਇਸ ਚੀਜ਼ ਦੇ ਵਿੱਚ ਕਰਦੇ ਹਾਂ। ਤੁਸੀਂ ਵਿੱਚ ਗੱਲ ਕੀਤੀ ਸੀ ਵੀ ਬਾਅਦ ਵਿੱਚ ਤੁਸੀਂ ਪ੍ਰੋਫੈਸਰ ਵੀ ਜਿਹੜੇ ਉਹ ਬਣੇ, ਪੜ੍ਹਾਇਆ ਵੀ ਤੁਸੀਂ, ਸੋ ਉਹ ਵੀ ਜੇ ਤੁਸੀਂ ਕਿੱਸਾ ਥੋੜ੍ਹਾ ਸ਼ੇਅਰ ਕਰੋ ਸਾਡੇ ਨਾਲ। Yeah, so it's interesting, ਜਦੋਂ 2020 ਦੇ ਵਿੱਚ ਮੈਨੂੰ ਉੱਥੇ ਓਪਰਚੁਨਿਟੀ ਮਿਲੀ ਵੀ ਉੱਥੇ ਮੈਂ ਇਕਨੋਮਿਕਸ ਤੇ ਫਾਈਨੈਂਸ ਪੜ੍ਹਾਏ ਵੈਸਟ ਪੁਆਇੰਟ, ਯੂਨਾਈਟਿਡ ਸਟੇਟਸ ਮਿਲਟਰੀ ਅਕੈਡਮੀ ਵੈਸਟ ਪੁਆਇੰਟ। ਤੁਸੀਂ ਪੜ੍ਹਾਈ ਆਪ ਵੀ ਬਹੁਤ ਕੀਤੀ, ਤੁਸੀਂ ਇਕੱਲਾ ਵੈਸਟ ਪੁਆਇੰਟ ਤੋਂ ਨਹੀਂ, ਉਸ ਤੋਂ ਬਾਅਦ ਦੇ ਵਿੱਚ ਵੀ ਹੋਰ ਬਹੁਤ ਸਾਰੀਆਂ ਜਿਹੜੀਆਂ ਡਿਗਰੀਜ਼ ਨਾਲ ਕੀਤੀਆਂ, ਰਾਈਟ? ਹਾਂਜੀ ਮਹਾਰਾਜ ਨੇ ਮਿਹਰ ਕੀਤੀ ਆ, ਓਪਰਚੁਨਿਟੀਆਂ ਜੇ ਫੌਜ, ਇਹ ਵੀ ਮੈਂ ਕਹਿ ਸਕਦਾ ਵੀ ਇਹ ਵੀ ਬੈਨੀਫਿਟ ਹੈਗਾ ਆ ਵੀ ਮਿਲਟਰੀ ਦਾ, ਵੀ ਤੁਹਾਨੂੰ ਕਾਫੀ ਓਪਰਚੁਨਿਟੀਆਂ ਦਿੰਦੇ ਨੇ ਪੜ੍ਹਾਈ ਕਰਨ ਦੀਆਂ ਜੇ ਤੁਸੀਂ ਲੈਣੀਆਂ ਹੋਣ। ਸੋ ਉਹ ਮੈਂ ਲਈਆਂ ਤੇ ਮੈਨੂੰ ਮਿਲਿਆ। ਸੋ ਵੈਸਟ ਪੁਆਇੰਟ ਜਦੋਂ ਪੜ੍ਹਾਉਣ ਗਿਆ ਇਕਨੋਮਿਕਸ ਤੇ ਫਾਈਨੈਂਸ, ਜਦੋਂ ਉੱਥੇ ਪੜ੍ਹਾਉਣਾ ਸ਼ੁਰੂ ਕੀਤਾ, ਸਰਟਨਲੀ ਮੇਰਾ ਇੰਟਰਸਟ ਸੀਗਾ ਜਿਹੜੇ ਸਬਜੈਕਟ ਦਾ, ਮੇਰਾ ਇੰਟਰਸਟ ਸੀਗਾ ਉੱਥੇ ਪੜ੍ਹਾਉਣ ਦਾ। ਤੇ ਸਪੈਸ਼ਲੀ ਜਦੋਂ ਮੈਂ ਸਿੱਖੀ ਸਰੂਪ 'ਚ ਆ ਗਿਆ, ਉਹ ਮੈਨੂੰ ਐਂ ਸੀਗਾ ਵੀ ਇਹ ਕੈਡੈਟਸ ਮੈਨੂੰ ਦੇਖਣਗੇ, ਸਰਦਾਰ ਅਫਸਰ ਨੂੰ ਦੇਖਣਗੇ
ਤੇ ਜਦੋਂ ਫਿਰ ਮੁੜ ਕੇ ਮੈਨੂੰ ਦੇਖ ਕੇ ਉਹ ਕੰਫਰਟੇਬਲ ਹੋਣਗੇ ਮੇਰੇ ਨਾਲ, ਮੈਂ ਉਸ ਵੇਲੇ ਮੇਜਰ ਸੀਗਾ, ਐਜ਼ ਅ ਮੇਜਰ ਮੈਨੂੰ ਇੰਨਾ ਕੰਫਰਟੇਬਲ ਹੋਣਗੇ, ਜਦੋਂ ਕੱਲ ਨੂੰ ਜਾ ਕੇ ਪਲਟੂਨ ਲੀਡਰ ਬਣਨਗੇ, ਕੱਲ ਨੂੰ ਉਹ ਕੈਪਟਨ ਬਣਨਗੇ, ਕੱਲ ਨੂੰ ਉਹ ਮੇਜਰ ਕਰਨਲ ਜਨਰਲ ਬਣਨਗੇ, ਉਹਨੂੰ ਚੇਤਾ ਹੋਊਗਾ ਵੀ ਮੇਰਾ ਹੋਪਫੁਲੀ ਮੇਰਾ ਇੱਕ ਮੇਜਰ ਨਾਲ ਸਿੱਖ ਮੇਜਰ ਸਰਦਾਰ ਮੇਜਰ ਨਾਲ ਵਧੀਆ ਇੰਟਰੈਕਸ਼ਨ ਹੋਇਆ, ਰਾਈਟ। ਕਿਉਂਕਿ ਜਿਹੜੇ ਵੈਸਟ ਪੁਆਇੰਟ ਦੇ ਕੈਡੈਟ ਜਦੋਂ ਅਫਸਰ ਬਣਦੇ ਨੇ, ਉਹ ਕਾਫੀ ਕੰਸੀਡਰੇਬਲ, ਕਾਫੀ ਜ਼ਿਆਦਾ ਗਰੋ ਕਰਦੇ ਆ, ਔਰ ਗਰੋ ਕਰਦੇ ਨੇ, ਆਫਸਰ ਪਾਰਟ ਹੁੰਦੇ ਨੇ ਆਰਮੀ ਦਾ, ਰਾਈਟ। ਸੋ ਜੇ ਉਹਨਾਂ ਨੂੰ ਐਕਸਪੋਜ਼ਰ ਮੇਰੇ ਨਾਲ ਹੋਊਗਾ, ਜਦੋਂ ਕੱਲ ਨੂੰ ਉਹਨਾਂ ਦੀ ਪਾਲਟਨ ਵਿੱਚ, ਉਹਨਾਂ ਦੀ ਕਮਾਂਡ ਹੇਠਾਂ ਕੋਈ ਸਰਦਾਰ ਸਿੱਖ ਆਊਗਾ, ਆਪਣਾ ਮੁੰਡਾ ਭਰਤੀ ਹੋਊਗਾ, ਥੋੜ੍ਹਾ ਜਿਹਾ ਉਹਨਾਂ ਨੂੰ ਅੰਡਰਸਟੈਂਡਿੰਗ ਹੋਵੇ ਵੀ ਇਹ ਕਿੱਥੇ ਖੜਾ, ਰਾਈਟ। ਸੋ ਮੈਂ ਇਹ 2 ਸਾਲਾਂ ਵਿੱਚ ਹੋਪ ਕਰਦਾ ਵੀ, ਕਿਉਂਕਿ ਮੇਰੇ ਇੰਟਰੈਕਸ਼ਨ ਮੈਂ ਸਾਰੀ ਇੱਕ ਮੇਰਾ ਰੋਲ ਸੀਗਾ ਵੀ ਮੈਂ ਫਾਈਨੈਂਸ ਐਡਵਾਈਜ਼ਰ ਸੀਗਾ। ਸੋ ਕੈਡੈਟਸ ਨੂੰ ਉੱਥੇ ਲੋ ਇੰਟਰਸਟ ਲੋਨ ਮਿਲਦਾ ਹੁੰਦਾ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਗ੍ਰੈਜੂਏਸ਼ਨ ਤੇ। ਉਹ ਫਾਈਨੈਂਸ ਐਡਵਾਈਜ਼ਰ ਦਾ ਮੈਂ ਸਾਰੀ ਕਲਾਸ ਜਿਹੜੀ 1000 ਕੈਡੈਟ ਹੁੰਦਾ ਉਹਨਾਂ ਨੂੰ ਮੈਂ ਬਰੀਫਿੰਗ ਕੀਤੀ, ਰਾਈਟ। ਤੇ ਬਾਕੀ ਆਈ ਵੁੱਡ ਸੇ ਕਿ ਮੈਂ ਤਕਰੀਬਨ 2-3000 ਕੈਡੈਟਸ ਨਾਲ ਉੱਥੇ ਇੰਟਰੈਕਟ ਕੀਤਾ, ਰਾਈਟ। ਤੇ ਉਹ ਇੰਟਰੈਕਸ਼ਨ ਮੈਂ ਹੋਪ ਕਰਦਾ ਵੀ ਪੋਜ਼ੀਟਿਵ ਇੰਟਰੈਕਸ਼ਨ ਹੋਊਗਾ, ਜਿਹੜੇ ਉਹਨਾਂ ਨੂੰ ਚੇਤਾ ਰਹੂਗਾ। ਤੇ ਸੋ ਦੈਟ ਵਾਜ਼ ਅ ਵੈਰੀ ਪੋਜ਼ੀਟਿਵ ਐਕਸਪੀਰੀਅੰਸ। ਅਕਸਰ ਕਹਿਣਾ ਹੁੰਦਾ ਵੀ ਜਦੋਂ ਕੈਡੈਟ ਹੁੰਦੇ ਆ, ਤੁਹਾਡਾ ਵੈਸਟ ਪੁਆਇੰਟ ਹੋਰ ਐਕਸਪੀਰੀਅੰਸ ਹੁੰਦਾ, ਵੈਸਟ ਪੁਆਇੰਟ ਥੋੜ੍ਹੇ ਜਿਹੇ ਪ੍ਰੈਸ਼ਰ ਪਾਉਂਦਾ, ਪਰ ਜਦੋਂ ਤੁਸੀਂ ਐਜ਼ ਅ ਪ੍ਰੋਫੈਸਰ ਜਾਂਦੇ ਹੋ, ਐਜ਼ ਏ ਆਫਸਰ ਜਾਂਦੇ ਹੋ, ਇਟਸ ਅ ਡਿਫਰੈਂਟ ਐਕਸਪੀਰੀਅੰਸ। ਯੂ ਗੈਟ ਟੂ ਗਿਵ ਬੈਕ and mentor all the cadets that are there. That was a good experience. ਅੱਛਾ, ਤੁਸੀਂ ਫੌਜ ਵਾਲੀਆਂ ਮੂਵੀਜ਼ ਤਾਂ ਦੇਖਦੇ ਹੋਵੋਗੇ, ਕਿੰਨੀ ਇੱਕ ਰੀਅਲ ਲਾਈਫ ਦੇ ਨਜ਼ਦੀਕ ਹੁੰਦੀਆਂ? Oh man, actually ਮੈਨੂੰ ਘੱਟ ਸ਼ੌਂਕ ਹੈ ਫੌਜ, ਪ੍ਰੋਸਾਈਸਲੀ ਘੱਟ ਸ਼ੌਂਕ ਹੈ ਫੌਜ ਦਾ, ਕਿਉਂਕਿ ਥੋੜਾ ਜਿਹਾ ਇਰੀਟੇਟਿੰਗ ਜਿਹਾ ਲੱਗਦਾ ਵੀ ਕਈ ਵਾਰੀ ਜਦੋਂ ਦਿਖਾਉਂਦੇ ਨੇ ਫੌਜ ਵਿੱਚ, ਰਾਈਟ। ਕਿਹੜੀ ਚੀਜ਼ ਇਰੀਟੇਟਿੰਗ ਲੱਗਦੀ ਆ? It's just way and I over know, the top? No, I think, well, certainly yes, way over the top, but ਜਿਹੜਾ, and I know why, ਮੂਵੀਆਂ ਦੇ ਵਿੱਚ ਕੋਈ ਸਿੰਗਲ ਐਕਟਰ ਹੁੰਦਾ, ਉੱਤੇ ਫੋਕਸ ਕਰਨਾ, ਰਾਈਟ। ਜਿਹੜਾ ਮੇਨ ਪ੍ਰੋਟੈਗਨਿਸਟ ਹੁੰਦਾ, ਰਾਈਟ, ਹੀਰੋ, ਰਾਈਟ, ਉੱਤੇ ਫੋਕਸ ਕਰਨਾ। ਪਰ ਅਕਸਰ ਆਰਮੀ ਦੇ ਵਿੱਚ ਜਾਂ ਮਿਲਟਰੀ ਵਿੱਚ ਯੂ ਆਰ ਅ ਟੀਮ, ਯੂ ਵਰਕ ਐਜ਼ ਅ ਟੀਮ, ਰਾਈਟ। ਤੇ ਜੇ ਹੁਣ ਮੈਂ ਕਹਾਂ ਵੀ ਅਫਗਾਨਿਸਤਾਨ 'ਚ ਮੈਂ ਕੀਤਾ, ਮੈਂ ਇੱਦਾਂ ਕੀਤਾ, ਉਹ ਟੋਟਲੀ ਰੋਂਗ ਹੈ, ਰਾਈਟ। ਯੂ ਵਰਕ ਐਜ਼ ਅ ਯੂਨਿਟ। ਸੋ ਮੂਵੀਆਂ ਵਿੱਚ ਓਵਰ ਦਾ ਟਾਪ ਹੀਰੋ ਆਹ ਕਰਦਾ, ਉਹ ਥੋੜ੍ਹਾ ਜਿਹਾ ਕਈ ਵਾਰੀ ਅਨੋਇੰਗ ਜਿਹਾ ਲੱਗਦਾ, ਇਰੀਟੇਟਿੰਗ ਜਿਹਾ ਲੱਗਦਾ ਵੀ ਟੀਮ ਫੋਕਸ ਨਹੀਂ ਸ਼ੋ ਕਰਦੇ। ਪਰ ਅਦਰਵਾਈਜ਼ ਜਿਹੜਾ ਸਟਰਗਲ ਹੈ, ਸਪੈਸ਼ਲੀ ਜਿਹੜੀਆਂ ਆਹ ਰੀਸੈਂਟਲੀ ਮੂਵੀਆਂ ਬਣਨੀਆਂ ਸ਼ੁਰੂ ਹੋਈਆਂ ਇਰਾਕ ਅਫਗਾਨਿਸਤਾਨ ਦੀਆਂ, ਜਿਹੜੇ ਸਟਰਗਲ ਸ਼ੋ ਕੀਤੇ ਨੇ, ਉਹ ਤਾਂ ਸਰਟਨਲੀ ਜਿਹੜਾ ਸਿਚੁਏਸ਼ਨ ਐਨਵਾਇਰਨਮੈਂਟ, ਉਹ ਕਾਫੀ ਰੀਅਲਿਸਟਿਕ ਹੁੰਦੇ ਸੀ। ਕਿਹੜੀ ਸਭ ਤੋਂ ਵਧੀਆ ਲੱਗਦੀ ਆ ਜਿੰਨੀਆਂ ਕੁ ਵੀ ਦੇਖੀਆਂ? Oh man, ਲਾਸਟ ਕਿਹੜੀ ਦੇਖੀ ਸੀ? honestly ਮੈਂ ਫਿਲਮਾਂ ਘੱਟ ਦੇਖਦਾ, I can't even remember, ਮੈਂ ਤੁਹਾਨੂੰ ਝੂਠ। ਅੱਛਾ, ਕੋਈ ਵੀ ਨਹੀਂ ਦੇਖਦੇ? ਲਾਈਕ ਲਿਟਰਲੀ ਨਥਿੰਗ? ਮੈਂ ਬਹੁਤ ਜਿਹੜਾ ਕੀ ਸੀਗਾ ਲੋਨ ਸਰਵਾਈਵਰ, ਜਿਹੜੀ ਉਹ ਮੈਨੂੰ ਚੇਤਾ ਆਉਂਦੀ ਹੈ, ਰਾਈਟ। ਉਹ ਅਫਗਾਨਿਸਤਾਨ ਦੀ ਸੀ, ਲੋਨ ਸਰਵਾਈਵਰ ਦੀ, ਉਹ ਨੇਵੀ ਸੀਲਸ ਦੇ ਬਾਰੇ, ਰਾਈਟ। ਤੇ that was an interesting one, and obviously ਉਹ ਇੱਕ ਇੰਡੀਵਿਜੂਅਲ ਤੇ ਟਰੂ ਸਟੋਰੀ, ਬੇਸਡ ਔਨ ਟਰੂ ਸਟੋਰੀ, ਰਾਈਟ। ਤੇ ਅਮਰੀਕਨ ਸਨਾਈਪਰ, ਰਾਈਟ, ਉਹ ਵੀ ਇੰਟਰਸਟਿੰਗ ਹੈ। ਬਾਕੀ ਫੌਜੀ ਤੁਸੀਂ ਆਪਸ 'ਚ ਗੱਲਾਂ ਤਾਂ ਕਰਦੇ ਹੋਵੋਗੇ, ਕਿੱਦਾਂ ਕੀ ਕਹਿੰਦੇ ਆ ਹਾਲੀਵੁੱਡ ਨੂੰ ਜਾਂ ਹੋਰ ਇੱਦਾਂ ਦੀਆਂ ਮੂਵੀਜ਼ ਬਾਰੇ? ਕੀ ਅਕਸਰ ਤੁਹਾਡੀ ਕੀ ਇੰਟਰੈਕਸ਼ਨ ਜਾਂ ਕਿੱਦਾਂ ਦੀ ਸੋਚ ਹੁੰਦੀ ਆ? I think it's the same thought process ਕਿ ਜਿਹੜੀਆਂ ਉਹ ਸੀਨ ਕਈ ਵਾਰ ਡਿਪੈਕਟ ਕਰਦੇ, ਉਹਨਾਂ ਨਾਲ ਫਲੈਸ਼ਬੈਕ ਆਉਂਦੇ ਨੇ, ਉਹ ਚੇਤਾ ਆਉਂਦਾ ਵੀ ਹਾਂ ਵੀ ਇਹ ਸੀਨ ਰੀਅਲਿਸਟਿਕ ਹੋ ਸਕਦੇ ਆ, ਸਿਨੈਰੀਓ ਰੀਅਲਿਸਟਿਕ ਹੋ ਸਕਦੇ ਆ, ਪਰ ਕਈ ਵਾਰੀ ਜਿਹੜੇ ਉਹ ਐਕਸ਼ਨ ਕਰਦੇ ਨੇ ਹੀਰੋ, ਉਹ ਥੋੜੇ ਅਨਰੀਅਲਿਸਟਿਕ ਹੁੰਦੇ। ਅੱਛਾ, ਇੱਕ ਇਹ ਵੀ ਇੱਕ ਪਾਰਟ ਆ ਵੈਟਰਨ ਦੀ, ਜਿਹੜਾ ਵੀ ਕੋਈ ਫੌਜ ਦੇ ਵਿੱਚ ਹੁੰਦਾ ਆ,
ਆਪਣੇ ਹੁਣ ਆਪਣੇ ਸਾਹਮਣੇ ਹੀ ਆ PTSDs, mental health issues, Right. like it's pretty huge. ਅਮਰੀਕਾ ਦੇ ਵਿੱਚ ਓਵਰਆਲ ਫੌਜੀਆਂ ਨੂੰ ਕਾਫੀ ਜ਼ਿਆਦੀਆਂ ਇਹਦੀਆਂ ਦਿੱਕਤਾਂ ਦਾ ਵੀ ਜਿਹੜਾ ਉਹ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ। ਆਈ ਨੋ ਯੂ ਸਟਿਲ ਸਰਵਿੰਗ, ਤੁਸੀਂ ਅਜੇ ਜਿਹੜਾ ਉਹ ਸਰਵ ਕਰਦੇ ਆ, ਪਰ ਯੂ ਨੋ ਦ ਸਟੋਰੀਜ਼, ਯੂ ਨੋ ਦੋਜ਼ ਪੀਪਲ ਜਿਹੜੇ ਉਹ ਤੁਸੀਂ ਦੇਖਦੇ ਆ। ਕੀ ਕਹਿਣਾ ਚਾਹੁੰਦੇ ਇਸ ਚੀਜ਼ ਦੇ ਉੱਤੇ? Yeah. Well, it's a काफी serious issue है, and military ने काफी efforts ਕੀਤੇ resources ਪਾਉਣ ਲਈ, ਇਹਨੂੰ ਲੋਕਾਂ ਨੂੰ help ਦੇਣ ਲਈ, right, ਫੌਜੀਆਂ ਨੂੰ help ਕਰਨ ਲਈ, especially ਮੇਰਾ ਤਜਰਬਾ ਘੱਟ ਹੈ veterans affairs ਨਾਲ, ਕਿਉਂਕਿ ਮੈਂ ਹਲੇ ਉਹਨਾਂ ਨੇ resource ਵਰਤੇ ਨਹੀਂ, ਪਰ I know ਆਪਣੇ ਸਿੱਖ ਭੈਣ ਭਰਾ ਜਿਹੜੇ ਫੌਜੀ ਜਿਹੜੇ ਨਿਕਲ ਚੁੱਕੇ ਨੇ, ਉਹ ਕਈ ਤਾਂ ਈਵਨ ਵਰਕ ਕਰ ਰਹੇ ਨੇ ਵੈਟਰਨਸ ਅਫੇਅਰਸ ਦੇ ਆਫਿਸਿਸ ਨਾਲ, ਤੇ there are a lot of resources. ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ I think shift ਹੋ ਰਿਹਾ ਮਾਈਂਡਸੈਟ, ਜਦੋਂ ਇਹ resources ਲੈਣ negatively it's looked down upon, right, ਵੀ ਹਾਂ ਵੀ ਖਬਰੇ ਬੰਦਾ ਇਹ ਜੇ ਹੈਲਪ ਲੈਂਦਾ ਹੈ, ਜੇ resource ਤੋਂ ਹੈਲਪ ਲੈਂਦਾ, ਇਹ ਵੀਕ ਹੈ, right, ਇਹ ਜਿਵੇਂ ਖਬਰੇ ਵੀ ਉਹਨੂੰ ਮਾੜਾ ਸਮਝਿਆ ਜਾਂਦਾ ਵੀ ਤੂੰ ਕਾਉਂਸਲਿੰਗ ਤੇ ਜਾਣਾ, ਖਬਰੇ ਤੂੰ and certain strong ਨਹੀਂ ਗਾ, in reality every person is individual, every person is different, ਤੇ sometimes ਤੁਹਾਨੂੰ ਜਿਹੜੀ ਚੀਜ਼ ਕਿਸੇ ਨੂੰ ਇੱਕ ਬੰਦੇ ਨੂੰ bother ਕਰਨੀ, it doesn't bother somebody else, right, so every person is different, and so ਕਈ ਵਾਰ ਤੁਹਾਨੂੰ external help ਦੀ, external counseling ਦੀ ਲੋੜ ਹੁੰਦੀ ਹੈ, ਤੇ ਮੈਂ ਹਾਈਲੀ ਇਨਕਰੇਜ ਕਰਦਾ ਵੀ ਲਵੋ। ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਉਹ ਰਿਸੋਰਸਿਸ ਸ਼ਾਇਦ ਵਧੀਆ ਨਾ ਹੋਣ ਕਈ ਵਾਰੀ, ਰਾਈਟ, ਸੋ ਜੇ ਤੁਹਾਨੂੰ ਤੁਸੀਂ ਇੱਕ ਕਾਉਂਸਲਰ ਤੇ ਗਏ ਆ, ਤੁਹਾਨੂੰ ਵਧੀਆ ਨਹੀਂ ਹੈਲਪ ਮਿਲੀ, ਜਾਂ ਇੱਕ ਤੁਸੀਂ ਦਫ਼ਤਰ ਗਏ ਆ, ਤੁਹਾਨੂੰ ਵਧੀਆ ਨਹੀਂ ਹੈਲਪ ਮਿਲੀ, ਕੁਇਟ ਨਾ ਕਰੋ, ਹਟੋ ਨਾ, keep trying. The military has made a lot of push to get the help for people with PTSD, and keep trying to help. ਇੱਕ ਹੋਰ ਨੈਗੇਟਿਵ ਕਈ ਵਾਰੀ ਪਰਸੋਨੀਫਿਕੇਸ਼ਨ ਹੈ ਵੀ ਜੇ ਤੁਸੀਂ ਐਕਟਿਵ ਹੋ ਜਾਂ ਤੁਸੀਂ ਮਿਲਟਰੀ ਵਿੱਚ ਕਰੰਟਲੀ ਹੋ, ਤੁਸੀਂ ਹੈਲਪ ਲੈਂਦੇ ਹੋ, ਤੇ ਤੁਹਾਡੇ ਕਰੀਅਰ ਨੂੰ ਨੈਗੇਟਿਵਲੀ ਇੰਪੈਕਟ ਹੁੰਦਾ, ਰਾਈਟ, ਤੇ ਵੀ ਉਹ ਐਂ ਬਾਜੀਬਲੇ ਐਂ ਹੁੰਦਾ ਵੀ ਜੇ ਤੁਹਾਡੇ ਫਾਈਲ 'ਚ ਲਿਖਿਆ ਹੋਇਆ ਵੀ ਹਾਂ ਵੀ ਇਹਨੇ ਕਾਉਂਸਲਿੰਗ ਦੀ ਹੈਲਪ ਲਈ ਹੈ, ਤੇ ਇਹ ਖਬਰੇ ਇਹ ਗਾਹਾਂ ਕਮਾਂਡ ਲਈ ਕੇਪੇਬਲ ਨਹੀਂਗਾ, ਇਹ ਖਬਰੇ ਵੀਕ ਹੈ, ਰਾਈਟ, ਕਈ ਵਾਰੀ ਇਹ ਸੋਚ ਲੈਂਦੇ ਨੇ। That's not true either, right? ਜੇ ਤੁਸੀਂ ਸਹੀ ਤਰ੍ਹਾਂ ਹੈਲਪ, certainly ਕਈ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਤੁਹਾਨੂੰ ਡਿਸਕੁਆਲੀਫਾਈ ਕਰਦੀਆਂ ਕਮਾਂਡ ਲਈ, ਪਰ ਜੇ ਤੁਸੀਂ ਜਸਟ ਕਾਉਂਸਲਿੰਗ ਕਰਨੀ ਹੈ ਕਿਸੇ ਨਾਲ through the military, that's not going to negatively impact your career. ਤੇ ਉਹ ਮੈਂ ਸਾਰਿਆਂ ਨੂੰ ਇਨਕਰੇਜ ਕਰਦਾ ਵੀ ਜੇ ਤੁਹਾਨੂੰ ਹੈਲਪ ਚਾਹੀਦੀ ਹੈ ਤੇ ਹੈਲਪ ਲਵੋ, ਜੇ ਤੁਹਾਨੂੰ ਇੱਕ ਜਗ੍ਹਾ ਗਏ ਹੋ ਤੁਹਾਨੂੰ ਨਹੀਂ ਹੈਲਪ ਮਿਲੀ, ਡਿਸਕਰੇਜ ਨਾ ਹੋਵੋ, ਗਾਹਾਂ ਤੋਂ ਗਾਹਾਂ ਜਾਈ ਜਾਓ ਵੀ ਤਾਂ ਜਦ ਤੱਕ ਤੁਹਾਨੂੰ ਹੈਲਪ ਮਿਲਦੀ ਜਿਹੜੀ ਲੋੜ ਹੈ। ਸਿਮਰਪਾਲ ਸਿੰਘ ਜੀ, ਆਪਣੇ ਬਹੁਤ ਸਾਰੇ ਸਿੱਖ ਪੰਜਾਬੀ ਫੌਜੀ ਆ, ਉਹਨਾਂ ਨੇ ਵੀ ਅਮਰੀਕਾ ਦੇ ਲਈ ਸ਼ਹਾਦਤਾਂ ਦਿੱਤੀਆਂ ਆ। ਸੈਕਰਾਮੈਂਟੋ ਤੋਂ ਇੱਕ ਬਹੁਤ ਹੀ ਛੋਟੀ ਉਮਰ ਦਾ ਮੁੰਡਾ ਸੀਗਾ ਗੁਰਪ੍ਰੀਤ ਸਿੰਘ, ਉਦੇ ਸਿੰਘ ਟੌਂਗ, ਹੋਰ ਵੀ ਅਨੇਕਾਂ ਜਿਹੜੇ ਉਹ ਅਜਿਹੇ ਨੇ ਰਾਈਟ ਨਾਓ, ਹੋਰ ਵੀ ਬਹੁਤ ਸਾਰੇ ਜਿਹੜੇ ਸਰਵਿਸ ਮੈਂਬਰ ਹੋਣਗੇ ਜਿਨ੍ਹਾਂ ਦੇ ਨਾਲ ਤੁਸੀਂ ਆਪਸ ਦੇ ਵਿੱਚ ਤੁਹਾਡੀ ਗੱਲਬਾਤ ਜਿਹੜੀ ਉਹ ਹੁੰਦੀ ਰਹਿੰਦੀ ਹੋਊਗੀ, ਜਿਹੜੇ ਖਾਸ ਕਰਕੇ ਜਿਹੜੇ ਸਿੱਖ ਜਾਂ ਪੰਜਾਬੀ ਸਰਵਿਸਮੈਨ ਜਾਂ ਸਰਵਿਸ ਵੂਮਨ ਹੈਗੇ ਆ, ਕੀ ਗੱਲਾਂ ਆਪਸ ਦੇ ਵਿੱਚ ਤੁਹਾਡੀਆਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਕਮਿਊਨਿਟੀ ਦੇ, ਕੌਮ ਦੇ ਪੱਖ ਤੋਂ? what you guys are doing ਵੀ ਜਿਹਦੇ ਨਾਲ ਆਪਣੀ ਕਮਿਊਨਿਟੀ ਦੇ ਹੋਰ ਜਿਹੜੇ ਨੌਜਵਾਨ ਆ, ਆਈ ਨੋ ਨੌਜਵਾਨੀ ਦੇ ਵਿੱਚ ਬੰਦਾ ਕਈ ਵਾਰੀ ਗਲਤ ਪਾਸੇ ਨੂੰ ਤੁਰ ਜਾਂਦਾ, ਵੀ ਉਹਨਾਂ ਨੂੰ ਇੱਕ ਆ ਵੀ ਰਸਤਾ ਦਿਖਾਇਆ ਜਾਵੇ? I guess clarify ਕਰਦਾ ਵੀ ਜਿਹੜੇ ਮਿਲਟਰੀ ਐਜ਼ ਐਨ ਆਪਸ਼ਨ ਤੁਸੀਂ ਗੱਲ ਕਰਦੇ ਹੋ, ਜਾਂ ਥੋੜਾ ਕਲੀਅਰ? ਹਾਂਜੀ, ਲਾਈਕ ਆਈ ਨੋ ਦੋਨੋਂ ਚੀਜ਼ਾਂ ਜਿਹੜੀਆਂ ਇਕੱਠੀਆਂ ਹੀ ਹੋ ਗਈਆਂ, ਵੀ ਇੱਕ ਤਾਂ ਉਹ ਜਿਹੜੇ ਸ਼ਹੀਦ ਹੋ ਗਏ ਨੇ ਉਹ ਨੇ, ਵੀ ਉਹਨਾਂ ਦੀਆਂ ਫੈਮਲੀਜ਼ ਜਾਂ ਉਹਨਾਂ ਦੇ ਲਈ ਜਦੋਂ ਕੋਈ ਇੱਦਾਂ ਦੇ ਇੰਸੀਡੈਂਟ ਜਾਂ ਕੋਈ ਚੀਜ਼ ਤੁਹਾਡੇ ਸਾਹਮਣੇ ਆਉਂਦੀ ਆ, ਹਾਊ ਡੂ ਯੂ ਗਾਈਜ਼ ਰਿਐਕਟ ਐਜ਼ ਏ ਕੌਮ, ਲਾਈਕ ਐਜ਼ ਏ ਸੋਲਜਰ, ਐਜ਼ ਏ US ਆਰਮੀ ਸੋਲਜਰ ਇਟਸ ਡਿਫਰੈਂਟ, ਐਜ਼ ਏ ਕਮਿਊਨਿਟੀ ਦਾ ਜਦੋਂ ਹੋਣ ਦੇ ਨਾਲ ਉਹ ਲਾਈਕ ਕਿੱਦਾਂ ਉਹ ਡਿਫਰੈਂਟ ਹੁੰਦਾ ਹੈ, ਇਟਸ ਦ ਸੇਮ ਥਿੰਗ? I think in reality ਜਦੋਂ ਕੋਈ ਵੀ ਫੌਜੀ passes away, any soldier passes away, it's difficult, right? It doesn't change ਕਿ
ਕਿਹੜੀ community ਦਾ, right? It's the same tragic event, ਕਿਉਂਕਿ certainly it's a loss ਉਸ family ਲਈ, ਉਹਨਾਂ friends ਲਈ ਸਾਰਿਆਂ ਲਈ loss ਹੈ, but it's a loss ਕਿ ਉਸ individual ਨੇ ਖਬਰੇ ਕਿੰਨਾ ਕੀ ਕੰਟਰੀਬਿਊਟ ਕਰਨਾ ਸੀ, ਖਬਰੇ ਕਿੰਨਾ ਦੇਣਾ ਸੀ ਹੋਰ ਮੁਲਕ ਨੂੰ ਆਪਣੀ ਸਰਵਿਸ ਨਾਲ, right? So that it's a loss from every angle when someone passes away, and at least Sikh service members ਦੇ perspective ਲਈ ਮੈਂ ਇਹ ਕਹਿ ਸਕਦਾ ਵੀ ਸਾਡਾ ਐਂ ਹੁੰਦਾ ਵੀ ਹਾਂ ਵੀ ਅਸੀਂ ਕਿੱਦਾਂ ਉਹ ਫੈਮਿਲੀ ਨੂੰ, because there's some nuances, right? When someone passes away, there's certain logistics, certain items ਜਿਹੜੇ ਤੁਹਾਨੂੰ ਧਿਆਨ ਕਰਨੇ ਪੈਣੇ ਆ. So ਇੱਕ ਤਾਂ ਫੈਮਿਲੀ ਦਾ ਪੂਰਾ ਗਰੀਫ ਹੁੰਦਾ, ਰਾਈਟ, ਉਹ ਸ਼ੌਕ ਹੁੰਦਾ, ਰਾਈਟ, ਉਹਨਾਂ ਨਾਲ ਕਿਵੇਂ ਡੀਲ ਕਰਨਾ, ਰਾਈਟ, ਤੇ ਦੂਜਾ ਹੁੰਦਾ ਵੀ ਜਿਹੜੇ ਲੋਜਿਸਟਿਕਸ ਜਾਂ ਜਿਹੜੇ ਆਰਮੀ ਜਾਂ ਮਿਲਟਰੀ ਦੇ ਵਿੱਚ ਜਿਹੜੇ ਜੋ ਹੋਇਆ ਟੈਕਨੀਕਲ ਐਸਪੈਕਟ ਜਿਹੜਾ ਉਹਨਾਂ ਨੂੰ ਸਪੋਰਟ ਚਾਹੀਦੀ ਹੈ ਫੈਮਿਲੀ ਨੂੰ, ਉਹ ਕਿਵੇਂ ਹੈਲਪ ਕਰਨੀ, ਰਾਈਟ? ਸੋ ਆਈ ਥਿੰਕ ਦੋਜ਼ ਥਿੰਗਸ ਹੈਵ ਟੂ ਬੀ ਬੈਲੈਂਸ. ਤੇ ਕਿਉਂਕਿ ਜਿਹੜੇ ਸਾਡੇ practices ਜਿਹੜੇ ਜਦੋਂ someone passes away, those practices are not as well known by the chaplain. Chaplain they're different at it. So I think that's an important part. Hale ਆਪਾਂ ਨੂੰ, unfortunately ਆਪਾਂ ਨੂੰ, we don't have to do it too often, but that's an important aspect that I think we have to keep working on. ਆਪਣੇ ਕੋਈ ਹਲੇ ਚੈਪਲਨ ਹੈ ਨਹੀਂ ਗਾ, ਰਾਈਟ, ਆਪਣੇ ਸਿੱਖ ਸਰਦਾਰ ਚੈਪਲਨ ਹੈ ਨਹੀਂ ਗਾ ਮਿਲਟਰੀ ਵਿੱਚ, ਰਾਈਟ, ਉਹਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਪਿਛਲੇ ਕਈ ਸਾਲਾਂ ਤੋਂ ਮਹਾਰਾਜ ਮਿਹਰ ਕਰਨ ਵੀ ਚੈਪਲਨ ਆਪਣਾ ਸਿੱਖ ਚੈਪਲਨ ਬਣ ਜਾਵੇ, ਰਾਈਟ. ਤੇ ਇੱਕ ਦੋ ਸਿੰਘ ਹੈਗੇ ਨੇ ਜਿਹੜੇ ਕੋਸ਼ਿਸ਼ ਕਰ ਰਹੇ ਨੇ, ਉਹ ਥੋੜਾ ਬਿਊਰੋਕਰੈਟਿਕ ਪ੍ਰੋਬਲਮਾਂ ਨੇ, ਪਰ ਆਸ ਹੈ ਵੀ ਅਗਲੇ 2-3 ਸਾਲਾਂ ਵਿੱਚ ਚੈਪਲਨ ਸਿੱਖ ਚੈਪਲਨ ਬਣ ਜੂਗਾ, ਰਾਈਟ. ਤੇ ਬਾਕੀ ਧਰਮਾਂ ਦੇ ਵੀ ਚੈਪਲਨਸ ਹੈਗੇ ਆ, ਸੋ ਇਟ ਵਿਲ ਬੀ ਅ ਗੁੱਡ ਥਿੰਗ ਟੂ ਵੀ ਉਹਦੇ ਨਾਲ ਬੰਦੇ ਨੂੰ ਜਿਹੜਾ ਲੱਗਦਾ, ਆਈ ਨੋ, ਬਿਕੋਜ਼ ਜਦੋਂ ਮੈਂ ਗੱਲ ਕਰ ਰਿਹਾ ਸੀਗਾ ਵੀ ਉਹ ਪਰਿਵਾਰ ਦੇ ਨਾਲ ਮੈਂ ਗੱਲ ਕਰ ਰਿਹਾ ਸੀ, ਇਟ ਵਾਜ਼ ਰੀਅਲੀ ਹਾਰਡ ਫॉर them, ਕਾਫੀ ਸਟਰਗਲ ਕਰਨਾ ਪਿਆ ਉਸ ਦੀ ਜਿਹੜੀ ਟੂਮ ਉੱਥੇ ਲਾਉਣ ਦੇ ਲਈ ਆਰਲਿੰਗਟਨ ਦੇ ਵਿੱਚ. ਸੋ ਦੀਜ਼ ਆਰ ਆਲਸੋ ਦੀ ਆਸਪੈਕਟਸ, ਇਹ ਵੀ ਇੱਕ ਪਾਰਟ ਹੀ ਆ ਜਦੋਂ ਤੁਸੀਂ ਇਸ ਸਰਵਿਸ ਦੇ ਵਿੱਚ ਜਿਹੜਾ ਆਉਂਦੇ ਆ, ਜਦੋਂ ਕੋਈ ਸ਼ਹੀਦ ਹੁੰਦਾ, ਵੈਨ ਸਮਬਡੀ ਪਾਸਿਸ ਅਵੇ, these are the things ਜਿਹਦੇ 'ਤੇ ਆਪਾਂ ਨੂੰ ਫੋਕਸ ਜਿਹੜਾ ਉਹ ਨਾਲ ਦੇ ਨਾਲ ਹੀ ਜਿਹੜਾ ਉਹ ਕਰਨਾ ਪੈਣਾ. ਜੇ ਆਪਣੇ ਫੌਜੀ ਹੈਗੇ ਆ, ਅਸੀਂ ਕਿਸੇ ਨੂੰ ਚਾਹੁੰਦੇ ਤਾਂ ਨਹੀਂ ਇੱਦਾਂ ਹੋਵੇ, ਬਟ ਥਿੰਗਸ ਹੈਪਨ, ਵੀ ਉਹ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ. ਬਾਕੀ ਜਿਹੜੀ ਉਦੋਂ ਮੈਂ ਉਹ ਗੱਲ ਕਰ ਰਿਹਾ ਸੀ, ਜਿਹੜੀ ਮੈਂ ਨਾਲ ਹੀ ਉਦੋਂ ਗੱਲ ਕਰਤੀ ਵੀ ਜਿਹੜੇ ਸਿੱਖ ਸਰਵਿਸਮੈਨ ਆ, ਮਤਲਬ ਤੁਸੀਂ ਸਾਰੇ ਜਣੇ ਮਿਲ ਕੇ ਕੀ ਇੱਦਾਂ ਦੇ ਉਪਰਾਲੇ, ਕੀ ਇੱਦਾਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਆ, ਲਾਈਕ ਆਰਮੀ ਤਾਂ ਆਪਣੇ ਵੱਲੋਂ ਕਰਦੀ ਹੋਊਗੀ, ਵੀ ਤੁਹਾਡੇ ਵੱਲੋਂ ਵੀ ਆਪਣੀ ਕਮਿਊਨਿਟੀ ਦੇ ਹੋਰ ਲੋਕ, ਆਪਣੇ ਭਾਈਚਾਰੇ ਦੇ ਹੋਰ ਲੋਕ ਐਨਲਿਸਟ ਕਰਨ ਜਾਂ ਇਸ ਸਰਵਿਸ ਦੇ ਵਿੱਚ ਆਉਣ? ਸੋ ਮੇਰਾ ਥੋੜਾ ਜਿਹਾ ਇਹਦੇ ਨਾਲੋਂ perhaps individually ਮੇਰਾ ਥੋੜਾ ਜਿਹਾ thought process slightly maybe different ਹੈ. ਮੇਰਾ ਅਪਰੋਚ ਰਿਹਾ ਵੀ ਜਿਹੜੀਆਂ ਓਪਰਚੁਨਿਟੀਆਂ ਹੈਗੀਆਂ ਨੇ, ਉਹ ਕੋਈ ਇੰਟਰਸਟਿਡ ਆ ਉਹਨਾਂ ਨੂੰ ਦੱਸੋ ਵੀ ਹਾਂ ਆਹ ਓਪਰਚੁਨਿਟੀ ਹੈ. ਕੋਈ ਮੈਨੂੰ ਰੀਚ ਆਊਟ ਕਰਦਾ, ਕੋਈ ਹੋਰ ਸਿੱਖ ਸਰਵਿਸ ਮੈਂਬਰਸ ਨੂੰ ਰੀਚ ਆਊਟ ਕਰਦਾ, ਐਵਰੀਥਿੰਗ ਜੋ ਹੈਗਾ ਸੱਚ ਸਭ ਕੁਝ ਦੱਸੋ, ਰਾਈਟ. ਪਰ ਮੈਨੂੰ ਕੋਈ ਇੱਦਾਂ, ਅਗੇਨ ਦਿਸ ਇਜ਼ ਮਾਈ ਪਰਸਨਲ ਓਪੀਨੀਅਨ, ਮੈਨੂੰ ਕੋਈ ਇੱਦਾਂ ਨਹੀਂ ਗਾ ਵੀ ਹਾਂ ਵੀ ਅਸੀਂ ਇੰਨੇ ਨੰਬਰ ਭਰਤੀ ਕਰੀਏ, ਇੰਨੇ ਬੰਦੇ ਭਰਤੀ ਕਰੀਏ. ਮੇਰੀ ਹਮੇਸ਼ਾ ਫਿਲਾਸਫੀ ਰਹੀ ਹੈ ਵੀ ਕੁਆਲਿਟੀ ਓਵਰ ਕੁਆਂਟਿਟੀ. ਕੁਆਲਿਟੀ ਓਵਰ ਕੁਆਂਟਿਟੀ, ਰਾਈਟ. ਆਈ ਥਿੰਕ ਸਿੱਖੀ ਦਾ ਇਹੀ ਸਿਧਾਂਤ ਆ. that's right. ਜਿਹੜਾ ਰਾਈਟ ਬੰਦਾ, ਰਾਈਟ ਸਿੰਘ ਸਿੰਘਣੀ ਜਿਹੜੀ ਉਹ ਭਰਤੀ ਹੋਵੇ ਤਾਂ ਕਿ ਉਹ ਐਕਸੈਲ ਕਰ ਸਕੇ, ਤਾਂ ਕਿ ਉਹ ਪਰਫਾਰਮ ਟੂ ਦੇਅਰ ਹਾਈਐਸਟ ਪੋਟੈਂਸ਼ੀਅਲ, ਤੇ ਉਹ ਸ਼ੋਅ ਕਰ ਸਕੇ ਵੀ what a successful Sikh, how they can serve. That is more important to me than ਕਿ ਹਾਂ ਵੀ ਸਾਡੇ ਕੋਲ 100 ਬੰਦਾ ਹੋ ਗਿਆ, 200 ਬੰਦਾ ਹੋ ਗਿਆ, 300 ਬੰਦਾ ਹੋ ਗਿਆ. ਕਿਉਂਕਿ ਜਿਹੜੇ ਸਿੱਖੀ ਵਿੱਚ ਜਿਨ੍ਹਾਂ ਨੇ ਕਦੇ ਸਾਨੂੰ ਨੰਬਰਾਂ ਨੇ ਸਾਨੂੰ ਕਦੇ ਹੈਲਪ ਨਹੀਂ ਕੀਤੀ, ਉਹ ਜਿਨ੍ਹਾਂ ਨੇ ਕੰਮ ਕਰਨੇ ਉਹ ਇੱਕ ਬੰਦੇ ਹੀ ਕਰ ਗਏ. ਇੱਦਾਂ ਹੀ, ਸਹੀ ਗੱਲ, ਬਿਲਕੁਲ ਸਹੀ, ਦਰੁਸਤ.
ਰਾਈਟ ਸੋ ਇਹ ਮੇਰਾ ਫੋਕਸ ਹੁੰਦਾ ਵੀ ਕੁਆਲਿਟੀ ਓਵਰ ਕੁਆਂਟੀਟੀ What are the qualities you look for? yeah so one of the things I would say is what is your reason for going to serve, right? I mean, behind you know, and it could be something as simple as, you know, I enjoy the lifestyle, right? I mean, ਮੈਨੂੰ ਆਰਮੀ ਦਾ ਮਿਲਟਰੀ ਦਾ ਲਾਈਫਸਟਾਈਲ ਮੈਂ ਲਾਈਕ ਕਰਦਾ ਜਾਂ ਮੈਨੂੰ ਯੂ نو ਮੈਨੂੰ ਕਮਰਾਡਰੀ ਮੈਂ ਜਿਹੜੀ ਮੈਨੂੰ ਫੌਜੀਆਂ ਨਾਲ ਮਿਲਣੀ ਹੈ ਮੈਂ ਉਹ ਲਾਈਕ ਕਰਦਾ ਰਾਈਟ ਜਿਹੜਾ ਮੈਨੂੰ ਚੈਲੰਜ ਹੈ ਮੈਨੂੰ ਜਿਹੜਾ ਸਟਰਗਲ ਹੈ ਰਾਈਟ ਕਿਉਂਕਿ ਜਿਵੇਂ ਸਿੱਖੀ ਦਾ ਦੂਜਾ ਨਾਂ struggle ਹੈ ਰਾਈਟ ਸਿੱਖੀ is about struggle right I would say ਕਿ army military life is about struggle so ਮੈਂ ਅਕਸਰ ਦੇਖਦਾ ਹੁੰਦਾ ਵੀ ਇਹ ਬੰਦਾ ਇਹ benefit again nothing wrong with it ਪਰ ਇਹ ਬੰਦੇ ਦਾ ਮੇਨ ਰੀਜ਼ਨ ਭਰਤੀ ਹੋਣ ਨੂੰ benefit ਲੈਣਾ ਕਿ ਇਹ ਬੰਦਾ ਅਸਲੀ ਸਰਵ you know ਇਹਨੂੰ ਪਿਆਰ ਹੈ ਸਰਵਿਸ ਨਾਲ ਜਾਂ ਇਹਨੂੰ ਲਾਈਫ ਸਟਾਈਲ ਨਾਲ ਦਿਲੋਂ ਹੈ so and again who am I to judge, right? ਮੈਂ ਕਿਸੇ ਨੂੰ ਕੀ ਜੱਜ ਮੈਨੂੰ ਕਿਸੇ ਅੰਦਰ ਦਾ ਦਿਲ ਦਾ ਕੀ ਪਤਾ ਪਰ you know ਮੈਂ encourage ਕਰਦਾ ਹੁੰਦਾ ਵੀ ਹਾਂ ਵੀ you know go for the right reasons please go for the right reasons what was the good age like high school ਤੋਂ ਬਾਅਦ graduation ਤੋਂ ਬਾਅਦ ਬੰਦੇ ਨੇ ਜੇ ਇਸ ਪਾਸੇ ਵੱਲ ਨੂੰ ਜਾਣਾ ਜੇ ਮਨ ਦੇ ਵਿੱਚ ਉਹ ਭਾਵਨਾ ਆ do you think ਵੀ high school ਤੋਂ ਬਾਅਦ ਦੇ ਵਿੱਚ ਇਦਾਂ ਕਰ ਲੈਣਾ ਚਾਹੀਦਾ enroll that's a good starting point I think immediately after high school is a good time frame, right? Because you're young, right? You're young. It's easy for you to adapt to the military lifestyle, right? ਜਦੋਂ ਜਿੰਨਾ ਤੁਸੀਂ older ਹੋ ਜਾਂਦੇ ਹੋ ਉਹਨਾਂ ਨਾਲ ਤੁਹਾਨੂੰ adapt ਕਰਨਾ ਸ਼ਾਇਦ ਔਖਾ ਹੋ ਜਾਵੇ, right? And then certainly physically, right? I think you know you're the younger you are the better it is ਜਿਹੜੇ ਕਈ ਰਸਤੇ ਨੇ ਜਿਵੇਂ ਹੁਣ ਤੁਸੀਂ ਜੇ ਤੁਸੀਂ ਡਾਇਰੈਕਟ ਭਰਤੀ ਹੋਣਾ ਐਨਲਿਸਟ ਹੋਣਾ ਉਹ ਤੁਸੀਂ ਹਾਈ ਸਕੂਲ ਤੋਂ ਬਾਅਦ ਡਾਇਰੈਕਟਲੀ ਭਰਤੀ ਹੋ ਸਕਦੇ ਆ ਤੁਸੀਂ ਬੇਸਿਕ ਟ੍ਰੇਨਿੰਗ ਕਰਨੀ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਜੌਬ ਹੈ ਉਹ ਮਿਲ ਜਾਣੀ ਤੁਸੀਂ ਸ਼ੁਰੂ ਕਰ ਦੇਣਾ ਤੇ ਇਨ ਰਿਐਲਿਟੀ ਤੁਸੀਂ 17-18 ਸਾਲ ਦੇ ਭਰਤੀ ਹੁੰਦੇ ਹੋ ਤੇ 20 ਸਾਲ ਤੋਂ ਬਾਅਦ ਰਿਟਾਇਰਮੈਂਟ ਪੁਰਾਣੇ ਰਿਟਾਇਰਮੈਂਟ ਸਿਸਟਮ ਦੇ ਮੁਤਾਬਕ 20 ਸਾਲ ਤੋਂ ਬਾਅਦ ਤੁਹਾਨੂੰ ਰਿਟਾਇਰਮੈਂਟ ਮਿਲ ਜਾਂਦੀ ਸੀ ਤੁਹਾਨੂੰ 20 ਸਾਲ ਰਿਟਾਇਰਮੈਂਟ ਤੁਸੀਂ 37-38 ਸਾਲਾਂ ਦੇ ਰਿਟਾਇਰਮੈਂਟ ਲੈ ਲੈਂਦੇ ਹੋ ਰਾਈਟ ਸੋ ਯੂ ਨੋ ਜੇ ਤੁਸੀਂ ਫੁੱਲ 20 ਸਾਲ ਲਾਉਣੇ ਆ ਤੇ ਇੱਕ ਹੀ ਰਸਤਾ ਦੂਜਾ ਰਸਤਾ ਹੈ ਵੀ ਜੇ ਤੁਸੀਂ ਆਫਸਰ ਲਾਈਨ ਤੇ ਜਾਣਾ ਉਹਦੇ ਰਸਤੇ ਹੈਗੇ ਨੇ ਵੀ ਤਿੰਨ ਰਸਤੇ ਆ ਇੱਕ ਹੈਗਾ ਅਕੈਡਮੀ ਹਰੇਕ ਹਰੇਕ ਬ੍ਰਾਂਚ ਦੀ ਮਿਲਟਰੀ ਅਕੈਡਮੀ ਹੈ ਜਿਵੇਂ ਆਰਮੀ ਦੀ ਹੋਈ ਵੈਸਟ ਪੁਆਇੰਟ ਨੇਵੀ ਦੀ ਹੋਈ ਨੇਵਲ ਅਕੈਡਮੀ ਅਨੈਪੋਲਿਸ 에ਅਰ ਫੋਰਸ ਦੀ ਹੋਈ ਕੋਲੋਰਾਡੋ ਵਿੱਚ 에ਅਰ ਫੋਰਸ ਦੀ ਅਕੈਡਮੀ ਤੇ ਫਿਰ ਇੱਕ ਕੋਸਟ ਗਾਰਡ ਦੀ ਵੀ ਅਕੈਡਮੀ ਹੈਗੀ ਹੈ ਤੇ ਮਰਚੈਂਟ ਮਰੀਨ ਵਾਲਿਆਂ ਦੀ ਵੀ ਅਕੈਡਮੀ ਹੈਗੀ ਹੈ ਰਾਈਟ ਸੋ ਇਹ ਅਕੈਡਮੀ ਵੀ ਹੁੰਦੀ ਹੈ ਇਹਦੇ ਵਿੱਚ ਮੈਨੂੰ ਹੋਰ ਅਕੈਡਮੀਆਂ ਦਾ ਪਤਾ ਨਹੀਂ ਮੈਂ ਗਲਤ ਨਹੀਂ ਬੋਲਣਾ ਚਾਹੁੰਦਾ ਮੈਨੂੰ ਵੈਸਟ ਪੁਆਇੰਟ ਦਾ 23 ਸਾਲ ਹੈ ਓਕੇ ਮੈਕਸਿਮਮ 23 ਸਾਲ ਤੋਂ ਮੈਂ ਤੁਸੀਂ ਇੰਟਰ ਕਰਨਾ ਜਦੋਂ ਤੁਸੀਂ ਇੰਟਰ ਕਰਦੇ ਹੋ ਵੈਸਟ ਪੁਆਇੰਟ ਦੇ ਵਿੱਚ ਯੂ ਹੈਵ ਟੂ ਬੀ ਯੰਗਰ ਦੈਨ 23 ਸਾਲ ਤੋਂ ਪਹਿਲਾਂ ਠੀਕ ਹੈ ਆਈ ਥਿੰਕ ਦੂਜੀਆਂ ਅਕੈਡਮੀਆਂ ਦੇ ਵੀ ਸੇਮ ਹੈ ਪਰ ਮੈਨੂੰ ਆਮ ਨਾਟ 100% ਅੱਛਾ ਤੁਸੀਂ ਤਿੰਨ ਲਾਈਨਸ ਦੱਸ ਰਹੇ ਸੀਗੇ ਇੱਕ ਤਾਂ ਅਕੈਡਮੀ ਸੋ ਅਕੈਡਮੀ ਹੋ ਗਿਆ ਆਫਸਰ ਬਣਨ ਦਾ ਦੂਜਾ ਹੋ ਗਿਆ ਬਈ ਤੁਸੀਂ ਇਹਨੂੰ ਕਹਿੰਦੇ ROTC ਰਿਜ਼ਰਵ ਆਫਸਰ ਟ੍ਰੇਨਿੰਗ ਕੋਰਸ ROTC ਤੁਸੀਂ ਕਿਸੇ ਵੀ ਕਾਲਜ ਐਡਮਿਸ਼ਨ ਲੈਂਦੇ ਹੋ ਤੇ ਉਹਦੇ ਨਾਲ ROTC ਦਾ ਪ੍ਰੋਗਰਾਮ ਹੁੰਦਾ ਉਹ ਪ੍ਰੋਗਰਾਮ ਆਮ ਕਰਕੇ ਤੁਸੀਂ ਆਪਣੇ ਫਰੈਸ਼ਮੈਨ ਈਅਰ ਸ਼ੁਰੂ ਕਰ ਸਕਦੇ ਆ ਪਰ ਜਦੋਂ ਜਿਹੜੇ ਐਕਚੁਅਲ ਕੰਟਰੈਕਟ ਸਾਈਨ ਕਰਨਾ ਹੁੰਦਾ ਉਹ ਤੁਹਾਡੇ ਸੈਕੰਡ ਔਰ ਥਰਡ ਈਅਰ ਤੁਸੀਂ ਐਕਚੁਅਲ ਕੰਟਰੈਕਟ ਸਾਈਨ ਕਰਨਾ ਹੁੰਦਾ ਉਹਦੇ ਵਿੱਚ ਤੁਹਾਨੂੰ ਫਿਰ ਸਮਰ ਟ੍ਰੇਨਿੰਗ ਕਰਦੇ ਆ ਤੁਹਾਡੇ ਵੀਕਐਂਡਾਂ 'ਤੇ ਥੋੜੀ ਟ੍ਰੇਨਿੰਗ ਕਰਾਉਂਦੇ ਤੁਹਾਡੇ ਤੁਸੀਂ ਰੈਗੂਲਰ ਕਾਲਜ ਦੀਆਂ ਕਲਾਸਾਂ ਲੈਂਦੇ ਹੋ ਨਾਲ ਥੋੜੀ ਇੱਕ ਦੋ ਕਲਾਸਾਂ ਤੁਹਾਡੀਆਂ ਮਿਲਟਰੀ ਉਹਨੂੰ ਮਿਲਟਰੀ ਸਾਇੰਸ ਕਹਿੰਦੇ ਨੇ ਉਹ ਕਲਾਸਾਂ ਹੁੰਦੀਆਂ ਤੇ ਆਪਣੇ ਕਈ ਮੁੰਡੇ ਇੱਦਾਂ ਵੀ ਹੋਏ ਨੇ ROTC ਵਿੱਚ ਉਹਨਾਂ ਨੇ ਕਮਿਸ਼ਨ ਲਿਆ ਹੈ ਤੇ ਸੋ ਇਹ ਇੱਕ ਹੋ ਗਿਆ ਫਰਕ ਇੰਨਾ ਹੈ ਵੀ ਯੂ ਨੋ ਮਿਲਟਰੀ ਅਕੈਡਮੀ ਤੁਸੀਂ fully engaged ਹੋ ਤੁਸੀਂ ਆਪਣੀ ਫੁੱਲ ਲਾਈਫ ਜਿਵੇਂ ਉਹ ਮਿਲਟਰੀ ਦੇ ਆਧਾਰ ਨਾਲ ਰਹਿੰਦੇ ਹੋ 24/7
ਤੇ ROTC ਦਾ ਹੁੰਦਾ ਵੀ ਤੁਸੀਂ ਸਟਿਲ ਯੂ ਆਰ ਸਿਵਿਲੀਅਨ ਮੋਸਟ ਆਫ ਦਾ ਟਾਈਮ, ਪਰ ਤੁਸੀਂ ਮਿਲਟਰੀ ਟ੍ਰੇਨਿੰਗ ਵਿੱਚ ਪਾਰਟਿਸਿਪੇਟ ਕਰਦੇ ਹੋ। ਤੇ ਦੂਜੀ ਹੈ ਵੀ ਜਦੋਂ ਤੁਸੀਂ ਗ੍ਰੈਜੂਏਟ ਹੁੰਦੇ ਹੋ, ਤੁਸੀਂ ਕਮਿਸ਼ਨ ਕਰਦੇ ਹੋ, ਤੁਹਾਨੂੰ 4 ਸਾਲ ਦਾ ਕੰਟਰੈਕਟ ਹੁੰਦਾ, ਤੁਹਾਨੂੰ 4 ਸਾਲ ਲਾਣੇ ਪੈਣੇ ਹੈ ROTC ਦੇ ਨਾਲ ਆਰਮੀ ਦੇ ਵਿੱਚ। ਜੇ ਤੁਸੀਂ ਅਕੈਡਮੀ ਚੋਂ ਗ੍ਰੈਜੂਏਟ ਹੋਣੇ ਤੁਹਾਨੂੰ 5 ਸਾਲ ਲਾਣੇ ਪੈਣੇ। ਸੋ ਜਿਹੜੀ ਥੋੜੀ ਉਹਨੂੰ ਕਹਿੰਦੇ ਸਰਵਿਸ ਆਬਲੀਗੇਸ਼ਨ ਕਹਿੰਦੇ ਨੇ। ਸਰਵਿਸ ਆਬਲੀਗੇਸ਼ਨ ਥੋੜੀ ROTC 4 ਸਾਲ ਹੁੰਦੀ ਹੈ ਤੇ ਅਕੈਡਮੀ ਦੀ 5 ਸਾਲ ਹੁੰਦੀ ਹੈ। ਤੀਜਾ ਤਰੀਕਾ ਹੈਗਾ ਆ, ਉਹ ਹੈਗਾ ਆਫਸਰ ਕੈਂਡੀਡੇਟ ਸਕੂਲ, OCS ਹੁੰਦਾ ਵੀ ਤੁਹਾਡੇ ਕੋਲ ਆਲਰੇਡੀ ਕਾਲਜ ਡਿਗਰੀ ਹੈਗੀ ਹੈ, ਤੁਸੀਂ ਕਾਲਜ ਆਲਰੇਡੀ ਕੀਤਾ ਹੋਇਆ, ਤੇ ਜਾਂ ਉਹਨੂੰ ਗ੍ਰੀਨ ਟੂ ਗੋਲਡ ਕਹਿੰਦੇ, ਤੁਸੀਂ ਆਲਰੇਡੀ ਐਨਲਿਸਟਡ ਹੋ, ਤੁਸੀਂ ਫੌਜੀ ਹੋ, ਭਰਤੀ ਹੋਏ ਹੋ, ਤੁਸੀਂ ਡਿਗਰੀ ਲੈ ਕੇ ਫਿਰ ਤੁਸੀਂ ਅਫਸਰ ਬਣਨਾ। ਉਹ ਹੁੰਦਾ ਵੀ ਤੁਸੀਂ ਤੁਹਾਡੇ ਕੋਲ ਡਿਗਰੀ ਆਲਰੇਡੀ ਹੈਗੀ ਹੈ, ਤੁਸੀਂ ਸਰਟਨ ਵੀਕਸ ਜਾ ਕੇ ਅਫਸਰ ਟ੍ਰੇਨਿੰਗ ਕਰਨੀ ਹੈ, ਤੇ ਉਦੋਂ ਉਹਦੇ ਨਾਲ ਤੁਹਾਨੂੰ ਭਰਤੀ ਹੋ ਜਾਣਾ। ਜੇ ਤੁਹਾਡੇ ਕੋਲ ਕਾਲਜ ਡਿਗਰੀ ਹੈਗੀ ਹੈ, OCS ਸਭ ਤੋਂ ਫੈਸਟੈਸਟ ਵੇ ਹੈ, ਸਪੈਸ਼ਲੀ ਐਕਟਿਵ ਡਿਊਟੀ ਸਾਈਡ ਤੇ ਜਿਹੜਾ ਅਫਸਰ ਬਣਨ ਦਾ। ਤੇ ਉਹਦੇ ਨਾਲ ਉਹਦੀ ਓਬਲੀਗੇਸ਼ਨ ਆਮ ਕਰਕੇ 3 ਸਾਲ ਦੀ ਹੁੰਦੀ ਹੈ। ਠੀਕ ਹੈ। ਜੀ, ਸ਼ਰਾਰਤਾਂ ਦਾ ਡਰਿਲ ਸਰਜੈਂਟ ਕੱਢ ਦਿੰਦਾ ਹੋਣਾ ਸਾਰੀਆਂ। ਦੈਟਸ ਰਾਈਟ, ਉਹ ਤਾਂ ਐ ਕਰ ਦਿੰਦੇ ਹੁੰਦੇ, ਸਿੱਧੇ ਕਰ ਦਿੰਦੇ ਹੁੰਦੇ ਨੇ ਹੈਂ? ਪਹਿਲੇ। ਮੇਰਾ ਐਕਸਪੀਰੀਅੰਸ, ਸੋ ਓਨੈਸਟਲੀ ਮੇਰੇ ਨਾਲੋਂ ਬੈਟਰ ਕਨਵਰਸੇਸ਼ਨ ਜਿਹੜੇ ਆਪਣੇ ਬੰਦੇ ਜਿਹੜੇ ਤੇ ਲੇਡੀਜ਼ ਜਿਹੜੀਆਂ ਬੇਸਿਕ ਟ੍ਰੇਨਿੰਗ ਕਰਕੇ ਆਏ ਨੇ, ਉਹ ਬੈਟਰ, ਆਮ ਸ਼ੋਰ ਦੇ ਕੈਨ ਬੈਟਰ ਸਟੋਰੀਆਂ ਤੁਹਾਨੂੰ ਦੱਸ ਸਕਦੇ ਨੇ। ਬਟ ਸਰਟਨਲੀ ਬੇਸਿਕ ਟ੍ਰੇਨਿੰਗ ਇਜ਼ ਅ ਇੰਟਰਸਟਿੰਗ ਐਕਸਪੀਰੀਅੰਸ। ਤੁਹਾਨੂੰ ਕੋਈ ਚੇਤਾ ਕੁਛ ਆਪਣਾ? ਸੋ ਮੈਂ ਬੇਸਿਕ ਟ੍ਰੇਨਿੰਗ ਨਹੀਂ ਗਿਆ, ਪਰ ਜਿਹੜੀ ਮਿਲਟਰੀ ਅਕੈਡਮੀ ਵੈਸਟ ਪੁਆਇੰਟ, ਉੱਥੇ ਜਿਹੜੀ 6 ਹਫ਼ਤੇ ਉਹਨੂੰ ਬੀਸਟ ਬੈਰਕਸ ਕਹਿੰਦੇ ਨੇ। ਬੀਸਟ ਬੈਰਕਸ ਵਿੱਚ ਇੱਕ ਇੰਟਰਸਟਿੰਗ ਸਟੋਰੀ ਤਾਂ ਮੈਂ ਇਹ ਕਹਿ ਸਕਦਾ ਵੀ ਫਾਲਸ ਕੌਨਫੀਡੈਂਸ ਦਾ ਮੈਂ ਇੱਕ ਸਟੋਰੀ ਸ਼ੇਅਰ ਕਰ ਸਕਦਾ ਬਈ। ਹਾਂਜੀ। ਜਦੋਂ ਮੈਂ ਨਾ ਸਾਡਾ ਪਹਿਲਾ PT ਟੈਸਟ ਹੋਇਆ, ਤੇ ਉਹ PT ਟੈਸਟ ਜਦੋਂ ਅਸੀਂ ਕਰਤਾ, ਸਾਰੇ ਅਸੀਂ ਬੈਠੇ ਸੀਗੇ, ਤੇ ਉਹ ਜਿਹੜੇ ਡਰਿਲ ਸਰਜੈਂਟ ਕਹਿ ਲਓ, ਉਹਨੂੰ ਕੈਡੈਟ ਸੀਗੇ, ਸੀਨੀਅਰ ਕੈਡੈਟ ਇੰਚਾਰਜ ਸੀਗੇ, ਉਹਨਾਂ ਨੇ ਪੁੱਛਣਾ ਸ਼ੁਰੂ ਕੀਤਾ ਵੀ ਹਾਂ ਵੀ ਅਸੀਂ 2 ਮੀਲ ਲਾਸਟ ਟੈਸਟ, ਜਿਹੜਾ ਲਾਸਟ ਇਵੈਂਟ ਸੀਗਾ 2 ਮੀਲ ਦਾ ਸੀ, ਉਹ 2 ਮੀਲ ਦਾ ਵੀ ਹਾਂ ਵੀ ਕਿਹਦਾ ਟਾਈਮ ਕਿੰਨਾ ਆਇਆ, ਕਿਹਨੇ 2 ਮੀਲ, everybody under 15 minutes, stand up, right? All right, everyone who's under 14 minutes, keep standing, under 13 keep standing. ਉਹ ਦੇਖਣਾ ਸੀ ਵੀ ਸਭ ਤੋਂ ਤੇਜ਼ ਬੰਦਾ ਕਿਹੜਾ ਸੀਗਾ ਸਾਡੇ ਗਰੁੱਪ ਚੋਂ। ਐਂਡ ਤੇ ਮੈਂ ਖੜਾ ਰਿਹਾ, ਸਭ ਤੋਂ ਜਿਵੇਂ ਫੈਸਟੈਸਟ ਮੈਂ ਖੜਾ ਰਿਹਾ, ਰਾਈਟ। ਪਰ ਮੈਨੂੰ ਥੋੜੇ ਇੰਟਰਸਟ ਲੱਗਾ, ਮੈਂ ਕਿਹਾ ਆਈ ਡੋਂਟ ਥਿੰਕ ਆਮ ਦ ਫੈਸਟੈਸਟ ਗਾਈ ਹੀਅਰ, ਬਟ ਦਿਸ ਇਜ਼ ਇੰਟਰਸਟਿੰਗ, ਰਾਈਟ। ਤੇ ਉਹਨਾਂ ਨੇ ਮੈਨੂੰ ਦੇਖ ਕੇ ਕਹਿੰਦੇ, ਓਕੇ ਸਿੰਘ, you're gonna hold the guidon ਹੁੰਦਾ ਜਿਹੜਾ ਉਹਦਾ ਝੰਡਾ ਹੁੰਦਾ ਯੂਨਿਟ ਦਾ, ਥੋੜਾ ਜਿਹੜਾ ਹੁੰਦਾ, you're gonna hold the guidon and you're gonna lead from the front on everybody, right? ਤੇ ਉਹਨਾਂ ਨੇ ਮੈਨੂੰ ਰਨਿੰਗ ਗਰੁੱਪ, you're gonna carry the heaviest machine gun, right? ਸਭ ਤੋਂ ਬੜਾ ਹਥਿਆਰ, ਜਿਹੜੀ ਬੜੀ ਮਸ਼ੀਨ ਗਨ ਤੈਅ ਲੈਣੀ, ਸਭ ਤੋਂ ਮੂਹਰੇ ਤੈਅ ਹੋਣਾ, ਸਭ ਤੋਂ ਜਿਹੜਾ ਤੇਜ਼ ਰਨਿੰਗ ਗਰੁੱਪ, ਜਿਹੜਾ PT ਕਰਦਾ ਗਰੁੱਪ ਆ, ਉਹ ਸਭ ਤੋਂ ਤੇਜ਼ ਗਰੁੱਪ 'ਚ ਤੈਨੂੰ ਪਾ ਦੇਣਾ। ਮੈਂ ਕਿਹਾ ਮੈਂ ਇਹ ਤਾਂ ਮੁਸੀਬਤ ਹੀ ਪੈ ਗਈ, ਪਰ ਚਲੋ ਕੋਈ ਗੱਲ ਨਹੀਂ, ਜੇ ਤੁਸੀਂ ਕਹਿੰਦੇ ਹੋ ਸਭ ਤੋਂ ਤੇਜ਼ ਆ, ਠੀਕ ਆ ਭਾਈ। ਉਹ ਮੈਂ ਬਹੁਤ ਸਟਰਗਲ ਕੀਤਾ 6 ਹਫ਼ਤੇ ਬਈ, ਮੈਂ ਕਿਹਾ ਵੀ ਇਹ ਤਾਂ ਮੁਸੀਬਤ ਹੀ ਲੈ ਲਈ ਸਿਰ। ਮੁਸੀਬਤ ਹੀ ਲੈ ਰਹੀ, ਮੈਂ ਕਾਹਨੂੰ ਖੜਾ ਹੋਇਆ ਜਦੋਂ ਨਾਂ ਦੱਸਦਾ। It was miserable, right? Like, ਬਾਅਦ ਚੋਂ ਮੈਨੂੰ ਪਤਾ ਲੱਗਿਆ, ਪਰ I survived, right? ਕਿ ਮੈਂ ਕਿਤੇ ਗਰੁੱਪ ਚੋਂ ਫਾਲ ਆਊਟ ਨਹੀਂ ਹੋਇਆ ਵੀ ਹਾਂ ਵੀ ਮੈਂ ਸਰਵਾਈਵ ਕਰ ਲਿਆ। ਬਾਅਦ ਚੋਂ ਮੈਨੂੰ ਪਤਾ ਲੱਗਾ ਜਦੋਂ ਦੂਜਾ ਸਾਰੀ ਟ੍ਰੇਨਿੰਗ ਹੋ ਗਈ, ਐਂਡ 6 ਹਫ਼ਤੇ ਤੋਂ ਬਾਅਦ 'ਚ, ਉਹ ਵੀ ਭਾਈ ਮੈਂ ਜਿਹੜਾ ਕੋਰਸ ਰਨ ਕੀਤਾ ਸੀਗਾ, ਉਹ ਤਾਂ ਮੈਂ ਗਲਤ ਰਨ ਕਰ ਗਿਆ, ਮੈਂ ਉਹ ਇੱਕ ਮੋੜ ਕੱਟਣਾ ਭੁੱਲ ਗਿਆ। ਸੋ ਇਨ ਰਿਐਲਿਟੀ ਮੈਂ ਫਾਸਟੈਸਟ ਬੰਦਾ ਨਹੀਂ ਸੀਗਾ, ਰਾਈਟ। ਪਰ ਹੁਣ ਮੈਨੂੰ ਭੁਲੇਖੇ ਵਿੱਚ, ਫਾਲਸ ਕੌਨਫੀਡੈਂਸ ਵਿੱਚ, ਅਗਲੇ ਨੇ ਮੈਨੂੰ ਮੂਹਰੇ ਕਰਤਾ, ਅਗਲੇ ਨੇ ਮੈਨੂੰ ਬੜੀਆਂ ਮਸ਼ੀਨ ਗੱਲਾਂ ਫੜਾਤੀਆਂ, ਫਾਸਟੈਸਟ ਗਰੁੱਪ, ਹੁਣ ਗੱਲ ਪਿਆ ਬਲਾ ਝੱਲਣਾ ਪਿਆ, ਰਾਈਟ। ਪਰ ਕਰ ਗਿਆ, ਗੱਲ ਪਿਆ ਢੋਣ ਵਜਾਉਣਾ ਪਿਆ,
ਚੱਲ ਗਿਆ for that I was better off, right? I Yeah, trained harder than other people, but terrible. that was an interesting, unique story from my That's a experience. blessing in disguise kind of thing. That's right, that's right, that's right. ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾਲ ਨਾਲ ਜਿਹੜੀਆਂ ਚੱਲਦੀਆਂ ਸੋ ਬਹੁਤ ਗੱਲਾਂ ਜਦੋਂ ਦੇਖੋ ਅੱਜ ਸਾਡੇ ਨਾਲ ਲੈਫਟੀਨੈਂਟ ਕਰਨਲ ਸਿਮਰਤਪਾਲ ਸਿੰਘ ਹੁਣਾਂ ਨੇ ਸ਼ੇਅਰ ਕੀਤੀਆਂ ਕਿੱਦਾਂ ਇੱਥੇ ਆਏ ਕਿਵੇਂ ਭਰਤੀ ਹੋਏ ਕਿਵੇਂ ਇਸ ਦਸਤਾਰ ਦੇ ਲਈ ਕੇਸਾਂ ਦੇ ਲਈ ਦਾੜੀ ਦੇ ਲਈ ਸਿੱਖ ਐਗਜ਼ੈਂਪਸ਼ਨ ਜਿਹੜੀ ਆ ਉਹ ਕੇਸ ਕਿੱਦਾਂ ਫਾਈਟ ਕੀਤਾ ਕਿਵੇਂ ਉਸ ਦੇ ਵਿੱਚ ਜਿੱਤ ਹੋਈ ਸੋ ਲੇਟੈਸਟ ਕੀ ਚੱਲ ਰਿਹਾ ਬਾਕੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਹੋਰ ਕਈ ਕਿੱਸੇ ਜਿਹੜੇ ਉਹ ਸਾਡੇ ਨਾਲ ਸਾਂਝ ਜਿਹੜੀ ਉਹ ਪਾਈ ਆ ਇੱਕ ਵਾਰੀ ਫੇਰ ਅਸੀਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਇਹਨਾਂ ਦੇ ਜਿਹੜੀ ਪ੍ਰਮੋਸ਼ਨ ਦੇ ਉੱਤੇ ਸੋ ਬਹੁਤ ਬਹੁਤ ਇਹਨਾਂ ਦੀ ਵਧਾਈ ਇਹ ਇੱਕ ਚੀਜ਼ ਜ਼ਰੂਰ ਦੱਸਿਓ ਵੀ ਕਿੰਨਾ ਇੱਕ ਸਾਲ ਬਾਅਦ ਇਹ ਜਿਹੜੀ ਪ੍ਰਮੋਸ਼ਨ ਆ ਇਹ ਆਉਂਦੀ ਆ ਲਾਈਕ ਇਜ਼ ਦੇਅਰ ਅ ਕ੍ਰਾਈਟੀਰੀਆ ਜਦੋਂ ਇਹਨਾਂ ਨੇ ਪ੍ਰਮੋਟ ਕਰਨਾ ਹੁੰਦਾ ਕਈ ਵਾਰੀ ਆਪਾਂ ਇਹ ਵੀ ਦੇਖਦੇ ਹਾਂ ਵੀ ਲੋਕ ਫਿਰ ਏਜ ਆਊਟ ਵੀ ਹੋ ਜਾਂਦੇ ਆ ਅਦਰਵਾਈਜ਼ ਜੇ ਉਹਨਾਂ ਦੀ ਪ੍ਰਮੋਸ਼ਨ ਨਹੀਂ ਹੁੰਦੀ ਹਾਂਜੀ ਸੋ ਆਮ ਕਰਕੇ ਮੈਂ ਮੇਨ ਆਰਮੀ ਦੀ ਗੱਲ ਕਰ ਸਕਦਾ ਆਮ ਸ਼ੋਰ ਸਿਮਿਲਰ ਹੈ ਬਾਕੀ ਬ੍ਰਾਂਚਾਂ ਵਿੱਚ ਆਰਮੀ ਦੇ ਵਿੱਚ ਤੁਹਾਡੇ ਪ੍ਰਮੋਸ਼ਨ ਲਈ ਦੋ ਚੀਜ਼ਾਂ ਮੈਟਰ ਕਰਦੀਆਂ ਨੇ ਇੱਕ ਤਾਂ ਹੁੰਦਾ ਵੀ ਤੁਸੀਂ ਉਸ ਰੈਂਕ ਵਿੱਚ ਕਿੰਨਾ ਟਾਈਮ ਲਾਇਆ ਤੇ ਦੂਜੀ ਗੱਲ ਹੁੰਦੀ ਹੈ ਵੀ ਤੁਸੀਂ ਤੁਹਾਡਾ ਰੈਕਡ ਤੁਹਾਡਾ ਕਿੱਦਾਂ ਦਾ ਰਿਵਿਊ ਤੁਹਾਡਾ ਕਿੱਦਾਂ ਦਾ ਸੋ ਹਰੇਕ ਸਾਲ ਤੁਹਾਨੂੰ ਔਨ ਐਵਰੇਜ ਤੁਹਾਨੂੰ ਹਰੇਕ ਸਾਲ ਤੁਹਾਨੂੰ ਇਵੈਲੂਏਸ਼ਨ ਮਿਲਦੀ ਹੈ ਰਾਈਟ ਤੇ ਇਵੈਲੂਏਸ਼ਨ ਤੁਹਾਡਾ ਸੀਨੀਅਰ ਤੇ ਉਦੋਂ ਬਾਅਦ ਉਹਦਾ ਸੀਨੀਅਰ ਸੋ ਦੋ ਬੰਦੇ ਤੁਹਾਨੂੰ ਇਵੈਲੂਏਸ਼ਨ ਕਰਦੇ ਨੇ ਜਿਹਨੂੰ CEO ਕਹਿ ਦਿੰਦੇ ਆ ਕਮਾਂਡਿੰਗ ਆਫਿਸਰ ਇਟਸ ਅ ਡਿਫਰੈਂਟ ਥਿੰਗ ਸਾਡੇ ਲਈ ਨੋ ਸੋ ਕਮਾਂਡਿੰਗ ਸੋ ਜਿਹੜੀ ਆਰਮੀ ਦੇ ਵਿੱਚ ਜਿਹੜੀ ਜੇ ਤੁਸੀਂ ਸਟਾਫ ਜੌਬ ਚੋਂ ਥੋੜਾ ਜਿਹੜਾ ਤੁਹਾਡਾ ਯੂ ਮੇ অর ਮੇ ਨਾਟ ਹੈਵ ਅ ਕਮਾਂਡਰ ਰਾਈਟ ਸੋ ਜਿਹੜੀ ਹਰੇਕ ਜੌਬ ਵਿੱਚ ਤੁਹਾਡਾ ਕਮਾਂਡਰ ਡਾਇਰੈਕਟ ਕਮਾਂਡਰ ਨਹੀਂ ਹੁੰਦਾ ਹੈਗਾ ਸਮਟਾਈਮਸ there's different levels ਜਿਸ ਤੁਸੀਂ ਕਰ ਰਹੇ ਹੋ ਤੇ ਪਰ ਜਿਹੜਾ ਥੋੜਾ ਮੈਂ ਕਹਿ ਸਕਦਾ ਵੀ ਜਿਹੜਾ ਥੋੜਾ ਇਵੈਲੂਏਟ ਕਰਦਾ ਥੋੜਾ ਡਾਇਰੈਕਟ ਸੁਪਰਵਾਈਜ਼ਰ ਜਿਹੜਾ ਵੀ ਜੋ ਮਰਜ਼ੀ ਵੀ ਹੈ ਡਾਇਰੈਕਟ ਸੁਪਰਵਾਈਜ਼ਰ ਤੇ ਫਿਰ ਉਹਦਾ ਸੁਪਰਵਾਈਜ਼ਰ ਕਹਿ ਲਓ ਓਕੇ ਉਹ ਥੋੜੀ ਇਵੈਲੂਏਸ਼ਨ ਕਰਦੇ ਨੇ ਐਵਰੇਜ ਸਾਲ ਵਿੱਚ ਇੱਕ ਵਾਰੀ ਹੁੰਦੀ ਹੈ ਸੋ ਜਦੋਂ ਇੱਕ ਤੁਸੀਂ ਰੈਂਕ ਵਿੱਚ ਸਰਟਨ ਅਮਾਊਂਟ ਟਾਈਮ ਲਾਇਆ ਉਹ ਤੁਹਾਡੇ ਫਿਰ ਥੋੜਾ ਰਿਵਿਊ ਹੁੰਦਾ ਆ ਥੋੜੀ ਇਵੈਲੂਏਸ਼ਨ ਰਿਵਿਊ ਆਮ ਕਰਕੇ ਥੋੜੀਆਂ ਪਿਛਲੀਆਂ 4-5 ਇਵੈਲੂਏਸ਼ਨ ਰਿਵਿਊ ਕਰਦੇ ਨੇ ਉਹ ਦੇਖਦੇ ਆ ਵੀ ਹਾਂ ਵੀ ਇਹਨੂੰ ਪ੍ਰਮੋਸ਼ਨ ਦੇ ਤਿਆਰ ਹੈ ਜਾਂ ਨਹੀਂ ਤੇ ਦੇयर ਸਰਟਨ ਅਦਰ ਨਿਊਆਂਸਸ ਥੋੜੇ ਡਿਟੇਲ ਹੈ ਜਿਹੜੇ ਅਫਸਰਾਂ ਤੇ ਇਨਲਿਸਟਡ ਦੇ ਵਿੱਚ ਫਰਕ ਹੈ ਥੋੜਾ ਜਿਹਾ ਪਰ ਬੇਸਿਕਲੀ ਇਹ ਹੈ ਮੇਰਾ ਜਿਵੇਂ ਹੁਣ 2021 ਵਿੱਚ ਮੇਰਾ ਮੇਜਰ ਦੀ ਪ੍ਰਮੋਸ਼ਨ ਸੀਗੀ ਉਦੋਂ ਪ੍ਰਮੋਟ ਹੋਇਆ ਮੇਰਾ ਜਿਹੜਾ ਟੈਕਨੀਕਲੀ ਐਵਰੇਜ ਆਮ ਕਰਕੇ ਥੋੜਾ 2026 ਜਾਂ 27 ਵਿੱਚ ਮੇਰੀ ਪ੍ਰਮੋਸ਼ਨ ਹੋਣੀ ਸੀਗੀ ਲੈਫਟੀਨੈਂਟ ਕਰਨਲ ਨੂੰ ਤੇ ਮਹਾਰਾਜ ਨੇ ਮਿਹਰ ਕੀਤੀ ਹੈ ਵੀ ਮੇਰੀ ਅਰਲੀ ਹੋ ਗਈ ਤਕਰੀਬਨ 1.5 ਸਾਲ ਮੇਰੀ ਅਰਲੀ ਹੋ ਗਈ ਪ੍ਰਮੋਸ਼ਨ ਮੇਰੇ ਰੈਕਡ ਦੇਖ ਕੇ ਤੇ ਸੋ ਪਰ ਉਹ ਯੂਨੀਕ ਕਿ ਵੀ ਤੁਹਾਨੂੰ ਓਪਰਚੁਨਿਟੀਆਂ ਮਿਲ ਜਾਂਦੀਆਂ ਪਰ ਔਨ ਐਵਰੇਜ ਸਰਟਨ ਰੈਂਕ ਵਿੱਚ ਤੁਹਾਨੂੰ ਸਰਟਨ ਟਾਈਮ ਲਾਣਾ ਮੈਂ ਥੋੜੀ ਇਵੈਲੂਏਸ਼ਨ ਦੇਖ ਕੇ ਤੁਹਾਨੂੰ ਪ੍ਰਮੋਸ਼ਨ ਕਰ ਦਿੰਦੇ ਅੱਛਾ ਕਿੱਦਾਂ ਮਹਿਸੂਸ ਹੋਇਆ ਜਦੋਂ ਮਮ ਡੈਡ ਫੀਤਾ ਲਾ ਰਹੇ ਹੁੰਦੇ ਆ ਤਾਰਾ ਜਦੋਂ ਲਾ ਰਹੇ ਆ ਹੁਣੇ ਰੀਸੈਂਟਲੀ ਜਦੋਂ ਹੋਇਆ ਲਾਈਕ No, it was unreal from the perspective ਕਿ ਹਲੇ ਐਂ ਸੀਗਾ ਵੀ ਹਲੇ ਕੱਲ ਕੈਡੈਟ ਜਾਂ ਕਾਰਡ ਸੈਕੰਡ ਲੈਫਟੀਨੈਂਟ ਸੀਗੇ ਕੱਲ ਹਲੇ ਇਹਨਾਂ ਨੇ ਭੇਜਿਆ ਸੀ ਮੈਨੂੰ ਅਕੈਡਮੀ ਨੂੰ ਰਾਈਟ ਕੱਲ ਉਹ ਡਿਫਿਕਲਟ ਸਿਆਟਲ ਤੋਂ ਮੈਂ ਫਲਾਈਟ ਲੈ ਕੇ ਗਿਆ ਸੀ ਬਹੁਤ ਅਨਸਰਟਨ ਸੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕੇਸਾਂ ਬਾਰੇ ਬਹੁਤ ਅਨਸਰਟਨ ਸੀ ਐਂਡ ਅਸੀਂ ਪਹਿਲੇ ਕੱਲ ਆਇਆ ਵੀ ਹੁਣ ਇੱਥੇ ਤੱਕ ਆ ਗਏ ਆ ਇਹਨਾਂ ਨੇ ਮੇਰੇ ਪੇਰੈਂਟਸ ਨੇ ਕਦੇ ਗਏ ਨਹੀਂ ਸੀਗੇ ਦੂਜੇ ਕਿਸੇ ਹੋਰ ਪ੍ਰਮੋਸ਼ਨ ਤੇ ਜਦੋਂ ਮੈਂ ਅਕੈਡਮੀ ਚੋਂ ਗ੍ਰੈਜੂਏਟ ਹੋਇਆ ਉਦੋਂ ਗਏ ਸੀਗੇ ਤੇ ਹੁਣ ਇੱਥੇ ਆਉਣ ਦਾ ਮੌਕਾ ਮਿਲਿਆ ਰਾਈਟ ਸੋ ਕਿ ਗ੍ਰੈਜੂਏਸ਼ਨ ਤੋਂ ਬਾਅਦ ਆ ਪਹਿਲੀ ਮੇਰੀ ਪ੍ਰਮੋਸ਼ਨ ਸੈਰੇਮੋਨੀ ਹੈ ਜਦੋਂ ਇਟਸ ਕਾਈਂਡ ਆਫ ਫਨੀ ਆਈ ਥਿੰਕ ਆਲਮੋਸਟ ਚਲੋ ਹੁਣ ਤਾਂ ਉਹ ਗੱਲ ਨਹੀਂ ਰਹੀ ਔਰ ਡਿਫਰੈਂਟ ਰੀਜ਼ਨ ਪਰ ਕਈ ਵਾਰੀ ਆਪਣੇ ਜਿਵੇਂ ਪੁਰਾਣੇ ਜ਼ਮਾਨੇ 'ਚ ਹੁੰਦੇ ਸੀ ਪਿੰਡਾਂ ਵਿੱਚ ਫੌਜੀ ਇੱਕ ਵਾਰ ਚੱਲ ਜਾਂਦੇ ਸੀ ਮੁੜ ਕੇ ਰਿਟਾਇਰਮੈਂਟ ਹੋ ਕੇ ਆਉਂਦੇ ਸੀ ਘਰ ਰਾਈਟ ਤੇ ਫੈਮਿਲੀ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਕੀ ਹੋ ਰਿਹਾ ਉੱਥੇ ਰਾਈਟ ਸੋ ਮਾਈ ਪੇਰੈਂਟਸ ਹੈਵ ਬੀਨ ਸੁਪਰ ਸਪੋਰਟਿਵ ਸੁਪਰ ਹੈਲਪਫੁਲ ਤੇ ਪਰ ਬਹੁਤ ਮੇਰੇ ਲਈ ਇੰਪੋਰਟੈਂਟ ਸੀਗਾ ਕਿ ਮੇਰੀ ਐਸ ਪ੍ਰਮੋਸ਼ਨ ਲਈ ਲੈਫਟੀਨੈਂਟ ਕਰਨ ਲਈ ਉਹ ਆਉਣ ਤੇ ਮੈਂ ਬਹੁਤ ਗ੍ਰੇਟਫੁਲ ਹਾਂ ਕਿ ਉਹ ਆਏ ਅੱਛਾ ਇੰਨੇ ਮੁਲਕ ਤੁਸੀਂ ਫਿਰੇ ਆ ਅਮਰੀਕਾ ਪੰਜਾਬ ਬਾਕੀ ਜਾਪਾਨ ਦੇ ਵਿੱਚ ਹੁਣ ਤੁਸੀਂ
ਕਿਹੜੇ ਮੁਲਕ ਦੀ ਕਿਹੜੀ ਚੀਜ਼ ਕਿ ਜਿਹੜੀ ਸਭ ਤੋਂ ਚੰਗੀ, ਜਿਹੜੀ ਕਿਸੇ ਹੋਰ ਮੁਲਕ ਦੀ ਜਿਹੜੀ ਚੰਗੀ ਲੱਗਦੀ ਹੈ? ਲਾਈਕ ਜਾਪਾਨ ਦੀ ਕਹਿੰਦੇ ਵੀ ਐਫੀਸ਼ੀਐਂਟ ਆ, ਇੰਨਾ ਆ। ਤੁਸੀਂ ਰੋਮੇਨੀਆ ਦੀ ਵੀ ਕੀਤੀ, ਹੋਰ ਵੀ ਬਹੁਤ ਮੁਲਕਾਂ 'ਚ ਤੁਸੀਂ ਗਏ ਹੋਵੋਗੇ। ਵਾਟਸ ਦ ਬੈਸਟ ਪਾਰਟ? Yeah. ਯੂ نو ਆਈ ਥਿੰਕ ਮੈਂ ਚਲੋ ਜਾਪਾਨ ਦੀ ਹੁਣ ਇੱਥੇ ਗੱਲ ਕਰਦਾ, ਮੈਨੂੰ ਇਹ ਹਲੇ 4-5 ਮਹੀਨੇ ਹੋਏ ਨੇ ਇੱਥੇ ਆਏ ਨੂੰ, ਪਰ ਮੈਨੂੰ ਇਸ ਮੁਲਕ ਦੀ ਖੂਬੀ ਤੇ ਬਹੁਤ ਵਧੀਆ ਲੱਗੀ ਵੀ ਇਸ ਕਮਿਊਨਿਟੀ ਵਿੱਚ, ਇਸ ਕੌਮ ਵਿੱਚ ਦੋ ਗੱਲਾਂ ਨੇ ਜਿਹੜੀਆਂ ਆਈ ਥਿੰਕ ਇਹਨਾਂ ਦੀ ਸਕਸੈਸ ਨੂੰ ਕੰਟਰੀਬਿਊਟ ਕਰਦੀਆਂ ਨੇ। ਇੱਕ ਹੈ ਵੀ they're very disciplined, they're very disciplined people, right? So ਜਿਹੜੀ ਮੈਂ ਹੁਣ ਮੇਰਾ ਇੰਟਰੈਕਸ਼ਨ ਕਰਦਾ ਜਿਹੜੇ ਮੈਂ ਸਿਵਿਲੀਅਨ ਵਰਲਡ ਵਿੱਚ ਜਾਪਾਨੀਆਂ ਨਾਲ ਤੇ ਜਾਂ ਪ੍ਰੋਫੈਸ਼ਨਲੀ, ਜਿਹੜੇ ਕੰਮ ਉਹ ਕਹਿੰਦੇ ਅਸੀਂ ਕਰਨਾ, ਜਦੋਂ ਕਰਨਾ ਉਦੋਂ ਕਰਦੇ ਨੇ। ਜਿਹੜਾ ਡਿਸਪਲਿਨ ਅਸੀਂ ਆਰਮੀ 'ਚ, ਮਿਲਟਰੀ 'ਚ ਦੇਖਦੇ ਹਾਂ, ਉਹ ਇਹਨਾਂ ਦੇ ਸਿਵਿਲੀਅਨ ਵਰਲਡ ਵਿੱਚ ਔਨ ਐਵਰੇਜ ਓਬਵੀਅਸਲੀ। ਤੇ ਦੂਜੀ ਗੱਲ ਮੈਂ ਦੇਖੀ ਹੈ ਵੀ ਇਹ ਆਪਣੇ ਆਪ ਤੋਂ, ਆਪਣੀ ਕੌਮ ਨੂੰ, ਆਪਣੀ ਟੀਮ ਨੂੰ ਪਹਿਲਾਂ ਰੱਖਦੇ ਨੇ ਹਮੇਸ਼ਾ। ਜਿਹੜਾ ਸਿੱਖੀ ਦਾ ਬਹੁਤ ਬੜਾ ਸਿਧਾਂਤ ਹੈ, ਮਿਲਟਰੀ ਦਾ, ਆਰਮੀ ਦਾ ਬਹੁਤ ਬੜਾ ਸਿਧਾਂਤ ਹੈ, ਇਹਨਾਂ ਦੀ ਕੌਮ 'ਚ ਹੀ ਸਿਧਾਂਤ ਹੈ। ਜਿਵੇਂ ਪ੍ਰੈਕਟਿਸ ਕਰਦੇ ਨੇ ਵੀ ਹਾਂ ਵੀ ਮੇਰੇ ਤੋਂ ਪਹਿਲਾਂ ਮੇਰੀ ਟੀਮ, ਮੇਰੀ ਕਮਿਊਨਿਟੀ ਨੂੰ ਮੈਂ ਮੂਹਰੇ ਰੱਖਣਾ। ਦੋਜ਼ ਟੂ ਬਿਗ ਫੈਕਟਰਸ ਮੈਨੂੰ ਬਹੁਤ ਇਸ ਕਮਿਊਨਿਟੀ ਦਾ ਇੰਪ੍ਰੈਸ ਕੀਤਾ। ਓਬਵੀਅਸਲੀ ਮੈਂ ਜਨਰਲਾਈਜ਼ ਕਰ ਰਿਹਾ, ਪਰ ਮੈਨੂੰ ਇਹ ਬਹੁਤ ਇੰਪ੍ਰੈਸ ਕੀਤਾ। ਬਹੁਤ ਵਧੀਆ। ਅਕਸਰ ਆਪਣੇ ਸਿੱਖਾਂ ਦੇ ਵਿੱਚ ਆਖਿਆ ਜਾਂਦਾ ਸ਼ਸਤਰ ਕੇ ਅਧੀਨ ਹੈ ਰਾਜ, ਰਾਈਟ? ਵੀ ਹੁਣ ਜਦੋਂ ਤੁਸੀਂ ਜਿਸ ਸ਼ਾਖਾ ਦੇ ਵਿੱਚ ਆ, ਭਾਂਤ ਦੇ ਸ਼ਸਤਰ ਚਲਾਉਣ ਨੂੰ ਜਿਹੜੇ ਉਹ ਮਿਲਦੇ, ਫੇਵਰੇਟ ਕਿਹੜਾ ਹੈ? ਫੇਵਰੇਟ ਐਕਚੁਅਲੀ ਮੈਂ ਜਨਰਲੀ ਲੌਂਗ ਰੇਂਜ ਸ਼ੂਟਿੰਗ ਲਾਈਕ ਕਰਦਾ। ਸੋ ਜਿਹੜੀ ਲੌਂਗ ਰੇਂਜ ਸ਼ੂਟਿੰਗ ਮੇਰੇ ਕੋਲ 308 ਦੀ ਲੌਂਗ ਰੇਂਜ ਰਾਈਫਲ ਹੈ, ਤੇ ਉਹ ਮੈਂ ਅਗੇਨ ਦੇਰ ਇਜ਼ ਸਮਥਿੰਗ ਦੈਟਸ ਵੈਰੀ ਕਾਮਿੰਗ ਕਿ ਤੁਸੀਂ ਇੱਥੇ ਬੈਠੇ ਹੋ 1000 ਮੀਟਰ ਤੇ 1500 ਮੀਟਰ ਤੇ ਨਿਸ਼ਾਨੇ ਨੂੰ ਟੱਚ ਕਰਨਾ, ਦੇਰ ਇਜ਼ ਸਮਥਿੰਗ ਵੈਰੀ ਰਿਲੈਕਸਿੰਗ ਐਂਡ ਕਾਮਿੰਗ। ਮੈਂ ਬੈਸਟ ਮੇਰਾ ਤਾਂ ਆਈ ਥਿੰਕ ਮੈਂ 1100-1200 ਲਾਇਆ, ਰਾਈਟ? ਤੇ ਇੱਕ ਆਪਣੇ ਬਾਈ ਜੀ ਸਿੰਘ ਨੇ ਇੱਥੇ, ਉਹ ਸਿਵਿਲੀਅਨ ਨੇ, ਬੈਲਿੰਗਹੈਮ, ਵਾਸ਼ਿੰਗਟਨ ਸਟੇਟ ਬੈਲਿੰਗਹੈਮ 'ਚ ਦੇ ਨੇੜੇ ਰਹਿੰਦੇ ਨੇ। ਉਹ ਵੀ ਬਹੁਤ ਆਬੇਦਾਰ ਸਿੰਘ ਬੰਦਾ ਵੀ, ਉਹ ਮੈਂ ਕਹਿੰਦਾ ਉਹ ਤਾਂ ਮੀਲ 2-2 ਮੀਲ ਲਾ ਦਿੰਦਾ। ਹੁਣ ਮੈਨੂੰ ਇੱਕ ਮੈਨੂੰ ਓਪਰਚੁਨਿਟੀ ਮਿਲੀ ਸੀਗੀ ਉਹਨਾਂ ਨਾਲ ਸ਼ੂਟ ਕਰਨ ਦੀ। ਮੈਨ ਵੈਰੀ ਇੰਪ੍ਰੈਸਿਵ ਗਾਈ। ਉਹਨਾਂ ਕੋਲ ਸਾਰਾ ਆਪਣਾ ਸਿਵਿਲੀਅਨ, ਉਹਨਾਂ ਕੋਲ ਆਪਣਾ ਸਾਰਾ ਸਿਵਿਲੀਅਨ ਸ਼ਾਸਤਰ ਹੈ, ਸਭ ਕੁਝ ਤਜਰਬਾ ਆਪਣਾ। ਉਹ ਇੰਨਾ ਤਜਰਬਾ, ਉਹ ਤਾਂ ਆਪਣੀਆਂ ਗੋਲੀਆਂ ਵੀ ਆਪ ਭਰਦੇ ਨੇ। ਉਹ ਅੱਛਾ, ਪ੍ਰਸਾਈਸਲੀ, ਕਿਉਂਕਿ ਤੁਹਾਨੂੰ ਦੂਰ ਦਾ ਨਿਸ਼ਾਨਾ ਲਾਉਣ ਲਈ ਪ੍ਰਸਾਈਸਲੀ ਆਪਦੀਆਂ ਗੋਲੀਆਂ ਭਰਨੀਆਂ ਪੈਂਦੀਆਂ, ਰਾਈਟ? ਐਂਡ ਹੋਰ ਵੀ ਆਪਣੇ ਕਈ ਆਰਗੇਨਾਈਜੇਸ਼ਨ ਹੈਗੇ ਨੇ। ਇੱਕ ਗਰੁੱਪ ਹੈਗਾ ਆਪਣੇ ਸਿੰਘ ਤਫੰਗ ਆਰਮਸ, ਉਹ ਵੀ ਟ੍ਰੇਨਿੰਗ ਕਰਦੇ ਨੇ। ਕਈ ਆਰਗੇਨਾਈਜੇਸ਼ਨ ਨੇ ਜਿਹੜੇ ਜੇ ਤੁਸੀਂ ਸਿਵਿਲੀਅਨ ਹੋ, ਤੁਸੀਂ ਐਕਸਪੀਰੀਅੰਸ ਕਰਨਾ, ਉਹ ਕਰਦੇ ਨੇ ਸੇਫਲੀ, ਰਾਈਟ? ਦੈਟਸ ਦ ਅਦਰ ਬਿਗ ਥਿੰਗ ਇਜ਼ ਸੇਫਲੀ ਕਿਵੇਂ ਕਰਨਾ। not for Snapchat, real. ਇਟਸ ਇੰਟਰਸਟਿੰਗ ਕਿ ਜਦੋਂ ਮੈਂ ਤਾਂ ਕਹਿਣਾ ਵੀ ਜਦੋਂ ਸਨੈਪਚੈਟ ਜਾਂ ਜਦੋਂ ਸੋਸ਼ਲ ਮੀਡੀਆ ਤੇ ਤੁਸੀਂ ਰਿਲੈਕਸ ਨਹੀਂ ਹੋ ਸਕਦੇ ਜੇ ਤੁਹਾਨੂੰ ਉਹਦਾ ਫਿਕਰ ਹੈ। ਅਸਲੀ ਸ਼ੂਟਿੰਗ ਤੁਸੀਂ ਜਾਣਾ ਤੁਸੀਂ ਰਿਲੈਕਸ ਕਰਨ ਲਈ, ਰਾਈਟ? ਤੇ ਜੇ ਤੁਸੀਂ ਉਹਨੂੰ ਫਿਕਰ ਹੈ ਵੀ ਹਾਂ ਵੀ ਮੇਰੀ ਇੱਦਾਂ ਫੋਟੋ ਆ ਜਾਵੇ, ਇੱਦਾਂ ਆ ਜਾਵੇ, ਤੁਸੀਂ ਰਿਲੈਕਸ ਨਹੀਂ ਹੋ ਸਕਦੇ। ਅੱਛਾ, ਜਿੱਦਾਂ ਇਹ ਗੱਲ ਕੀਤੀ ਵੀ ਸਿੱਖਾਂ ਨੂੰ ਸ਼ਸਤਰਾਂ ਦੇ ਨਾਲ ਪ੍ਰੇਮ ਆ, ਇਹ ਗੁਰੂਆਂ ਦੇ ਕਿਹਾ ਵੀ ਸ਼ਸਤਰਧਾਰੀ ਹੋਣਾ ਚਾਹੀਦਾ। ਅਮਰੀਕਾ ਦਾ ਜਿਹੜਾ 2A ਆ, ਉਹ ਵੀ ਇਸ ਪਾਸੇ ਵੱਲ ਨੂੰ ਹੀ ਆ ਵੀ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਆ। ਆਮ ਸਿੱਖਾਂ ਨੂੰ ਇੱਕ ਪ੍ਰੋਪੇਗੈਂਡਾ ਬੜਾ ਚੱਲਦਾ ਸਿੱਖਾਂ ਨੂੰ ਵੀ ਇਹ ਤੋਂ ਦੂਰ ਜਿਹੜਾ ਉਹ ਕਰ ਦਈਏ, ਸ਼ਸਤਰਾਂ ਤੋਂ ਵੀ ਜਿਹੜਾ ਉਹ ਦੂਰ ਕਰ ਦਈਏ। ਸੋ ਕੀ ਕਹਿਣਾ ਚਾਹੁੰਦੇ ਜਿੰਨੇ ਵੀ ਸਿੱਖ ਇਸ ਟਾਈਮ ਜਿਹੜੇ ਸੁਣ ਰਹੇ, ਈਵਨ ਆਮ ਸਿਵਿਲੀਅਨ ਵੀ ਵਾਈ ਥੀਸ ਆਰ ਇੰਪੋਰਟੈਂਟ? I would say that in reality ਜਿਹੜੇ ਸ਼ਾਸਤਰਾਂ ਨੂੰ ਸੇਫਲੀ ਹੈਂਡਲ ਕਰਨਾ, ਰਾਈਟ? ਸੇਫਲੀ ਉਹਨਾਂ ਨਾਲ ਡੀਲ ਕਰਨਾ, it teaches you a certain level of responsibility, ਜਿਹੜੀ certain ਥੋੜੀ ਰਿਸਪੌਂਸਿਬਿਲਿਟੀ ਤੁਹਾਨੂੰ ਸਿਖਾਉਂਦੀ ਹੈ ਜਿਹੜੀ ਉਹਨਾਂ ਨਾਲ ਡੀਲ ਕਰਨਾ।
ਇਨ ਹੁਣ ਜੇ ਕਿਸੇ ਕੋ M4 ਹੈ ਜਾਂ AR ਹੈ ਰਾਈਟ, ਉਹ ਕਹੂਗਾ ਵੀ ਮੈਂ ਲੜਨਾ ਰਾਈਟ। ਕਈ ਵਾਰੀ ਈਵਨ ਅਮਰੀਕਾ ਦੇ ਵਿੱਚ ਸੈਕੰਡ ਅਮੈਂਡਮੈਂਟ ਰਾਈਟਸ ਦੇ ਡਿਬੇਟ ਚੱਲਦਾ ਰਾਈਟ, ਸੈਕੰਡ ਅਮੈਂਡਮੈਂਟ ਰਾਈਟਸ ਰਾਈਟ। ਹੱਕ ਹਥਿਆਰਾਂ ਦਾ ਹੋਣਾ ਇੰਪੋਰਟੈਂਟ ਆ, ਪਰ ਇਹਦਾ ਇਹ ਮਤਲਬ ਨਹੀਂਗਾ ਵੀ ਤੁਸੀਂ ਉਹ ਹਥਿਆਰ ਲੈ ਕੇ ਤੁਸੀਂ ਕੁਛ ਇਨ ਰਿਐਲਿਟੀ ਜੇ ਹੁਣ ਕਿਤੇ ਕੱਲ੍ਹ ਨੂੰ ਕੋਈ ਪ੍ਰੋਬਲਮ ਆ ਜਾਵੇ, ਇੱਕ ਪਾਸੇ US ਆਰਮੀ ਖੜੀ ਹੈ, ਇੱਕ ਪਾਸੇ ਤੁਹਾਡੇ ਕੋਲ ਥੋੜੀ M4 ਹੈ ਜਾਂ ਤੁਹਾਡੇ ਕੋਲ AR ਹੈ, ਇਟਸ ਨਾਟ ਪ੍ਰੈਕਟੀਕਲ ਰਾਈਟ। ਪਰ ਜਿਹੜਾ ਉਹ ਤੁਹਾਨੂੰ ਡਿਸਪਲਿਨ ਮਿਲਦਾ, ਜਿਹੜਾ ਤੁਹਾਨੂੰ ਕੌਨਫੀਡੈਂਸ ਮਿਲਦਾ, ਜਿਹੜਾ ਤੁਹਾਨੂੰ ਸੈਂਸ ਆਫ ਸਪਿਰਿਚੁਅਲਿਟੀ, ਸੈਂਸ ਆਫ ਕਾਮਨੈਸ ਮਿਲਦੀ ਹੈ ਸ਼ਾਸਤਰ ਰੱਖ ਕੇ ਐਵਰੀਡੇ ਲਾਈਫ ਵਿਚਰਨ ਦੇ ਐਕਸਪੀਰੀਅੰਸ ਕਰਨ ਦੀ। And the other part of it is ਕਿ understand ਕਰਨਾ ਕਿ ਉਹ as a final right ਉਹ ਹੱਕਾਂ ਨੂੰ ਪ੍ਰੋਟੈਕਟ ਕਰਨ ਦਾ ਫਾਈਨਲ ਮੈਥਡ ਹੈ ਰਾਈਟ, ਰਾਹ ਆ। that's important because you need to stay grounded basically, like ਇਹਦੇ ਨਾਲ ਜਿਹੜਾ ਜਦੋਂ ਤੁਹਾਨੂੰ ਉਹ ਪਤਾ ਹੋਵੇ ਵੀ ਜਦੋਂ everything ਫੇਲ ਹੋ ਜਾਵੇ ਐਂਡ ਤੇ, ਜਦੋਂ ਮੇਰੇ ਕੋਲ ਕੋਈ ਹੋਰ ਰਾਹ ਨਾ ਹੋਵੇ, ਜਦੋਂ ਤੁਹਾਨੂੰ ਉਹ ਪਤਾ ਵੀ ਆਹ ਰਾਹ ਹੈਗਾ ਐਂਡ ਤੇ, there's a level of confidence foundational framework ਜਿਹਦੇ ਨਾਲ ਤੁਸੀਂ ਆਪਣੇ ਵੈਲਿਊਜ਼ ਤੇ ਆਪਣੇ ਹੱਕਾਂ ਤੇ ਸੇਫਗਾਰਡ ਕਰ ਸਕਦੇ ਹੋ ਰਾਈਟ। ਕਿਉਂਕਿ ਅਕਸਰ ਆਪਣਾ ਐਜ਼ ਅ ਹਿਊਮਨ ਨੇਚਰ ਹੈ ਕਿ ਤੁਸੀਂ ਹਿਸਾਬ ਕਿਤਾਬ ਕਰਦੇ ਹੋ, ਤੁਸੀਂ ਪ੍ਰੋਫਿਟ ਐਂਡ ਲਾਸ ਦੇਖਦੇ ਹੋ ਬਿਲਕੁਲ ਰਾਈਟ। ਜਦੋਂ ਤੁਹਾਡਾ ਪ੍ਰੋਫਿਟ ਐਂਡ ਲਾਸ ਇੱਥੇ ਆ ਕੇ ਰੁਕ ਜਾਵੇ, ਇੱਥੇ ਆ ਕੇ ਐਂਡ ਹੋ ਜਾਵੇ, ਇਹ ਹਾਂ ਵੀ ਭਾਈ ਜੋ ਜਿੱਦਾਂ ਮਰਜ਼ੀ ਹੋ ਜਾਵੇ, ਐਂਡ ਤੇ ਮੈਂ ਆਪਣੇ ਸ਼ਾਸਤਰਾਂ ਨਾਲ ਖੜਨ ਜੋਗਾ ਆ। I think that's a powerful thing, right? Hopefully, obviously, you never have to, right? But that's a powerful psychological ਜਿਹੜੀ ਇਹ ਗੁਰੂ ਸਾਹਿਬ ਨੇ ਸਾਨੂੰ ਪਾਵਰ, ਮੈਂ ਕਹਿੰਦਾ psychological power ਦਿੱਤੀ ਹੈ, that's very important. And the other thing is, again, ਮੈਂ ਕਹਿੰਦਾ last resort, ਜਿਹੜੇ ਹੁਣ ਜਿਵੇਂ ਅੱਜ ਕੱਲ੍ਹ ਦੀਆਂ ਪਹਿਲੀ ਲੜਾਈ ਤਾਂ ਪੈਨ ਦੀ ਹੈ, ਪਹਿਲੀ ਲੜਾਈ ਤਾਂ ਪੈਨ ਦੀ, ਪਹਿਲੀ ਲੜਾਈ ਤਾਂ ਮੀਡੀਆ ਦੀ ਹੈ ਰਾਈਟ। ਉਹ ਸਭ ਤੋਂ ਪਹਿਲਾਂ ਉਹ ਤਿੱਖੇ ਕਰੋ, ਉਹ ਲੜਨੇ ਆਪਾਂ ਨੂੰ ਸਿੱਖਣੇ ਚਾਹੀਦੇ ਨੇ। ਤੇ as a collective community, as a collective ਪੰਥ, ਇਹ ਜਿਹੜਾ ਹੱਕ ਹੈ, ਸ਼ਾਸਤਰਾਂ ਦਾ ਹੱਕ ਆਪਾਂ ਸੇਫਗਾਰਡ ਕਰਨਾ ਚਾਹੀਦਾ। ਪਰ ਸਰਟਨਲੀ ਇਹਦੀ ਪ੍ਰੈਕਟੀਕਲ ਯੂਜ਼ ਤਾਂ ਇੰਡੀਵਿਜੂਅਲ ਲੈਵਲ ਤੇ ਜ਼ਿਆਦਾ ਆ। ਆਈ ਥਿੰਕ ਇੰਡੀਵਿਜੂਅਲ ਸਾਈਕੋਲੋਜੀਕਲ ਲੈਵਲ ਤੇ ਜ਼ਿਆਦਾ ਆ, ਜਿਹੜਾ ਤੁਹਾਨੂੰ ਕੌਨਫੀਡੈਂਸ ਦਿੰਦਾ ਵੀ ਹਾਂ ਵੀ ਮੈਂ ਆਪਣੇ ਹੱਕਾਂ ਤੇ ਵੈਲਿਊਜ਼ ਤੇ ਖੜ ਸਕਾਂ। ਕਿਉਂਕਿ ਅੱਜ ਕੱਲ੍ਹ ਦੀਆਂ ਜਿਹੜੇ ਪੰਥ ਕਮਿਊਨਿਟੀ ਦੀਆਂ ਤਕਦੀਰਾਂ ਅੱਜ ਕੱਲ੍ਹ ਪੈਨਾਂ ਤੇ ਸਟ੍ਰੈਟੇਜਿਕ ਸੈਸ਼ਨਾਂ ਨਾਲ, ਰਿਸੋਰਸਿਸ ਨਾਲ ਬਲਦੀਆਂ। I'll stop there. ਪਰ ਇੱਕ ਚੀਜ਼ ਜਿਹੜੀ ਮੈਂ ਜਿਸ ਐਂਗਲ ਤੋਂ ਮੈਂ ਗੱਲ ਕਰਨਾ ਚਾਹ ਰਿਹਾ ਸੀਗਾ ਵੀ ਕਿਤੇ ਨਾ ਕਿਤੇ ਕਮਿਊਨਿਟੀ ਨੂੰ ਇਹਨਾਂ ਨੂੰ ਇੱਕ ਹਊਏ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਾ ਰਿਹਾ ਰਾਈਟ। ਇਟਸ ਅ ਟੂਲ ਤੁਹਾਡੀ, ਜਿੱਦਾਂ ਤੁਸੀਂ ਕਿਹਾ ਵੀ ਆਪਣੀ ਵੈਲਿਊਜ਼ ਦੀ, ਆਪਣੀ ਫੈਮਿਲੀ ਦੀ ਸੇਫਟੀ ਦੇ ਲਈ, ਤੁਹਾਡੀ ਜਿਹੜੀ ਉਸ ਚੀਜ਼ ਦੇ ਲਈ, ਕਿਸੇ 'ਤੇ ਜ਼ੁਲਮ ਕਰਨ ਨੂੰ ਨਹੀਂ, ਲਾਈਕ ਆਪਣੀ ਪ੍ਰੋਟੈਕਸ਼ਨ, ਆਪਣੀ ਵੈਲਿਊਜ਼ ਦੀ, ਆਪਣੀ ਉਹਨਾਂ ਰਾਈਟਸ ਦੀ ਜਿਹੜੀ ਆ ਉਹ ਚੀਜ਼ ਨੂੰ ਸੇਫਟੀ ਦੇ ਲਈ ਆਪਾਂ ਉਸ ਨੂੰ ਯੂਜ਼ ਕਰਨਾ, ਕਿਸੇ 'ਤੇ ਜ਼ੁਲਮ ਕਰਨ ਦੇ ਲਈ ਨਹੀਂ। ਬਟ ਇਹ ਆ ਵੀ ਇਹਨਾਂ ਦਾ ਹਊਆ ਨਹੀਂ ਬਣਨਾ ਚਾਹੀਦਾ, ਦੇ ਆਰ ਪਾਰਟ ਆਫ ਲਾਈਫ। ਇਹ ਇੱਕ ਚੀਜ਼ ਜਿਹੜੇ ਆਈ ਥਿੰਕ ਦੈਟਸ ਵਾਟ ਆਈ ਵਾਂਟ ਟੂ ਐਮਫਸਾਈਜ਼। 100% ਜਿਹੜਾ ਇਹ ਜਿਵੇਂ ਜਿਹੜੇ fear mongering perhaps ਇਹਦੇ ਇੰਟਰੋਡਿਊਸ ਕੀਤੀ ਹੈ, ਉਹ ਆਈ ਥਿੰਕ irresponsible use, irresponsible lack of education ਦੇ basis ਨਾਲ ਰਾਈਟ। ਜੇ ਤੁਸੀਂ from a young age ਤੁਸੀਂ ਸਿਖਾਓ ਵੀ ਹਾਂ ਵੀ ਉਹਦੇ ਮਿਹਨਤ ਕੀ ਹੈ, ਉਹਦੇ I have friends ਜਿਹੜੇ ਮੇਰੇ ਜਿਹੜੇ ਗੋਰੇ ਫਰੈਂਡ ਨੇ, ਉਹ ਆਪਣੇ ਜਵਾਕਾਂ ਨੂੰ ਹੰਟਿੰਗ ਲੈ ਕੇ ਜਾਂਦੇ ਨੇ, they're probably 10-15 years old, and ਸਭ ਕੁਝ ਟੀਚ ਕਰਦੇ ਨੇ ਸੇਫਟੀ ਬਾਰੇ ਬੇਸਿਕਲੀ ਰਾਈਟ। ਤੇ ਉਹ ਫਿਰ ਉਹ ਡਰ ਨਿਕਲ ਜਾਂਦਾ ਜਵਾਕ ਦੇ। ਦੂਜੀ ਗੱਲ ਹੈ ਉਹ
ਫੁਕਰਾਪਣ ਨਿਕਲ ਜਾਂਦਾ ਹੈ ਜਵਾਕ ਦੇ, ਜਦੋਂ ਉਹਨੂੰ ਪਤਾ ਹੁੰਦਾ ਵੀ ਹਾਂ ਵੀ ਮੈਂ from a young age I started handling firearms responsibly. I started using and I know what it can do, right? ਜਦੋਂ ਮੈਂ hunting ਕਰਨ ਜਾਂਦਾ, what's the impact on that animal. I can see the impact of that. And so certainly I think early education ਨਾਲ ਇਹ ਜਿਹੜਾ ਡਰ ਹੈ ਜਾਂ ਫੁਕਰਾਪਣ ਹੈ ਇਹ ਰਿਮੂਵ ਹੋ ਸਕਦਾ। ਜੀ ਬਿਲਕੁਲ। ਥੈਂਕ ਯੂ ਸਿਮਰਪਾਲ ਸਿੰਘ ਜੀ, ਕਾਫੀ ਲੰਮੀ ਗੱਲਬਾਤ ਕੀਤੀ, ਬਹੁਤ ਮਜ਼ਾ ਆਇਆ, ਬਹੁਤ ਨਵੀਆਂ ਚੀਜ਼ਾਂ ਦਾ ਪਤਾ ਲੱਗਾ, ਬਹੁਤ ਸਾਰੀਆਂ ਚੀਜ਼ਾਂ ਤੁਸੀਂ ਆਪਣੀਆਂ ਦਿਲ ਦੀਆਂ ਗੱਲਾਂ ਸਾਂਝ ਜਿਹੜੀ ਉਹ ਪਾਈ ਆ। ਉਮੀਦ ਕਰਾਂ ਵੀ ਆਉਂਦੇ ਸਮੇਂ ਦੇ ਵਿੱਚ ਫਿਰ ਤੁਹਾਡੇ ਨਾਲ ਕਿਤੇ ਗੱਲਬਾਤ ਹੋਊਗੀ, ਫਿਰ ਹੋਰ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ। ਮੇ ਬੀ ਜਦੋਂ ਕਿਸੇ ਤੁਸੀਂ ਇੱਧਰ ਸਟੇਟਸ ਦੇ ਵਿੱਚ ਹੋਏ, ਕੈਲੀਫੋਰਨੀਆ ਦੇ ਵਿੱਚ ਹੋਏ, ਤਾਂ ਆਪਾਂ ਬੈਠ ਕੇ ਆਮੋ ਸਾਹਮਣੇ ਵੀ ਜਿਹੜੀ ਉਹ ਗੱਲਬਾਤ ਕਰਾਂਗੇ। ਅਤੇ ਅੱਜ ਇੰਨਾ ਆਪਣਾ ਕੀਮਤੀ ਵਕਤ ਕੱਢਣ ਦੇ ਲਈ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫਿਰ ਸਾਡੇ ਅਦਾਰੇ ਵੱਲੋਂ, ਮੇਰੇ ਪਰਸਨਲੀ, ਮੇਰੇ ਵੱਲੋਂ ਅਤੇ ਸਾਰੀ ਕਮਿਊਨਿਟੀ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਲੈਫਟੀਨੈਂਟ ਕਰਨਲ ਜਿਹੜੇ ਉਹ ਬਣਨ ਦੇ ਲਈ, ਅਤੇ ਸਮਾਂ ਕੱਢਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਥੈਂਕ ਯੂ ਫॉर ਦ ਓਪਰਚੁਨਿਟੀ ਤੁਹਾਡੇ ਨਾਲ ਗੱਲ ਕਰਨ ਦਾ, ਤੁਹਾਡੀ ਆਡੀਅנס ਨਾਲ ਗੱਲ ਕਰਨ ਦਾ। ਦਿਸ ਇਜ਼ ਵੰਡਰਫੁਲ ਐਂਡ ਮੈਂ ਹੋਪ ਕਰਦਾ ਵੀ ਐਜ਼ ਥਿੰਗਸ ਗੋ ਫੋਰਵਰਡ ਆਪਾਂ ਹੋਰ ਕਮਿਊਨਿਟੀ ਨਾਲ ਸ਼ੇਅਰ ਕਰ ਸਕੀਏ।